ਆਲਣੇ ਬਣਾ ਕੇ ਮੈਂ ਫੇਰ ਨਾ ਗੌਰ ਕਰੀ, ਫੇਰ ਕਹਿੰਦੇ ਵੀ ਬਣਾ ਕੇ ਦੇਤੇ। ਉਹਨਾਂ ਨੇ ਦੱਸਿਆ ਵੀ 1.5 ਇੰਚ ਸਰਾਖ ਕੱਢੋ ਚਿੜੀ ਵਾਸਤੇ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਹੈ ਜੀ ਉਹਨਾਂ ਦਾ, ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ। ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ। ਹੁਣ ਵੱਡੇ ਪੈਡਲ ਵਾਲੇ ਬਣਾਉਣੇ ਆ। ਕਹਿੰਦੇ ਨੇ ਵਿੱਚ ਪੰਛੀ ਆਲਸੀ, ਕਹਿੰਦੇ ਆਲਸੀ ਬਣਾ ਦਿੰਦੇ ਜੀ ਆਪਾਂ। ਆਲਸੀ ਦਾ ਮਤਲਬ ਵੀ ਆਪਾਂ ਆਲਸੀ ਨਹੀਂ ਕਹਿ ਸਕਦੇ। ਬਾਈ ਸੰਦੀਪ ਦੀ ਜਾਣਕਾਰੀ ਹੈ ਜੀ ਵੀ ਆਪਾਂ ਆਲਸੀ ਦਾ ਤਾਂ ਬਣਾਈਏ ਵੀ ਆਪਾਂ ਨੂੰ ਜੇ ਆਲਣਾ ਆਪ ਬਣਾ ਕੇ ਦਈਏ। ਉਹਨੇ ਆਪਾਂ ਤਾਂ ਇੱਕ ਜਗ੍ਹਾ ਦੇ ਸਕਦੇ ਇਹਨੂੰ, ਵੀ ਜਿਵੇਂ ਅੱਗੇ ਕੱਚੀਆਂ ਉਹ ਹੁੰਦੀਆਂ ਛੱਤਾਂ ਕੜੀ ਵਾਲੇ ਦੀ, ਉਹ 'ਚ ਆਲਣੇ ਪਾ ਲੈਂਦੀਆਂ ਸੀ ਜੀ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਹੈ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਵਾਰ ਅਜਿਹੇ ਕਿਰਤੀ ਦੇ ਕੋਲ ਪਹੁੰਚੇ ਹਾਂ ਜਿਹੜੇ ਆਪਣੇ 10 ਨੋਹਾਂ ਦੀ ਕਿਰਤ ਕਰਕੇ ਇਕੱਲਾ ਆਪਣਾ ਘਰ ਨਹੀਂ, ਦੂਜਿਆਂ ਦਾ ਘਰ ਵੀ ਚਲਾ ਰਹੇ ਨੇ, ਅਤੇ ਇਕੱਲਾ ਇਨਸਾਨਾਂ ਦਾ ਘਰ ਨਹੀਂ ਅਤੇ ਦੂਜਿਆਂ ਦਾ ਘਰ ਵੀ ਜਿਹੜਾ ਕਿ ਉਹ ਪਾਲ ਰਹੇ ਨੇ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ। ਪਿਛਲੇ ਦਿਨੀ ਤੁਹਾਨੂੰ ਇੰਡੋਜ਼ TV ਦੀ ਟੀਮ ਨੇ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਾਇਆ ਸੀ ਜਿਹੜਾ ਨੌਜਵਾਨ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਆਲ੍ਹਣੇ ਲਾਉਂਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਦਰੱਖਤ ਲਗਾਉਂਦਾ, ਅਤੇ ਜਿਹੜਾ ਨੌਜਵਾਨ ਬਾਈ ਸੰਦੀਪ ਜਾਨਵਰਾਂ ਦੇ ਲਈ ਜਗ੍ਹਾ ਜਗ੍ਹਾ 'ਤੇ ਜਾ ਕੇ ਲੋਕਾਂ ਦੇ ਵਿੱਚ ਹੋਕਾ ਦਿੰਦਾ। ਤਾਂ ਬਾਈ ਸੰਦੀਪ ਆਲ੍ਹਣੇ ਕਿੱਥੋਂ ਲੈਂਦਾ, ਤਾਂ ਅਸੀਂ ਅੱਜ ਉਹਨਾਂ ਦਾ ਘਰ ਵੀ ਭਾਲ ਲਿਆ। ਬਾਈ ਬੇਅੰਤ ਸਾਡੇ ਨਾਲ ਮੌਜੂਦ ਆ। ਅਸੀਂ ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਸਾਡਾ ਜਿਹੜਾ ਕਿੱਤਾ ਗਾ ਉਹ ਅਸੀਂ ਅਜਿਹੇ ਲੋਕਾਂ ਨੂੰ ਤੁਹਾਡੇ ਰੂਬਰੂ ਕਰੀਏ ਜਿਹੜੇ ਕੁਦਰਤ ਦੇ ਨਾਲ ਪਿਆਰ ਕਰਦੇ ਨੇ ਅਤੇ ਕੁਦਰਤ ਨੂੰ ਆਪਣਾ ਸਭ ਕੁਛ ਮੰਨਦੇ ਨੇ। ਸਾਡੇ ਨਾਲ ਬਾਈ ਬੇਅੰਤ ਮੌਜੂਦ ਆ। ਪਹਿਲਾਂ ਅਸੀਂ ਉਹਦਾ ਸਵਾਗਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੇ ਅਸੀਂ ਗੱਲ ਕਰੀਏ ਬਾਈ ਸੰਦੀਪ ਦੇ ਨਾਲ ਪਹਿਲਾਂ ਮੁਲਾਕਾਤ ਕਦੋਂ ਹੁੰਦੀ ਹੈ? ਜੇ ਬਾਈ ਸੰਦੀਪ ਦੀ ਗੱਲ ਕਰਦੇ ਹਾਂ ਤਾਂ ਬਾਈ ਸੰਦੀਪ ਦੀ ਜੀ ਉਹ ਸਾਡੇ ਮੇਰੇ ਡੈਡੀ ਦੇ ਨਾਨਕੇ ਨੇ, ਉੱਥੋਂ ਦੇ ਰਹਿਣ ਵਾਲੇ ਨੇ। ਬਾਕੀ ਮੈਨੂੰ ਜਾਣਦੇ ਤਾਂ ਹੈਗੇ ਸੀ ਪਹਿਲਾਂ ਤੋਂ। ਬਾਕੀ ਉਹਨੇ ਸਾਡੇ ਕੋਲ ਆਏ ਵੀ ਆਲ੍ਹਣੇ ਬਣਾ ਕੇ ਦਿਓ ਸਾਨੂੰ। ਚਲੋ ਮੈਂ ਗੌਰ ਨਾ ਕਰੀ ਵੀ ਆਲ੍ਹਣਾ ਵਿਕਦਾ ਨਹੀਂ ਹੈਗਾ, ਵੀ ਅਸੀਂ ਜੇ ਜਾਂਦੇ ਸੀਗੇ ਥੋੜ੍ਹੇ ਬਣਾ ਕੇ ਰੱਖਦੇ ਸੀ, ਵਿਕਦੇ ਨਹੀਂ ਸੀਗੇ। ਵਿਕਣ ਦਾ ਕਾਰਨ ਇਹ ਸੀ ਵੀ ਦੋਨਾਂ ਪਾਸੇ ਸਰਾਖ ਕੱਢਦੇ ਸੀਗੇ ਜੀ। ਉਸ ਤੋਂ ਬਾਅਦ ਸੰਦੀਪ ਵੀਰ ਜੀ ਨੇ ਦੱਸਿਆ ਵੀ ਆਲ੍ਹਣੇ ਬਣਾ ਕੇ ਦਿਓ। ਮੈਂ ਫੇਰ ਨਾ ਗੌਰ ਕਰੀ, ਫੇਰ ਕਹਿੰਦੇ ਵੀ ਬਣਾ ਕੇ ਦੇਤੇ। ਉਹਨਾਂ ਨੇ ਦੱਸਿਆ ਵੀ 1.5 ਇੰਚ ਸਰਾਖ ਕੱਢੋ ਚਿੜੀ ਵਾਸਤੇ। ਅਤੇ ਉਸ ਤੋਂ ਬਾਅਦ 'ਚ ਫਿਰ ਅਸੀਂ ਬਣਾ ਕੇ ਦੇ, ਫਿਰ ਉਹਨਾਂ ਜਾਨੀ ਬਹੁਤ ਵਧੀਆ ਰਿਜ਼ਲਟ ਮਿਲਿਆ ਉਹਨਾਂ ਨੂੰ ਜੀ। ਫਿਰ ਸਾਨੂੰ ਪਤਾ ਲੱਗਿਆ ਵੀ ਚਿੜੀ 1.5 ਇੰਚ ਸਰਾਖ ਭਾਲਦੀ ਹੈ ਜੀ, ਵੀ ਇਹ ਵੱਧ ਸਰਾਖ ਨਾਲ ਅਟੈਕ ਹੋਰ ਪੰਛੀ ਅਟੈਕ ਕਰਦਾ ਜੀ। ਤਾਂ ਕਰਕੇ ਵੀ ਅਸੀਂ ਫਿਰ ਆਲ੍ਹਣੇ ਵਧੀਆ ਵਿਕਣ ਲੱਗ ਗਈ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਹੈ ਜੀ ਉਹਨਾਂ ਦਾ, ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ। ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ ਜੀ। ਵੀ ਹਰੇਕ ਯਾਨੀ ਆਪਣਾ ਚਿੜੀ ਦਿਵਸ ਆਉਂਦਾ ਜੀ, ਉਦੋਂ 1000 ਆਲ੍ਹਣਾ 500 ਆਲ੍ਹਣਾ ਲਾਉਂਦੇ ਨੇ ਜੀ। ਯਾਨੀ ਬਹੁਤ ਹੀ ਵੱਡਾ ਉਪਰਾਲਾ ਜੀ ਉਹਨਾਂ ਦਾ। ਨਾਲ ਉਹਨਾਂ ਦੇ ਧੌਲਾ ਟੀਮ ਤੋਂ ਹੋਰ ਵੀ ਨਾਲ ਮੁੰਡੇ ਕੰਮ ਕਰਦੇ ਆ, ਬਹੁਤ ਵਧੀਆ ਜੀ। ਜੇ ਬਈ ਅਸੀਂ ਗੱਲ ਕਰਦੇ ਹਾਂ ਜਿਵੇਂ ਹੁਣ ਤੁਹਾਡਾ ਪਿਤਾ ਪੁਰਖੀ ਕਿੱਤਾ, ਇਹ ਕਿੱਤੇ ਦੇ ਨਾਲ ਤੁਸੀਂ ਜੁੜੇ ਹੋ। ਧਨੌਲੇ ਦੇ ਵਿੱਚ ਜੇਕਰ ਅਸੀਂ ਤੁਹਾਡੇ ਪਿੰਡ ਦੀ ਗੱਲ ਕਰੀਏ ਤਾਂ ਕਾਫੀ ਮਸ਼ਹੂਰ ਨੇ ਇੱਥੋਂ ਦੇ ਟਰੈਕਟਰ ਜਵਾਕਾਂ ਦੇ ਖੇਡਣ ਵਾਲੇ, ਟਰਾਲੀਆਂ ਜਵਾਕਾਂ ਦੇ ਲਈ ਜਾਂ ਕੋਈ ਹੋਰ ਗੱਡੀਆਂ ਜਾਂ ਕਾਰਾਂ ਜੀਪਾਂ ਕਾਫੀ ਮਸ਼ਹੂਰ ਨੇ ਜਿਹੜੀਆਂ ਕਿ ਜਵਾਕਾਂ ਦੇ ਲਈ ਬਣਾਈਆਂ ਜਾਂਦੀਆਂ ਨੇ। ਪਿਤਾ ਪੁਰਖੀ ਕਿੱਤੇ ਨੇ। ਤਾਂ ਕਦੋਂ ਇਸ ਕਿੱਤੇ ਦੇ ਨਾਲ ਤੁਸੀਂ ਜੁੜੇ ਹੋਏ ਜੇ ਅਸੀਂ ਤੁਹਾਡੀ ਗੱਲ ਕਰ ਲਈਏ? ਅਸੀਂ ਵੀਰ ਜੀ ਹੁਣ ਤਾਂ ਜੁੜੇ ਤਾਂ ਕਾਫੀ ਚਿਰਾਂ ਤੋਂ ਆ ਜੀ। ਜਾਣੀ ਅਸੀਂ ਰੋਡ ਵਾਲੇ ਪਹਿਲਾਂ ਬਣਾਉਣ ਲੱਗੇ ਨੇ ਜੀ, ਅਸੀਂ ਬਾਅਦ 'ਚ ਬਣਾਉਣ ਲੱਗੇ ਹਾਂ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ। ਹੁਣ ਵੱਡੇ ਪੈਡਲ ਵਾਲੇ ਬਣਾਉਣੇ ਆ, ਪੈਡਲ ਵਾਲੇ। ਬਾਕੀ ਹੋ ਗਏ 10-12 ਸਾਲ ਤਾਂ ਹੋ ਗਏ ਜੀ। ਪਹਿਲਾਂ ਅਸੀਂ ਘੱਟ ਬਣਾਉਂਦੇ ਤਾਂ ਅਸੀਂ 15 ਸਾਲ ਤੋਂ ਹੀ ਜੀ। ਜਾਣੀ ਹੁਣ ਅਸੀਂ ਜ਼ਿਆਦਾ ਕੰਮ ਵਧਾ ਲਿਆ ਜੀ, ਵੀ ਕੰਮ ਚੱਲੀ ਜਾਂਦੇ। ਬਸ ਸਾਰਾ ਪਰਿਵਾਰ ਵੀ ਨਾਲ ਮਿਹਨਤ ਕਰਦਾ ਜੀ, ਨਾਲ ਵਾਈਫ ਮਿਹਨਤ ਕਰਾਉਂਦੇ ਨੇ ਮੇਰੇ। ਕਦੇ ਐਂ ਸੋਚਿਆ ਵੀ ਜਿਹੜਾ ਇਹ ਕਿੱਤਾ
ਕਿਤੇ ਨਾ ਕਿਤੇ ਜਾ ਕੇ ਕਈ ਕਿਤੇ ਅਜਿਹੇ ਹੁੰਦੇ ਨੇ ਕਿ ਬੰਦ ਹੋ ਜਾਂਦੇ ਨੇ ਜਾਂ ਅਲੋਪ ਹੋ ਜਾਂਦੇ ਨੇ, ਜੇ ਅਸੀਂ ਗੱਲ ਕਰਦੇ ਹਾਂ ਅਜਿਹੇ ਕਿੱਤਿਆਂ ਦੀ? ਨਹੀਂ ਵੀਰੇ, ਲੋਭ ਤਾਂ ਨਹੀਂ ਹੁੰਦੇ ਵੀਰੇ, ਕੰਮ ਤਾਂ ਖੈਰ ਚੱਲੀ ਜਾਂਦਾ ਜੀ। ਕਿਉਂ ਬੱਚੇ ਨੇ, ਜਿਹੜਾ ਛੋਟਾ ਬੱਚਾ ਉਹਨੇ 2 ਸਾਲ ਦਾ ਵੀ ਹੋਣਾ ਜੀ, ਹੈ ਨਾ ਜੀ। ਕੰਮ ਤਾਂ ਖੈਰ ਚੱਲੀ ਜਾਂਦੇ ਨੇ, ਥੋੜ੍ਹਾ ਕਿਤੇ ਮੰਦਾ ਠੰਡਾ ਤਾਂ ਪੈਂਦਾ ਹੀ ਰਹਿੰਦਾ ਮਾਰਕੀਟ 'ਚ ਹੀ ਖੈਰ। ਬਾਕੀ ਮਜ਼ਬੂਤ ਚੀਜ਼ ਆ ਜੀ, ਟੁੱਟਣ ਵਾਲੀ ਚੀਜ਼ ਨਹੀਂ ਹੈਗੀ ਬੱਚਿਆਂ ਦੇ। ਬਾਕੀ ਜਿਵੇਂ ਆਪਾਂ ਪੁਰਾਣਾ ਸੱਭਿਆਚਾਰਕ ਵਾਂਗੂ ਬੱਚੇ ਇਹਦੇ ਨਾਲ ਖੇਡਣਗੇ, ਵਧੀਆ ਬੱਚਿਆਂ 'ਚ ਜੀ ਉਹ ਆਉਂਦਾ, ਫੁਰਤੀ ਆਉਂਦੀ ਹੈ ਬੱਚਿਆਂ ਦੇ, ਰੋੜਨਗੇ, ਜਾਨ ਪੈਂਦੀ ਹੈ ਸਾਰੇ। ਜਦੋਂ ਪੁਰਾਣਾ ਤੁਸੀਂ ਸੱਭਿਆਚਾਰ ਦੀ ਗੱਲ ਕਰੀ ਆ, ਪੁਰਾਣੇ ਸੱਭਿਆਚਾਰ ਤਾਂ ਤੁਸੀਂ ਇੱਕ ਪਿਤਾ ਪੁਰਖੀ ਕਿੱਤੇ ਦੇ ਨਾਲ ਜੁੜੇ ਹੋ। ਪੁਰਾਣੇ ਸੱਭਿਆਚਾਰ ਦੇ ਵਿੱਚ ਤੁਸੀਂ ਹਾਲ ਟਰੈਕਟਰ ਟਰਾਲੀਆਂ ਅਜਿਹਾ ਕੁਛ ਬਣਾਉਂਦੇ ਹੋ, ਕਦੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਵੀ ਕੁਛ ਹੋਰ ਵੀ ਕਰ ਲੈਣਾ ਚਾਹੀਦਾ? ਹੁਣ ਤਾਂ ਜਿਵੇਂ ਕਾਰਾਂ ਦਾ ਯੁੱਗ ਆ ਗਿਆ, ਜੀਪਾਂ ਦਾ ਯੁੱਗ ਆ ਗਿਆ, ਅਜਿਹਾ ਕੁਛ ਨਹੀਂ ਆਇਆ ਦਿਮਾਗ ਦੇ ਵਿੱਚ? ਨਹੀਂ ਵੀਰ ਜੀ, ਪਹਿਲਾਂ ਤਾਂ ਵੀ ਅਸੀਂ ਇਹੀ ਕਰਦੇ ਸੀਗੇ ਜੀ। ਬਸ ਧਨੌਲੇ ਬਹੁਤ ਮਿਸਤਰੀ ਕਰਦੇ ਨੇ ਜੀ, ਜਾਣੀ ਹੋਰ ਕੰਮ ਛੱਡ ਕੇ ਇੱਧਰ ਖੜਿਆਉਣੇ ਕਿੰਨੀ ਪੈ ਗਈ ਜੀ। ਚਲੋ ਉਧਰ ਰੋਡ ਕਰਕੇ ਵਿਕਣ ਲੱਗ ਗਏ ਜੀ। ਹੁਣ ਅਸੀਂ ਅੰਦਰ ਬੈਠੇ, ਸਾਡੇ ਕੋਲ ਥੋਕ ਦਾ ਗਾਹਕ ਹੀ ਆਉਂਦਾ ਜੀ। ਅਸੀਂ ਫਿਰ ਜਿਹੜਾ ਥੋਕ ਦਾ ਗਾਹਕ ਆਉਂਦਾ ਉਹ ਧਨੌਲੇ ਵਾਲਾ ਮਿਸਤਰੀਆਂ ਨੂੰ ਦਿੰਦੇ ਹੋ ਜਾਂ ਫਿਰ ਪਿੰਡਾਂ ਦੇ ਵਿੱਚ ਜਾਈ ਜਾਂਦਾ ਜੀ? ਸਾਰੇ ਜਿਵੇਂ ਰਾਜਸਥਾਨ, ਸ਼ਿਮਲਾ ਸਾਰੇ ਜਾਈ ਜਾਂਦਾ ਜੀ। ਬਾਕੀ ਰੋਡ 'ਤੇ ਵੀ ਕਿਸੇ ਨੂੰ ਦੇ ਦਿੰਦੇ ਆ ਜੀ। ਬਾਕੀ ਰੋਡ ਵਾਲੇ ਵੇਚ ਰਹੇ ਨੇ ਰਿਟੇਲ 'ਚ ਜੀ। ਮਾਰਕੀਟਿੰਗ ਦਾ ਕੀ, ਜਿਹੜਾ ਤੁਸੀਂ ਕਿਹਾ ਕਿ ਰਾਜਸਥਾਨ ਜਾਂਦਾ, ਸ਼ਿਮਲੇ ਜਾਂਦਾ, ਤੁਹਾਡੇ ਆਲ੍ਹਣੇ ਵੀ ਬੜੇ ਸੋਹਣੇ ਨੇ ਜਿਹੜੇ ਤੁਸੀਂ ਪਿੱਛੇ ਰੱਖੇ ਆ, ਅਤੇ ਟਰੈਕਟਰ ਟਰਾਲੀਆਂ ਵੀ ਬੜੀਆਂ ਸੋਹਣੀਆਂ ਨੇ। ਮਾਰਕੀਟਿੰਗ ਦਾ ਕੀ ਜਿਹੜਾ ਕਿ ਸੋਰਸ ਆ ਉਹ ਕਿਵੇਂ ਆ? ਜਿਵੇਂ ਹੁਣ ਰਾਜਸਥਾਨ ਜਾਂ ਸ਼ਿਮਲੇ ਦੀ ਗੱਲ ਕਰਦੇ ਹੋ ਤਾਂ ਉੱਥੇ ਕਿਵੇਂ ਪਤਾ ਲੱਗਦਾ ਲੋਕਾਂ ਨੂੰ ਕਿ ਬਾਈ ਬੇਅੰਤ ਸਿੰਘ ਅਜਿਹਾ ਕੰਮ ਵੀ ਕਰ ਰਹੇ ਨੇ? ਬਾਕੀ ਜੀ ਰੋਡ 'ਤੇ ਆਉਂਦੇ ਨੇ ਜੀ, ਫਿਰ ਉੱਥੋਂ ਜਾਣੀ ਇੱਧਰ ਹੀ ਭੇਜ ਦਿੰਦੇ ਨੇ ਸਾਡੇ ਕੋਲ, ਆ ਵੀ ਜਾਂਦੇ ਨੇ ਪੁੱਛ ਕੇ ਵੀ ਧਨੌਲੇ ਕੋਈ ਹੋਰ ਬਣਾਉਂਦਾ ਹੋਵੇ, ਸਾਡੇ ਕੋਲ ਵੀ ਆ ਜਾਂਦੇ ਨੇ ਜੀ, ਸਾਥੋਂ ਵੀ ਲੈ ਜਾਂਦੇ ਨੇ ਜੀ। ਫਿਰ ਉਸ ਤੋਂ ਬਾਅਦ 'ਚ ਫੋਨ 'ਤੇ ਗੱਲ ਹੁੰਦੀ ਹੈ ਜੀ, ਫੋਨ ਤੋਂ ਅਸੀਂ ਗੱਡੀ ਭਰ ਕੇ ਭੇਜ ਦਿੰਦੇ ਜੀ ਕੋਲ। ਗੱਡੀ ਭਰ ਕੇ ਭੇਜ ਦਿੰਦੇ ਹੋ? ਕਿੰਨਾ ਕੁ ਖਰਚਾ ਕਿੰਨਾ ਕੁ ਆ ਜਾਂਦਾ ਜੇਕਰ ਅਸੀਂ ਇੱਕ ਟਰੈਕਟਰ ਦੀ ਜਾਂ ਇੱਕ ਆਲ੍ਹਣੇ ਦੀ ਗੱਲ ਕਰੀਏ? ਕਿੰਨਾ ਕੁ ਖਰਚਾ ਆ ਜਾਂਦਾ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਇਹ ਤਾਂ ਤੂੰ ਜ਼ਿਆਦਾ ਲਾ ਰਿਹਾ। ਨਹੀਂ ਵੀਰ ਜੀ, ਜ਼ਿਆਦਾ ਤਾਂ ਨਹੀਂ। ਫਿਰ ਜਿਵੇਂ ਅਸੀਂ ਸਾਡਾ ਰੇਟ ਸਹੀ ਰੱਖਿਆ ਹੋਇਆ ਆਲ੍ਹਣੇ ਦਾ, ਵਿੱਚ ਆਲ੍ਹਣਾ ਕਈ 200 ਵੀ ਦਿੰਦੇ ਨੇ ਜੀ, ਅਤੇ ਅਸੀਂ 130 ਰੁਪਏ ਦੱਸਿਆ ਹੋਇਆ ਹਜੇ ਤਾਂ। ਬਾਕੀ ਹੁਣ ਫੱਟੀ ਮਹਿੰਗੀ ਹੋ ਗਈ, ਹੁਣ ਹਜੇ ਤਾਂ ਨਹੀਂ ਵਧਾਇਆ। ਅਤੇ ਬਾਕੀ ਵੀ ਆਲ੍ਹਣੇ ਦਾ ਵੀ ਰਿਜ਼ਲਟ ਵਧੀਆ ਜੀ। ਬਾਕੀ ਬਣਾਉਣ ਦਾ ਤਰੀਕਾ ਵੀ ਸਾਡਾ ਹੈਗਾ, ਬਾਕੀ ਹੋਰ ਵੀ ਬਥੇਰੇ ਬਣਾਉਂਦੇ ਨੇ ਜੀ। ਬਾਕੀ ਸਾਡਾ ਤਰੀਕਾ ਵਧੀਆ, ਜਾਣੀ ਬਾਈ ਸੰਦੀਪ ਜੀ ਦੇ ਨਾਲ ਉਹਨਾਂ ਦੀ ਅਸੀਂ ਨੌਲੇਜ ਨਾਲ ਚੱਲਿਆ ਜੀ, ਤਾਂ ਕਰਕੇ ਸਾਡਾ ਰਿਜ਼ਲਟ ਆਉਣ ਲੱਗਿਆ ਜੀ। ਨਹੀਂ ਹੁਣ ਜਿਵੇਂ ਤੋਤਾ ਜੀ, ਤੁਹਾਨੂੰ ਦੱਸਿਆ ਵੀ ਘੁੱਗੀ ਇਸ ਤਰ੍ਹਾਂ, ਕਟਾਰ ਦਾ ਸਰਾਖ ਇੰਨਾ ਚਾਹੀਦਾ, ਅਲੱਗ-ਅਲੱਗ ਤਰੀਕੇ ਨਾਲ ਬਣਾਉਣੇ ਜੀ। ਕਰੋਨਾ ਦਾ ਟਾਈਮ ਆਇਆ, ਕਰੋਨਾ ਦੇ ਟਾਈਮ ਦੇ ਵਿੱਚ ਲੋਕਡਾਊਨ ਲੱਗ ਗਿਆ, ਘਰਾਂ ਦੇ ਵਿੱਚ ਬੰਦ ਹੋ ਗਏ। ਇੱਥੋਂ ਤੱਕ ਸੀਗਾ ਕਿ ਇੱਕ ਟਾਈਮ ਦੇ ਲਈ ਜਿਹੜੇ ਵੱਡੇ ਆਪਦੇ ਆਪ ਨੂੰ ਮਹਾਰਾਜੇ ਰਾਜੇ ਕਹਾਉਂਦੇ ਸੀ ਉਹ ਵੀ ਖਤਮ ਹੋਣ ਦੀ ਕਗਾਰ 'ਤੇ ਹੋ ਗਈ ਸੀ। ਅਤੇ ਬੇਅੰਤ ਸਿੰਘ ਦਾ ਕਿਵੇਂ ਟਾਈਮ ਲੰਘਿਆ ਉਦੋਂ? ਠੀਕ ਹੈ ਜੀ, ਅਸੀਂ ਆਲ੍ਹਣੇ ਬਣਾਈ ਗਏ। ਸਾਡਾ ਆਲ੍ਹਣੇ ਵਾਲਾ ਲੋਕ, ਚਲੋ ਆਲ੍ਹਣੇ ਲਾਈ ਗਏ, ਬਣਾਈ ਵੀ ਗਈ। ਚਲੋ ਮੈਂ ਇਕੱਲਾ ਕਰੀ ਗਿਆ, ਉਦੋਂ ਬੰਦੇ ਤਾਂ ਹੈ ਨਹੀਂ ਸੀ ਘਰ ਵੀ, ਚਲੋ ਬਣਾਈ ਗਏ, ਇਕੱਲਾ ਵੀ ਮੈਂ ਬਣਾਈ ਗਿਆ, ਰੰਗ ਕਰੀ ਗਏ, ਵਿੱਚ ਵਿਕੀ ਗਈ। ਜਿੰਨੇ ਕੁ ਬਣਾਉਂਦੇ ਸੀਗੇ ਥੋੜ੍ਹੇ ਬਹੁਤੇ ਵਿਕੀ ਗਏ, ਵਧੀਆ ਠੀਕ ਲੰਘਿਆ ਜੀ। ਬਾਕੀ ਸੁੱਖ ਸ਼ਾਂਤੀ ਚਾਹੀਦੀ, ਸਭ ਤੋਂ ਵੱਡੀ ਤਾਂ ਗੱਲ ਇਹ ਹੈ ਨਾ ਜੀ, ਵਧੀਆ ਲੰਘਿਆ ਜੀ। ਦਿਲ ਜਿਹਾ ਨਹੀਂ ਟੁੱਟਿਆ ਵੀ ਇੰਨੇ ਕੰਮ ਚੱਲਦਾ ਇੱਕਦਮ ਹੀ ਠੱਪ ਹੋ ਗਿਆ? ਨਹੀਂ ਜੀ ਵੀਰ ਜੀ, ਲੋਕਾਂ ਦੇ ਵੀ ਸੀ, ਲੋਕਾਂ ਨਾਲ ਹੀ ਸੀ। ਬਾਕੀ ਤੰਦਰੁਸਤੀ ਭਾਲਦਾ ਰਹੇ ਕਹਿਣਾ, ਅਗਲਾ ਕਹਿੰਦਾ ਕੰਮ ਤਾਂ ਚਲੋ ਫਿਰ ਵੀ ਹੋਈ ਜਾਣੇ ਜੀ। ਜਿਹੜੇ ਹੁਣ ਲੋਕ ਹੋਸਪੀਟਲਾਂ 'ਚ ਪਏ ਸੀ, ਉਹਨਾਂ ਨੂੰ ਪਸੰਦ ਚਾਹੀਦਾ ਸੀ ਨਾ ਵੀ ਕਿਵੇਂ ਆ ਜੀ, ਵੀ ਕੰਮ ਤਾਂ ਚਲੋ ਨਾਲ ਕੰਮ ਵੀ ਚੱਲੀ ਜਾਣੇ, ਤੰਦਰੁਸਤੀ ਤਾਂ ਕੰਮ ਚੰਗਾ ਲੱਗੂਗਾ ਜੀ। ਬਹੁਤ ਵਧੀਆ ਜੀ। ਘਰ ਦੇ ਵਿੱਚ ਨਹੀਂ ਐਂ ਕਿਹਾ ਕਿ ਹੁਣ ਕੰਮ ਕਈ ਵਾਰ ਦਿਲ ਇੱਦਾਂ ਹੋ ਜਾਂਦਾ, ਬੁੜੀਆਂ ਜ਼ਿਆਦਾਤਰ ਕਰ ਜਾਂਦੀਆਂ ਨੇ ਵੀ ਆਪਣਾ ਕੰਮ ਨਾ ਕਿਤੇ ਖੜ੍ਹ ਜੇ, ਜਾਂ ਆਪਣੇ ਜਿਹੜੇ ਰੁਜ਼ਗਾਰ ਆ ਉਹ ਨਾ ਕਿਤੇ ਮਰ ਜੇ? ਨਹੀਂ ਯਾਰ, ਮਾੜਾ ਮੋਟਾ ਤਾਂ ਹੁੰਦਾ ਜੀ, ਬੁੜੀਆਂ ਤਾਂ ਕਰਦੀਆਂ ਨੇ। ਬਾਕੀ ਕਿਤੇ ਸਾਨੂੰ ਵੀ ਫੀਲ ਹੁੰਦਾ ਸੀਗਾ ਵੀ ਯਾਰ ਬੰਦੇ ਬੈਠੇ ਨੇ ਲੇਬਰ, ਵੀ ਯਾਰ ਕੰਮ ਬੰਦ ਕਰਤਾ, ਉਹਨਾਂ ਦਾ ਐਂ ਕਰਤਾ ਵੀ ਕਹਿੰਦੇ ਜੀ ਕੋਈ 6 ਮਹੀਨੇ ਕੋਈ ਕਿੰਨਾ। ਚਲੋ ਟਾਈਮ ਲੰਘ ਗਿਆ ਜੀ, ਸਭ ਦੀ ਲੰਘ ਗਿਆ ਜੀ, ਕਿਸੇ ਦਾ ਮੰਦਾ ਕਿਸੇ ਦਾ ਠੰਡਾ ਲੰਘ ਹੀ ਗਿਆ ਜੀ। ਕਿਸੇ ਲੇਬਰ ਦਾ ਕਿਵੇਂ ਫਿਰ ਜਿਹੜਾ ਘਰ ਪੂਰਾ ਹੋਇਆ? ਕਈ ਵਾਰ ਕੰਮ ਕਰਦੇ ਤੁਹਾਡੇ ਯਾਰ ਦੋਸਤ ਤੁਹਾਡੇ ਕੋਲ ਆਉਂਦੇ ਹੋਣੇ ਆ ਵੀ ਯਾਰ ਬੇਅੰਤ ਸਿੰਘ ਸਾਨੂੰ ਤਾਂ ਅੱਜ ਪੈਸਿਆਂ ਦੀ ਲੋੜ ਹੈਗੀ, ਜਾਂ ਸਾਡੇ ਘਰੇ ਤਾਂ ਅੱਜ ਆਟਾ ਨਹੀਂ ਹੈਗਾ। ਲੇਬਰ ਦਾ ਕਿਵੇਂ ਜਿਹੜਾ ਸੀਗਾ ਕਾਰੋਬਾਰ ਉਹ ਕਿਵੇਂ ਚੱਲਿਆ? ਐਂ ਵੀ ਜੀ ਮੈਂ ਦੇ ਵੀ ਦਿੰਦਾ ਸੀਗਾ ਵੀ ਚਲੋ ਕੋਈ ਨਾ ਲੈ ਜਾਓ, ਕੋਈ ਸੌਦੇ ਦੀ ਲੋੜ ਆ ਵੀ ਦੱਸਿਓ, ਵੀ ਜਿੰਨੇ ਕੁ ਜੋਗਰੇ ਹੈਗੇ ਆ, ਹੈ ਨਾ। ਵੀ ਜਿਵੇਂ ਸਾਡੇ ਕੋਲ ਇੱਕ ਰੰਗ ਵਾਲੀ ਕੁੜੀ ਸੀ, ਉਹਨੂੰ ਸੌਦਾ ਵੀ ਦੇ ਕੇ ਆਏ ਘਰੇ, ਵੀ ਚਲੋ ਕੋਈ ਗੱਲ ਨਹੀਂ, ਵੀ ਆਪਾਂ ਜੀ ਵਧੀਆ ਸੋਚ ਰੱਖੀ ਹੈ ਜੀ, ਵੀ ਬਸ ਗਰੀਬ ਦੀ ਮਦਦ ਕਰੋ ਜਿੰਨੇ ਕੁ ਜੋਗਰੇ ਹੈਗੇ ਆ। ਵਧੀਆ ਆਲ੍ਹਣੇ ਵੀ ਵੀਰ ਜੀ ਨੂੰ, ਸੰਦੀਪ ਜੀ, ਮੈਂ ਬੇਟੀ ਦੇ ਜਨਮ ਦਿਨ 'ਤੇ ਵੀ ਲਾਉਣਾ। ਆਪਾਂ ਤਾਂ ਇਹ ਕਹਿੰਦੇ ਵੀ ਆਲ੍ਹਣੇ ਵੀ ਲਾਓ, ਵੀ ਹੋਰ ਖਰਚਾ ਕਰਨੋਂ
ਅਸੀਂ ਤਾਂ ਵੀਡੀਓ 'ਚ ਐਂ ਵੀ ਕਿਹਾ ਵੀ ਸਾਥੋਂ ਸਾਈਜ਼ ਪੁੱਛੋ, ਜੇ ਇਹੋ ਜਿਹਾ ਮਰਜ਼ੀ ਆਪ ਬਣਵਾ ਸਕਦੇ ਹੋ। ਜੇ ਸਾਥੋਂ ਨਹੀਂ ਵੀ ਲੈਣ ਆ ਸਕਦੇ ਵੀ ਸਾਥੋਂ ਸਾਈਜ਼ ਪੁੱਛ ਲਓ, ਵੀ ਅਸੀਂ ਦੱਸ ਵੀ ਦੇਵਾਂਗੇ ਵੀ ਆਹ ਸਰਾ ਕੱਢ ਲਓ, ਠੀਕ ਹੈ ਜੀ, ਵੀ ਇੰਨਾ ਚਿੜੀ ਵਾਸਤੇ ਕਿ ਤੋਤੇ ਵਾਸਤੇ ਵੀ ਆਪ ਵੀ ਬਣਾ ਸਕਦੇ ਹੋ। ਅਤੇ ਅਸੀਂ ਬੱਸ 'ਤੇ ਹੀ ਭੇਜ ਦਿੰਦੇ ਜੀ, ਵੀ ਵੀਡੀਓ ਜਿੰਨੇ ਚਾਹੀਦਾ, ਕੋਈ 10 ਕੋਈ 20 ਕੋਈ 50 ਬੱਸ 'ਤੇ ਹੀ ਭੇਜ ਦਿੰਦੇ ਜੀ। ਜਿਹੜਾ ਟਰੈਕਟਰ ਟਰਾਲੀਆਂ ਵਾਲਾ ਰੁਝਾਨ ਆ ਜਾਂ ਖੇਡਾਂ ਵਾਲਾ ਰੁਝਾਨ ਆ, ਇਹਦੇ ਵੱਲੋਂ ਇਹ ਲੱਗਦਾ ਜ਼ਿਆਦਾ ਆਲਣਿਆਂ ਵੱਲ ਰੁਝਾਨ ਲੱਗਦਾ ਜਾਂ ਫਿਰ ਇਹ ਖੇਡਾਂ ਵੱਲ ਵੀ ਚੱਲਦਾ? ਖੈਰ ਜੀ ਹੁਣ ਅਸੀਂ ਆਲਣਾ ਵੀ ਵਧੀਆ ਬਣਾ ਰਹੇ ਹਾਂ ਜੀ, ਅਤੇ ਰਿਜ਼ਲਟ ਵੀ ਵਧੀਆ ਆ ਰਿਹਾ। ਬਾਕੀ ਬਾਈ ਸੰਦੀਪ ਜੀ ਦਾ ਉਹਨਾਂ ਨੇ ਬਹੁਤ ਉਪਰਾਲਾ ਜੀ, ਉਹਨਾਂ ਨੇ ਜਿਵੇਂ ਉਹਨਾਂ ਦਾ ਮੇਰੇ ਸੁਨੇਹਾ ਸੀਗਾ ਵੀ ਅਸੀਂ ਪਿੰਡ ਪਿੰਡ ਆਲਣਾ ਲੱਗਣ ਲਾ ਦਈਏ ਜੀ, ਵੀ ਪੰਛੀਆਂ ਦਾ ਸੋਚ ਰਹੇ ਨੇ ਜੀ। ਬਾਕੀ ਮੈਨੂੰ ਵੀ ਉਹੀ ਸੋਚ ਬਣਾਤੀ ਮੇਰੀ, ਵੀ ਮਨ 'ਚ ਹੀ ਰਹਿੰਦਾ ਵੀ ਆਲਣਾ ਵੱਧ ਤੋਂ ਵੱਧ ਪਿੰਡਾਂ 'ਚ ਲਾ ਦਈਏ ਜੀ। ਕਿਤੇ ਐਂ ਸੋਚਿਆ ਨਹੀਂ ਹੈਗਾ, ਬਿਜ਼ਨਸ ਤਾਂ ਸਮਝ ਹੀ ਨਹੀਂ ਕਿਤੇ ਆਲਣੇ ਦਾ ਜੀ ਅਸੀਂ, ਵੀ ਵੱਧ ਤੋਂ ਵੱਧ ਵਧੀਆ ਕੰਮ ਠੀਕ ਹੈ ਜੀ, ਵਧੀਆ ਟਾਈਮ ਪਾਸ ਹੋਈ ਜਾਂਦਾ ਜੀ। ਨਾਲੇ ਬੱਚੇ ਨਾਲੇ ਬੰਦੇ ਜਿਹੜੇ ਨਾਲ ਕੰਮ ਕਰਦੇ ਨੇ, ਆਹ ਕੁੜੀਆਂ ਰੰਗ ਵਾਲੀਆਂ ਨੇ, ਸਾਰਿਆਂ ਦਾ ਇਹਨਾਂ ਨਾਲ ਹੀ ਮਿਲ ਕੇ ਸਾਡਾ ਕੰਮ ਚੱਲੀ ਜਾਂਦਾ ਜੀ, ਇਹਨਾਂ ਦੀ ਸਾਡੇ ਨਾਲ ਚੱਲੀ ਜਾਂਦਾ ਜੀ। ਜੇ ਕਰਦੇ ਨੇ ਤਾਂ ਸਾਡਾ ਚੱਲਦਾ ਜੀ, ਬਾਕੀ ਸਾਰਿਆਂ ਦਾ ਰੁਜ਼ਗਾਰ ਮਿਲਿਆ ਹੋਇਆ ਸਾਨੂੰ ਜੀ ਵਧੀਆ। ਤਾਂ ਜਿਹੜੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ, ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜਿਹੜੇ ਟਰੈਕਟਰ ਜਾਂ ਜਿਹੜੇ ਆਲ ਨੇ ਜਾਂ ਜਿਹੜੀਆਂ ਖੇਡਾਂ ਪਈਆਂ ਨੇ ਜਵਾਕਾਂ ਵਾਲੀਆਂ, ਇੱਥੇ ਜਿਹੜੇ ਕਾਰੀਗਰ ਲੱਗੇ ਹੋਏ ਨੇ, ਕਾਰੀਗਰ ਇਹ ਬਾਈ ਬੇਅੰਤ ਉਹਨਾਂ ਨੂੰ ਲੀਡ ਕਰ ਰਹੇ ਨੇ, ਤਾਂ ਕਾਰੀਗਰ ਜਿਹੜੇ ਇੱਥੇ ਕੰਮ ਕਰਦੇ ਨੇ। ਤਾਂ ਜਿਹੜੀ ਇਹ ਤਸਵੀਰ ਅਸੀਂ ਤੁਹਾਡੇ ਨਾਲ ਤਾਂ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਇਹ ਜਿਹੜੀ ਤਸਵੀਰ ਆ ਇਹ ਕੁਦਰਤ ਦੇ ਨਾਲ ਇੱਕ ਜੁੜੀ ਹੋਈ ਤਸਵੀਰ ਆ। ਕੁਦਰਤ ਦੇ ਨਾਲ ਕਿਵੇਂ ਜੁੜੀ ਹੋਈ ਆ? ਇਸ ਦੇ ਵਿੱਚ ਜਿਹੜੇ ਆਲਣੇ ਨੇ ਉਹ ਪੰਛੀਆਂ ਦੇ ਲਈ ਬਣਾਏ ਜਾਂਦੇ ਨੇ। ਜਿਹੜੇ ਪੰਛੀ ਨੇ ਉਹ ਖੁੱਡਾਂ ਦੇ ਵਿੱਚ ਰਹਿਣ ਵਾਲੇ ਪੰਛੀਆਂ ਦੇ ਲਈ ਅੱਜ ਕੱਲ੍ਹ ਜਿਹੜੀ ਕੁਦਰਤੀਆਂ ਖੁੱਡਾਂ ਸੀ ਉਹ ਆਪਣੇ ਆਮ ਘਰਾਂ ਦੇ ਵਿੱਚ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਜਾਂ ਕਰ ਦਿੱਤੀਆਂ। ਜਿਹੜੇ ਪਿਛਲੇ ਸਮੇਂ ਦੇ ਵਿੱਚ ਬੋਰ ਹੁੰਦੇ ਸੀ ਤਾਂ ਉਹਨਾਂ ਦੇ ਵਿੱਚ ਜਿਹੜੇ ਟੋਏ ਕਰੇ ਜਾਂਦੇ ਸੀ ਉਹ ਬੰਦ ਕਰ ਦਿੱਤੇ, ਜਾਂ ਖੂਹ ਹੁੰਦੇ ਸੀ ਜਿਹੜੇ ਖੂਹ ਸੀ ਜਿਹੜੇ ਉਹ ਬੰਦ ਕਰ ਦਿੱਤੇ। ਸਮਰਸੀਬਲ ਮੋਟਰਾਂ ਆਈਆਂ ਤਾਂ ਮੋਟਰਾਂ ਦੇ ਨਾਲ ਜਿਹੜੇ ਕਬੂਤਰ ਜਾਂ ਜਿਹੜੇ ਤੋਤੇ ਸੀਗੇ ਉਹਨਾਂ ਦੇ ਲਈ ਖੁੱਡਾਂ ਨਹੀਂ ਰਹੀਆਂ। ਅਤੇ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਉਸ ਦੌਰ ਦੇ ਵਿੱਚ ਦਰੱਖਤਾਂ ਨੂੰ ਕੱਟਣਾ ਵੱਢਣਾ ਸ਼ੁਰੂ ਕਰਤਾ ਅਤੇ ਸਰਕਾਰ ਦੇ ਵੱਲੋਂ ਵੱਡੇ ਵੱਡੇ ਜਿਹੜੇ ਰੋਡ ਸੀ ਉਹ ਕੱਢ ਦਿੱਤੇ ਗਏ ਅਤੇ ਜਿਹੜੇ ਦਰੱਖਤ ਸੀ ਉਹ ਅਲੋਪ ਕਰ ਦਿੱਤੇ ਗਏ ਅਤੇ ਅਨੇਕਾਂ ਜਿਹੜੇ ਜਾਨਵਰ ਸੀ ਉਹ ਬੇਘਰ ਕਰ ਦਿੱਤੇ ਗਏ। ਪਰ ਬਾਈ ਬੇਅੰਤ ਵਰਗੇ ਨੌਜਵਾਨ ਅੱਗੇ ਆਏ ਤਾਂ ਇਹਨਾਂ ਨੇ ਆਲਣੇ ਸੀ ਜਿਹੜੇ ਉਹ ਲੋਕਾਂ ਦੇ ਵਿੱਚ ਦੇਣੇ ਸ਼ੁਰੂ ਕਰੇ, ਤਾਂ ਲੋਕਾਂ ਨੂੰ ਵੰਡਣੇ ਸ਼ੁਰੂ ਕਰੇ। ਤਾਂ ਜਿਹੜੇ ਆਲਣੇ ਆ, ਆਲਣਿਆਂ ਦੇ ਵਿੱਚ ਜਿਹੜੇ ਪੰਛੀ ਆ ਉਹ ਅੱਜ ਰਹਿ ਰਹੇ ਨੇ। ਅਸੀਂ ਪਿਛਲੇ ਦਿਨੀ ਤੁਹਾਨੂੰ ਇੱਕ ਤਸਵੀਰ ਦਿਖਾਈ ਸੀ, ਜਿਸ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਬਾਈ ਸੰਦੀਪ ਅਤੇ ਉਹਨਾਂ ਦੀ ਟੀਮ ਪਿੰਡ ਪਿੰਡ ਜਾ ਕੇ ਜੰਗਲ ਲਾ ਰਹੇ ਨੇ ਅਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਕਿ ਲੋਕੋ ਦਰੱਖਤ ਲਗਾ ਲਓ, ਕੁਦਰਤ ਨੂੰ ਬਚਾ ਲਓ, ਜਾਨਵਰਾਂ ਨੂੰ ਬਚਾ ਲਓ। ਤਾਂ ਜਿਹੜੀ ਇਹ ਸੋਚ ਆ ਇਹ ਬਾਈ ਵਰਗੇ ਲੈ ਕੇ ਚੱਲੇ ਨੇ। ਤਾਂ ਅਸੀਂ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ ਕਿਉਂਕਿ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ। ਬਾਈ ਪੜ੍ਹਾਈ ਕਿੰਨੀ ਕੁ ਕਰੀ ਹੈਗੀ? ਜੇ ਅਸੀਂ ਤੁਹਾਡੇ ਸਕੂਲ ਦੀ ਜਾਂ ਤੁਹਾਡੇ ਕਾਲਜ ਦੀ ਗੱਲ ਕਰੀਏ ਤਾਂ ਕਿੰਨਾ ਕੁ ਪੜ੍ਹੇ ਹੋ? 8 ਹੀ ਪੜ੍ਹਿਆ ਜੀ, ਬਸ 10ਵੀਂ ਤੱਕ ਕਰੀ ਨਹੀਂ ਹੈ ਜੀ। ਬਸ ਇਹ ਉਦੋਂ ਬਾਅਦ 'ਚ ਇਹਨਾਂ 'ਚ ਬਣਾਉਣ ਲੱਗ ਗਈ ਇਹ। ਬਾਕੀ ਜੇ ਆਪਾਂ ਗੱਲ ਕਰੀਏ ਵਿੱਚ ਵੀ ਆਪਾਂ ਕਹਿ ਦਿੰਦੇ ਵਿੱਚ ਪੰਛੀ ਆਲਸੀ ਕਹਿੰਦੇ, ਆਲਸੀ ਬਣਾ ਦਿੰਦੇ ਜੀ ਆਪਾਂ। ਆਲਸੀ ਦਾ ਮਤਲਬ ਵੀ ਆਪਾਂ ਆਲਸੀ ਨਹੀਂ ਕਹਿ ਸਕਦੇ। ਬਾਈ ਸੰਦੀਪ ਦੀ ਜਾਣਕਾਰੀ ਹੈ ਜੀ ਵੀ ਆਪਾਂ ਆਲਸੀ ਦਾ ਤਾਂ ਬਣਾਈਏ ਵੀ ਆਪਾਂ ਨੂੰ ਜੇ ਆਲਣਾ ਆਪ ਬਣਾ ਕੇ ਦਈਏ। ਜੇ ਮੰਨ ਲਓ ਤੁਸੀਂ ਇਹ 'ਚ ਪਰਾਲੀ ਧਰਤੀ ਜੀ ਤਾਂ ਪੰਛੀ ਨਹੀਂ ਆਉਂਦਾ, ਉਹਨੂੰ ਪਤਾ ਲੱਗ ਜੂ ਅਟੈਕ ਹੋ ਗਿਆ ਤਾਂ ਜੀ। ਉਹਨੇ ਆਪਾਂ ਤਾਂ ਇੱਕ ਜਗ੍ਹਾ ਦੇ ਸਕਦੇ ਇਹਨੂੰ, ਵੀ ਜਿਵੇਂ ਅੱਗੇ ਕੱਚੀਆਂ ਉਹ ਨੇ ਛੱਤਾਂ ਕੜੀ ਵਾਲੇ ਦੀ ਉਹ 'ਚ ਆਲਣੇ ਪਾ ਲੈਂਦੀਆਂ ਸੀ ਜੀ ਚਿੜੀਆਂ। ਹੁਣ ਆਪਾਂ ਜਗ੍ਹਾ ਖਤਮ ਕਰਤੀ ਜੀ। ਜੇ ਵਿੱਚ ਕਹਿੰਦੇ ਵੀ ਦਰੱਖਤ ਵੱਢੀ ਜਾਣਾ, ਦਰੱਖਤ ਲਾ ਦਿਓ। ਦਰੱਖਤ ਦੀ ਜੇ ਹੁਣ ਆਪਾਂ ਦਰੱਖਤ 'ਤੇ ਆਲਣਾ ਲਾ ਦਿੰਦੇ ਹਾਂ, ਉੱਥੋਂ ਹੋਰ ਪੰਛੀ ਆਪਣਾ ਸੱਪ ਜਾਂ ਕੋਈ ਹੋਰ ਪੰਛੀ ਉਹੀ ਬੱਚੇ ਚੱਕ ਕੇ ਲੈ ਜਾਂਦਾ ਜਾਂ ਆਂਡੇ, ਠੀਕ ਹੈ ਜੀ। ਉਹ ਜਾਣੀ ਉਹਦੀ ਪੰਛੀਆਂ ਦਾ ਚਿੜੀਆਂ ਦਾ ਵਧਾਰਾ ਨਹੀਂ ਹੁੰਦਾ ਜੀ, ਖਤਮ ਹੋਈ ਜਾਂਦੇ ਨੇ, ਠੀਕ ਹੈ ਜੀ। ਆਪਾਂ ਅੱਗੇ ਜਗ੍ਹਾ ਹੁੰਦੀ ਸੀ ਇੱਥੇ ਕੰਧਾਂ 'ਚ ਹੁੰਦੀਆਂ ਸੀ, ਉੱਥੇ ਅਟੈਕ ਨਹੀਂ ਹੁੰਦਾ ਨਾ ਬਿੱਲੀ ਦਾ ਨਾ। ਜੇ ਆਪਾਂ ਹੁਣ ਖੰਭੇ 'ਤੇ ਲਾਉਣਾ ਜੀ ਆਪਾਂ ਜਗ੍ਹਾ ਦੇ ਦਿੱਤੀ ਉਹਨੂੰ, ਬਸ ਉਹਨੇ ਆਪਣਾ ਆਲਣਾ ਆਪ ਤਿਆਰ ਕਰਨਾ ਜੀ। ਤੁਸੀਂ ਐਂ ਹਿਸਾਬ ਲਓ ਬਾਈ ਸੰਦੀਪ ਦੀ ਜਾਣਕਾਰੀ ਹੈ ਵੀ 19 ਵਾਰ ਬੱਚੇ ਕੱਢ ਕੇ ਲੈ ਗਏ। ਇੰਨੀ ਉਹਨਾਂ ਨੂੰ ਪਤਾ ਵੀ 19 ਵਾਰ ਬੱਚੇ ਕੱਢ ਕੇ ਲੈ ਗਏ ਜੀ, ਵੀ ਸਾਰਾ ਉਹਨੂੰ ਪਤਾ। ਤਾਂ ਕਰਕੇ ਹੁਣ ਜੇ ਆਪਾਂ ਕਹਿੰਦੇ ਵੀ ਵਿੱਚ ਕਹਿੰਦੇ ਨੇ ਵੀ ਦਰੱਖਤ ਵੀ ਵੱਢੀ ਜਾਂਦੇ ਹੋ, ਆਹ ਜਿਹੜਾ ਜੀ ਅਸੀਂ ਡੇਕ ਦਾ ਬਣਾਉਣੇ ਆ ਆਲਣਾ, ਜਿਹੜਾ ਡੇਕ ਆ ਇਹ ਆਪਣਾ ਰੁੱਖ ਨਹੀਂ, ਦੂਜਾ ਜੀ ਬਰਮਾ ਡੇਕ ਆ ਜੀ। ਜੇ ਆਪਾਂ ਹੁਣ ਟਾਹਲੀ ਦਾ ਵੱਢ ਕੇ ਬਣਾ ਦਈਏ ਉਹ ਕੁਛ ਇਹ ਜਿਹੜੀ ਡੇਕ ਵੱਢਦੇ ਨੇ ਜੀ ਆਪਾਂ ਲੱਗੀ ਵੀ ਰਹਿਣ ਦਿੰਦੇ ਹਾਂ, ਮੰਨ ਲਓ ਵੱਢਣੀ ਤਾਂ ਪੈਂਦੀ ਹੋਈ ਹੈ ਵੀ ਇਹ ਅੰਦਰੋਂ ਖੋਖਲੀ ਹੋ ਜਾਂਦੀ ਹੈ ਜੀ, ਠੀਕ ਹੈ ਜੀ। ਜੇ ਆਪਾਂ ਹੋਰ ਕੋਈ ਦਰੱਖਤ ਸੇੜਦੇ ਹਾਂ ਜੀ
ਹੁਣ ਮੰਨ ਲਓ ਜੀ ਬਾਈ ਸੰਦੀਪ ਤੇ ਪਤਾ ਜੀ ਦੋਨੋਂ ਨੇ ਤੁਹਾਨੂੰ ਦੱਸਿਆ ਵੀ ਹੁਣ ਗੁਰਦੁਆਰੇ ਵਾਲੇ ਵੀ ਕਹਿ ਦਿੰਦੇ ਨੇ ਵੀ ਆਪਾਂ ਸਾਨੂੰ ਜੀ ਸੈੱਡ ਪਾਉਣਾ ਜੀ, ਉਹ ਵੀ ਵੱਢ ਦਿੰਦੇ ਨੇ। ਜਿਹੜੇ ਪੁਰਾਣੇ ਰੁੱਖ ਹੈਗੇ ਨੇ ਬਣ ਜਾਂ ਕੋਈ ਕੋਈ ਰੁੱਖ ਨਹੀਂ ਹੈਗਾ ਜੀ, ਆਪਾਂ ਜਗ੍ਹਾ ਹੀ ਨਹੀਂ ਛੱਡੀ ਉਹਨਾਂ ਵਾਸਤੇ ਜੀ। ਅਤੇ ਉਸ ਤੋਂ ਬਾਅਦ ਜੀ ਜਿੱਥੇ ਮਰਜ਼ੀ ਦੱਸ ਲਓ ਵੀ ਆਪਾਂ ਕੋਈ ਧਾਰਮਿਕ ਜਗ੍ਹਾ ਵੀ ਉੱਥੇ ਦਰਖਤ ਹੋਣ, ਠੀਕ ਹੈ ਜੀ। ਤਾਂ ਕਰਕੇ ਵੀ ਆਪਾਂ ਨੂੰ ਇਹ ਆਲ੍ਹਣੇ ਦਾ ਉਪਰਾਲਾ ਜੀ, ਵੱਧ ਤੋਂ ਵੱਧ ਬੱਚਿਆਂ ਦੇ ਜਨਮ ਦਿਨ 'ਤੇ ਹੋਰ ਖਰਚਾ ਘਟਾ ਕੇ ਇਹ ਆਪਾਂ ਨੂੰ ਆਲ੍ਹਣੇ ਚਾਹੇ 2 ਲਾ ਦਿਓ ਜੀ, ਬਣਾ ਕੇ ਲਾ ਦਿਓ ਆਪ, ਠੀਕ ਹੈ ਜੀ। ਵੀ ਆਲ੍ਹਣੇ 'ਤੇ ਪਾਣੀ ਅਤੇ ਰੁੱਖ ਵੀ ਲਾਉਣੇ ਜ਼ਰੂਰੀ ਨੇ ਜੀ, ਵੀ ਆਪਾਂ ਇੱਕ ਜਗ੍ਹਾ ਦੇਤੀ ਜੀ, ਠੀਕ ਹੈ ਜੀ। ਕਦੇ ਘਰੋਂ ਨਹੀਂ ਇਹ ਕਿਹਾ ਸੀਗਾ ਛੋਟੇ ਹੁੰਦਿਆਂ ਨੂੰ ਜਦੋਂ ਤੁਸੀਂ 8ਵੀਂ ਤੋਂ ਹਟ ਗਏ ਵੀ ਹੋਰ ਪੜ੍ਹ ਲਾ ਕਿਤੇ ਚੰਗੀ ਨੌਕਰੀ 'ਤੇ ਲੱਗ ਜਾਏਗਾ, ਅਸੀਂ ਤਾਂ ਜਿਹੇ ਜਿਹੇ ਹੈਗੇ ਆ? ਬਸ ਜੀ ਉਦੋਂ ਹੁੰਦੇ ਆ ਐਂ ਸੀਗਾ ਜੀ, ਨਾ ਸਾਡੀ ਸੀ ਸਾਨੂੰ ਤਾਂ ਕਿਹਾ ਸੀ ਮੇਰੇ ਦਾਦਾ ਜੀ ਕੋਲ ਪੜ੍ਹਿਆ ਜੀ ਮੈਂ ਵੀ ਪੜ੍ਹ ਲਓ। ਅਤੇ ਬਸ ਕਿਤੇ ਜਿੰਨੇ ਅਸੀਂ ਮੁੰਡੇ ਪੜ੍ਹੇ ਸੀਗੇ ਜੀ, ਕੋਈ ਆਪਦੇ ਖੇਤੀ ਕਰਨ ਲੱਗ ਗਿਆ, ਕੋਈ ਕੰਮ ਹੀ ਕਰਦੇ ਸੀ ਸਾਰੇ। ਕੋਈ ਇੱਕ ਦੋ ਮੁੰਡੇ ਹੋ ਗਏ ਫੌਜ ਪੁਲਿਸ 'ਚ ਭਰਤੀ, ਫੌਜ 'ਚ ਵੀ ਹੋਏ ਨੇ ਜੀ। ਬਸ ਜੀ ਉੱਧਰ ਨੂੰ ਰੁਝਾਨ ਹੀ ਨਹੀਂ ਹੋਇਆ। ਹੁਣ ਤਾਂ ਫਿਰ ਜੀ ਕਰਦਾ ਵੀ ਕੰਮ ਇਹੋ ਜਿਹੇ ਕਰ ਲੈਂਦੇ, ਪਰ ਹੁਣ ਚਲੋ ਇਹਦੇ ਨਾਲ ਜੀ ਵਧੀਆ ਜੀ। ਦਾਦਾ ਜੀ ਕੀ ਕੰਮ ਕਰਦੇ ਸੀ? ਦਾਦਾ ਜੀ ਕੋਲ ਪੜ੍ਹੇ ਮਾਸਟਰ ਸੀ ਉਹ? ਨਹੀਂ ਉਹ ਆਪਣੇ ਕਈਆਂ ਖੁਰਪੇ ਮਸ਼ਹੂਰ ਸੀ ਸਾਡੇ ਬਾਬਾ ਜੀ ਦੀ ਕਹੀ ਜੀ, ਖੁਰਪਾ ਕਸੀਆ ਜੀ, ਹਾਂ ਮਸ਼ਹੂਰ। ਅੱਛਾ, ਉੱਧਰਲੀ ਡਿਗਰੀ ਨਹੀਂ ਹੋਈ, ਇੱਧਰਲੀ ਡਿਗਰੀ ਕਰ ਲਈ? ਹਾਂਜੀ। ਫਿਰ ਉਹ ਜੀ ਹੁਣ ਇੰਨਾ ਥੋੜਾ ਚਲਾਉਂਦੇ ਸੀ, ਦਿਨ ਰਾਤ ਥੋੜਾ ਆਪਣੇ ਜਿਵੇਂ ਹੱਥਾਂ ਤੱਕ ਥੋੜਾ ਚੱਲੀ ਜਾਂਦਾ ਸੀ 2 ਕਿੱਲੋ ਦਾ ਜੀ। ਹੁਣ ਉਹ ਨਾ ਤਾਂ ਅਸੀਂ ਉਹਨੇ ਜਾਣ ਆਈ ਕਰ ਵੀ ਲੈਂਦੇ ਸੀ ਵੀ ਚਲੋ ਆਹ ਕੰਮ ਸਾਨੂੰ ਸੌਖਾ ਲੱਗਿਆ ਸੀ, ਇੱਧਰ ਹੋ ਗਈ ਵੀ ਚਲੋ ਵੀ ਠੀਕ ਹੈ। ਬਾਕੀ ਪਹਿਲਾਂ ਅਸੀਂ ਇਕੱਲੇ ਕਰਦੇ ਸੀਗੇ, ਬਾਅਦ 'ਚ ਅਸੀਂ ਲੇਬਰ ਮੁੰਡੇ ਰੱਖ ਲਏ ਜੀ, ਟਾਈਮ ਪਾਸ ਵਧੀਆ ਕਰੀ ਜਾਂਦੇ। ਕਦੇ ਆਇਆ ਨਹੀਂ ਮਨ ਦੇ ਵਿੱਚ ਵੀ ਸਾਡੇ ਪਿਤਾ ਜਾਂ ਸਾਡੇ ਦਾਦਾ ਜੀ ਆਹ ਕੰਮ ਕਰਦੇ ਸੀ ਤਾਂ ਅਸੀਂ ਕਿਸੇ ਪਾਸੇ ਨੂੰ ਹੋਰ ਜਾ ਰਹੇ ਹਾਂ, ਅਤੇ ਕਦੇ ਦਿਲ ਦੇ ਵਿੱਚ ਆਇਆ ਹੋਵੇ ਵੀ ਅਸੀਂ ਵੀ ਆਹ ਕੰਮ ਕਰ ਲਈਏ, ਸ਼ੁਰੂ ਕਰ ਦਈਏ ਜਾਂ ਨਾਲ ਜਾਂ ਥੋੜ੍ਹਾ ਬਹੁਤਾ ਕਰ ਲਈਏ? ਨਹੀਂ ਵੀਰ ਜੀ, ਪਤਾ ਗੱਲ ਕੀ ਕਹੀ ਪਹਿਲੀ ਹੁਣ ਉਹ ਵੀ ਗੱਲ ਸੁਣ ਲਓ ਜੀ, ਜਿਹੜੀ ਪਹਿਲਾਂ ਕਹੀ ਸੀਗੀ ਜ਼ਿਮੀਂਦਾਰ ਆਪ ਵਾਹੁੰਦਾ ਸੀਗਾ ਜੀ। ਵੀ ਅਗਲਾ ਕਹਿੰਦਾ ਜੀ ਕਹੀ ਵਧੀਆ ਦੇ ਦਿਓ ਜੀ, ਵਧੀਆ ਮਿੱਟੀ ਨਾ ਲੱਗੇ, ਇਹ ਨਾ ਲੱਗੇ, ਜਿਵੇਂ ਸੁਣਦੇ ਰਹੇ ਆ ਜੀ, ਮਾੜਾ ਮੋਟਾ ਬਣਵਾਈਆਂ ਵੀ ਨੇ ਨਾਲ। ਹੁਣ ਅਗਲਾ ਜੀ ਜਾ ਕੇ ਦਿਹਾੜੀ ਨੂੰ ਫੜਾ ਦਿੰਦਾ ਭਈਆਂ ਨੂੰ, ਬਾਕੀ ਅੱਗੇ ਵਾਲੇ ਕੰਮ ਕੱਢ ਕੇ ਅੱਗੇ ਮਿੱਟੀ ਕਈਆਂ ਆਪ ਭਰਦੇ ਜੀ। ਹੁਣ JCBਆਂ ਹੋਈਆਂ, ਰੇਹ ਵੀ JCB ਨਾਲ ਪੈਂਦਾ, ਇਹ ਕੰਮ ਘੱਟ ਗਏ ਜੀ। ਅੱਗੇ ਤਾਂ ਅਗਲਾ ਹੁਣ ਮਾੜੇ ਨੱਕੇ ਵੀ ਹੁਣ ਪੈਪ ਲੈਣਾ ਪਾ ਦੀਆਂ ਜੀ, ਕੰਮ ਘੱਟਦਾ ਹੀ ਤੁਰਿਆ ਗਿਆ ਜੀ ਉਹਦਾ ਜੀ। ਜਿਹੜਾ ਹੱਥਾਂ ਦਾ ਕੰਮ ਸੀ ਵੀ ਉਹ ਖਤਮ ਕਰਤਾ ਮਸ਼ੀਨੀ ਯੁੱਗ ਨੇ। ਹੁਣ ਜੀ ਕਹੀ ਬਹੁਤ ਕੰਮ ਘੱਟ ਗਿਆ। ਹੁਣ ਰੇਹ ਪਾਉਣਾ ਅਗਲਾ ਕੇ ਕਹੀ ਸਾਡੇ ਕੋਲ 5 ਰੁਪਏ ਸਾਈ ਦੇ ਕੇ ਜਾਂਦੇ ਹੁੰਦੇ ਸਾਈ, ਮੇਰੇ ਕਾਪੀਆਂ ਪਈਆਂ ਹੁਣ 5 ਰੁਪਏ ਸਾਈ 'ਤੇ ਕਹੀ ਲੈ ਕੇ ਜਾਣਾ ਮਹੀਨੇ ਬਾਅਦ, ਡੇਢ ਮਹੀਨੇ ਸਾਈਆਂ ਹੁੰਦੀਆਂ ਸਾਡੇ ਕੋਲ ਜੀ। ਸਾਰੇ ਭਿੱਖੀ ਇੱਧਰ ਅੱਡੋ ਪਿੰਡਾਂ ਸਾਰੇ ਕਹੀ ਜਾਂਦੀ ਜੀ, ਵੀ ਕਹੀ ਖੁਰਪਾ ਮਿੱਟੀ ਨਾ ਲੱਗੇ, ਕੁੱਟ ਕੇ ਬਣਾਉਂਦੇ ਸੀ ਜੀ। 2 ਇੰਚ 1.5 ਇੰਚੀ ਪੱਤ ਵੱਧ ਜਾਂਦਾ ਸੀਗਾ, ਜੇ ਜਿਵੇਂ 14 ਦਾ ਤਾਂ ਇੱਕ ਪਾਸੇ ਨੂੰ 1.5 ਇੰਚੀ ਪੱਤ ਵਧਾਉਣਾ, ਦੇਖ ਲਓ ਸਾਰਾ 1.5 ਸੂਤ ਹੁੰਦਾ ਸੀ ਪੱਤ, ਹੁਣ ਵਧਾ ਕੇ ਫਿਰ ਬਣਾਉਂਦੇ ਸੀ ਜੀ। ਮਿੱਟੀ ਨਹੀਂ ਲੱਗਦੀ ਸੀ, ਬਸ ਜਾਣੀ ਜਿਉਂ ਚੱਲਦੀ ਸੀ ਅੰਦਰ ਝਮਕਦੀ ਤੁਰੀ ਜਾਂਦੀ ਜੀ, ਨਾ ਸੂਰੀ ਲਾਉਂਦੀ, ਨਾ ਉਹਦੇ ਜਿੱਥੇ ਪੀਣ ਲੱਗਿਆ ਹੁੰਦਾ ਉੱਥੋਂ ਟੁੱਟਦੀ ਸੀ ਜੀ, ਵੀ ਮੌਜੂਦ ਵਾਲੀ ਸੀਗੀ। ਤਾਂ ਕਰਕੇ ਵੀ ਬਹੁਤ ਦੂਰ ਦਾ ਜਾਣੀ ਹੁਣ ਅਗਲਾ 5 ਰੁਪਏ ਨੂੰ ਸਮਝਦਾ ਨਹੀਂ, ਅੱਗੇ 5 ਰੁਪਏ 'ਤੇ ਵੀ ਸਾਈ 'ਤੇ ਲੈ ਕੇ ਜਾਂਦਾ ਸੀ ਜ਼ਿਮੀਂਦਾਰ ਵੀ ਯਾਰ ਸਾਨੂੰ ਕਹੀ ਦੇ ਦਿਓ, ਖੁਰਪਾ ਕਸੀਆ ਜਾਣੀ ਸਾਈ 'ਤੇ ਬਣਵਾਉਂਦੇ ਸੀਗੇ ਜੀ। 5 ਰੁਪਈਆਂ ਦੀ ਕਿੰਨੀ ਕੁ ਕੀਮਤ ਸੀ ਉਸ ਵਕਤ ਜੇ ਅੱਜ ਦੇ ਯੁੱਗ ਦੇ ਹਿਸਾਬ ਨਾਲ ਆਪਾਂ ਦੇਖਿਆ ਜਾਵੇ? ਉਦੋਂ ਜੀ ਜਾਣੀ ਦੇਖ ਲਓ ਤੁਸੀਂ ਸਾਈ 5 ਰੁਪਏ ਵੀ ਅਗਲਾ ਵੀ ਜਾਣੀ ਲੋਕ ਪਤਾ ਕੀ ਅਗਲਾ ਐਂ ਕਹਿੰਦਾ ਸੀ ਵੀ ਅਸੀਂ ਕਹੀ ਲੈ ਕੇ ਜਾਣੀ ਹੈ ਜੀ, ਬਸ ਸਾਨੂੰ ਵੱਧ ਵੀ ਦੇ ਕੇ ਜਾਂਦੇ 20-50 ਰੁਪਏ ਵੱਧ ਲੈ ਲਓ ਵੀ ਦੇ ਦਿਓ, ਕਿਉਂ ਉਦੋਂ ਆਪ ਕਹੀ ਦਾ ਕੰਮ ਵਧੀਆ ਚੱਲਦਾ ਸੀਗਾ ਜੀ। ਹੁਣ ਤਾਂ ਅਗਲਾ ਪੈਪ ਲੈਣਾ ਪੈ ਗਈਆਂ ਜਾਂ ਖਾਲ ਪੱਕੇ ਹੋ ਗਏ ਜੀ, ਉਦੋਂ ਖਾਲ ਘੱਟਦੇ ਸੀ ਵੀ ਜੀ ਲੱਗੇ। ਹੁਣ ਹੀ ਅਗਲਾ ਹੁਣ ਦੂਜੀਆਂ ਕਹੀਆਂ ਬਣਨ ਲੱਗ ਗਈਆਂ, ਅਗਲਾ ਕਿੱਥੋਂ ਮਰਜ਼ੀ ਲੈ ਲਈ। ਜਿਵੇਂ ਚੀਜ਼ ਅੱਗੇ ਮਸ਼ਹੂਰ ਹੁੰਦੀ ਸੀ ਦਾਤੀ ਲਾਲ ਮਾਜਰੀ ਮਸ਼ਹੂਰ ਹੁੰਦੀ ਸੀ ਜੀ, ਉਸ ਤਰ੍ਹਾਂ ਦੀ ਕਹੀ ਮਸ਼ਹੂਰ ਸੀ ਜੀ। ਬਿਲਕੁਲ। ਜਿਵੇਂ ਹੁਣ ਅਸੀਂ ਇੱਥੋਂ ਦੀ ਗੱਲ ਕਰਦੇ ਹਾਂ ਤੁਹਾਡੇ ਕਿੱਤੇ ਦੇ ਨਾਲ ਸੰਬੰਧਿਤ, ਇਹ ਜਿਹੜਾ ਟਰੈਕਟਰ ਪਏ ਨੇ ਇਹਨਾਂ ਦੇ ਉੱਪਰ ਜਿਹੜੇ ਟਾਇਰ ਚੜਾਏ ਹੋਏ ਨੇ ਪਲਾਸਟਿਕ ਦੇ ਨੇ, ਇਹ ਕਦੇ ਸੋਚਿਆ ਵੀ ਅਸੀਂ ਲੱਕੜ ਦੇ ਵੀ ਬਣਵਾ ਲਈਏ? ਪਹਿਲਾਂ ਲੱਕੜ ਦੇ ਬਣਦੇ ਰਹੇ ਨੇ ਜੀ, ਪਹਿਲਾਂ ਲੱਕੜ ਦੇ ਬਣਦੇ ਰਹੇ ਨੇ, ਫਿਰ ਐਂ ਵੀ ਲੱਕੜ ਵੀ ਮਹਿੰਗੀ ਹੋਈ ਜਾਂਦੀ ਹੈ ਜੀ, ਬਾਕੀ ਲੇਬਰ ਵੱਧ ਪੈਂਦੀ ਹੈ ਉਹ 'ਤੇ ਵੀ ਚਲੋ ਆਹ ਹੀ ਬਣਿਆ ਬਣਾਇਆ ਛੇਤੀ ਬਣ ਜਾਂਦਾ, ਨਾਲੇ ਵਧੀਆ ਵੀ ਸੋਹਣਾ ਲੱਗਦਾ ਜੀ। ਤਾਂ ਬਈ ਜਿਹੜੀ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਤੁਸੀਂ ਆਲ੍ਹਣਿਆਂ ਦੀ ਗੱਲ ਕਰੀ ਸੀਗੀ, ਆਲ੍ਹਣਿਆਂ ਦੇ ਵਿੱਚ ਜਿਵੇਂ ਜਿਹੜਾ ਸਾਈਜ਼ ਹੁੰਦਾ ਅੱਡੋ ਅੱਡ ਸਾਈਜ਼ ਹੁੰਦੇ ਨੇ, ਜਿਹੜੇ ਤੋਤੇ ਵਾਸਤੇ ਅਲੱਗ ਹੁੰਦਾ, ਘੁੱਗੀਆਂ ਵਾਸਤੇ ਅਲੱਗ ਹੁੰਦਾ ਹੈ ਨਾ। ਜਿਵੇਂ ਹੁਣ ਘੁੱਗੀ ਹੈ ਜਿਹੜੀ ਉਹ ਓਪਨ ਰਹਿਣਾ ਪਸੰਦ ਕਰਦੀ ਹੈ, ਜਾਂ ਕਬੂਤਰਾਂ ਦੀ ਗੱਲ ਕਰਦੇ ਹਾਂ, ਕਬੂਤਰ ਉਹ ਖੱਡਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਜ਼ਿਆਦਾਤਰ, ਤੋਤਾ ਵੀ ਖੱਡ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਨਾ। ਜਿਹੜੀਆਂ ਚਿੜੀਆਂ ਹੁੰਦੀਆਂ ਨੇ ਉਹ ਪਹਿਲਾਂ ਆਪਦੇ ਬੁਣਤੀ ਆਲ੍ਹਣੇ ਬਣਾਉਂਦੀਆਂ ਸੀ, ਅਤੇ ਹੁਣ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਵੀ ਇੱਦਾਂ ਦੇ ਸਾਈਜ਼ ਚਾਹੀਦੇ ਨੇ? ਕੁਝ ਕੁ ਸਾਈਜ਼ ਵੀ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਅਤੇ ਉਹਨਾਂ ਬਾਰੇ ਜਾਣਕਾਰੀ
ਜਾਣਕਾਰੀ ਵੀ ਦੇ ਦਿਓ। ਹਾਂਜੀ ਵੀਰ ਜੀ, ਇੱਕ ਜਿਵੇਂ ਆਪਣਾ ਚਿੜੀ ਵਾਸਤੇ ਜਿਹੜਾ ਚਿੜੀ ਅੱਗੇ ਆਪਣੀ ਛੱਤਾਂ ਕੜੀਆਂ ਵਾਲੀਆਂ ਹੁੰਦੀਆਂ ਸੀ, ਛੱਤਾਂ ਉਹ 'ਚ ਰਹਿੰਦੀਆਂ ਸੀ, ਜਾਂ ਹੋਰ ਕੱਚੇ ਕੰਧਾਂ ਹੁੰਦੀਆਂ ਸੀਗੀਆਂ ਵੀ, ਜਾਂ ਦੂਜੇ ਰੁੱਖ ਹੁੰਦੇ ਸੀ ਕੰਡਿਆਂ ਵਾਲੇ, ਜਾਂ ਬੇਲ ਹੁੰਦੀ ਸੀ, ਬਾਈ ਸੰਦੀਪ ਜੀ ਕਹਿੰਦੇ ਨੇ ਬੋਗਲ ਬੇਲ, ਜਾਂ ਉਹ 'ਚ ਕੰਡਿਆਂ ਵਾਲੇ ਦਰਖਤ ਹੁੰਦੇ ਸੀ ਵੀ ਉਹ 'ਚ ਰਹਿੰਦੀਆਂ ਸੀਗੀਆਂ। ਹੁਣ ਆਪਾਂ ਜੀ ਉਹਨਾਂ ਨੂੰ ਜਗ੍ਹਾ ਦੇ ਦਿੱਤੀ, ਜਿਵੇਂ ਚਿੜੀ ਆਈ, ਚਿੜੀ ਦੇ ਆਲ੍ਹਣਾ ਬਣਾਉਣੇ, ਹੁਣ ਚਿੜੀ ਦੇ ਆਲ੍ਹਣੇ ਦਾ ਦੱਸਦੇ ਜੀ। ਜਿਵੇਂ ਆਈ ਹੁਣ ਇਹਦਾ ਸਰਾਖ ਹੈ 1.5 ਇੰਚੀ ਜੀ, ਠੀਕ ਹੈ ਜੀ। ਜੇ ਆਪਾਂ ਇਹ 'ਚੋਂ 2 ਇੰਚੀ ਕੱਢ ਦਿੰਦੇ ਹਾਂ, ਜਾਂ ਦੋਨਾਂ ਪਾਸੇ ਕੱਢ ਸਕੇ, ਅਸੀਂ ਦੋਨਾਂ ਪਾਸੇ ਕੱਢ ਦਿੰਦੇ ਸੀਗੇ। ਫਿਰ ਬਾਈ ਸੰਦੀਪ ਜੀ ਨੇ ਦੱਸਿਆ ਵੀ ਉਹ ਫਿਰ ਹੁਣ ਚਿੜੀ ਨੂੰ ਉੱਥੇ ਹੋਰ ਪੰਛੀ ਅਟੈਕ ਨਹੀਂ ਕਰਦਾ, ਇੰਨੀ ਗਟਾਰ ਤੰਗ ਕਰਦੀ ਹੈ ਜੀ, ਉਹਨੂੰ ਲੜਨ ਲੱਗ ਜਾਂਦੀ ਹੈ। ਉਸ ਤੋਂ ਬਾਅਦ 'ਚ ਫਿਰ ਪੰਛੀ ਬੱਚੇ ਚੱਕ ਕੇ ਲੈ ਜਾਂਦਾ ਜੀ, ਚੁੰਝ ਲੰਬੀ ਚੁੰਝ ਵਾਲਾ ਜਾਂ ਸੇਗਰਾ ਪੰਛੀ ਇੱਕ ਉਹ ਚੱਕ ਕੇ ਲੈ ਜਾਂਦਾ ਜੀ, ਯਾਨੀ ਵੀ ਤੇ ਚਿੜੀ ਦੇ ਅਟੈਕ ਨਹੀਂ ਹੁੰਦਾ ਜੀ ਇਹਦੇ ਨਾਲ ਵੀ। ਤਾਂ ਇੰਚੀ ਇਹ 1.5 ਇੰਚੀ ਸਰਾਖ ਹੈ ਜੀ, ਹੋਰ ਪਾਸੇ ਕੋਈ ਅਟੈਕ ਨਹੀਂ ਇਹ 'ਤੇ। ਜੇ ਆਪਾਂ ਮੰਨ ਲਓ ਇਹਨੂੰ ਬਾਦਰੇ ਥੱਲੇ ਲਾਉਣੇ ਆ ਜਾਂ ਖੰਭੇ 'ਤੇ ਲਾਉਣੇ ਆ, ਜੇ ਆਪਾਂ ਇਹਨੂੰ ਤਾਂ ਗਰਿੱਲ 'ਤੇ ਲਾ ਦਿੰਦੇ ਜਮਾਂ ਨੁੱਕਰ 'ਤੇ, ਉੱਥੇ ਹੀ ਚਿੜੀ ਨੂੰ ਪਤਾ ਲੱਗ ਜੂ ਵੀ ਇੱਥੇ ਅਟੈਕ ਹੈ ਜੀ, ਉੱਥੇ ਚਿੜੀ ਆਉਂਦੀ ਨਹੀਂ ਹੈਗੀ। ਯਾਨੀ ਸਾਨੂੰ ਬਾਈ ਸੰਦੀਪ ਦਾ ਦੱਸਿਆ ਉਹਨਾਂ ਨੇ ਵੀ ਬਸ ਵੀ ਬਾਦਰੇ ਥੱਲੇ ਲਾਓ ਜਾਂ ਇਹਨੂੰ ਖੰਭੇ 'ਤੇ ਲਾਓ ਵੀ ਕਿੱਥੇ ਅਟੈਕ ਨਹੀਂ ਕੋਈ। ਬਾਕੀ ਤੁਸੀਂ ਉੱਥੇ ਲਾਉਣ ਸਾਰ ਧੌਲੇ ਲਾਉਣ, ਕਈ ਵਾਰ ਆਲ੍ਹਣੇ ਬਾਈ ਨੇ ਦੱਸਿਆ ਵੀ ਲਾਉਣ ਸਾਰ ਚਿੜੀਆਂ ਬਹਿ ਜਾਂਦੀਆਂ ਨੇ ਜੀ 'ਚ, ਜਿੱਦਾਂ ਲਾਤਾ। ਹੁਣ ਸਾਡੇ ਇੱਥੇ ਆਪਣੇ ਸਮਾਣੇ ਕੋਲੇ ਵੀ ਬਹੁਤ ਪਿੰਡਾਂ 'ਚ ਭੇਜਣੇ, ਸਰਪੰਚ ਵੀ ਲਾ ਰਹੇ ਨੇ ਵੀ। ਉਹ ਬਾਈ ਸਾਡੇ ਕੋਲ ਆ ਗਏ ਨੇ ਪਰਸੋਂ, ਉੱਥੇ ਦਸਤਖਤ ਕਰਾ ਕੇ ਰਹਿ ਗਏ ਸੀਗੇ, ਉਹ ਕਹਿੰਦੇ ਵੀ ਚਿੜੀਆਂ ਆਉਣ ਲੱਗ ਗਈਆਂ ਵੀ। ਦੇਖ ਲਓ ਇੰਨਾ ਵੀ ਜਾਣ ਕੇ ਪੰਛੀ ਨੂੰ ਇੰਨੀ ਸੂਝ ਹੈ। ਅਤੇ ਇੱਕ ਆਪਾਂ ਆ ਗਿਟਾਰ ਵਾਸਤੇ ਬਣਾਉਣਾ, ਗਿਟਾਰ ਵਾਸਤੇ 2 ਇੰਚੀ ਸਰਾਖ ਰੱਖਿਆ ਜੀ, ਇਹ 2 ਇੰਚੀ ਸਰਾਖ ਹੈ ਜੀ। ਉੱਦਾਂ ਇਹ ਸਾਰਾ ਸੇਮ ਹੀ ਹੈ ਜਿਵੇਂ ਚਿੜੀ ਦਾ ਤੇ ਇਹਦਾ ਗਿਟਾਰ ਦੀ ਸਾਈਜ਼ ਵੀ ਵੱਡਾ ਜੀ, ਸਾਈਜ਼ ਹੀ ਵੱਡਾ ਹੈ। ਬਾਕੀ ਜੇ ਹੁਣ ਆਪਾਂ ਜੇ ਵਿੱਚ ਆਹ ਘਟਾ ਵੀ ਦਿੰਦੇ ਜੀ, ਨੀਵਾਂ ਕਰ ਦਿੰਦੇ ਹਾਂ, ਫਿਰ ਵੀ ਪੰਛੀ ਬੱਚੇ ਡਿੱਗਣ ਦਾ ਡਰ ਰਹਿੰਦਾ ਬਾਹਰੇ। ਜਦੋਂ ਵੱਡੇ ਹੋ ਜਾਂਦੇ ਫਿਰ ਚੋਗਾ ਇੱਥੇ ਬਹਿ ਕੇ ਪੰਛੀ ਚੋਗਾ ਦਿੰਦਾ ਜੀ, ਚਿੜੀ ਉਹ ਡਿੱਗਦੇ ਵੀ ਨਹੀਂ ਹੈਗੇ, ਜਾਣੀ ਸੇਫ ਹੈ ਜੀ। ਅਤੇ ਉਸ ਤੋਂ ਬਾਅਦ ਜੀ ਆਪਾਂ ਇੱਕ ਘੁੱਗੀ ਦਾ ਬਣਾਉਂਦੇ ਜੀ, ਗਿਟਾਰ ਦਾ ਵੀ ਦਿਖਾਤਾ ਜੀ। ਉਸ ਤੋਂ ਬਾਅਦ ਆਪਾਂ ਘੁੱਗੀ ਭਾਲਦੀ ਜੀ ਓਪਨ, ਜਿਵੇਂ ਤਾਰਾਂ 'ਤੇ ਦੇ ਦਿੰਦੀ ਆਪਣੇ ਆਂਡੇ, ਇਹ ਆਪਣਾ ਜੀ ਓਪਨ ਹੈ, ਬਸ ਇਹਨੂੰ ਇਸ ਤਰ੍ਹਾਂ ਲੱਗ ਜਾਂਦਾ ਜੀ। ਉਸ ਤੋਂ ਬਾਅਦ 'ਚ ਅਸੀਂ ਬਾਹਰ ਲਾਇਆ ਸੀ ਘੁੱਗੀ ਦਾ ਆਲ੍ਹਣਾ ਜੀ, ਉਹ ਟਿਊਬ 'ਤੇ ਬੱਚੇ ਡੱਕੇ ਲਿਆ ਧਰੀ ਜਾਵੇ ਸੀ, ਲਾਤਾ ਜੀ, ਉਹਨੇ ਚੱਕ ਕੇ ਡੱਕੇ ਉਹਦੀ ਉੱਥੇ ਧਰ ਲਈ ਆਲ੍ਹਣੇ 'ਤੇ। ਸਾਡੇ ਦੇਖਣ ਦੀ ਗੱਲ ਹੈ, ਯਾਨੀ ਘੰਟੇ 2 ਘੰਟਿਆਂ ਬਾਅਦ ਉੱਥੇ ਧਰ ਲਈ। ਉਸ ਤੋਂ ਬਾਅਦ ਜੀ ਇਹ ਓਪਨ ਹੀ ਭਾਲਦੀ ਹੈ, ਇਸ ਤਰ੍ਹਾਂ ਹੀ ਲੱਗਦਾ ਜੀ। ਆਹ ਆਪਣਾ ਤੋਤੇ ਦਾ ਜੀ, ਤੋਤਾ ਇਹ ਥੱਲੇ ਨੂੰ ਖੁੱਡ ਪੜਦਾ ਜੀ, ਥੱਲੇ ਨੂੰ ਜਾਂਦਾ ਜੀ ਡੂੰਘਾ, ਇਹ ਡੂੰਘੇ ਤਰ੍ਹਾਂ ਜੀ। ਇਹ 'ਚ ਕੋਚਰ, ਨੀਲਕੰਠ ਅਤੇ ਤੋਤਾ ਉਹ ਅਡਾਪਟ ਕਰਦੇ ਇਹਨੂੰ ਜੀ। ਬਾਕੀ ਕੋਚਰ ਵੀ ਕਰ ਲੈਂਦੇ, ਗਿਟਾਰ ਵੀ ਲੈ ਲੈਂਦੇ ਇਹਨੂੰ ਜੀ। ਇਹਦੇ 'ਚ ਨਹੀਂ ਅਟੈਕ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਤੋਤਾ, ਨੀਲਕੰਠ, ਕੋਚਰ ਡਰਦੇ ਨੇ ਜੀ ਪੰਛੀ, ਜਿਵੇਂ ਤੋਤੇ ਤੋਂ ਪੰਛੀ ਦਾ ਗਿਟਾਰ ਤੋਂ ਵੀ ਡਰਦਾ ਜੀ ਪੰਛੀ। ਬਾਕੀ ਡੂੰਘਾ ਵੱਧਦਾ ਜੀ ਇਹ। ਹਾਂ, ਅਤੇ ਬਾਕੀ ਪੰਛੀ ਜਿਹੜਾ ਵੱਡਾ ਹੁੰਦਾ ਉਹ ਵਿੱਚ ਵੜਦੀ ਨਹੀਂ ਗਈ। ਜਿਹੜਾ ਚਿੜੀ ਹੈ, ਚਿੜੀ ਗਿਟਾਰ ਤੋਂ ਡਰਦੀ ਹੈ ਜੀ ਵੀ। ਤਾਂ ਕਰਕੇ ਵੀ ਅਸੀਂ ਇਹ ਵੀ ਡੂੰਘਾ ਬਣਾਉਣਾ ਜੀ। ਇਹ ਵੀ ਬਾਈ ਆਪਣੇ ਕੋਲ ਸ਼ਾਟ ਹੈਗੇ ਨੇ ਵੀ, ਵਧੀਆ ਰਿਜ਼ਲਟ ਇਹਨਾਂ ਦਾ ਵੀ। ਤਾਂ ਜਿਹੜੀ ਇਹ ਤਸਵੀਰ ਸੀ ਇਹ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬਾਈ ਦੇ ਨਾਲ, ਥੋੜ੍ਹੀ ਜਿਹੀ ਗੱਲਬਾਤ ਹੋਰ ਕਰਦੇ ਹਾਂ। ਬਾਈ ਜਿਵੇਂ ਇਹ ਆਲ੍ਹਣੇ ਜਦੋਂ ਤੁਸੀਂ ਟੰਗਦੇ ਹੋ ਜਾਂ ਕਿਤੇ ਰੱਖਦੇ ਹੋ, ਇਹਦਾ ਟੰਗਣ ਦਾ ਕੀ ਪ੍ਰੋਸੀਜਰ ਹੁੰਦਾ ਵੀ ਕਿੱਥੇ ਕਿੱਦਾਂ ਟੰਗੇ ਜਾਂਦੇ ਨੇ, ਇਹ ਕਿਵੇਂ ਬੰਨ੍ਹੇ ਜਾਂਦੇ ਨੇ? ਜਿਹੜਾ ਖੰਭੇ 'ਤੇ ਲਾਉਣੇ ਵੀਰ ਜੀ, ਖੰਭੇ 'ਤੇ ਲਾਉਣੇ ਆ, ਫਿਰ ਤਾਂ ਮਤਲਬ ਸਾਡਾ ਸਰਾਖ ਕੱਢੇ ਹੋਏ ਨੇ ਜੀ। ਇੱਥੋਂ ਦੀ ਤਾਰ ਜਿਹੜੀ ਆਪਣੀ ਫਲੈਕਸ ਵਾਲੀ ਤਾਰ ਹੁੰਦੀ ਹੈ ਜੀ, ਫਲੈਕਸ ਬੰਨ੍ਹਣ ਵਾਲੀ, ਉਹ ਐਲੂਮੀਨੀਅਮ ਦੀ ਤਾਰ ਹੁੰਦੀ ਹੈ ਜੀ। ਉਹ ਦੂਰੀ ਕਰਕੇ ਬਾਹਲੀ ਮੋਟੀ ਨਹੀਂ ਹੁੰਦੀ, ਉਹ ਲੰਘਾ ਕੇ ਮਗਰ ਖੰਭੇ ਦੀ ਮਰੋੜੀ ਵੱਜ ਜਾਂਦੀ ਹੈ ਜੀ। ਉਹ ਮਰੋੜੀ ਵੱਜ ਕੇ ਬਸ ਹਲਦਾ ਨਹੀਂ ਗਈ। ਜੇ ਆਪਾਂ ਮੰਨ ਲਓ ਬਾਦਰੇ ਥੱਲੇ ਲਾਉਣੇ ਆ, ਫਿਰ ਡਰਿੱਲ ਤੇ ਗਿੱਟੀ ਨਾਲ ਲੱਗ ਜਾਂਦਾ ਜੀ। ਕਈ ਵਾਰ ਹਨੇਰੀ ਆ ਜਾਏ ਜਾਂ ਕੁਛ ਹੋਰ, ਕੁਛ ਨਹੀਂ ਹੁੰਦਾ ਜੀ। ਉਹਦੇ ਨਾਲ ਲੱਗ ਗਿਆ ਜੀ ਤਾਰ ਨਾਲ, ਫਿਰ ਆਲ੍ਹਣਾ ਹਲਦੇ ਨਹੀਂ। ਬਹੁਤ ਲੱਗਿਆ ਬਈ ਧੌਲੇ ਮੱਲਾ ਦੀ ਭੇਜਤਾ ਹੋਊਗਾ 10,000 ਆਲ੍ਹਣਾ ਜੀ ਬਾਈ ਸੰਦੀਪ ਦੇ, ਉਹਨਾਂ ਨੇ ਬਹੁਤ ਆਲ੍ਹਣੇ ਲਾਏ ਨੇ ਜੀ। ਬਾਕੀ ਉਹਦਾ ਜਨਮ ਦਿਨ 'ਤੇ ਵੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ, ਕਹਿ ਨਹੀਂ ਸਕਦੇ, ਇੰਨਾ ਕੋਈ ਕਰ ਨਹੀਂ ਸਕਦਾ ਜੀ। ਨਾਲ ਉਹਨਾਂ ਦੇ ਮੁੰਡੇ ਵੀ ਲੱਗਦੇ ਨੇ ਜੀ, ਬਹੁਤ ਵਧੀਆ ਉਪਰਾਲਾ ਜੀ। ਯਾਨੀ ਵੱਧ ਤੋਂ ਵੱਧ ਆਪਾਂ ਨੂੰ ਇਹੀ ਕਹਿੰਦੇ ਵੀ ਆਲ੍ਹਣੇ ਲਾਓ, ਬਣਵਾ ਕੇ ਲਾਓ, ਬੱਚਿਆਂ ਦੇ ਜਨਮ ਦਿਨ 'ਤੇ ਵੱਧ ਤੋਂ ਵੱਧ ਲਾਓ ਜੀ। ਤੁਸੀਂ ਖੁਦ ਵੀ ਜਾਣਕਾਰੀ ਦੇ ਦਿੰਦੇ ਹੋ ਜੇਕਰ ਅਸੀਂ ਕਿਸੇ ਨੇ ਪੁੱਛਣਾ ਹੋਵੇ ਵੀ ਹਾਂ ਬਈ ਬੇਅੰਤ ਤੋਂ ਪੁੱਛ ਲੈਂਦੇ ਹਾਂ ਫੋਨ ਕਰਕੇ, ਅਤੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਦੇ ਦਿਓ ਆਲ੍ਹਣਿਆਂ ਬਾਰੇ? ਹਾਂਜੀ, ਅਸੀਂ ਸਾਈਜ਼ ਦੱਸ ਸਕਦੇ ਹਾਂ ਜੀ ਵੀ ਬਾਹਲੀ ਦੂਰ ਹੁਣ ਸਾਡੇ ਕੋਲ ਕਹਿੰਦੇ ਨੇ ਵੀ ਅਸੀਂ 2 ਬਣਵਾਉਣੇ ਆ ਜੀ, 4 ਬਣਾਉਣੇ ਆ। ਜਦੋਂ ਕੋਈ 10 ਕਹਿੰਦਾ ਜੀ ਸਾਡੇ ਕੋਈ ਮੰਨ ਲਓ ਕੋਈ ਜਿਵੇਂ ਅੰਮ੍ਰਿਤਸਰ ਬਹੁਤ ਵਾਰੀ ਭੇਜਤੇ, ਬਠਿੰਡੇ ਵੀ ਬੱਸ ਜਾਂਦੀ ਹੈ ਤਾਂ ਅਸੀਂ ਭੇਜ ਵੀ ਦਿੰਦੇ ਹਾਂ ਜੀ।
ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬਾਈ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਦੇ ਨਾਲ ਜਿਹੜੀ ਗੱਲਬਾਤ ਕਰੀ ਆ। ਤਾਂ ਇਸ ਦੇ ਵਿੱਚ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਈਆਂ ਨੇ ਉਹ ਨੇ ਪੁਰਾਣੇ ਯੁੱਗ ਦੀਆਂ ਥੋੜ੍ਹੀਆਂ ਬਹੁਤੀਆਂ, ਜਿਵੇਂ ਕਿ ਇਹਨਾਂ ਦੇ ਦਾਦਾ ਜੀ ਕਈਆਂ ਦਾ ਕੰਮ ਕਰਦੇ ਸੀ, ਕਾਰੋਬਾਰੀ ਕਿੱਤਾ ਸੀਗਾ ਕੋਈ ਹੋਰ। ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਧਿਆਨ ਸੀ ਜਾਂ ਜਿਹੜਾ ਇਹਨਾਂ ਦਾ ਮਨ ਸੀਗਾ ਉਹ ਇਹਨਾਂ ਆਲਣਿਆਂ ਦੇ ਵਿੱਚ ਜਾਂ ਇਹਨਾਂ ਟਰੈਕਟਰਾਂ ਦੇ ਵਿੱਚ ਜਵਾਕਾਂ ਦੀਆਂ ਖੇਡਾਂ ਦੇ ਵਿੱਚ ਲੱਗਿਆ। ਤਾਂ ਬਾਈ ਦਾ ਦੱਸਣ ਦਾ ਮਤਲਬ ਅਸੀਂ ਕਹਿੰਦਾ ਕਿ 8ਵੀਂ ਪੜ੍ਹੀ ਆ, ਉੱਧਰਲੀ ਡਿਗਰੀ ਨਹੀਂ ਹੋਈ ਕਾਲਜਾਂ ਵਾਲੀ, ਤਾਂ ਇੱਧਰਲੀ ਡਿਗਰੀ ਜ਼ਰੂਰ ਕਰ ਗਏ ਆ ਆਪਦੇ ਕਿੱਤੇ ਵਾਲੀ। ਤਾਂ ਅਜਿਹੇ ਲੋਕਾਂ ਦੇ ਨਾਲ ਅਸੀਂ ਤਾਂ ਕਰਕੇ ਮਿਲਾ ਰਹੇ ਹਾਂ ਤਾਂ ਕਿ ਜਿਹੜਾ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੇ ਆਉਣ ਵਾਲੇ ਲੋਕ ਨੇ ਉਹ ਇਹ ਦੇਖਣ ਕਿ ਜਾਨਵਰਾਂ ਦੇ ਲਈ ਵੀ ਘਰ ਜ਼ਰੂਰੀ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਫਿਲਹਾਲ ਦੇ ਲਈ ਇਜਾਜ਼ਤ। ਧੰਨਵਾਦ। ਵੀ ਆਲ ਨੇ ਬਣਾ ਕੇ ਕਰੀ, ਫਿਰ ਕਹਿੰਦੇ ਵੀ ਬਣਾ ਕੇ ਦੇਤੇ। ਉਹਨਾਂ ਨੇ ਦੱਸਿਆ ਵੀ 1.5 ਇੰਚ ਸਰਾਖ ਕੱਢੋ ਚਿੜੀ ਵਾਸਤੇ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਹੈ ਜੀ ਉਹਨਾਂ ਦਾ, ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ, ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ, ਹੁਣ ਵੱਡੇ ਪੈਡਲ ਵਾਲੇ ਬਣਾਉਣੇ ਆ। ਕਹਿੰਦੇ ਨੇ ਵਿੱਚ ਪੰਛੀ ਆਲਸੀ, ਕਹਿੰਦੇ ਆਲਸੀ ਬਣਾ ਦਿੰਦੇ ਜੀ ਆਪਾਂ। ਆਲਸੀ ਦਾ ਮਤਲਬ ਵੀ ਆਪਾਂ ਆਲਸੀ ਨਹੀਂ ਕਹਿ ਸਕਦੇ। ਬਾਈ ਸੰਦੀਪ ਦੀ ਜਾਣਕਾਰੀ ਹੈ ਜੀ ਵੀ ਆਪਾਂ ਆਲਸੀ ਦਾ ਤਾਂ ਬਣਾਈਏ ਵੀ ਆਪਾਂ ਨੂੰ ਜੇ ਆਲ ਨਾ ਆਪ ਬਣਾ ਕੇ ਦਈਏ। ਉਹਨੇ ਆਪਾਂ ਤਾਂ ਇੱਕ ਜਗ੍ਹਾ ਦੇ ਸਕਦੇ ਇਹਨੂੰ, ਵੀ ਜਿਵੇਂ ਅੱਗੇ ਕੱਚੀਆਂ ਉਹ ਨੇ ਛੱਤਾਂ ਕੜੀ ਵਾਲੇ ਦੀ, ਉਹ 'ਚ ਆਲ ਨੇ ਪਾ ਲੈਂਦੀਆਂ ਸੀ ਜੀ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਹੈ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਵਾਰ ਅਜਿਹੇ ਕਿਰਤੀ ਦੇ ਕੋਲ ਪਹੁੰਚੇ ਹਾਂ ਜਿਹੜੇ ਆਪਣੇ 10 ਨੋਹਾਂ ਦੀ ਕਿਰਤ ਕਰਕੇ ਇਕੱਲਾ ਆਪਣਾ ਘਰ ਨਹੀਂ ਦੂਜਿਆਂ ਦਾ ਘਰ ਵੀ ਚਲਾ ਰਹੇ ਨੇ, ਅਤੇ ਇਕੱਲਾ ਇਨਸਾਨਾਂ ਦਾ ਘਰ ਨਹੀਂ ਅਤੇ ਦੂਜਿਆਂ ਦਾ ਘਰ ਵੀ ਜਿਹੜਾ ਕਿ ਉਹ ਭਾਲ ਰਹੇ ਨੇ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ। ਪਿਛਲੇ ਦਿਨੀ ਤੁਹਾਨੂੰ ਇੰਡੋਜ਼ TV ਦੀ ਟੀਮ ਨੇ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਾਇਆ ਸੀ ਜਿਹੜਾ ਨੌਜਵਾਨ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਆਲ੍ਹਣੇ ਲਾਉਂਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਦਰੱਖਤ ਲਗਾਉਂਦਾ, ਅਤੇ ਜਿਹੜਾ ਨੌਜਵਾਨ ਬਾਈ ਸੰਦੀਪ ਜਾਨਵਰਾਂ ਦੇ ਲਈ ਜਗ੍ਹਾ ਜਗ੍ਹਾ 'ਤੇ ਜਾ ਕੇ ਲੋਕਾਂ ਦੇ ਵਿੱਚ ਹੋਕਾ ਦਿੰਦਾ। ਤਾਂ ਬਾਈ ਸੰਦੀਪ ਆਲ੍ਹਣੇ ਕਿੱਥੋਂ ਲੈਂਦਾ, ਤਾਂ ਅਸੀਂ ਅੱਜ ਉਹਨਾਂ ਦਾ ਘਰ ਵੀ ਭਾਲ ਲਿਆ। ਬਾਈ ਬੇਅੰਤ ਸਾਡੇ ਨਾਲ ਮੌਜੂਦ ਆ। ਅਸੀਂ ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਸਾਡਾ ਜਿਹੜਾ ਕਿੱਤਾ ਗਾ ਉਹ ਅਸੀਂ ਅਜਿਹੇ ਲੋਕਾਂ ਨੂੰ ਤੁਹਾਡੇ ਰੂਬਰੂ ਕਰੀਏ ਜਿਹੜੇ ਕੁਦਰਤ ਦੇ ਨਾਲ ਪਿਆਰ ਕਰਦੇ ਨੇ ਅਤੇ ਕੁਦਰਤ ਨੂੰ ਆਪਣਾ ਸਭ ਕੁਛ ਮੰਨਦੇ ਨੇ। ਸਾਡੇ ਨਾਲ ਬਾਈ ਬੇਅੰਤ ਮੌਜੂਦ ਆ। ਪਹਿਲਾਂ ਅਸੀਂ ਉਹਦਾ ਸਵਾਗਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੇ ਅਸੀਂ ਗੱਲ ਕਰੀਏ ਬਾਈ ਸੰਦੀਪ ਦੇ ਨਾਲ ਪਹਿਲਾਂ ਮੁਲਾਕਾਤ ਕਦੋਂ ਹੁੰਦੀ ਹੈ? ਜੇ ਬਾਈ ਸੰਦੀਪ ਦੀ ਗੱਲ ਕਰਦੇ ਹਾਂ ਤਾਂ ਬਾਈ ਸੰਦੀਪ ਦੀ ਜੀ ਉਹ ਸਾਡੇ ਮੇਰੇ ਡੈਡੀ ਦੇ ਨਾਨਕੇ ਨੇ, ਉੱਥੋਂ ਦੇ ਰਹਿਣ ਵਾਲੇ ਨੇ। ਬਾਕੀ ਮੈਨੂੰ ਜਾਣਦੇ ਤਾਂ ਹੈਗੇ ਸੀ ਪਹਿਲਾਂ ਤੋਂ। ਬਾਕੀ ਉਹਨੇ ਸਾਡੇ ਕੋਲ ਆਏ ਵੀ ਆਲ ਨੇ ਬਣਾ ਕੇ ਦਿਓ ਸਾਨੂੰ। ਚਲੋ ਮੈਂ ਗੌਰ ਨਾ ਕਰੀ ਵੀ ਆਲ ਵੀ ਅਸੀਂ ਜੇ ਜਾਂਦੇ ਸੀਗੇ ਥੋੜ੍ਹੇ ਬਣਾ ਕੇ ਰੱਖਦੇ ਸੀ, ਵਿਕਦੇ ਨਹੀਂ ਸੀਗੇ। ਵਿਕਣ ਦਾ ਕਾਰਨ ਇਹ ਸੀ ਵੀ ਦੋਨਾਂ ਪਾਸੇ ਸਰਾਖ ਕੱਢ ਦਿੰਦੇ ਸੀਗੇ ਜੀ। ਉਸ ਤੋਂ ਬਾਅਦ ਸੰਦੀਪ ਵੀਰ ਜੀ ਨੇ ਦੱਸਿਆ ਵੀ ਆਲ ਨੇ ਬਣਾ ਕੇ ਦਿਓ। ਮੈਂ ਫਿਰ ਨਾ ਗੌਰ ਕਰੀ, ਫਿਰ ਕਹਿੰਦੇ ਵੀ ਬਣਾ ਕੇ ਦੇਤੇ। ਉਹਨਾਂ ਨੇ ਦੱਸਿਆ ਵੀ 1.5 ਇੰਚ ਸਰਾਖ ਕੱਢੋ ਚਿੜੀ ਵਾਸਤੇ। ਅਤੇ ਉਸ ਤੋਂ ਬਾਅਦ 'ਚ ਫਿਰ ਅਸੀਂ ਬਣਾ ਕੇ ਦੇ, ਫਿਰ ਉਹਨਾਂ ਜਾਨੀ ਬਹੁਤ ਵਧੀਆ ਰਿਜ਼ਲਟ ਮਿਲਿਆ ਉਹਨਾਂ ਨੂੰ ਜੀ। ਫਿਰ ਸਾਨੂੰ ਪਤਾ ਲੱਗਿਆ ਵੀ ਚਿੜੀ 1.5 ਇੰਚ ਸਰਾਖ ਭਾਲਦੀ ਹੈ ਜੀ, ਵੀ ਇਹ ਵੱਧ ਸਰਾਖ ਨਾਲ ਅਟੈਕ ਹੋਰ ਪੰਛੀ ਅਟੈਕ ਕਰਦਾ ਜੀ। ਤਾਂ ਕਰਕੇ ਵੀ ਅਸੀਂ ਫਿਰ ਆਲ੍ਹਣੇ ਵਧੀਆ ਵਿਕਣ ਲੱਗ ਗਈ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਹੈ ਜੀ ਉਹਨਾਂ ਦਾ, ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ, ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ ਜੀ। ਵੀ ਹਰੇਕ ਯਾਨੀ ਆਪਣਾ ਚਿੜੀ ਦਿਵਸ ਆਉਂਦਾ ਜੀ, ਉਦੋਂ 1000 ਆਲ੍ਹਣਾ 500 ਆਲ੍ਹਣਾ ਲਾਉਂਦੇ ਨੇ ਜੀ। ਯਾਨੀ ਬਹੁਤ ਹੀ ਵੱਡਾ ਉਪਰਾਲਾ ਜੀ ਉਹਨਾਂ ਦਾ। ਨਾਲ ਉਹਨਾਂ ਦੇ ਧੌਲਾ ਟੀਮ ਤੋਂ ਹੋਰ ਵੀ ਨਾਲ ਮੁੰਡੇ ਕੰਮ ਕਰਦੇ ਆ, ਬਹੁਤ ਵਧੀਆ ਜੀ।
ਜੀ ਬਈ ਅਸੀਂ ਗੱਲ ਕਰਦੇ ਹਾਂ ਜਿਵੇਂ ਹੁਣ ਤੁਹਾਡਾ ਪਿਤਾ ਪੁਰਖੀ ਕਿੱਤਾ ਇਹ ਕਿੱਤੇ ਦੇ ਨਾਲ ਤੁਸੀਂ ਜੁੜੇ ਹੋ ਧਨੌਲੇ ਦੇ ਵਿੱਚ ਜੇਕਰ ਅਸੀਂ ਤੁਹਾਡੇ ਪਿੰਡ ਦੀ ਗੱਲ ਕਰੀਏ ਤਾਂ ਕਾਫੀ ਮਸ਼ਹੂਰ ਨੇ ਇੱਥੋਂ ਦੇ ਟਰੈਕਟਰ ਜਵਾਕਾਂ ਦੇ ਖੇਡਣ ਵਾਲੇ, ਟਰਾਲੀਆਂ ਜਵਾਕਾਂ ਦੇ ਲਈ ਜਾਂ ਕੋਈ ਹੋਰ ਗੱਡੀਆਂ ਜਾਂ ਕਾਰਾਂ ਜੀਪਾਂ ਕਾਫੀ ਮਸ਼ਹੂਰ ਨੇ ਜਿਹੜੀਆਂ ਕਿ ਜਵਾਕਾਂ ਦੇ ਲਈ ਬਣਾਈਆਂ ਜਾਂਦੀਆਂ ਨੇ, ਪਿਤਾ ਪੁਰਖੀ ਕਿੱਤੇ ਨੇ। ਤਾਂ ਕਦੋਂ ਇਸ ਕਿੱਤੇ ਦੇ ਨਾਲ ਤੁਸੀਂ ਜੁੜੇ ਹੋਏ ਜੇ ਅਸੀਂ ਤੁਹਾਡੀ ਗੱਲ ਕਰ ਲਈਏ? ਅਸੀਂ ਵੀਰ ਜੀ ਹੁਣ ਤਾਂ ਜੁੜੇ ਤਾਂ ਕਾਫੀ ਚਿਰਾਂ ਤੋਂ ਆਈ, ਜਾਣੀ ਅਸੀਂ ਰੋਡ ਵਾਲੇ ਪਹਿਲਾਂ ਬਣਾਉਣ ਲੱਗੇ ਨੇ ਜੀ, ਅਸੀਂ ਬਾਅਦ 'ਚ ਬਣਾਉਣ ਲੱਗੇ ਹਾਂ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ, ਹੁਣ ਵੱਡੇ ਪੈਡਲ ਵਾਲੇ ਬਣਾਉਣੇ ਆ, ਪੈਡਲਾਂ ਵਾਲੇ। ਬਾਕੀ ਹੋ ਗਏ 10-12 ਸਾਲ ਤਾਂ ਹੋ ਗਏ ਜੀ। ਪਹਿਲਾਂ ਅਸੀਂ ਘੱਟ ਬਣਾਉਂਦੇ ਸੀ, ਬਣਾਉਂਦੇ ਤਾਂ ਅਸੀਂ 15 ਸਾਲ ਤੋਂ ਹੀ ਜੀ, ਜਾਣੀ ਹੁਣ ਅਸੀਂ ਜ਼ਿਆਦਾ ਕੰਮ ਵਧਾ ਲਿਆ ਜੀ, ਵੀ ਕੰਮ ਚੱਲੀ ਜਾਂਦੇ ਬਸ। ਸਾਰਾ ਪਰਿਵਾਰ ਵੀ ਨਾਲ ਮਿਹਨਤ ਕਰਦਾ ਜੀ, ਨਾਲ ਵਾਈਫ ਮਿਹਨਤ ਕਰਾਉਂਦੇ ਨੇ ਮੇਰੇ। ਕਦੇ ਐਂ ਸੋਚਿਆ ਵੀ ਜਿਹੜਾ ਇਹ ਕਿੱਤਾ ਕਿਤੇ ਨਾ ਕਿਤੇ ਜਾ ਕੇ ਕਈ ਕਿੱਤੇ ਅਜਿਹੇ ਹੁੰਦੇ ਨੇ ਕਿ ਬੰਦ ਹੋ ਜਾਂਦੇ ਨੇ ਜਾਂ ਅਲੋਪ ਹੋ ਜਾਂਦੇ ਨੇ, ਜੇ ਅਸੀਂ ਗੱਲ ਕਰਦੇ ਹਾਂ ਅਜਿਹੇ ਕਿੱਤਿਆਂ ਦੀ? ਨਹੀਂ ਵੀਰੇ, ਅਲੋਪ ਤਾਂ ਨਹੀਂ ਹੁੰਦੇ ਵੀਰੇ, ਕੰਮ ਤਾਂ ਖੈਰ ਚੱਲੀ ਜਾਂਦਾ ਜੀ। ਕਿਉਂ ਬੱਚੇ ਨੇ, ਜਿਹੜਾ ਛੋਟਾ ਬੱਚਾ ਉਹਨੇ 2 ਸਾਲ ਦਾ ਵੀ ਹੋਣਾ ਜੀ, ਹੈ ਨਾ ਜੀ। ਕੰਮ ਤਾਂ ਖੈਰ ਚੱਲੀ ਜਾਂਦੇ ਨੇ, ਥੋੜ੍ਹਾ ਕਿਤੇ ਮੰਦਾ ਠੰਡਾ ਤਾਂ ਪੈਂਦੀ ਰਹਿੰਦਾ ਮਾਰਕੀਟ 'ਚ ਹੀ ਖੈਰ। ਬਾਕੀ ਮਜ਼ਬੂਤ ਚੀਜ਼ ਆ ਜੀ, ਟੁੱਟਣ ਵਾਲੀ ਚੀਜ਼ ਨਹੀਂ ਹੈਗੀ ਬੱਚਿਆਂ ਦੇ। ਬਾਕੀ ਜਿਵੇਂ ਆਪਾਂ ਪੁਰਾਣਾ ਸੱਭਿਆਚਾਰਕ ਵਾਂਗੂ ਬੱਚੇ ਇਹਦੇ ਨਾਲ ਖੇਡਣਗੇ, ਵਧੀਆ ਬੱਚਿਆਂ 'ਚ ਜੀ ਉਹ ਆਉਂਦਾ, ਫੁਰਤੀ ਆਉਂਦੀ ਹੈ ਬੱਚਿਆਂ ਦੇ, ਰੋੜਨਗੇ, ਜਾਨ ਪੈਂਦੀ ਹੈ ਸਾਰੇ। ਜਦੋਂ ਪੁਰਾਣਾ ਤੁਸੀਂ ਸੱਭਿਆਚਾਰ ਦੀ ਗੱਲ ਕਰੀ ਆ, ਪੁਰਾਣੇ ਸੱਭਿਆਚਾਰ ਤਾਂ ਤੁਸੀਂ ਇੱਕ ਪਿਤਾ ਪੁਰਖੀ ਕਿੱਤੇ ਦੇ ਨਾਲ ਜੁੜੇ ਹੋ, ਪੁਰਾਣੇ ਸੱਭਿਆਚਾਰ ਦੇ ਵਿੱਚ ਤੁਸੀਂ ਹਾਲ ਟਰੈਕਟਰ ਟਰਾਲੀਆਂ ਅਜਿਹਾ ਕੁਛ ਬਣਾਉਂਦੇ ਹੋ, ਕਦੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਵੀ ਕੁਛ ਹੋਰ ਵੀ ਕਰ ਲੈਣਾ ਚਾਹੀਦਾ? ਹੁਣ ਤਾਂ ਜਿਵੇਂ ਕਾਰਾਂ ਦਾ ਯੁੱਗ ਆ ਗਿਆ, ਜੀਪਾਂ ਦਾ ਯੁੱਗ ਆ ਗਿਆ, ਅਜਿਹਾ ਕੁਛ ਨਹੀਂ ਆਇਆ ਦਿਮਾਗ ਦੇ ਵਿੱਚ? ਨਹੀਂ ਵੀਰ ਜੀ, ਪਹਿਲਾਂ ਤਾਂ ਵੀ ਅਸੀਂ ਇਹੀ ਕਰਦੇ ਸੀਗੇ ਜੀ, ਬਸ। ਧਨੌਲੇ ਬਹੁਤ ਮਿਸਤਰੀ ਕਰਦੇ ਨੇ ਜੀ, ਜਾਣੀ ਹੋਰ ਕੰਮ ਛੱਡ ਕੇ ਇੱਧਰ ਖੜਿਆਉਣੇ ਕਿੰਨੀ ਪੈ ਗਈ ਜੀ। ਚਲੋ ਉਧਰ ਰੋਡ ਕਰਕੇ ਵਿਕਣ ਲੱਗ ਗਏ ਜੀ। ਹੁਣ ਅਸੀਂ ਅੰਦਰ ਬੈਠੇ, ਸਾਡੇ ਕੋਲ ਥੋਕ ਦਾ ਗਾਹਕ ਹੀ ਆਉਂਦਾ ਜੀ। ਅਸੀਂ ਫਿਰ ਜਿਹੜਾ ਥੋਕ ਦਾ ਗਾਹਕ ਆਉਂਦਾ ਉਹ ਧਨੌਲੇ ਵਾਲਾ ਮਿਸਤਰੀਆਂ ਨੂੰ ਦਿੰਦੇ ਹੋ ਜਾਂ ਫਿਰ ਪਿੰਡਾਂ ਦੇ ਵਿੱਚ ਜਾਈ ਜਾਂਦਾ ਜੀ? ਸਾਰੇ ਜਿਵੇਂ ਰਾਜਸਥਾਨ, ਸ਼ਿਮਲਾ ਸਾਰੀ ਜਾਈ ਜਾਂਦਾ ਜੀ। ਬਾਕੀ ਰੋਡ 'ਤੇ ਵੀ ਕਿਸੇ ਨੂੰ ਦੇ ਦਿੰਦੇ ਜੀ। ਬਾਕੀ ਰੋਡ ਵਾਲੇ ਵੇਚ ਰਹੇ ਨੇ ਰਿਟੇਲ 'ਚ ਜੀ। ਮਾਰਕੀਟਿੰਗ ਦਾ ਕੀ ਜਿਹੜਾ ਤੁਸੀਂ ਕਿਹਾ ਕਿ ਰਾਜਸਥਾਨ ਜਾਂਦਾ, ਸ਼ਿਮਲੇ ਜਾਂਦਾ, ਤੁਹਾਡੇ ਆਲ੍ਹਣੇ ਵੀ ਬੜੇ ਸੋਹਣੇ ਨੇ ਜਿਹੜੇ ਤੁਸੀਂ ਪਿੱਛੇ ਰੱਖੇ ਆ, ਅਤੇ ਟਰੈਕਟਰ ਟਰਾਲੀਆਂ ਵੀ ਬੜੀਆਂ ਸੋਹਣੀਆਂ ਨੇ। ਮਾਰਕੀਟਿੰਗ ਦਾ ਕੀ ਜਿਹੜਾ ਕਿ ਸੋਰਸ ਆ ਉਹ ਕਿਵੇਂ ਆ? ਜਿਵੇਂ ਹੁਣ ਰਾਜਸਥਾਨ ਜਾਂ ਸ਼ਿਮਲੇ ਦੀ ਗੱਲ ਕਰਦੇ ਹੋ ਤਾਂ ਉੱਥੇ ਕਿਵੇਂ ਪਤਾ ਲੱਗਦਾ ਲੋਕਾਂ ਨੂੰ ਕਿ ਬਾਈ ਬੇਅੰਤ ਸਿੰਘ ਅਜਿਹਾ ਕੰਮ ਵੀ ਕਰ ਰਹੇ ਨੇ? ਬਾਕੀ ਜੀ ਰੋਡ 'ਤੇ ਆਉਂਦੇ ਨੇ ਜੀ, ਫਿਰ ਉੱਥੋਂ ਜਾਣੀ ਇੱਧਰ ਹੀ ਭੇਜ ਦਿੰਦੇ ਨੇ ਸਾਡੇ ਕੋਲ, ਆ ਵੀ ਜਾਂਦੇ ਨੇ ਪੁੱਛ ਕੇ ਵੀ ਧਨੌਲੇ ਕੋਈ ਹੋਰ ਬਣਾਉਂਦਾ ਹੋਵੇ, ਸਾਡੇ ਕੋਲ ਵੀ ਆ ਜਾਂਦੇ ਨੇ ਜੀ, ਸਾਥੋਂ ਵੀ ਲੈ ਜਾਂਦੇ ਨੇ ਜੀ। ਫਿਰ ਉਸ ਤੋਂ ਬਾਅਦ 'ਚ ਫੋਨ 'ਤੇ ਗੱਲ ਹੁੰਦੀ ਹੈ ਜੀ, ਫੋਨ ਤੋਂ ਅਸੀਂ ਗੱਡੀ ਭਰ ਕੇ ਭੇਜ ਦਿੰਦੇ ਜੀ ਕੋਲ। ਗੱਡੀ ਭਰ ਕੇ ਭੇਜ ਦਿੰਦੇ ਹੋ? ਕਿੰਨਾ ਕੁ ਖਰਚਾ ਕਿੰਨਾ ਕੁ ਆ ਜਾਂਦਾ ਜੇਕਰ ਅਸੀਂ ਇੱਕ ਟਰੈਕਟਰ ਦੀ ਜਾਂ ਇੱਕ ਆਲ੍ਹਣੇ ਦੀ ਗੱਲ ਕਰੀਏ? ਕਿੰਨਾ ਕੁ ਖਰਚਾ ਆ ਜਾਂਦਾ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਇਹ ਤਾਂ ਤੂੰ ਜ਼ਿਆਦਾ ਲਾ ਰਿਹਾ। ਨਹੀਂ ਵੀਰ ਜੀ, ਜ਼ਿਆਦਾ ਤਾਂ ਨਹੀਂ। ਫਿਰ ਜਿਵੇਂ ਅਸੀਂ ਸਾਡਾ ਰੇਟ ਸਹੀ ਰੱਖਿਆ ਹੋਇਆ ਆਲ੍ਹਣੇ ਦਾ, ਵਿੱਚ ਆਲ੍ਹਣਾ ਕਈ 200 ਵੀ ਦਿੰਦੇ ਨੇ ਜੀ, ਅਤੇ ਅਸੀਂ 130 ਰੁਪਏ ਦੱਸਿਆ ਹੋਇਆ ਹਜੇ ਤਾਂ। ਬਾਕੀ ਹੁਣ ਫੱਟੀ ਮਹਿੰਗੀ ਹੋ ਗਈ, ਹੁਣ ਹਜੇ ਤਾਂ ਨਹੀਂ ਵਧਾਇਆ। ਅਤੇ ਬਾਕੀ ਵੀ ਆਲ੍ਹਣੇ ਦਾ ਵੀ ਰਿਜ਼ਲਟ ਵਧੀਆ ਜੀ। ਬਾਕੀ ਬਣਾਉਣ ਦਾ ਤਰੀਕਾ ਵੀ ਸਾਡਾ ਹੈਗਾ, ਬਾਕੀ ਹੋਰ ਵੀ ਬਥੇਰੇ ਬਣਾਉਂਦੇ ਨੇ ਜੀ। ਬਾਕੀ ਸਾਡਾ ਤਰੀਕਾ ਵਧੀਆ, ਜਾਣੀ ਬਾਈ ਸੰਦੀਪ ਜੀ ਦੇ ਨਾਲ ਉਹਨਾਂ ਦੀ ਅਸੀਂ ਨੌਲੇਜ ਨਾਲ ਚੱਲਿਆ ਜੀ, ਤਾਂ ਕਰਕੇ ਸਾਡਾ ਰਿਜ਼ਲਟ ਆਉਣ ਲੱਗਿਆ ਜੀ। ਨਹੀਂ ਹੁਣ ਜਿਵੇਂ ਤੋਤਾ ਜੀ ਤੁਹਾਨੂੰ ਦੱਸਿਆ ਵੀ ਘੁੱਗੀ ਇਸ ਤਰ੍ਹਾਂ, ਕਟਾਰ ਦਾ ਸਰਾਖ ਇੰਨਾ ਚਾਹੀਦਾ, ਅਲੱਗ-ਅਲੱਗ ਤਰੀਕੇ ਨਾਲ ਬਣਾਉਣੇ ਜੀ। ਕਰੋਨਾ ਦਾ ਟਾਈਮ ਆਇਆ, ਕਰੋਨਾ ਦੇ ਟਾਈਮ ਦੇ ਵਿੱਚ ਲੋਕਡਾਊਨ ਲੱਗ ਗਿਆ, ਘਰਾਂ ਦੇ ਵਿੱਚ ਬੰਦ ਹੋ ਗਏ। ਇੱਥੋਂ ਤੱਕ ਸੀਗਾ ਕਿ ਇੱਕ ਟਾਈਮ ਦੇ ਲਈ ਜਿਹੜੇ ਵੱਡੇ ਆਪਦੇ ਆਪ ਨੂੰ ਮਹਾਰਾਜੇ ਰਾਜੇ ਕਹਾਉਂਦੇ ਸੀ ਉਹ ਵੀ ਖਤਮ ਹੋਣ ਦੀ ਕਗਾਰ 'ਤੇ ਹੋ ਗਈ ਸੀ। ਅਤੇ ਬੇਅੰਤ ਸਿੰਘ ਦਾ ਕਿਵੇਂ ਟਾਈਮ ਲੰਘਿਆ ਉਦੋਂ? ਠੀਕ ਹੈ ਜੀ, ਅਸੀਂ ਆਲ੍ਹਣੇ ਬਣਾਈ ਗਏ, ਸਾਡਾ ਆਲ੍ਹਣੇ ਵਾਲਾ ਲੋਕ ਚਲੋ ਆਲ੍ਹਣੇ ਲਾਈ ਗਏ, ਬਣਾਈ ਵੀ ਗਈ। ਚਲੋ ਮੈਂ ਇਕੱਲਾ ਕਰੀ ਗਿਆ, ਉਦੋਂ ਬੰਦੇ ਤਾਂ ਹੈ ਨਹੀਂ ਸੀ ਘਰ, ਵੀ ਚਲੋ ਬਣਾਈ ਗਏ, ਇਕੱਲਾ ਵੀ ਮੈਂ ਬਣਾਈ ਗਿਆ, ਰੰਗ ਕਰੀ ਗਏ, ਵਿੱਚ ਵਿਕੀ ਗਈ। ਜਿੰਨੇ ਕੁ ਬਣਾਉਂਦੇ ਸੀਗੇ ਥੋੜ੍ਹੇ ਬਹੁਤੇ ਵਿਕੀ ਗਏ, ਵਧੀਆ ਠੀਕ ਲੰਘਿਆ ਜੀ। ਬਾਕੀ ਸੁੱਖ ਸ਼ਾਂਤੀ ਚਾਹੀਦੀ, ਸਭ ਤੋਂ ਵੱਡੀ ਤਾਂ ਗੱਲ ਇਹ ਹੈ ਨਾ ਜੀ। ਵਧੀਆ ਲੰਘਿਆ ਜੀ। ਦਿਲ ਜਾਣੀ ਟੁੱਟਿਆ ਵੀ ਇੰਨੇ ਕੰਮ ਚੱਲਦਾ ਇੱਕਦਮ ਹੀ ਠੱਪ ਹੋ ਗਿਆ? ਨਹੀਂ ਜੀ ਵੀਰ ਜੀ, ਲੋਕਾਂ ਦੇ ਵੀ ਸੀ, ਲੋਕਾਂ ਨਾਲ ਹੀ ਸੀ। ਬਾਕੀ ਤੰਦਰੁਸਤੀ ਭਾਲਦਾ ਹਰੇਕ ਨਾ, ਅਗਲਾ ਕਹਿੰਦਾ ਕੰਮ ਤਾਂ ਚਲੋ ਫਿਰ ਵੀ ਹੋਈ ਜਾਣੇ ਜੀ। ਜਿਹੜੇ ਹੁਣ ਲੋਕ ਹੋਸਪੀਟਲਾਂ 'ਚ ਪਏ ਸੀ ਉਹਨਾਂ ਦਾ ਵੀ, ਉਹਨਾਂ ਨੂੰ ਪਸੰਦ ਚਾਹੀਦਾ ਸੀ ਨਾ ਵੀ ਕਿਵੇਂ ਆਈ ਵੀ ਕੰਮ ਤਾਂ ਚਲੋ ਨਾਲ ਕੰਮ ਵੀ ਚੱਲੀ ਜਾਣੇ, ਤੰਦਰੁਸਤੀ ਤਾਂ ਕੰਮ ਚੰਗਾ ਲੱਗੂਗਾ ਜੀ। ਬਹੁਤ ਵਧੀਆ ਜੀ। ਘਰ ਦੇ ਵਿੱਚ ਨਹੀਂ ਐਂ ਕਿਹਾ ਕਿ ਹੁਣ ਕੰਮ ਕਈ ਵਾਰ ਦਿਲ ਇੱਦਾਂ ਹੋ ਜਾਂਦਾ, ਬੁੜੀਆਂ ਜ਼ਿਆਦਾਤਰ ਕਰ ਜਾਂਦੀਆਂ ਨੇ ਵੀ ਆਪਣਾ ਕੰਮ ਨਾ ਕਿਤੇ ਖੜ੍ਹ ਜੇ ਜਾਂ ਆਪਣੇ ਜਿਹੜੇ ਰੁਜ਼ਗਾਰ ਆ ਉਹ ਨਾ ਕਿਤੇ ਮਰ ਜੇ? ਨਹੀਂ ਯਾਰ, ਮਾੜਾ ਮੋਟਾ ਤਾਂ ਹੁੰਦਾ ਜੀ, ਬੁੜੀਆਂ ਦੇ ਕਰਦੀਆਂ ਨੇ। ਬਾਕੀ ਕਿਤੇ ਸਾਨੂੰ ਵੀ ਫੀਲ ਹੁੰਦਾ ਸੀਗਾ ਵੀ ਯਾਰ ਬੰਦੇ ਬੈਠੇ ਨੇ ਲੇਬਰ,
ਵੀ ਯਾਰ ਕੰਮ ਬੰਦ ਕਰਤਾ ਉਹਨਾਂ ਦਾ ਐਂ ਕਰਤਾ ਵੀ ਕਹਿੰਦੇ ਜੀ ਕੋਈ 6 ਮਹੀਨੇ ਕੋਈ ਕਿੰਨਾ ਚਲੋ ਟਾਈਮ ਲੰਘ ਗਿਆ ਜੀ ਸਭ ਦੀ ਲੰਘ ਗਿਆ ਜੀ ਕਿਸੇ ਦਾ ਮੰਦਾ ਕਿਸੇ ਦਾ ਠੰਡਾ ਲੰਘ ਹੀ ਗਿਆ ਜੀ ਕਿਸੇ ਲੇਬਰ ਦਾ ਕਿਵੇਂ ਫਿਰ ਜਿਹੜਾ ਘਰ ਪੂਰਾ ਹੋਇਆ ਕਈ ਵਾਰ ਕੰਮ ਕਰਦੇ ਤੁਹਾਡੇ ਯਾਰ ਦੋਸਤ ਤੁਹਾਡੇ ਕੋਲ ਆਉਂਦੇ ਹੋਣੇ ਆ ਵੀ ਯਾਰ ਬੇਅੰਤ ਸਿੰਘ ਸਾਨੂੰ ਤਾਂ ਅੱਜ ਪੈਸਿਆਂ ਦੀ ਲੋੜ ਹੈਗੀ ਜਾਂ ਸਾਡੇ ਘਰੇ ਤਾਂ ਅੱਜ ਆਟਾ ਨਹੀਂ ਹੈਗਾ ਲੇਬਰ ਦਾ ਕਿਵੇਂ ਜਿਹੜਾ ਸੀਗਾ ਕਾਰੋਬਾਰ ਉਹ ਕਿਵੇਂ ਚੱਲਿਆ ਐਂ ਵੀ ਜੀ ਮੈਂ ਦੇ ਵੀ ਦਿੰਦਾ ਸੀਗਾ ਵੀ ਚਲੋ ਕੋਈ ਨਾ ਲੈ ਜਾਓ ਕੋਈ ਸੌਦੇ ਦੀ ਲੋੜ ਆ ਵੀ ਦੱਸਿਓ ਵੀ ਜਿੰਨੇ ਕੁ ਜੋਗਰੇ ਹੈਗੇ ਆ ਹੈ ਨਾ ਵੀ ਜਿਵੇਂ ਸਾਡੇ ਕੋਲ ਇੱਕ ਰੰਗ ਵਾਲੀ ਕੁੜੀ ਸੀ ਉਹਨੂੰ ਸੌਦਾ ਵੀ ਦੇ ਕੇ ਆਏ ਘਰੇ ਵੀ ਚਲੋ ਕੋਈ ਗੱਲ ਨਹੀਂ ਵੀ ਆਪਾਂ ਜੀ ਵਧੀਆ ਸੋਚ ਰੱਖੀ ਹੈ ਜੀ ਵੀ ਬਸ ਗਰੀਬ ਦੀ ਮਦਦ ਕਰੋ ਜਿੰਨੇ ਕੁ ਜੋਗਰੇ ਹੈਗੇ ਆ ਵਧੀਆ ਆਲ ਨੇ ਵੀ ਵੀਰ ਜੀ ਨੂੰ ਸੰਦੀਪ ਜੀ ਮੈਂ ਬੇਟੀ ਦੇ ਜਨਮ ਦਿਨ 'ਤੇ ਵੀ ਲਾਉਣਾ ਪਤਾ ਇਹ ਕਹਿੰਦੇ ਵੀ ਆਲ ਨੇ ਵੀ ਲਾਓ ਵੀ ਹੋਰ ਖਰਚਾ ਕਰਨੋਂ ਅਸੀਂ ਤਾਂ ਵੀਡੀਓ 'ਚ ਇਹ ਵੀ ਕਿਹਾ ਵੀ ਸਾਥੋਂ ਸਾਈਜ਼ ਪੁੱਛੋ ਜੇ ਇਹੋ ਜਿਹਾ ਮਰਜ਼ੀ ਆਪ ਬਣਵਾ ਸਕਦੇ ਹੋ ਜੇ ਸਾਥੋਂ ਨਹੀਂ ਵੀ ਲੈਣ ਆ ਸਕਦੇ ਵੀ ਸਾਥੋਂ ਸਾਈਜ਼ ਪੁੱਛ ਲਓ ਵੀ ਅਸੀਂ ਦੱਸ ਵੀ ਦੇਵਾਂਗੇ ਵੀ ਆਹ ਸਰਾ ਕੱਢ ਲਓ ਠੀਕ ਹੈ ਜੀ ਵੀ ਇੰਨਾ ਚਿੜੀ ਵਾਸਤੇ ਕਿ ਤੋਤੇ ਵਾਸਤੇ ਵੀ ਆਪ ਵੀ ਬਣਾ ਸਕਦੇ ਹੋ ਅਤੇ ਅਸੀਂ ਬੱਸ 'ਤੇ ਹੀ ਭੇਜ ਦਿੰਦੇ ਜੀ ਵੀ ਵੀਡੀਓ ਜਿੰਨੇ ਚਾਹੀਦਾ ਕੋਈ 10 ਕੋਈ 20 ਕੋਈ 50 ਬੱਸ 'ਤੇ ਭੇਜ ਦਿੰਦੇ ਜੀ ਜਿਹੜਾ ਟਰੈਕਟਰ ਟਰਾਲੀਆਂ ਵਾਲਾ ਰੁਝਾਨ ਆ ਜਾਂ ਖੇਡਾਂ ਵਾਲਾ ਰੁਝਾਨ ਆ ਇਹਦੇ ਵੱਲੋਂ ਇਹ ਲੱਗਦਾ ਜ਼ਿਆਦਾ ਆਲਣਿਆਂ ਵੱਲ ਰੁਝਾਨ ਲੱਗਦਾ ਜਾਂ ਫਿਰ ਇਹ ਖੇਡਾਂ ਵੱਲ ਵੀ ਚੱਲਦਾ ਖੈਰ ਜੀ ਹੁਣ ਅਸੀਂ ਆਲਣਾ ਵੀ ਵਧੀਆ ਬਣਾ ਰਹੇ ਹਾਂ ਜੀ ਅਤੇ ਰਿਜ਼ਲਟ ਵੀ ਵਧੀਆ ਆ ਰਿਹਾ ਬਾਕੀ ਬਾਈ ਸੰਦੀਪ ਜੀ ਦਾ ਉਹਨਾਂ ਨੇ ਬਹੁਤ ਉਪਰਾਲਾ ਜੀ ਉਹਨਾਂ ਨੇ ਜਿਵੇਂ ਉਹਨਾਂ ਦਾ ਮੇਰੇ ਸਾਹਮਣੇ ਇਹ ਸੀਗਾ ਵੀ ਅਸੀਂ ਪਿੰਡ ਆਲਣਾ ਲੱਗਣ ਲਾ ਦਈਏ ਜੀ ਵੀ ਪੰਛੀਆਂ ਦਾ ਸੋਚ ਰਹੇ ਨੇ ਜੀ ਬਾਕੀ ਮੈਨੂੰ ਵੀ ਉਹੀ ਸੋਚ ਬਣਾਤੀ ਮੇਰੀ ਵੀ ਮਨ 'ਚ ਹੀ ਰਹਿੰਦਾ ਵੀ ਆਲਣਾ ਵੱਧ ਤੋਂ ਵੱਧ ਪਿੰਡਾਂ 'ਚ ਲਾ ਦਈਏ ਜੀ ਕਿਤੇ ਐਂ ਸੋਚਿਆ ਨਹੀਂ ਹੈਗਾ ਬਿਜ਼ਨਸ ਤਾਂ ਸਮਝੇ ਨਹੀਂ ਕਿਤੇ ਆਲਣੇ ਦਾ ਜੀ ਅਸੀਂ ਵੀ ਵੱਧ ਤੋਂ ਵੱਧ ਵਧੀਆ ਕੰਮ ਠੀਕ ਹੈ ਜੀ ਵਧੀਆ ਟਾਈਮ ਪਾਸ ਹੋਈ ਜਾਂਦਾ ਜੀ ਨਾਲੇ ਬੱਚੇ ਨਾਲੇ ਬੰਦੇ ਜਿਹੜੇ ਨਾਲ ਕੰਮ ਕਰਦੇ ਨੇ ਆਹ ਕੁੜੀਆਂ ਰੰਗ ਵਾਲੀਆਂ ਨੇ ਸਾਰਿਆਂ ਦਾ ਇਹਨਾਂ ਨਾਲ ਹੀ ਮਿਲ ਕੇ ਸਾਡਾ ਕੰਮ ਚੱਲੀ ਜਾਂਦਾ ਜੀ ਇਹਨਾਂ ਦੀ ਸਾਡੇ ਨਾਲ ਚੱਲੀ ਜਾਂਦਾ ਜੀ ਜੇ ਇਹ ਕਰਦੇ ਨੇ ਤਾਂ ਸਾਡਾ ਚੱਲਦਾ ਜੀ ਬਾਕੀ ਸਾਰਿਆਂ ਦਾ ਰੁਜ਼ਗਾਰ ਮਿਲਿਆ ਹੋਇਆ ਸਾਨੂੰ ਜੀ ਵਧੀਆ ਬਿਲਕੁਲ ਤਾਂ ਜਿਹੜੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜਿਹੜੇ ਟਰੈਕਟਰ ਜਾਂ ਜਿਹੜੇ ਆਲ ਨੇ ਜਾਂ ਜਿਹੜੀਆਂ ਖੇਡਾਂ ਪਈਆਂ ਨੇ ਜਵਾਕਾਂ ਵਾਲੀਆਂ ਇੱਥੇ ਜਿਹੜੇ ਕਾਰੀਗਰ ਲੱਗੇ ਹੋਏ ਨੇ ਕਾਰੀਗਰ ਇਹ ਬਾਈ ਬੇਅੰਤ ਉਹਨਾਂ ਨੂੰ ਲੀਡ ਕਰ ਰਹੇ ਨੇ ਤਾਂ ਕਾਰੀਗਰ ਜਿਹੜੇ ਇੱਥੇ ਕੰਮ ਕਰਦੇ ਨੇ ਤਾਂ ਜਿਹੜੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਤਾਂ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਇਹ ਜਿਹੜੀ ਤਸਵੀਰ ਆ ਇਹ ਕੁਦਰਤ ਦੇ ਨਾਲ ਇੱਕ ਜੁੜੀ ਹੋਈ ਤਸਵੀਰ ਆ ਕੁਦਰਤ ਦੇ ਨਾਲ ਕਿਵੇਂ ਜੁੜੀ ਹੋਈ ਆ ਇਸ ਦੇ ਵਿੱਚ ਜਿਹੜੇ ਆਲਣੇ ਨੇ ਉਹ ਪੰਛੀਆਂ ਦੇ ਲਈ ਬਣਾਏ ਜਾਂਦੇ ਨੇ ਜਿਹੜੇ ਪੰਛੀ ਨੇ ਉਹ ਖੁੱਡਾਂ ਦੇ ਵਿੱਚ ਰਹਿਣ ਵਾਲੇ ਪੰਛੀਆਂ ਦੇ ਲਈ ਅੱਜ ਕੱਲ੍ਹ ਜਿਹੜੀ ਕੁਦਰਤੀਆਂ ਖੁੱਡਾਂ ਸੀ ਉਹ ਆਪਣੇ ਆਮ ਘਰਾਂ ਦੇ ਵਿੱਚ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਜਾਂ ਕਰ ਦਿੱਤੀਆਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਬੋਰ ਹੁੰਦੇ ਸੀ ਤਾਂ ਉਹਨਾਂ ਦੇ ਵਿੱਚ ਜਿਹੜੇ ਟੋਏ ਕਰੇ ਜਾਂਦੇ ਸੀ ਉਹ ਬੰਦ ਕਰ ਦਿੱਤੇ ਜਾਂ ਖੂਹ ਹੁੰਦੇ ਸੀ ਜਿਹੜੇ ਖੂਹ ਸੀ ਜਿਹੜੇ ਉਹ ਬੰਦ ਕਰ ਦਿੱਤੇ ਸਮਰਸੀਬਲ ਮੋਟਰਾਂ ਆਈਆਂ ਤਾਂ ਮੋਟਰਾਂ ਦੇ ਨਾਲ ਜਿਹੜੇ ਕਬੂਤਰ ਜਾਂ ਜਿਹੜੇ ਤੋਤੇ ਸੀਗੇ ਉਹਨਾਂ ਦੇ ਲਈ ਖੁੱਡਾਂ ਨਹੀਂ ਰਹੀਆਂ ਅਤੇ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਉਸ ਦੌਰ ਦੇ ਵਿੱਚ ਦਰੱਖਤਾਂ ਨੂੰ ਕੱਟਣਾ ਵੱਢਣਾ ਸ਼ੁਰੂ ਕਰਤਾ ਅਤੇ ਸਰਕਾਰ ਦੇ ਵੱਲੋਂ ਵੱਡੇ ਜਿਹੜੇ ਰੋਡ ਸੀ ਉਹ ਕੱਢ ਦਿੱਤੇ ਗਏ ਅਤੇ ਜਿਹੜੇ ਦਰੱਖਤ ਸੀ ਉਹ ਅਲੋਪ ਕਰ ਦਿੱਤੇ ਗਏ ਅਤੇ ਅਨੇਕਾਂ ਜਿਹੜੇ ਜਾਨਵਰ ਸੀ ਉਹ ਬੇਘਰ ਕਰ ਦਿੱਤੇ ਗਏ ਪਰ ਬਾਈ ਬੇਅੰਤ ਵਰਗੇ ਨੌਜਵਾਨ ਅੱਗੇ ਆਏ ਤਾਂ ਇਹਨਾਂ ਨੇ ਆਲਣੇ ਸੀ ਜਿਹੜੇ ਉਹ ਲੋਕਾਂ ਦੇ ਵਿੱਚ ਦੇਣੇ ਸ਼ੁਰੂ ਕਰੇ ਤਾਂ ਲੋਕਾਂ ਨੂੰ ਵੰਡਣੇ ਸ਼ੁਰੂ ਕਰੇ ਤਾਂ ਜਿਹੜੇ ਆਲਣੇ ਆ ਆਲਣਿਆਂ ਦੇ ਵਿੱਚ ਜਿਹੜੇ ਪੰਛੀ ਆ ਉਹ ਅੱਜ ਰਹਿ ਰਹੇ ਨੇ ਅਸੀਂ ਪਿਛਲੇ ਦਿਨੀ ਤੁਹਾਨੂੰ ਇੱਕ ਤਸਵੀਰ ਦਿਖਾਈ ਸੀ ਜਿਸ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਬਾਈ ਸੰਦੀਪ ਅਤੇ ਉਹਨਾਂ ਦੀ ਟੀਮ ਪਿੰਡ ਜਾ ਕੇ ਜੰਗਲ ਲਾ ਰਹੇ ਨੇ ਅਤੇ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਕਿ ਲੋਕੋ ਦਰੱਖਤ ਲਗਾ ਲਓ ਕੁਦਰਤ ਨੂੰ ਬਚਾ ਲਓ ਜਾਨਵਰਾਂ ਨੂੰ ਬਚਾ ਲਓ ਤਾਂ ਜਿਹੜੀ ਇਹ ਸੋਚ ਆ ਇਹ ਬਾਈ ਵਰਗੇ ਲੈ ਕੇ ਚੱਲੇ ਨੇ ਤਾਂ ਅਸੀਂ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ ਕਿਉਂਕਿ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ ਬਈ ਪੜ੍ਹਾਈ ਕਿੰਨੀ ਕੁ ਕਰੀ ਹੈਗੀ ਜੇ ਅਸੀਂ ਤੁਹਾਡੇ ਸਕੂਲ ਦੀ ਜਾਂ ਤੁਹਾਡੇ ਕਾਲਜ ਦੀ ਗੱਲ ਕਰੀਏ ਤਾਂ ਕਿੰਨਾ ਕੁ ਪੜ੍ਹੇ ਹੋ 8 ਹੀ ਪੜ੍ਹਿਆ ਜੀ ਬਸ 10ਵੀਂ ਤਾਂ ਕਰੀ ਨਹੀਂ ਹੈ ਜੀ ਬਸ ਇਹ ਉਦੋਂ ਬਾਅਦ 'ਚ ਇਹਨਾਂ 'ਚ ਬਣਾਉਣ ਲੱਗ ਗਏ ਇਹ ਬਾਕੀ ਜੇ ਆਪਾਂ ਗੱਲ ਕਰੀਏ ਵਿੱਚ ਵੀ ਆਪਾਂ ਕਹਿ ਦਿੰਦੇ ਵਿੱਚ ਪੰਛੀ ਆਲਸੀ ਕਹਿੰਦੇ ਆਲਸੀ ਬਣਾ ਦਿੰਦੇ ਜੀ ਆਪਾਂ ਆਲਸੀ ਦਾ ਮਤਲਬ ਵੀ ਆਪਾਂ ਆਲਸੀ ਨਹੀਂ ਕਹਿ ਸਕਦੇ ਬਾਈ ਸੰਦੀਪ ਦੀ ਜਾਣਕਾਰੀ ਹੈ ਜੀ ਵੀ ਆਪਾਂ ਆਲਸੀ ਦਾ ਤਾਂ ਬਣਾਈਏ ਵੀ ਆਪਾਂ ਨੂੰ ਜੇ ਆਲਣਾ ਆਪ ਬਣਾ ਕੇ ਦਈਏ ਜੇ ਮੰਨ ਲਓ ਤੁਸੀਂ ਇਹ 'ਚ ਪਰਾਲੀ ਧਰਤੀ ਜੀ ਤਾਂ ਪੰਛੀ ਨਹੀਂ ਆਉਂਦਾ ਉਹਨੂੰ ਪਤਾ ਲੱਗ ਜੂ ਅਟੈਕ ਹੋ ਗਿਆ ਤਾਂ ਜੀ ਉਹਨੇ ਆਪਾਂ ਤਾਂ ਇੱਕ ਜਗ੍ਹਾ ਦੇ ਸਕਦੇ ਇਹਨੂੰ ਵੀ ਜਿਵੇਂ ਅੱਗੇ ਕੱਚੀਆਂ ਉਹ ਹੁੰਦੀਆਂ ਛੱਤਾਂ ਕੜੀ ਵਾਲੇ ਦੀ ਉਹ 'ਚ ਆਲਣੇ ਪਾ ਲੈਂਦੀਆਂ ਸੀ ਜੀ ਚਿੜੀਆਂ ਹੁਣ ਆਪਾਂ ਜਗ੍ਹਾ ਖਤਮ ਕਰਤੀ ਜੀ ਜੇ ਵਿੱਚ ਕਹਿੰਦੇ ਵੀ ਦਰੱਖਤ ਵੱਢੀ ਜਾਣਾ ਦਰੱਖਤ ਲਾ ਦਿਓ ਦਰੱਖਤ ਦੀ ਜੇ ਹੁਣ ਆਪਾਂ ਦਰੱਖਤ ਦੇ ਆਲਣਾ ਲਾ ਦਿੰਦੇ ਹਾਂ ਉੱਥੋਂ
ਹੋਰ ਪੰਛੀ ਆਪਣਾ ਸੱਪ ਜਾਂ ਕੋਈ ਹੋਰ ਪੰਛੀ ਉਹ ਹੀ ਬੱਚੇ ਚੱਕ ਕੇ ਲੈ ਜਾਂਦਾ ਜਾਂ ਅੰਡੇ ਜੀ ਠੀਕ ਹੈ ਜੀ। ਉਹ ਜਾਣੀ ਉਹਦੀ ਪੰਛੀਆਂ ਦਾ ਚਿੜੀਆਂ ਦਾ ਵਧਾਰਾ ਨਹੀਂ ਹੁੰਦਾ ਜੀ, ਖਤਮ ਹੋਈ ਜਾਂਦੇ ਨੇ ਠੀਕ ਹੈ ਜੀ। ਆਪਾਂ ਅੱਗੇ ਜਗ੍ਹਾ ਹੁੰਦੀ ਸੀ ਇੱਥੇ ਕੰਧਾਂ 'ਚ ਹੁੰਦੀਆਂ ਸੀ, ਉੱਥੇ ਅਟੈਕ ਨਹੀਂ ਹੁੰਦਾ ਨਾ ਬਿੱਲੀ ਦਾ ਨਾ। ਜੇ ਆਪਾਂ ਹੁਣ ਖੰਭੇ 'ਤੇ ਲਾਉਣਾ ਜੀ ਆਪਾਂ ਜਗ੍ਹਾ ਦੇਤੀ ਉਹਨੂੰ, ਬਸ ਉਹਨੇ ਆਪਣਾ ਆਲ੍ਹਣਾ ਆਪ ਤਿਆਰ ਕਰਨਾ ਜੀ। ਤੁਸੀਂ ਐਂ ਹਿਸਾਬ ਲਓ ਬਾਈ ਸੰਦੀਪ ਦੀ ਜਾਣਕਾਰੀ ਹੈ ਵੀ 19 ਵਾਰ ਬੱਚੇ ਕੱਢ ਕੇ ਲੈ ਗਿਆ, ਇੰਨੀ ਉਹਨਾਂ ਨੂੰ ਪਤਾ ਵੀ 19 ਵਾਰ ਬੱਚੇ ਚਿੜੀ ਬੱਚੇ ਕੱਢ ਕੇ ਲੈ ਗਈ ਜੀ, ਵੀ ਸਾਰਾ ਉਹਨੂੰ ਪਤਾ ਹੈ। ਤਾਂ ਕਰਕੇ ਹੁਣ ਜੇ ਆਪਾਂ ਕਹਿੰਦੇ ਵੀ ਵਿੱਚ ਕਹਿੰਦੇ ਨੇ ਵੀ ਦਰਖਤ ਵੀ ਵੱਢੀ ਜਾਂਦੇ ਹੋ, ਆਹ ਜਿਹੜਾ ਜੀ ਅਸੀਂ ਡੇਕ ਦਾ ਬਣਾਉਣੇ ਆ ਆਲ੍ਹਣਾ, ਜਿਹੜਾ ਡੇਕ ਆ ਇਹ ਆਪਣਾ ਰੁੱਖ ਨਹੀਂ ਦੂਜਾ ਜੀ ਬਰਮਾ ਡੇਕ ਆ ਜੀ। ਜੇ ਆਪਾਂ ਹੁਣ ਟਾਹਲੀ ਦਾ ਵੱਢ ਕੇ ਬਣਾ ਦਈਏ ਉਹ ਕੁਛ ਇਹ ਜਿਹੜੀ ਡੇਕ ਵੱਢ ਦਿੰਦੇ ਜੀ ਆਪਾਂ ਲੱਗੀ ਵੀ ਰਹਿਣ ਦਿੰਦੇ ਹਾਂ, ਮੰਨ ਲਓ ਵੱਢਣੀ ਤਾਂ ਪੈਂਦੀ ਹੋਈ ਆ ਵੀ ਇਹ ਅੰਦਰੋਂ ਖੋਖਲੀ ਹੋ ਜਾਂਦੀ ਹੈ ਜੀ ਠੀਕ ਹੈ ਜੀ। ਜੇ ਆਪਾਂ ਹੋਰ ਕੋਈ ਦਰਖਤ ਸੇੜਦੇ ਹਾਂ ਜੀ, ਹੁਣ ਮੰਨ ਲਓ ਜੀ ਬਾਈ ਸੰਦੀਪ ਤੇ ਪਤਾ ਜੀ ਦੋਨੋਂ ਨੇ ਤੁਹਾਨੂੰ ਦੱਸਿਆ ਵੀ ਹੁਣ ਗੁਰਦੁਆਰੇ ਵਾਲੇ ਵੀ ਕਹਿ ਦਿੰਦੇ ਨੇ ਵੀ ਆਪਾਂ ਸਾਨੂੰ ਜੀ ਸੈੱਡ ਪਾਉਣਾ ਜੀ, ਉਹ ਵੀ ਵੱਢ ਦਿੰਦੇ ਨੇ। ਜਿਹੜੇ ਪੁਰਾਣੇ ਰੁੱਖ ਹੈਗੇ ਨਹੀਂ ਬਣ ਜਾਂ ਕੋਈ ਹੋਰ ਕੋਈ ਰੁੱਖ ਨਹੀਂ ਹੈਗਾ ਜੀ, ਆਪਾਂ ਜਗ੍ਹਾ ਹੀ ਨਹੀਂ ਛੱਡੀ ਉਹਨਾਂ ਵਾਸਤੇ ਜੀ। ਅਤੇ ਉਸ ਤੋਂ ਬਾਅਦ ਜੀ ਜਿੱਥੇ ਮਰਜ਼ੀ ਦੱਸ ਲਓ ਵੀ ਆਪਾਂ ਕੋਈ ਧਾਰਮਿਕ ਜਗ੍ਹਾ ਵੀ ਉੱਥੇ ਦਰਖਤ ਹੋਣ ਠੀਕ ਹੈ ਜੀ। ਤਾਂ ਕਰਕੇ ਵੀ ਆਪਾਂ ਨੂੰ ਇਹ ਆਲ੍ਹਣੇ ਦਾ ਉਪਰਾਲਾ ਜੀ ਵੱਧ ਤੋਂ ਵੱਧ ਬੱਚਿਆਂ ਦੇ ਜਨਮ ਦਿਨ 'ਤੇ ਹੋਰ ਖਰਚਾ ਘਟਾ ਕੇ ਇਹ ਆਪਾਂ ਨੂੰ ਆਲ੍ਹਣੇ ਚਾਹੇ 2 ਲਾ ਦਿਓ ਜੀ, ਬਣਾ ਕੇ ਲਾ ਦਿਓ ਆਪ ਠੀਕ ਹੈ ਜੀ। ਵੀ ਆਲ੍ਹਣੇ 'ਤੇ ਪਾਣੀ ਅਤੇ ਰੁੱਖ ਵੀ ਲਾਉਣੇ ਜ਼ਰੂਰੀ ਨੇ ਜੀ, ਵੀ ਆਪਾਂ ਇੱਕ ਜਗ੍ਹਾ ਦੇਤੀ ਜੀ ਠੀਕ ਹੈ ਜੀ। ਆ ਚੱਕ ਕਦੇ ਘਰੋਂ ਨਹੀਂ ਇਹ ਕਿਹਾ ਸੀਗਾ ਛੋਟੇ ਹੁੰਦਿਆਂ ਨੂੰ ਜਦੋਂ ਤੁਸੀਂ 8ਵੀਂ ਤੋਂ ਹਟ ਗਏ ਵੀ ਹੋਰ ਪੜ੍ਹ ਲਾ ਕਿਤੇ ਚੰਗੀ ਨੌਕਰੀ 'ਤੇ ਲੱਗ ਜਾਏਗਾ, ਅਸੀਂ ਤਾਂ ਜਿਹੇ ਜਿਹੇ ਹੈਗੇ ਆ ਬਸ ਜੀ ਉਦੋਂ ਹੁੰਦੇ ਆਵੇਂ ਸੀਗਾ ਜੀ ਨਾ ਸਾਡੀ ਸੀ ਸਾਨੂੰ ਤਾਂ ਕਿਹਾ ਸੀ ਮੇਰੇ ਦਾਦਾ ਜੀ ਕੋਲ ਪੜ੍ਹਿਆ ਜੀ ਮੈਂ ਵੀ ਪੜ੍ਹ ਲਓ। ਅਤੇ ਬਸ ਕਿਤੇ ਜਿੰਨੇ ਅਸੀਂ ਮੁੰਡੇ ਪੜ੍ਹੇ ਸੀਗੇ ਜੀ ਕੋਈ ਆਪਦੇ ਖੇਤੀ ਕਰਨ ਲੱਗ ਗਿਆ, ਕੋਈ ਕੰਮ ਹੀ ਕਰਦੇ ਸੀ ਸਾਰੇ, ਕੋਈ ਇੱਕ ਦੋ ਮੁੰਡੇ ਹੋ ਗਏ ਫੌਜ ਪੁਲਿਸ 'ਚ ਭਰਤੀ ਫੌਜ 'ਚ ਵੀ ਹੋਏ ਨੇ ਜੀ। ਬਸ ਜੀ ਉੱਧਰ ਨੂੰ ਰੁਝਾਨ ਹੀ ਨਹੀਂ ਹੋਇਆ। ਹੁਣ ਤਾਂ ਫਿਰ ਜੀ ਕਰਦਾ ਵੀ ਕੰਮ ਇਹੋ ਜਿਹੇ ਕਰ ਲਏ, ਪਰ ਹੁਣ ਚਲੋ ਇਹਦੇ ਨਾਲ ਹੀ ਵਧੀਆ ਜੀ। ਦਾਦਾ ਜੀ ਕੀ ਕੰਮ ਕਰਦੇ ਸੀ? ਦਾਦਾ ਜੀ ਕੋਲ ਪੜ੍ਹੇ ਮਾਸਟਰ ਸੀ ਉਹ? ਨਹੀਂ ਉਹ ਆਪਣੇ ਕਈਆਂ ਖੁਰਪੇ ਮਸ਼ਹੂਰ ਸੀ ਸਾਡੇ ਬਾਬਾ ਜੀ ਦੀ ਕਹੀ ਜੀ ਖੁਰਪਾ ਕਸੀ ਆ ਜੀ ਹਾਂ ਮਸ਼ਹੂਰ। ਅੱਛਾ ਉੱਧਰਲੀ ਡਿਗਰੀ ਨਹੀਂ ਹੋਈ, ਇੱਧਰਲੀ ਡਿਗਰੀ ਕਰ ਲਈ? ਹਾਂਜੀ ਫਿਰ ਉਹ ਹੀ ਹੁਣ ਇੰਨਾ ਥੋੜਾ ਚਲਾਉਂਦੇ ਸੀ ਦਿਨ ਰਾਤ, ਥੋੜਾ ਆਪਣੇ ਜਿਵੇਂ ਹੱਥਾਂ ਤੱਕ ਥੋੜਾ ਚੱਲੀ ਜਾਂਦਾ ਸੀ 2 ਕਿੱਲੋ ਦਾ ਜੀ। ਹੁਣ ਉਹ ਨਾ ਤਾਂ ਅਸੀਂ ਉਹਨੇ ਜਾਣ ਆਈ ਕਰ ਵੀ ਲੈਂਦੇ ਸੀ ਵੀ ਚਲੋ ਆਹ ਕੰਮ ਸਾਨੂੰ ਸੌਖਾ ਲੱਗਿਆ ਸੀ, ਇੱਧਰ ਹੋ ਗਈ ਵੀ ਚਲੋ ਵੀ ਠੀਕ ਹੈ। ਬਾਕੀ ਪਹਿਲਾਂ ਅਸੀਂ ਇਕੱਲੇ ਕਰਦੇ ਸੀਗੇ, ਬਾਅਦ 'ਚ ਅਸੀਂ ਲੇਬਰ ਬੰਦੇ ਮੁੰਡੇ ਰੱਖ ਲਏ ਜੀ, ਟਾਈਮ ਪਾਸ ਵਧੀਆ ਕਰੀ ਜਾਂਦੇ। ਕਦੇ ਆਇਆ ਨਹੀਂ ਮਨ ਦੇ ਵਿੱਚ ਵੀ ਸਾਡੇ ਪਿਤਾ ਜਾਂ ਸਾਡੇ ਦਾਦਾ ਜੀ ਆਹ ਕੰਮ ਕਰਦੇ ਸੀ ਤਾਂ ਅਸੀਂ ਕਿਸੇ ਪਾਸੇ ਨੂੰ ਹੋਰ ਜਾ ਰਹੇ ਹਾਂ, ਅਤੇ ਕਦੇ ਦਿਲ ਦੇ ਵਿੱਚ ਆਇਆ ਹੋ ਵੀ ਅਸੀਂ ਵੀ ਆਹ ਕੰਮ ਕਰ ਲਈਏ, ਸ਼ੁਰੂ ਕਰ ਦਈਏ ਜਾਂ ਨਾਲ ਜਾਂ ਥੋੜ੍ਹਾ ਬਹੁਤਾ ਕਰ ਲਈਏ? ਨਹੀਂ ਵੀਰ ਜੀ ਪਤਾ ਗੱਲ ਕੀ ਕਹੀ ਪਹਿਲੀ ਹੁਣ ਉਹ ਵੀ ਗੱਲ ਸੁਣ ਲਓ ਜੀ, ਜਿਹੜੀ ਪਹਿਲਾਂ ਕਹੀ ਸੀਗੀ ਜ਼ਿਮੀਂਦਾਰ ਆਪ ਵਾਹੁੰਦਾ ਸੀਗਾ ਜੀ, ਵੀ ਅਗਲਾ ਕਹਿੰਦਾ ਜੀ ਕਹੀ ਵਧੀਆ ਦੇ ਦਿਓ ਜੀ, ਵਧੀਆ ਮਿੱਟੀ ਨਾ ਲੱਗੇ ਇਹ ਨਾ ਲੱਗੇ, ਜਿਵੇਂ ਸੁਣਦੇ ਰਹੇ ਆ ਜੀ ਮਾੜਾ ਮੋਟਾ ਬਣਵਾਈਆਂ ਵੀ ਨੇ ਨਾਲ। ਹੁਣ ਅਗਲਾ ਜੀ ਜਾ ਕੇ ਦਿਹਾੜੀ ਨੂੰ ਫੜਾ ਦਿੰਦਾ ਕਹੀ ਜਾਂ ਭਈਆਂ ਨੂੰ, ਬਾਕੀ ਅੱਗੇ ਵਾਲੇ ਕੰਮ ਕੱਢ ਕੇ ਅੱਗੇ ਮਿੱਟੀ ਕਈਆਂ ਨਾਲ ਆਪ ਭਰਦੇ ਜੀ। ਹੁਣ JCBਆਂ ਹੋਈਆਂ, ਰੇਹ ਵੀ JCB ਨਾਲ ਪੈਂਦਾ, ਇਹ ਕੰਮ ਘੱਟ ਗਏ ਜੀ। ਅੱਗੇ ਤਾਂ ਅਗਲਾ ਹੁਣ ਮਾੜੇ ਨੱਕੇ ਵੀ ਹੁਣ ਪੈਪ ਲੈਣਾ ਪਾ ਦੀਆਂ ਜੀ, ਕੰਮ ਘੱਟਦਾ ਹੀ ਤੁਰਿਆ ਗਿਆ ਜੀ ਉਹਦਾ ਜੀ। ਜਿਹੜਾ ਹੱਥਾਂ ਦਾ ਕੰਮ ਸੀ ਵੀ ਉਹ ਖਤਮ ਕਰਤਾ ਮਸ਼ੀਨੀ ਯੁੱਗ ਨੇ। ਹੁਣ ਜੀ ਕਹੀ ਬਹੁਤ ਕੰਮ ਘੱਟ ਗਿਆ। ਹੁਣ ਰੇਹ ਪਾਉਣਾ ਅਗਲਾ ਕੇ ਕਹੀ ਸਾਡੇ ਕੋਲ 5 ਰੁਪਏ ਸਾਈ ਦੇ ਕੇ ਜਾਂਦੇ ਹੁੰਦੇ ਸਾਈ, ਮੇਰੇ ਕਾਪੀਆਂ ਪਈਆਂ ਹੋਣੀਆਂ 5 ਰੁਪਏ ਸਾਈ 'ਤੇ ਕਹੀ ਲੈ ਕੇ ਜਾਣਾ ਮਹੀਨੇ ਬਾਅਦ, ਡੇਢ ਮਹੀਨੇ ਸਾਈਆਂ ਹੁੰਦੀਆਂ ਸਾਡੇ ਕੋਲ ਜੀ। ਸਾਰੇ ਭਿੱਖੀ ਇੱਧਰ ਵੱਡੀ ਪਿੰਡਾਂ ਸਾਰੇ ਕਹੀ ਜਾਂਦੀ ਜੀ, ਵੀ ਕਹੀ ਖੁਰਪਾ ਮਿੱਟੀ ਨਾ ਲੱਗੇ ਕੁੱਟ ਕੇ ਬਣਾਉਂਦੇ ਸੀ ਜੀ। 2 ਇੰਚ 1.5 ਇੰਚੀ ਪੱਤ ਵੱਧ ਜਾਂਦਾ ਸੀਗਾ, ਜੇ ਜਿਵੇਂ 14 ਦਾ ਤਾਂ ਇੱਕ ਪਾਸੇ ਨੂੰ 1.5 ਇੰਚੀ ਪੱਤ ਵਧਾਉਣਾ, ਦੇਖ ਲਓ ਸਾਰਾ 1.5 ਸੂਤ ਹੁੰਦਾ ਸੀ ਪੱਤ, ਹੁਣ ਵਧਾ ਕੇ ਫਿਰ ਬਣਾਉਂਦੇ ਸੀ ਜੀ। ਮਿੱਟੀ ਨਹੀਂ ਲੱਗਦੀ ਸੀ, ਬਸ ਜਾਣੀ ਜਿਉਂ ਚੱਲਦੀ ਸੀ ਅੰਦਰ ਝਮਕਦੀ ਤੁਰੀ ਜਾਂਦੀ ਜੀ, ਨਾ ਸੂਰੀ ਲਾਉਂਦੀ ਨਾ ਉਹਦੇ ਜਿੱਥੇ ਪੀਣ ਲੱਗਿਆ ਹੁੰਦਾ ਉੱਥੋਂ ਟੁੱਟਦੀ ਸੀ ਜੀ, ਵੀ ਮੌਜੂਦ ਵਾਲੀ ਸੀਗੀ। ਤਾਂ ਕਰਕੇ ਵੀ ਬਹੁਤ ਦੂਰ ਤੱਕ ਜਾਣੀ ਹੁਣ ਅਗਲਾ 5 ਰੁਪਏ ਨੂੰ ਸਮਝਦਾ ਨਹੀਂ, ਅੱਗੇ 5 ਰੁਪਏ 'ਤੇ ਵੀ ਸਾਈ 'ਤੇ ਲੈ ਕੇ ਜਾਂਦਾ ਸੀ ਜ਼ਿਮੀਂਦਾਰ ਵੀ ਯਾਰ ਸਾਨੂੰ ਕਹੀ ਦੇ ਦਿਓ, ਖੁਰਪਾ ਕਸੀਆ ਜਾਣੀ ਸਾਈ 'ਤੇ ਬਣਵਾਉਂਦੇ ਸੀਗੇ ਜੀ। 5 ਰੁਪਈਆਂ ਦੀ ਕਿੰਨੀ ਕੁ ਕੀਮਤ ਸੀ ਉਸ ਵਕਤ ਜੇ ਅੱਜ ਦੇ ਯੁੱਗ ਦੇ ਹਿਸਾਬ ਨਾਲ ਆਪਾਂ ਦੇਖਿਆ ਜਾਵੇ? ਉਦੋਂ ਜੀ ਜਾਣੀ ਦੇਖ ਲਓ ਤੁਸੀਂ ਸਾਈ 5 ਰੁਪਏ ਵੀ ਅਗਲਾ ਵੀ ਜਾਣੀ ਲੋਕ ਪਤਾ ਕੀ ਅਗਲਾ ਐਂ ਕਹਿੰਦਾ ਸੀ ਵੀ ਅਸੀਂ ਕਹੀ ਲੈ ਕੇ ਜਾਣੀ ਹੈ ਜੀ, ਬਸ ਸਾਨੂੰ ਵੱਧ ਵੀ ਦੇ ਕੇ ਜਾਂਦੇ 20-50 ਰੁਪਏ ਵੱਧ ਲੈ ਲਓ ਵੀ ਦੇ ਦਿਓ, ਕਿਉਂ ਉਦੋਂ ਆਪ ਕਹੀ ਦਾ ਕੰਮ ਵਧੀਆ ਚੱਲਦਾ ਸੀਗਾ ਜੀ। ਹੁਣ ਤਾਂ ਅਗਲਾ ਪੈਪ ਲੈਣਾ ਪੈ ਗਈਆਂ ਜਾਂ ਖਾਲ ਪੱਕੇ ਹੋ ਗਏ ਜੀ, ਉਦੋਂ ਖਾਲ ਘੱਟਦੇ ਸੀ ਵੀ ਜੀ ਲੱਗੇ। ਹੁਣ ਹੀ ਅਗਲਾ ਹੁਣ ਦੂਜੀਆਂ ਕਹੀਆਂ ਬਣਨ ਲੱਗ ਗਈਆਂ, ਅਗਲਾ ਕਿੱਥੋਂ ਮਰਜ਼ੀ ਲੈ ਲਈ। ਜਿਵੇਂ ਚੀਜ਼ ਅੱਗੇ ਮਸ਼ਹੂਰ ਹੁੰਦੀ ਸੀ ਦਾਤੀ ਲਾਲ ਮਾਜਰੇ ਦੀ ਮਸ਼ਹੂਰ ਹੁੰਦੀ ਸੀ ਜੀ, ਉਸ ਤਰ੍ਹਾਂ ਦੀ ਕਹੀ ਮਸ਼ਹੂਰ ਸੀ ਜੀ। ਬਿਲਕੁਲ।
ਜਿਵੇਂ ਹੁਣ ਅਸੀਂ ਇੱਥੋਂ ਦੀ ਗੱਲ ਕਰਦੇ ਹਾਂ ਤੁਹਾਡੇ ਕਿੱਤੇ ਦੇ ਨਾਲ ਸੰਬੰਧਿਤ, ਇਹ ਜਿਹੜਾ ਟਰੈਕਟਰ ਪਏ ਨੇ ਇਹਨਾਂ ਦੇ ਉੱਪਰ ਜਿਹੜਾ ਟਾਇਰ ਚੜਾਏ ਹੋਏ ਨੇ ਪਲਾਸਟਿਕ ਦੇ ਨੇ, ਇਹ ਕਦੇ ਸੋਚਿਆ ਵੀ ਅਸੀਂ ਲੱਕੜ ਦੇ ਵੀ ਬਣਵਾ ਲਈਏ? ਪਹਿਲਾਂ ਲੱਕੜ ਦੇ ਬਣਦੇ ਰਹੇ ਨੇ ਜੀ, ਪਹਿਲਾਂ ਲੱਕੜ ਦੇ ਬਣਦੇ ਰਹੇ ਨੇ, ਫਿਰ ਜੀ ਫਿਰ ਐਂ ਵੀ ਲੱਕੜ ਵੀ ਮਹਿੰਗੀ ਹੋਈ ਜਾਂਦੀ ਹੈ ਜੀ, ਬਾਕੀ ਲੇਬਰ ਵੱਧ ਪੈ ਵੀ ਚਲੋ ਆਹ ਹੀ ਬਣਿਆ ਬਣਾਇਆ ਛੇਤੀ ਬਣ ਜਾਂਦਾ, ਨਾਲੇ ਵਧੀਆ ਵੀ ਸੋਹਣਾ ਲੱਗਦਾ ਜੀ। ਜਿਹੜੀ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਤੁਸੀਂ ਆਲ੍ਹਣਿਆਂ ਦੀ ਗੱਲ ਕਰੀ ਸੀ, ਆਲ੍ਹਣਿਆਂ ਦੇ ਵਿੱਚ ਜਿਵੇਂ ਜਿਹੜਾ ਸਾਈਜ਼ ਹੁੰਦਾ, ਅੱਡੋ ਅੱਡ ਸਾਈਜ਼ ਹੁੰਦੇ ਨੇ, ਜਿਹੜੇ ਤੋਤੇ ਵਾਸਤੇ, ਘੁੱਗੀਆਂ ਵਾਸਤੇ ਅਲੱਗ ਹੁੰਦਾ ਹੈ ਨਾ। ਜਿਵੇਂ ਹੁਣ ਘੁੱਗੀ ਹੈ ਜਿਹੜੀ ਉਹ ਓਪਨ ਰਹਿਣਾ ਪਸੰਦ ਕਰਦੀ ਹੈ, ਜਾਂ ਕਬੂਤਰਾਂ ਦੀ ਗੱਲ ਕਰਦੇ ਹਾਂ, ਕਬੂਤਰ ਉਹ ਖੱਡਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਜ਼ਿਆਦਾਤਰ, ਤੋਤਾ ਵੀ ਖੱਡ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਨਾ। ਜਿਹੜੀਆਂ ਚਿੜੀਆਂ ਹੁੰਦੀਆਂ ਨੇ ਉਹ ਪਹਿਲਾਂ ਆਪਦੇ ਬੁਣਤੀ ਆਲ੍ਹਣੇ ਬਣਾਉਂਦੀਆਂ ਸੀ, ਅਤੇ ਹੁਣ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਵੀ ਇੱਦਾਂ ਦੇ ਸਾਈਜ਼ ਚਾਹੀਦੇ ਨੇ? ਕੁਝ ਕੁ ਸਾਈਜ਼ ਵੀ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਅਤੇ ਉਹਨਾਂ ਬਾਰੇ ਜਾਣਕਾਰੀ ਵੀ ਦੇ ਦਿਓ। ਹਾਂਜੀ ਵੀਰ ਜੀ, ਇੱਕ ਜਿਵੇਂ ਆਪਣਾ ਚਿੜੀ ਵਾਸਤੇ ਜਿਹੜਾ ਚਿੜੀ ਅੱਗੇ ਆਪਣੀ ਛੱਤਾਂ ਕੜੀਆਂ ਵਾਲੀਆਂ ਹੁੰਦੀਆਂ ਸੀ, ਛੱਤਾਂ ਉਹ 'ਚ ਰਹਿੰਦੀਆਂ ਸੀ, ਜਾਂ ਹੋਰ ਕੱਚੇ ਕੰਧਾਂ ਹੁੰਦੀਆਂ ਸੀਗੀਆਂ ਵੀ, ਜਾਂ ਦੂਜੇ ਰੁੱਖ ਹੁੰਦੇ ਸੀ ਕੰਡਿਆਂ ਵਾਲੇ, ਜਾਂ ਬੇਲ ਹੁੰਦੀ ਸੀ, ਬਾਈ ਸੰਦੀਪ ਜੀ ਕਹਿੰਦੇ ਨੇ ਬੋਗਲ ਬੇਲ, ਜਾਂ ਉਹ 'ਚ ਕੰਡਿਆਂ ਵਾਲੇ ਦਰਖਤ ਹੁੰਦੇ ਸੀ ਵੀ, ਉਹ 'ਚ ਰਹਿੰਦੀਆਂ ਸੀਗੀਆਂ। ਹੁਣ ਆਪਾਂ ਜੀ ਉਹਨਾਂ ਨੂੰ ਜਗ੍ਹਾ ਦੇ ਦਿੱਤੀ, ਜਿਵੇਂ ਚਿੜੀ ਆਈ, ਚਿੜੀ ਦੇ ਆਲ੍ਹਣਾ ਬਣਾਉਣੇ, ਤੁਹਾਨੂੰ ਚਿੜੀ ਦੇ ਆਲ੍ਹਣੇ ਦਾ ਦੱਸਦੇ ਜੀ। ਜਿਵੇਂ ਆਈ ਹੁਣ ਇਹਦਾ ਸਰਾਖ ਹੈ 1.5 ਇੰਚੀ ਜੀ, ਠੀਕ ਹੈ ਜੀ। ਜੇ ਆਪਾਂ ਇਹ 'ਚੋਂ 2 ਇੰਚੀ ਕੱਢ ਦਿੰਦੇ ਹਾਂ, ਜਾਂ ਦੋਨਾਂ ਪਾਸੇ ਕੱਢ ਸਕੇ, ਅਸੀਂ ਦੋਨਾਂ ਪਾਸੇ ਕੱਢ ਦਿੰਦੇ ਸੀਗੇ, ਫਿਰ ਬਾਈ ਸੰਦੀਪ ਜੀ ਨੇ ਦੱਸਿਆ ਵੀ ਉਹ ਫਿਰ ਹੁਣ ਚਿੜੀ ਨੂੰ ਇੱਥੇ ਹੋਰ ਪੰਛੀ ਅਟੈਕ ਨਹੀਂ ਕਰਦਾ, ਇੰਨੀ ਗਟਾਰ ਤੰਗ ਕਰਦੀ ਹੈ ਜੀ, ਉਹਨੂੰ ਲੜਨ ਲੱਗ ਜਾਂਦੀ ਹੈ। ਉਸ ਤੋਂ ਬਾਅਦ 'ਚ ਫਿਰ ਪੰਛੀ ਬੱਚੇ ਚੱਕ ਕੇ ਲੈ ਜਾਂਦਾ ਜੀ, ਚੁੰਝ ਲੰਬੀ ਚੁੰਝ ਵਾਲਾ ਜਾਂ ਸੇਗਰਾ ਪੰਛੀ ਇੱਕ, ਉਹ ਚੱਕ ਕੇ ਲੈ ਜਾਂਦਾ ਜੀ, ਯਾਨੀ ਵੀ ਤੇ ਚਿੜੀ ਦੇ ਅਟੈਕ ਨਹੀਂ ਹੁੰਦਾ ਜੀ ਇਹਦੇ ਨਾਲ ਵੀ, ਤਾਂ ਇੰਚੀ ਇਹ 1.5 ਇੰਚੀ ਸਰਾਖ ਹੈ ਜੀ, ਹੋਰ ਪਾਸੇ ਕੋਈ ਅਟੈਕ ਨਹੀਂ ਇਹ 'ਤੇ। ਜੇ ਆਪਾਂ ਮੰਨ ਲਓ ਇਹਨੂੰ ਵੱਧ ਦੇ ਥੱਲੇ ਲਾਉਣੇ ਆ ਜਾਂ ਖੰਭੇ 'ਤੇ ਲਾਉਣੇ ਆ, ਜੇ ਆਪਾਂ ਇਹਨੂੰ ਤਾਂ ਗਰਿੱਲ 'ਤੇ ਲਾ ਦਿੰਦੇ ਜਮਾਂ ਨੁੱਕਰ 'ਤੇ, ਉੱਥੇ ਹੀ ਚਿੜੀ ਨੂੰ ਪਤਾ ਲੱਗ ਜੂ ਵੀ ਇੱਥੇ ਅਟੈਕ ਹੈ ਜੀ, ਉੱਥੇ ਚਿੜੀ ਆਉਂਦੀ ਨਹੀਂ ਹੈਗੀ। ਯਾਨੀ ਸਾਨੂੰ ਬਾਈ ਸੰਦੀਪ ਦਾ ਦੱਸਿਆ ਉਹਨਾਂ ਨੇ ਵੀ, ਬਸ ਵੀ ਵੱਧ ਦੇ ਥੱਲੇ ਲਾਓ ਜਾਂ ਇਹਨੂੰ ਖੰਭੇ 'ਤੇ ਲਾਓ ਵੀ ਕਿੱਥੇ ਅਟੈਕ ਨਹੀਂ ਕੋਈ। ਬਾਕੀ ਤੁਸੀਂ ਉੱਥੇ ਲਾਉਣ ਸਾਰ ਧੌਲੇ ਲਾਉਣੇ, ਕਈ ਵਾਰ ਆਲ੍ਹਣੇ ਬਾਈ ਨੇ ਦੱਸਿਆ ਵੀ ਲਾਉਣ ਸਾਰ ਚਿੜੀਆਂ ਬਹਿ ਜਾਂਦੀਆਂ ਨੇ ਜੀ 'ਚ, ਜਿੱਦਾਂ ਲਾਤਾ। ਹੁਣ ਸਾਡੇ ਇੱਥੇ ਆਪਣੇ ਸਮਾਣੇ ਕੋਲੇ ਵੀ ਬਹੁਤ ਪਿੰਡਾਂ 'ਚ ਭੇਜਣੇ, ਸਰਪੰਚ ਵੀ ਲਾ ਰਹੇ ਨੇ ਵੀ, ਉਹ ਬਾਈ ਸਾਡੇ ਕੋਲ ਆ ਗਏ ਨੇ ਪਰਸੋਂ, ਉੱਥੇ ਦਸਤਖਤ ਕਰਾ ਕੇ ਲੈ ਗਏ ਸੀਗੇ, ਉਹ ਕਹਿੰਦੇ ਵੀ ਚਿੜੀਆਂ ਆਉਣ ਲੱਗ ਗਈਆਂ ਵੀ, ਦੇਖ ਲਓ ਇੰਨਾ ਵੀ ਜਾਣ ਪੰਛੀ ਨੂੰ ਇੰਨੀ ਸੂਝ ਹੈ। ਅਤੇ ਇੱਕ ਆਪਾਂ ਆ ਗਿਟਾਰ ਵਾਸਤੇ ਬਣਾਉਣਾ, ਗਿਟਾਰ ਵਾਸਤੇ 2 ਇੰਚੀ ਸਰਾਖ ਰੱਖਿਆ ਜੀ, ਇਹ 2 ਇੰਚੀ ਸਰਾਖ ਹੈ ਜੀ। ਉੱਦਾਂ ਇਹ ਸਾਰਾ ਸੇਮ ਹੀ ਹੈ ਜਿਵੇਂ ਚਿੜੀ ਦਾ ਅਤੇ ਇਹਦਾ ਗਿਟਾਰ ਦੀ ਸਾਈਜ਼ ਵੀ ਵੱਡਾ ਜੀ, ਸਾਈਜ਼ ਹੀ ਵੱਡਾ ਹੈ। ਬਾਕੀ ਜੇ ਹੁਣ ਆਪਾਂ ਜੇ ਵਿੱਚ ਆਹ ਘਟਾ ਵੀ ਦਿੰਦੇ ਜੀ, ਨੀਵਾਂ ਕਰ ਦਿੰਦੇ ਹਾਂ, ਫਿਰ ਵੀ ਪੰਛੀ ਬੱਚੇ ਡਿੱਗਣ ਦਾ ਡਰ ਰਹਿੰਦਾ ਬਾਹਰੇ। ਜਦੋਂ ਵੱਡੇ ਹੋ ਜਾਣ ਫਿਰ ਚੋਗਾ ਇੱਥੇ ਬਹਿ ਕੇ ਪੰਛੀ ਚੋਗਾ ਦਿੰਦਾ ਜੀ ਚਿੜੀ, ਉਹ ਡਿੱਗਦੇ ਵੀ ਨਹੀਂ ਹੈਗੇ, ਜਾਣੀ ਸੇਫ ਹੈ ਜੀ। ਉਸ ਤੋਂ ਬਾਅਦ ਜੀ ਆਪਾਂ ਇੱਕ ਘੁੱਗੀ ਦਾ ਬਣਾਉਣੇ ਜੀ, ਗਿਟਾਰ ਦਾ ਵੀ ਦਿਖਾਤਾ ਜੀ। ਉਹ ਤੋਂ ਬਾਅਦ 'ਚ ਆਪਾਂ ਘੁੱਗੀ ਭਾਲਦੀ ਜੀ ਓਪਨ, ਜਿਵੇਂ ਤਾਰਾਂ 'ਤੇ ਦੇ ਦਿੰਦੀ ਆਪਣੀ ਆਂਡੇ, ਇਹ ਆਪਣਾ ਜੀ ਓਪਨ ਹੈ, ਬਸ ਇਹਨੂੰ ਇਸ ਤਰ੍ਹਾਂ ਲੱਗ ਜਾਂਦਾ ਜੀ। ਉਸ ਤੋਂ ਬਾਅਦ 'ਚ ਅਸੀਂ ਇੱਕ ਦਿਨ ਅਸੀਂ ਬਾਹਰ ਲਾਇਆ ਸੀ ਘੁੱਗੀ ਦਾ ਆਲ੍ਹਣਾ ਜੀ, ਉਹ ਟਿਊਬ 'ਤੇ ਬੱਚੇ ਡੱਕੇ ਲਿਆ ਧਰੀ ਜਾਵੇ ਸੀ, ਲਾਤਾ ਜੀ, ਉਹਨੇ ਚੱਕ ਕੇ ਡੱਕੇ ਉਹਦੀ ਉੱਥੇ ਧਰ ਲਈ ਆਲ੍ਹਣੇ 'ਤੇ। ਸਾਡੇ ਦੇਖਣ ਦੀ ਗੱਲ ਹੈ, ਯਾਨੀ ਘੰਟੇ 2 ਘੰਟਿਆਂ ਬਾਅਦ ਉੱਥੇ ਧਰ ਲਈ। ਉਸ ਤੋਂ ਬਾਅਦ 'ਚ ਇਹ ਓਪਨ ਹੀ ਭਾਲਦੀ ਜੀ, ਇਸ ਤਰ੍ਹਾਂ ਹੀ ਲੱਗਦਾ ਜੀ। ਆਹ ਆਪਣਾ ਤੋਤੇ ਦਾ ਜੀ, ਤੋਤਾ ਇਹ ਥੱਲੇ ਨੂੰ ਖੁੱਡ ਪੜਦਾ ਜੀ, ਥੱਲੇ ਨੂੰ ਜਾਂਦਾ ਜੀ ਡੂੰਘਾ, ਇਹ ਡੂੰਘੇ ਤਰ੍ਹਾਂ ਜੀ। ਇਹ 'ਚ ਕੋਚਰ, ਨੀਲਕੰਠ ਅਤੇ ਤੋਤਾ ਉਹ ਅਡਾਪਟ ਕਰਦੇ ਇਹਨੂੰ ਜੀ। ਅਤੇ ਬਾਕੀ ਕੋਚਰ ਵੀ ਕਰ ਲੈਂਦੇ, ਗਿਟਾਰ ਵੀ ਲੈ ਲੈਂਦੇ ਇਹਨੂੰ ਜੀ। ਇਹਦੇ 'ਚ ਨਹੀਂ ਅਟੈਕ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਤੋਤਾ, ਨੀਲਕੰਠ, ਕੋਚਰ ਡਰਦੇ ਨੇ ਜੀ ਪੰਛੀ, ਜਿਵੇਂ ਤੋਤੇ ਤੋਂ ਪੰਛੀ ਦਾ, ਗਿਟਾਰ ਤੋਂ ਵੀ ਡਰਦਾ ਜੀ ਪੰਛੀ। ਬਾਕੀ ਡੂੰਘਾ ਵੱਧਦਾ ਜੀ ਇਹ। ਹਾਂ, ਅਤੇ ਬਾਕੀ ਪੰਛੀ ਜਿਹੜਾ ਵੱਡਾ ਹੁੰਦਾ ਉਹ ਵਿੱਚ ਵੜਦੀ ਨਹੀਂ ਗਈ। ਜਿਹੜਾ ਚਿੜੀ ਹੈ, ਚਿੜੀ ਗਿਟਾਰ ਤੋਂ ਡਰਦੀ ਹੈ ਜੀ, ਵੀ ਤਾਂ ਕਰਕੇ ਵੀ ਅਸੀਂ ਇਹ ਵੀ ਡੂੰਘਾ ਬਣਾਉਣਾ ਜੀ। ਇਹ ਵੀ ਬਾਈ ਆਪਣੇ ਕੋਲ ਸ਼ਾਟ ਹੈਗੇ ਨੇ ਵੀ, ਵਧੀਆ ਰਿਜ਼ਲਟ ਇਹਨਾਂ ਦਾ ਵੀ। ਤਾਂ ਜਿਹੜੀ ਤਸਵੀਰ ਸੀ ਇਹ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬਾਈ ਦੇ ਨਾਲ, ਥੋੜ੍ਹੀ ਜਿਹੀ ਗੱਲਬਾਤ ਹੋਰ ਕਰਦੇ ਹਾਂ। ਬਾਈ ਜਿਵੇਂ ਇਹ ਆਲ੍ਹਣੇ ਨੇ, ਆਲ੍ਹਣੇ ਜਦੋਂ ਤੁਸੀਂ ਟੰਗਦੇ ਹੋ ਜਾਂ ਕਿਤੇ ਰੱਖਦੇ ਹੋ, ਇਹਦਾ ਟੰਗਣ ਦਾ ਕੀ ਪ੍ਰੋਸੀਜਰ ਹੁੰਦਾ ਵੀ, ਕਿੱਥੇ ਕਿੱਦਾਂ ਟੰਗੇ ਜਾਂਦੇ ਨੇ ਇਹ, ਕਿਵੇਂ ਬੰਨ੍ਹੇ ਜਾਂਦੇ ਨੇ? ਜਿਹੜਾ ਖੰਭੇ 'ਤੇ ਲਾਉਣੇ ਵੀਰ ਜੀ, ਖੰਭੇ 'ਤੇ ਲਾਉਣੇ ਆ, ਫਿਰ ਤਾਂ ਮਤਲਬ ਸਾਡਾ ਸਰਾਖ ਕੱਢੇ ਹੋਏ ਨੇ ਜੀ। ਇੱਥੋਂ ਦੀ ਤਾਰ ਜਿਹੜੀ ਆਪਣੀ ਫਲੈਕਸ ਵਾਲੀ ਤਾਰ ਹੁੰਦੀ ਹੈ ਜੀ, ਫਲੈਕਸ ਬੰਨ੍ਹਣ ਵਾਲੀ, ਉਹ ਐਲੂਮੀਨੀਅਮ ਦੀ ਤਾਰ ਹੁੰਦੀ ਹੈ ਜੀ। ਉਹ ਦੂਰੀ ਕਰਕੇ ਬਾਹਲੀ ਮੋਟੀ ਨਹੀਂ ਹੁੰਦੀ, ਉਹ ਲੰਘਾ ਕੇ ਮਗਰ ਖੰਭੇ 'ਤੇ ਮਰੂੜੀ ਵੱਜ ਜਾਂਦੀ ਹੈ ਜੀ। ਉਹ ਮਰੋੜੀ ਵੱਜ ਕੇ ਬਸ ਹਲਦਾ ਨਹੀਂ ਗਈ। ਜੇ ਆਪਾਂ ਮੰਨ ਲਓ ਬਾਦਰੇ ਥੱਲੇ ਲਾਉਣੇ ਆ, ਫਿਰ ਡਰਿੱਲ ਤੇ ਗਿੱਟੀ ਨਾਲ ਲੱਗ ਜਾਂਦਾ ਜੀ। ਕਈ ਵਾਰ ਹਨੇਰੀ ਆ ਜਾਏ ਜਾਂ ਕੁਛ ਹੋਰ, ਕੁਛ ਨਹੀਂ ਹੁੰਦਾ ਜੀ। ਉਹਦੇ ਨਾਲ ਲੱਗ ਗਿਆ ਜੀ ਤਾਰ ਨਾਲ, ਫਿਰ ਆਲ੍ਹਣਾ ਹਲਦੇ ਨਹੀਂ। ਬਹੁਤ ਲੱਗਿਆ ਬਈ, ਤੌਲੇ ਮੱਲਾ ਦੀ ਭੇਜਤਾ ਹੋਊਗਾ 10,000 ਆਲ੍ਹਣਾ ਜੀ,
ਬਾਈ ਸੰਦੀਪ ਦੇ ਉਹਨਾਂ ਨੇ ਬਹੁਤ ਆਲ੍ਹਣੇ ਲਾਏ ਨੇ ਜੀ। ਬਾਕੀ ਉਹਦਾ ਜਨਮ ਦਿਨ 'ਤੇ ਵੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ, ਕਹਿ ਨਹੀਂ ਸਕਦੇ, ਇੰਨਾ ਕੋਈ ਕਰ ਨਹੀਂ ਸਕਦਾ ਜੀ। ਨਾਲ ਉਹਨਾਂ ਦੇ ਮੁੰਡੇ ਵੀ ਲੱਗਦੇ ਨੇ ਜੀ। ਬਹੁਤ ਵਧੀਆ ਉਪਰਾਲਾ ਜੀ। ਯਾਨੀ ਵੱਧ ਤੋਂ ਵੱਧ ਆਪਾਂ ਨੂੰ ਇਹੀ ਕਹਿੰਦੇ ਵੀ ਆਲ੍ਹਣੇ ਲਾਓ, ਬਣਵਾ ਕੇ ਲਾਓ, ਬੱਚਿਆਂ ਦੇ ਜਨਮ ਦਿਨ 'ਤੇ ਵੱਧ ਤੋਂ ਵੱਧ ਲਾਓ ਜੀ। ਤੁਸੀਂ ਖੁਦ ਵੀ ਜਾਣਕਾਰੀ ਦੇ ਦਿੰਦੇ ਹੋ? ਜੇਕਰ ਅਸੀਂ ਕਿਸੇ ਨੇ ਪੁੱਛਣਾ ਹੋਵੇ ਵੀ ਹਾਂ ਬਈ ਬੇਅੰਤ ਤੋਂ ਪੁੱਛ ਲੈਂਦੇ ਹਾਂ ਫੋਨ ਕਰਕੇ, ਅਤੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਦੇ ਦਿਓ ਆਲ੍ਹਣਿਆਂ ਬਾਰੇ। ਹਾਂਜੀ, ਅਸੀਂ ਸਾਈਜ਼ ਦੱਸ ਸਕਦੇ ਹਾਂ ਜੀ। ਵੀ ਬਾਹਲੀ ਦੂਰ ਹੁਣ ਸਾਡੇ ਕੋਲ ਕਹਿੰਦੇ ਨੇ ਵੀ ਅਸੀਂ 2 ਬਣਵਾਉਣੇ ਆ ਜੀ, 4 ਬਣਾਉਣੇ ਆ। ਜਦੋਂ ਅਸੀਂ ਕੋਈ 10 ਕਹਿੰਦਾ ਜੀ, ਸਾਡੇ ਕੋਈ ਮੰਨ ਲਓ ਕੋਈ ਜਿਵੇਂ ਅੰਮ੍ਰਿਤਸਰ ਬਹੁਤ ਵਾਰੀ ਭੇਜਤੇ, ਬਠਿੰਡੇ ਵੀ ਬੱਸ ਜਾਂਦੀ ਆ ਤਾਂ ਅਸੀਂ ਭੇਜ ਵੀ ਦਿੰਦੇ ਹਾਂ ਜੀ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬਾਈ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਾਈ ਦੇ ਨਾਲ ਜਿਹੜੀ ਗੱਲਬਾਤ ਕਰੀ ਆ। ਤਾਂ ਇਸ ਦੇ ਵਿੱਚ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਈਆਂ ਨੇ, ਉਹ ਨੇ ਪੁਰਾਣੇ ਯੁੱਗ ਦੀਆਂ ਥੋੜ੍ਹੀਆਂ ਬਹੁਤੀਆਂ। ਜਿਵੇਂ ਕਿ ਇਹਨਾਂ ਦੇ ਦਾਦਾ ਜੀ ਕਈਆਂ ਦਾ ਕੰਮ ਕਰਦੇ ਸੀ, ਕਾਰੋਬਾਰੀ ਕਿੱਤਾ ਸੀਗਾ ਕੋਈ ਹੋਰ। ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਧਿਆਨ ਸੀ ਜਾਂ ਜਿਹੜਾ ਇਹਨਾਂ ਦਾ ਮਨ ਸੀਗਾ, ਉਹ ਇਹਨਾਂ ਆਲ੍ਹਣਿਆਂ ਦੇ ਵਿੱਚ ਜਾਂ ਇਹਨਾਂ ਟਰੈਕਟਰਾਂ ਦੇ ਵਿੱਚ, ਜਵਾਕਾਂ ਦੀਆਂ ਖੇਡਾਂ ਦੇ ਵਿੱਚ ਲੱਗਿਆ। ਤਾਂ ਬਾਈ ਦਾ ਦੱਸਣ ਦਾ ਮਤਲਬ ਸੀ, ਕਹਿੰਦਾ ਕਿ 8ਵੀਂ ਪੜ੍ਹੀ ਆ, ਉੱਧਰਲੀ ਡਿਗਰੀ ਨਹੀਂ ਹੋਈ ਕਾਲਜਾਂ ਵਾਲੀ, ਤਾਂ ਇੱਧਰਲੀ ਡਿਗਰੀ ਜ਼ਰੂਰ ਕਰ ਗਏ ਆ ਆਪਦੇ ਕਿੱਤੇ ਵਾਲੀ। ਤਾਂ ਅਜਿਹੇ ਲੋਕਾਂ ਦੇ ਨਾਲ ਅਸੀਂ ਤਾਂ ਕਰਕੇ ਮਿਲਾ ਰਹੇ ਹਾਂ ਤਾਂ ਕਿ ਜਿਹੜਾ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੇ ਆਉਣ ਵਾਲੇ ਲੋਕ ਨੇ, ਉਹ ਇਹ ਦੇਖਣ ਕਿ ਜਾਨਵਰਾਂ ਦੇ ਲਈ ਵੀ ਘਰ ਜ਼ਰੂਰੀ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਫਿਲਹਾਲ ਦੇ ਲਈ ਇਜਾਜ਼ਤ। ਧੰਨਵਾਦ। ਵੀ ਆਲ੍ਹਣੇ ਬਣਾ ਕੇ ਤਾਂ ਮੈਂ ਫੇਰ ਨਾ ਗੌਰ ਕਰੀ, ਫੇਰ ਕਹਿੰਦੇ ਵੀ ਬਣਾ ਕੇ ਦੇ ਤੇ ਉਹਨਾਂ ਨੇ ਦੱਸਿਆ ਵੀ ਜਿਹੜੇ 'ਚ ਸਰਾਖ ਕੱਢੋ ਚਿੜੀ ਵਾਸਤੇ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਹੈ ਜੀ ਉਹਨਾਂ ਦਾ, ਤਾਂ ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ। ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ। ਹੁਣ ਵੱਡੇ ਪੈਡਲ ਵਾਲੇ ਬਣਾਉਣੇ ਆ। ਕਹਿੰਦੇ ਨੇ ਵਿੱਚ ਪੰਛੀ ਆਲਸੀ, ਕਹਿੰਦੇ ਆਲਸੀ ਬਣਾ ਦਿੰਦੇ ਜੀ ਆਪਾਂ। ਆਲਸੀ ਦਾ ਮਤਲਬ ਵੀ ਆਪਾਂ ਆਲਸੀ ਨਹੀਂ ਕਹਿ ਸਕਦੇ। ਬਾਈ ਸੰਦੀਪ ਦੀ ਜਾਣਕਾਰੀ ਹੈ ਜੀ ਵੀ ਆਪਾਂ ਆਲਸੀ ਦਾ ਤਾਂ ਬਣਾਈਏ ਵੀ ਆਪਾਂ ਨੂੰ ਜੇ ਆਲ੍ਹਣਾ ਆਪ ਬਣਾ ਕੇ ਦਈਏ। ਉਹਨੇ ਆਪਾਂ ਤਾਂ ਇੱਕ ਜਗ੍ਹਾ ਦੇ ਸਕਦੇ ਇਹਨੂੰ, ਵੀ ਜਿਵੇਂ ਅੱਗੇ ਕੱਚੀਆਂ ਉਹ ਨੇ ਛੱਤਾਂ ਕੜੀ ਵਾਲੇ ਦੀ, ਉਹ 'ਚ ਆਲ੍ਹਣੇ ਪਾ ਲੈਂਦੀਆਂ ਸੀ ਜੀ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਹੈ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਵਾਰ ਅਜਿਹੇ ਕਿਰਤੀ ਦੇ ਕੋਲ ਪਹੁੰਚੇ ਹਾਂ, ਜਿਹੜੇ ਆਪਣੇ 10 ਨੋਹਾਂ ਦੀ ਕਿਰਤ ਕਰਕੇ ਇਕੱਲਾ ਆਪਣਾ ਘਰ ਨਹੀਂ, ਦੂਜਿਆਂ ਦਾ ਘਰ ਵੀ ਚਲਾ ਰਹੇ ਨੇ, ਅਤੇ ਇਕੱਲਾ ਇਨਸਾਨਾਂ ਦਾ ਘਰ ਨਹੀਂ, ਅਤੇ ਦੂਜਿਆਂ ਦਾ ਘਰ ਵੀ ਜਿਹੜਾ ਕਿ ਉਹ ਭਾਲ ਰਹੇ ਨੇ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ। ਪਿਛਲੇ ਦਿਨੀ ਤੁਹਾਨੂੰ ਇੰਡੋਜ਼ TV ਦੀ ਟੀਮ ਨੇ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਾਇਆ ਸੀ, ਜਿਹੜਾ ਨੌਜਵਾਨ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਆਲ੍ਹਣੇ ਲਾਉਂਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਦਰੱਖਤ ਲਗਾਉਂਦਾ, ਅਤੇ ਜਿਹੜਾ ਨੌਜਵਾਨ ਬਾਈ ਸੰਦੀਪ ਜਾਨਵਰਾਂ ਦੇ ਲਈ ਜਗ੍ਹਾ ਜਗ੍ਹਾ 'ਤੇ ਜਾ ਕੇ ਲੋਕਾਂ ਦੇ ਵਿੱਚ ਹੋਕਾ ਦਿੰਦਾ। ਤਾਂ ਬਾਈ ਸੰਦੀਪ ਆਲ੍ਹਣੇ ਕਿੱਥੋਂ ਲੈਂਦਾ, ਤਾਂ ਅਸੀਂ ਅੱਜ ਉਹਨਾਂ ਦਾ ਘਰ ਵੀ ਭਾਲ ਲਿਆ। ਬਾਈ ਬੇਅੰਤ ਸਾਡੇ ਨਾਲ ਮੌਜੂਦ ਆ। ਅਸੀਂ ਪਹਿਲਾਂ ਸਵਾਗਤ ਕਰਾਂਗੇ, ਕਿਉਂਕਿ ਸਾਡਾ ਜਿਹੜਾ ਕਿੱਤਾ ਗਾ ਉਹ ਅਸੀਂ ਅਜਿਹੇ ਲੋਕਾਂ ਨੂੰ ਤੁਹਾਡੇ ਰੂਬਰੂ ਕਰੀਏ ਜਿਹੜੇ ਕੁਦਰਤ ਦੇ ਨਾਲ ਪਿਆਰ ਕਰਦੇ ਨੇ ਅਤੇ ਕੁਦਰਤ ਨੂੰ ਆਪਣਾ ਸਭ ਕੁਛ ਮੰਨਦੇ ਨੇ। ਸਾਡੇ ਨਾਲ ਬਾਈ ਬੇਅੰਤ ਮੌਜੂਦ ਆ, ਪਹਿਲਾਂ ਅਸੀਂ ਉਹਦਾ ਸਵਾਗਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੇ ਅਸੀਂ ਗੱਲ ਕਰੀਏ ਬਾਈ ਸੰਦੀਪ ਦੇ ਨਾਲ, ਪਹਿਲਾਂ ਮੁਲਾਕਾਤ ਕਦੋਂ ਹੁੰਦੀ ਹੈ? ਜੇ ਬਾਈ ਸੰਦੀਪ ਦੀ ਗੱਲ ਕਰਦੇ ਹਾਂ ਤਾਂ ਬਾਈ ਸੰਦੀਪ ਦੀ ਜੀ ਉਹ ਸਾਡੇ ਮੇਰੇ ਡੈਡੀ ਦੇ ਨਾਨਕੇ ਨੇ, ਉੱਥੋਂ ਦੇ ਰਹਿਣ ਵਾਲੇ ਨੇ। ਬਾਕੀ ਮੈਨੂੰ ਜਾਣਦੇ ਤਾਂ ਹੈਗੇ ਸੀ ਪਹਿਲਾਂ ਤੋਂ। ਬਾਕੀ ਉਹਨੇ ਸਾਡੇ ਕੋਲ ਆਏ ਵੀ ਆਲ੍ਹਣੇ ਬਣਾ ਕੇ ਦਿਓ ਸਾਨੂੰ। ਚਲੋ ਮੈਂ ਗੌਰ ਨਾ ਕਰੀ ਵੀ ਆਲ੍ਹਣਾ ਵਿਕਦਾ ਨਹੀਂ ਹੈਗਾ, ਵੀ ਅਸੀਂ ਜੇ ਜਾਂਦੇ ਸੀਗੇ ਥੋੜ੍ਹੇ ਬਣਾ ਕੇ ਰੱਖਦੇ ਸੀ, ਵਿਕਦੇ ਨਹੀਂ ਸੀਗੇ। ਵਿਕਣ ਦਾ ਕਾਰਨ ਇਹ ਸੀ ਵੀ ਦੋਨਾਂ ਪਾਸੇ ਸਰਾਖ ਕੱਢਦੇ ਸੀਗੇ ਜੀ। ਉਸ ਤੋਂ ਬਾਅਦ ਸੰਦੀਪ ਵੀਰ ਜੀ ਨੇ ਦੱਸਿਆ ਵੀ ਆਲ੍ਹਣੇ ਬਣਾ ਕੇ ਦਿਓ। ਮੈਂ ਫੇਰ ਨਾ ਗੌਰ ਕਰੀ, ਫੇਰ ਕਹਿੰਦੇ ਵੀ ਬਣਾ ਕੇ ਦੇ ਤੇ ਉਹਨਾਂ ਨੇ ਦੱਸਿਆ ਵੀ 1.5 ਇੰਚ ਸਰਾਖ ਕੱਢੋ ਚਿੜੀ ਵਾਸਤੇ।
ਅਤੇ ਉਸ ਤੋਂ ਬਾਅਦ 'ਚ ਫਿਰ ਅਸੀਂ ਬਣਾ ਕੇ ਅਤੇ ਫਿਰ ਉਹਨਾਂ ਯਾਨੀ ਬਹੁਤ ਵਧੀਆ ਰਿਜ਼ਲਟ ਮਿਲਿਆ ਉਹਨਾਂ ਨੂੰ ਜੀ। ਫਿਰ ਸਾਨੂੰ ਪਤਾ ਲੱਗਿਆ ਵੀ ਚਿੜੀ 1.5 ਇੰਚ ਸੁਰਾਖ ਭਾਲਦੀ ਹੈ ਜੀ, ਵੀ ਇਹ ਵੱਧ ਸੁਰਾਖ ਨਾਲ ਅਟੈਕ ਹੋਰ ਪੰਛੀ ਅਟੈਕ ਕਰਦਾ ਜੀ। ਤਾਂ ਕਰਕੇ ਵੀ ਅਸੀਂ ਫਿਰ ਆਨਲਾਈਨ ਵਧੀਆ ਵਿਕਣ ਲੱਗ ਗਈ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਹੈ ਜੀ ਉਹਨਾਂ ਦਾ, ਤਾਂ ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ। ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ ਜੀ। ਵੀ ਹਰੇਕ ਯਾਨੀ ਆਪਣਾ ਚਿੜੀ ਦਿਵਸ ਆਉਂਦਾ ਜੀ, ਉਦੋਂ 1000 ਆਲਣਾ 500 ਆਲਣਾ ਲਾਉਂਦੇ ਨੇ ਜੀ। ਯਾਨੀ ਬਹੁਤ ਹੀ ਵੱਡਾ ਉਪਰਾਲਾ ਜੀ ਉਹਨਾਂ ਦਾ। ਨਾਲ ਉਹਨਾਂ ਦੇ ਧੌਲਾ ਟੀਮ ਤੋਂ ਹੋਰ ਵੀ ਨਾਲ ਮੁੰਡੇ ਕੰਮ ਕਰਦੇ ਆ, ਬਹੁਤ ਵਧੀਆ ਜੀ। ਜੇ ਬਈ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਤੁਹਾਡਾ ਪਿਤਾ ਪੁਰਖੀ ਕਿੱਤਾ ਇਹ ਕਿੱਤੇ ਦੇ ਨਾਲ ਤੁਸੀਂ ਜੁੜੇ ਹੋ, ਧਨੌਲੇ ਦੇ ਵਿੱਚ ਜੇਕਰ ਅਸੀਂ ਤੁਹਾਡੇ ਪਿੰਡ ਦੀ ਗੱਲ ਕਰੀਏ ਤਾਂ ਕਾਫੀ ਮਸ਼ਹੂਰ ਨੇ ਇੱਥੋਂ ਦੇ ਟਰੈਕਟਰ ਜਵਾਕਾਂ ਦੇ ਖੇਡਣ ਵਾਲੇ, ਟਰਾਲੀਆਂ ਜਵਾਕਾਂ ਦੇ ਲਈ ਜਾਂ ਕੋਈ ਹੋਰ ਗੱਡੀਆਂ ਜਾਂ ਕਾਰਾਂ ਜੀਪਾਂ ਕਾਫੀ ਮਸ਼ਹੂਰ ਨੇ ਜਿਹੜੀਆਂ ਕਿ ਜਵਾਕਾਂ ਦੇ ਲਈ ਬਣਾਈਆਂ ਜਾਂਦੀਆਂ ਨੇ। ਪਿਤਾ ਪੁਰਖੀ ਕਿੱਤੇ ਨੇ, ਤਾਂ ਕਦੋਂ ਇਸ ਕਿੱਤੇ ਦੇ ਨਾਲ ਤੁਸੀਂ ਜੁੜੇ ਹੋਏ ਜੇ ਅਸੀਂ ਤੁਹਾਡੀ ਗੱਲ ਕਰ ਲਈਏ? ਅਸੀਂ ਵੀਰ ਜੀ ਹੁਣ ਤਾਂ ਜੁੜੇ ਤਾਂ ਕਾਫੀ ਚਿਰਾਂ ਤੋਂ ਆਈ, ਜਾਣੀ ਅਸੀਂ ਰੋਡ ਵਾਲੇ ਪਹਿਲਾਂ ਬਣਾਉਣ ਲੱਗੇ ਨੇ ਜੀ, ਅਸੀਂ ਬਾਅਦ 'ਚ ਬਣਾਉਣ ਲੱਗੇ ਹਾਂ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ। ਹੁਣ ਵੱਡੇ ਪੈਡਲ ਵਾਲੇ ਬਣਾਉਣੇ ਆ, ਪੈਡਲ ਵਾਲੇ। ਬਾਕੀ ਹੋ ਗਏ 10-12 ਸਾਲ ਤਾਂ ਹੋ ਗਏ ਜੀ। ਪਹਿਲਾਂ ਅਸੀਂ ਘੱਟ ਬਣਾਉਂਦੇ ਤਾਂ ਅਸੀਂ 15 ਸਾਲ ਤੋਂ ਹੀ ਜੀ। ਜਾਣੀ ਹੁਣ ਅਸੀਂ ਜ਼ਿਆਦਾ ਕੰਮ ਵਧਾ ਲਿਆ ਜੀ, ਵੀ ਕੰਮ ਚੱਲੀ ਜਾਂਦੇ। ਬਸ ਸਾਰਾ ਪਰਿਵਾਰ ਵੀ ਨਾਲ ਮਿਹਨਤ ਕਰਦਾ ਜੀ, ਨਾਲ ਵਾਈਫ ਮਿਹਨਤ ਕਰਾਉਂਦੇ ਨੇ ਮੇਰੇ। ਕਦੇ ਐਂ ਸੋਚਿਆ ਵੀ ਜਿਹੜਾ ਇਹ ਕਿੱਤਾ ਕਿਤੇ ਨਾ ਕਿਤੇ ਜਾ ਕੇ ਕਈ ਕਿੱਤੇ ਅਜਿਹੇ ਹੁੰਦੇ ਨੇ ਕਿ ਬੰਦ ਹੋ ਜਾਂਦੇ ਨੇ ਜਾਂ ਅਲੋਪ ਹੋ ਜਾਂਦੇ ਨੇ, ਜੇ ਅਸੀਂ ਗੱਲ ਕਰਦੇ ਹਾਂ ਅਜਿਹੇ ਕਿੱਤਿਆਂ ਦੀ? ਨਹੀਂ ਵੀਰੇ, ਅਲੋਪ ਤਾਂ ਨਹੀਂ ਹੁੰਦੇ। ਫਿਰ ਕੰਮ ਤਾਂ ਖੈਰ ਚੱਲੀ ਜਾਂਦਾ ਜੀ, ਕਿਉਂ ਬੱਚੇ ਨੇ, ਜਿਹੜਾ ਛੋਟਾ ਬੱਚਾ ਉਹਨੇ 2 ਸਾਲ ਦਾ ਵੀ ਹੋਣਾ ਜੀ, ਹੈ ਨਾ ਜੀ। ਕੰਮ ਤਾਂ ਖੈਰ ਚੱਲੀ ਜਾਂਦੇ ਨੇ, ਥੋੜ੍ਹਾ ਕਿਤੇ ਮੰਦਾ ਠੰਡਾ ਤਾਂ ਪੈਂਦੀ ਰਹਿੰਦਾ ਮਾਰਕੀਟ 'ਚ ਜੀ। ਖੈਰ ਬਾਕੀ ਮਜ਼ਬੂਤ ਚੀਜ਼ ਆ ਜੀ, ਟੁੱਟਣ ਵਾਲੀ ਚੀਜ਼ ਨਹੀਂ ਹੈਗੀ ਬੱਚਿਆਂ ਦੇ। ਬਾਕੀ ਜਿਵੇਂ ਆਪਾਂ ਪੁਰਾਣਾ ਸੱਭਿਆਚਾਰਕ ਵਾਂਗੂ ਬੱਚੇ ਇਹਦੇ ਨਾਲ ਖੇਡਣਗੇ, ਵਧੀਆ ਬੱਚਿਆਂ 'ਚ ਜੀ ਉਹ ਆਉਂਦਾ, ਫੁਰਤੀ ਆਉਂਦੀ ਹੈ ਬੱਚਿਆਂ ਦੇ, ਰੋੜਨਗੇ, ਜਾਨ ਪੈਂਦੀ ਹੈ ਸਾਰੇ। ਜਦੋਂ ਪੁਰਾਣਾ ਤੁਸੀਂ ਸੱਭਿਆਚਾਰ ਦੀ ਗੱਲ ਕਰੀ ਹੈ, ਪੁਰਾਣੇ ਸੱਭਿਆਚਾਰ ਤਾਂ ਤੁਸੀਂ ਇੱਕ ਪਿਤਾ ਪੁਰਖੀ ਕਿੱਤੇ ਦੇ ਨਾਲ ਜੁੜੇ ਹੋ। ਪੁਰਾਣੇ ਸੱਭਿਆਚਾਰ ਦੇ ਵਿੱਚ ਤੁਸੀਂ ਹਾਲ ਟਰੈਕਟਰ ਟਰਾਲੀਆਂ ਅਜਿਹਾ ਕੁਛ ਬਣਾਉਂਦੇ ਹੋ, ਕਦੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਵੀ ਕੁਛ ਹੋਰ ਵੀ ਕਰ ਲੈਣਾ ਚਾਹੀਦਾ? ਹੁਣ ਤਾਂ ਜਿਵੇਂ ਕਾਰਾਂ ਦਾ ਯੁੱਗ ਆ ਗਿਆ, ਜੀਪਾਂ ਦਾ ਯੁੱਗ ਆ ਗਿਆ, ਅਜਿਹਾ ਕੁਛ ਨਹੀਂ ਆਇਆ ਦਿਮਾਗ ਦੇ ਵਿੱਚ? ਨਹੀਂ ਵੀਰ ਜੀ, ਪਹਿਲਾਂ ਤਾਂ ਬਸ ਅਸੀਂ ਇਹੀ ਕਰਦੇ ਸੀਗੇ ਜੀ। ਬਸ ਧਨੌਲੇ ਬਹੁਤ ਮਿਸਤਰੀ ਕਰਦੇ ਨੇ ਜੀ, ਜਾਣੀ ਹੋਰ ਕੰਮ ਛੱਡ ਕੇ ਇੱਧਰ ਖੜਿਆਉਣੇ ਕਿੰਨੀ ਪੈ ਗਈ ਜੀ। ਚਲੋ ਉੱਧਰ ਰੋਡ ਕਰਕੇ ਵਿਕਣ ਲੱਗ ਗਏ ਜੀ। ਹੁਣ ਅਸੀਂ ਅੰਦਰ ਬੈਠੇ, ਸਾਡੇ ਕੋਲ ਥੋਕ ਦਾ ਗਾਹਕ ਹੀ ਆਉਂਦਾ ਜੀ। ਅਸੀਂ ਫਿਰ ਜਿਹੜਾ ਥੋਕ ਦਾ ਗਾਹਕ ਆਉਂਦਾ ਧਨੌਲੇ ਵਾਲਾ ਮਿਸਤਰੀਆਂ ਨੂੰ ਦਿੰਦੇ ਹੋ ਜਾਂ ਫਿਰ ਪਿੰਡਾਂ ਦੇ ਵਿੱਚ ਜਾਈ ਜਾਂਦਾ ਜੀ? ਸਾਰੇ ਜਿਵੇਂ ਰਾਜਸਥਾਨ, ਸ਼ਿਮਲਾ ਸਾਰੀ ਜਾਈ ਜਾਂਦਾ ਜੀ। ਬਾਕੀ ਰੋਡ 'ਤੇ ਵੀ ਕਿਸੇ ਨੂੰ ਦੇ ਦਿੰਦੇ ਜੀ। ਬਾਕੀ ਰੋਡ ਵਾਲੇ ਵੇਚ ਰਹੇ ਨੇ ਰਿਟੇਲ 'ਚ ਜੀ। ਮਾਰਕੀਟਿੰਗ ਦਾ ਕੀ ਜਿਹੜਾ ਤੁਸੀਂ ਕਿਹਾ ਕਿ ਰਾਜਸਥਾਨ ਜਾਂਦਾ, ਸ਼ਿਮਲੇ ਜਾਂਦਾ, ਤੁਹਾਡੇ ਆਲਣੇ ਵੀ ਬੜੇ ਸੋਹਣੇ ਨੇ ਜਿਹੜੇ ਤੁਸੀਂ ਪਿੱਛੇ ਰੱਖੇ ਆ, ਅਤੇ ਟਰੈਕਟਰ ਟਰਾਲੀਆਂ ਵੀ ਬੜੀਆਂ ਸੋਹਣੀਆਂ ਨੇ। ਮਾਰਕੀਟਿੰਗ ਦਾ ਕੀ ਜਿਹੜਾ ਕਿ ਸੋਰਸ ਆ ਉਹ ਕਿਵੇਂ ਆ? ਜਿਵੇਂ ਹੁਣ ਰਾਜਸਥਾਨ ਜਾਂ ਸ਼ਿਮਲੇ ਦੀ ਗੱਲ ਕਰਦੇ ਹੋ ਤਾਂ ਉੱਥੇ ਕਿਵੇਂ ਪਤਾ ਲੱਗਦਾ ਲੋਕਾਂ ਨੂੰ ਕਿ ਬਾਈ ਬੇਅੰਤ ਸਿੰਘ ਅਜਿਹਾ ਕੰਮ ਵੀ ਕਰ ਰਹੇ ਨੇ? ਬਾਕੀ ਜੀ ਰੋਡ 'ਤੇ ਆਉਂਦੇ ਨੇ ਜੀ, ਫਿਰ ਉੱਥੋਂ ਜਾਣੀ ਇੱਧਰ ਹੀ ਭੇਜ ਦਿੰਦੇ ਨੇ ਸਾਡੇ ਕੋਲ, ਆ ਵੀ ਜਾਂਦੇ ਨੇ ਪੁੱਛ ਕੇ ਵੀ ਧਨੌਲੇ ਕੋਈ ਹੋਰ ਬਣਾਉਂਦਾ ਹੋਵੇ, ਸਾਡੇ ਕੋਲ ਵੀ ਆ ਜਾਂਦੇ ਨੇ ਜੀ, ਸਾਥੋਂ ਵੀ ਲੈ ਜਾਂਦੇ ਨੇ ਜੀ। ਫਿਰ ਉਸ ਤੋਂ ਬਾਅਦ 'ਚ ਫੋਨ 'ਤੇ ਗੱਲ ਹੁੰਦੀ ਹੈ ਜੀ, ਫੋਨ ਤੋਂ ਅਸੀਂ ਗੱਡੀ ਭਰ ਕੇ ਭੇਜ ਦਿੰਦੇ ਜੀ ਕੋਲ। ਗੱਡੀ ਭਰ ਕੇ ਭੇਜ ਦਿੰਦੇ? ਕਿੰਨਾ ਕੁ ਖਰਚਾ ਕਿੰਨਾ ਕੁ ਆ ਜਾਂਦਾ ਜੇਕਰ ਅਸੀਂ ਇੱਕ ਟਰੈਕਟਰ ਦੀ ਜਾਂ ਇੱਕ ਆਲਣੇ ਦੀ ਗੱਲ ਕਰੀਏ? ਕਿੰਨਾ ਕੁ ਖਰਚਾ ਆ ਜਾਂਦਾ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਇਹ ਤਾਂ ਤੂੰ ਜ਼ਿਆਦਾ ਲਾ ਰਿਹਾ। ਨਹੀਂ ਵੀਰ ਜੀ, ਜ਼ਿਆਦਾ ਤਾਂ ਨਹੀਂ। ਫਿਰ ਜਿਵੇਂ ਅਸੀਂ ਸਾਡਾ ਰੇਟ ਸਹੀ ਰੱਖਿਆ ਹੋਇਆ ਆਲਣੇ ਦਾ, ਵਿੱਚ ਆਲਣਾ ਕੋਈ 200 ਵੀ ਦਿੰਦੇ ਨੇ ਜੀ, ਅਤੇ ਅਸੀਂ 130 ਰੁਪਏ ਦੱਸਿਆ ਹੋਇਆ ਹਜੇ ਤਾਂ। ਬਾਕੀ ਹੁਣ ਫੱਟੀ ਮਹਿੰਗੀ ਹੋ ਗਈ, ਹੁਣ ਹਜੇ ਤਾਂ ਨਹੀਂ ਵਧਾਇਆ। ਅਤੇ ਬਾਕੀ ਵੀ ਆਲਣੇ ਦਾ ਵੀ ਰਿਜ਼ਲਟ ਵਧੀਆ ਜੀ। ਬਾਕੀ ਬਣਾਉਣ ਦਾ ਤਰੀਕਾ ਵੀ ਸਾਡਾ ਹੈਗਾ। ਬਾਕੀ ਹੋਰ ਵੀ ਬਥੇਰੇ ਬਣਾਉਂਦੇ ਨੇ ਜੀ। ਬਾਕੀ ਸਾਡਾ ਤਰੀਕਾ ਵਧੀਆ, ਜਾਣੀ ਬਾਈ ਸੰਦੀਪ ਜੀ ਦੇ ਨਾਲ ਉਹਨਾਂ ਦੀ ਅਸੀਂ ਨੌਲੇਜ ਨਾਲ ਚੱਲਿਆ ਜੀ, ਤਾਂ ਕਰਕੇ ਸਾਡਾ ਰਿਜ਼ਲਟ ਆਉਣ ਲੱਗਿਆ ਜੀ। ਨਹੀਂ ਹੁਣ ਜਿਵੇਂ ਤੋਤਾ ਜੀ ਸਾਨੂੰ ਦੱਸਿਆ ਵੀ ਘੁੱਗੀ ਇਸ ਤਰ੍ਹਾਂ, ਕਟਾਰ ਦਾ ਸਰਾਖ ਇੰਨਾ ਚਾਹੀਦਾ, ਅਲੱਗ-ਅਲੱਗ ਤਰੀਕੇ ਨਾਲ ਬਣਾਉਣੇ ਜੀ। ਕਰੋਨਾ ਦਾ ਟਾਈਮ ਆਇਆ, ਕਰੋਨਾ ਦੇ ਟਾਈਮ ਦੇ ਵਿੱਚ ਲੋਕਡਾਊਨ ਲੱਗ ਗਿਆ, ਘਰਾਂ ਦੇ ਵਿੱਚ ਬੰਦ ਹੋ ਗਏ। ਇੱਥੋਂ ਤੱਕ ਸੀਗਾ ਕਿ ਇੱਕ ਟਾਈਮ ਦੇ ਲਈ ਜਿਹੜੇ ਵੱਡੇ ਆਪਦੇ ਆਪ ਨੂੰ ਮਹਾਰਾਜੇ ਰਾਜੇ ਕਹਾਉਂਦੇ ਸੀ ਉਹ ਵੀ ਖਤਮ ਹੋਣ ਦੀ ਕਗਾਰ 'ਤੇ ਹੋ ਗਈ ਸੀ। ਅਤੇ ਬੇਅੰਤ ਸਿੰਘ ਦਾ ਕਿਵੇਂ ਟਾਈਮ ਲੰਘਿਆ ਉਦੋਂ? ਠੀਕ ਹੈ ਜੀ, ਅਸੀਂ ਆਲਣੇ ਬਣਾਈ ਗਏ। ਸਾਡਾ ਆਲਣੇ ਵਾਲਾ ਲੋਕ ਚਲੋ ਆਲਣੇ ਲਾਈ ਗਏ, ਬਣਾਈ ਵੀ ਗਈ। ਚਲੋ ਮੈਂ ਇਕੱਲਾ ਕਰੀ ਗਿਆ, ਉਦੋਂ ਬੰਦੇ ਤਾਂ ਹੈ ਨਹੀਂ ਸੀ ਘਰ, ਵੀ ਚਲੋ ਬਣਾਈ ਗਏ, ਇਕੱਲਾ ਵੀ ਮੈਂ ਬਣਾਈ ਗਿਆ, ਰੰਗ ਕਰੀ ਗਏ, ਵਿੱਚ ਵਿਕੀ ਗਈ। ਜਿੰਨੇ ਕੁ ਬਣਾਉਂਦੇ ਸੀਗੇ ਥੋੜ੍ਹੇ ਬਹੁਤੇ ਵਿਕੀ ਗਏ, ਵਧੀਆ ਠੀਕ ਲੰਘਿਆ ਜੀ। ਬਾਕੀ
ਸੁੱਖ ਸ਼ਾਂਤੀ ਚਾਹੀਦੀ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਨਾ ਜੀ। ਵਧੀਆ ਲੰਘਿਆ ਜੀ। ਦਿਲ ਜਾਣੀ ਟੁੱਟਿਆ ਵੀ ਇੰਨੇ ਕੰਮ ਚੱਲਦਾ ਇੱਕਦਮ ਹੀ ਠੱਪ ਹੋ ਗਿਆ? ਨਹੀਂ ਜੀ ਵੀਰ ਜੀ, ਲੋਕਾਂ ਦੇ ਵੀ ਸੀ, ਲੋਕਾਂ ਨਾਲ ਹੀ ਸੀ। ਬਾਕੀ ਤੰਦਰੁਸਤੀ ਭਾਲਦਾ ਹਰੇਕ ਨਾ, ਅਗਲਾ ਕਹਿੰਦਾ ਕੰਮ ਤਾਂ ਚਲੋ ਫਿਰ ਵੀ ਹੋਈ ਜਾਣੇ ਜੀ। ਜਿਹੜੇ ਹੁਣ ਲੋਕ ਹਸਪੀਟਲਾਂ 'ਚ ਪਏ ਸੀ ਉਹਨਾਂ ਦਾ ਵੀ, ਉਹਨਾਂ ਨੂੰ ਪਸੰਦ ਚਾਹੀਦਾ ਸੀ ਨਾ ਵੀ ਕਿਵੇਂ ਆਈ ਵੀ ਕੰਮ ਤਾਂ ਚਲੋ ਨਾਲ ਕੰਮ ਵੀ ਚੱਲੀ ਜਾਣੇ, ਤੰਦਰੁਸਤੀ ਤਾਂ ਕੰਮ ਚੰਗਾ ਲੱਗੂਗਾ ਜੀ। ਬਹੁਤ ਵਧੀਆ ਜੀ। ਘਰ ਦੇ ਵਿੱਚ ਨਹੀਂ ਐਂ ਕਿਹਾ ਕਿ ਹੁਣ ਕੰਮ ਕਈ ਵਾਰ ਦਿਲ ਇੱਦਾਂ ਹੋ ਜਾਂਦਾ, ਬੁੜੀਆਂ ਜ਼ਿਆਦਾਤਰ ਕਰ ਜਾਂਦੀਆਂ ਨੇ ਵੀ ਆਪਣਾ ਕੰਮ ਨਾ ਕਿਤੇ ਖੜ ਜੇ ਜਾਂ ਆਪਣੇ ਜਿਹੜੇ ਰੁਜ਼ਗਾਰ ਆ ਉਹ ਨਾ ਕਿਤੇ ਮਰ ਜੇ? ਨਹੀਂ ਯਾਰ, ਮਾੜਾ ਮੋਟਾ ਤਾਂ ਹੁੰਦਾ ਜੀ, ਬੁੜੀਆਂ ਦੇ ਕਰਦੀਆਂ ਨੇ। ਬਾਕੀ ਕਿਤੇ ਕਿਤੇ ਸਾਨੂੰ ਵੀ ਫੀਲ ਹੁੰਦਾ ਸੀਗਾ ਵੀ ਯਾਰ ਬੰਦੇ ਬੈਠੇ ਨੇ ਲੇਬਰ, ਵੀ ਯਾਰ ਕੰਮ ਬੰਦ ਕਰਤਾ ਉਹਨਾਂ ਦਾ, ਐਂ ਕਰਤਾ ਵੀ ਕਹਿੰਦੇ ਜੀ ਕੋਈ 6 ਮਹੀਨੇ ਕੋਈ ਕਿੰਨਾ। ਚਲੋ ਟਾਈਮ ਲੰਘ ਗਿਆ ਜੀ, ਸਭ ਦੀ ਲੰਘ ਗਿਆ ਜੀ। ਕਿਸੇ ਦਾ ਮੰਦਾ ਕਿਸੇ ਦਾ ਠੰਡਾ ਲੰਘ ਹੀ ਗਿਆ ਜੀ। ਲੇਬਰ ਦਾ ਕਿਵੇਂ ਫਿਰ ਜਿਹੜਾ ਘਰ ਪੂਰਾ ਹੋਇਆ? ਕਈ ਵਾਰ ਕੰਮ ਕਰਦੇ ਤੁਹਾਡੇ ਯਾਰ ਦੋਸਤ ਤੁਹਾਡੇ ਕੋਲ ਆਉਂਦੇ ਹੋਣੇ ਆ ਵੀ ਯਾਰ ਬੇਅੰਤ ਸਿੰਘ ਸਾਨੂੰ ਤਾਂ ਅੱਜ ਪੈਸਿਆਂ ਦੀ ਲੋੜ ਹੈਗੀ, ਜਾਂ ਸਾਡੇ ਘਰੇ ਤਾਂ ਅੱਜ ਆਟਾ ਨਹੀਂ ਹੈਗਾ। ਲੇਬਰ ਦਾ ਕਿਵੇਂ ਜਿਹੜਾ ਸੀਗਾ ਕਾਰੋਬਾਰ ਉਹ ਕਿਵੇਂ ਚੱਲਿਆ? ਐਂ ਵੀ ਜੀ ਮੈਂ ਦੇ ਵੀ ਦਿੰਦਾ ਸੀਗਾ ਵੀ ਚਲੋ ਕੋਈ ਨਾ ਲੈ ਜਾਓ, ਕੋਈ ਸੌਦੇ ਦੀ ਲੋੜ ਆ ਵੀ ਦੱਸਿਓ ਵੀ ਜਿੰਨੇ ਕੁ ਜੋਗਰੇ ਹੈਗੇ ਆ, ਹੈ ਨਾ। ਵੀ ਜਿਵੇਂ ਸਾਡੇ ਕੋਲ ਇੱਕ ਰੰਗ ਵਾਲੀ ਕੁੜੀ ਸੀ, ਉਹਨੂੰ ਸੌਦਾ ਵੀ ਦੇ ਕੇ ਆਏ ਘਰੇ ਵੀ ਚਲੋ ਕੋਈ ਗੱਲ ਨਹੀਂ। ਵੀ ਆਪਾਂ ਜੀ ਵਧੀਆ ਸੋਚ ਰੱਖੀ ਹੈ ਜੀ ਵੀ ਬਸ ਗਰੀਬ ਦੀ ਮਦਦ ਕਰੋ ਜਿੰਨੇ ਕੁ ਜੋਗਰੇ ਹੈਗੇ ਆ। ਵਧੀਆ ਆਲ ਨੇ ਵੀ ਵੀਰ ਜੀ ਨੂੰ, ਸੰਦੀਪ ਜੀ, ਮੈਂ ਬੇਟੀ ਦੇ ਜਨਮ ਦਿਨ 'ਤੇ ਵੀ ਲਾਉਣਾ। ਪਤਾ ਇਹ ਕਹਿੰਦੇ ਵੀ ਆਲ ਨੇ ਵੀ ਲਾਓ ਵੀ ਹੋਰ ਖਰਚਾ ਕਰਨੋਂ। ਅਸੀਂ ਤਾਂ ਵੀਡੀਓ 'ਚ ਇਹ ਵੀ ਕਿਹਾ ਵੀ ਸਾਥੋਂ ਸਾਈਜ਼ ਪੁੱਛੋ, ਜੇ ਇਹੋ ਜਿਹਾ ਮਰਜ਼ੀ ਆਪ ਬਣਵਾ ਸਕਦੇ ਹੋ। ਜੇ ਸਾਥੋਂ ਨਹੀਂ ਵੀ ਲੈਣ ਆ ਸਕਦੇ ਵੀ ਸਾਥੋਂ ਸਾਈਜ਼ ਪੁੱਛ ਲਓ, ਵੀ ਅਸੀਂ ਦੱਸ ਵੀ ਦੇਵਾਂਗੇ ਵੀ ਆਹ ਸਰਾ ਕੱਢ ਲਓ, ਠੀਕ ਹੈ ਜੀ। ਵੀ ਇੰਨਾ ਚਿੜੀ ਵਾਸਤੇ ਕਿ ਤੋਤੇ ਵਾਸਤੇ ਵੀ ਆਪ ਵੀ ਬਣਾ ਸਕਦੇ ਹੋ। ਅਤੇ ਅਸੀਂ ਬੱਸ 'ਤੇ ਹੀ ਭੇਜ ਦਿੰਦੇ ਜੀ ਵੀ ਵੀਡੀਓ ਜਿੰਨੇ ਚਾਹੀਦਾ, ਕੋਈ 10 ਕੋਈ 20 ਕੋਈ 50 ਬੱਸ 'ਤੇ ਹੀ ਭੇਜ ਦਿੰਦੇ ਜੀ। ਜਿਹੜਾ ਟਰੈਕਟਰ ਟਰਾਲੀਆਂ ਵਾਲਾ ਰੁਝਾਨ ਆ ਜਾਂ ਖੇਡਾਂ ਵਾਲਾ ਰੁਝਾਨ ਆ, ਇਹਦੇ ਵੱਲੋਂ ਇਹ ਲੱਗਦਾ ਜ਼ਿਆਦਾ ਆਲਣਿਆਂ ਵੱਲ ਰੁਝਾਨ ਲੱਗਦਾ ਜਾਂ ਫਿਰ ਇਹ ਖੇਡਾਂ ਵੱਲ ਵੀ ਚੱਲਦਾ? ਖੈਰ ਜੀ, ਹੁਣ ਅਸੀਂ ਆਲਣਾ ਵੀ ਵਧੀਆ ਬਣਾ ਰਹੇ ਹਾਂ ਜੀ, ਅਤੇ ਰਿਜ਼ਲਟ ਵੀ ਵਧੀਆ ਆ ਰਿਹਾ। ਬਾਕੀ ਬਾਈ ਸੰਦੀਪ ਜੀ ਦਾ, ਉਹਨਾਂ ਨੇ ਬਹੁਤ ਉਪਰਾਲਾ ਜੀ। ਉਹਨਾਂ ਨੇ ਜਿਵੇਂ ਉਹਨਾਂ ਦਾ ਮਿਸ਼ਨ ਇਹ ਸੀਗਾ ਵੀ ਅਸੀਂ ਪਿੰਡ ਆਲਣਾ ਲੱਗਣ ਲਾ ਦਈਏ ਜੀ, ਵੀ ਪੰਛੀਆਂ ਦਾ ਸੋਚ ਰਹੇ ਨੇ ਜੀ। ਬਾਕੀ ਮੈਨੂੰ ਵੀ ਉਹੀ ਸੋਚ ਬਣਾਤੀ ਮੇਰੀ ਵੀ ਮਨ 'ਚ ਹੀ ਰਹਿੰਦਾ ਵੀ ਆਲਣਾ ਵੱਧ ਤੋਂ ਵੱਧ ਪਿੰਡਾਂ 'ਚ ਲਾ ਦਈਏ ਜੀ। ਕਿਤੇ ਐਂ ਸੋਚਿਆ ਨਹੀਂ ਹੈਗਾ, ਬਿਜ਼ਨਸ ਤਾਂ ਸਮਝੇ ਨਹੀਂ ਕਿਤੇ ਆਲਣੇ ਦਾ ਜੀ ਅਸੀਂ, ਵੀ ਵੱਧ ਤੋਂ ਵੱਧ ਵਧੀਆ ਕੰਮ। ਠੀਕ ਹੈ ਜੀ, ਵਧੀਆ ਟਾਈਮ ਪਾਸ ਹੋਈ ਜਾਂਦਾ ਜੀ। ਨਾਲੇ ਨਾਲੇ ਬੰਦੇ ਜਿਹੜੇ ਨਾਲ ਕੰਮ ਕਰਦੇ ਨੇ, ਆਹ ਕੁੜੀਆਂ ਰੰਗ ਵਾਲੀਆਂ ਨੇ, ਸਾਰਿਆਂ ਦਾ ਇਹਨਾਂ ਨਾਲ ਹੀ ਮਿਲ ਕੇ ਸਾਡਾ ਕੰਮ ਚੱਲੀ ਜਾਂਦਾ ਜੀ। ਇਹਨਾਂ ਦੀ ਸਾਡੇ ਨਾਲ ਚੱਲੀ ਜਾਂਦਾ ਜੀ। ਜੇ ਕਰਦੇ ਨੇ ਤਾਂ ਸਾਡਾ ਚੱਲਦਾ ਜੀ। ਬਾਕੀ ਸਾਰਿਆਂ ਦਾ ਰੁਜ਼ਗਾਰ ਮਿਲਿਆ ਹੋਇਆ ਸਾਨੂੰ ਜੀ ਵਧੀਆ। ਬਿਲਕੁਲ। ਤਾਂ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ, ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜਿਹੜੇ ਟਰੈਕਟਰ ਜਾਂ ਜਿਹੜੇ ਆਲ ਨੇ ਜਾਂ ਜਿਹੜੀਆਂ ਖੇਡਾਂ ਪਈਆਂ ਨੇ ਜਵਾਕਾਂ ਵਾਲੀਆਂ, ਇੱਥੇ ਜਿਹੜੇ ਕਾਰੀਗਰ ਲੱਗੇ ਹੋਏ ਨੇ। ਕਾਰੀਗਰ ਇਹ ਬਾਈ ਬੇਅੰਤ ਉਹਨਾਂ ਨੂੰ ਲੀਡ ਕਰ ਰਹੇ ਨੇ, ਤਾਂ ਕਾਰੀਗਰ ਜਿਹੜੇ ਇੱਥੇ ਕੰਮ ਕਰਦੇ ਨੇ। ਤਾਂ ਜਿਹੜੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਤਾਂ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਇਹ ਜਿਹੜੀ ਤਸਵੀਰ ਆ ਇਹ ਕੁਦਰਤ ਦੇ ਨਾਲ ਇੱਕ ਜੁੜੀ ਹੋਈ ਤਸਵੀਰ ਆ। ਕੁਦਰਤ ਦੇ ਨਾਲ ਕਿਵੇਂ ਜੁੜੀ ਹੋਈ ਆ? ਇਸ ਦੇ ਵਿੱਚ ਜਿਹੜੇ ਆਲਣੇ ਨੇ ਉਹ ਪੰਛੀਆਂ ਦੇ ਲਈ ਬਣਾਏ ਜਾਂਦੇ ਨੇ। ਜਿਹੜੇ ਪੰਛੀ ਨੇ ਉਹ ਖੁੱਡਾਂ ਦੇ ਵਿੱਚ ਰਹਿਣ ਵਾਲੇ ਪੰਛੀਆਂ ਦੇ ਲਈ ਅੱਜ ਕੱਲ੍ਹ ਜਿਹੜੀ ਕੁਦਰਤੀਆਂ ਖੁੱਡਾਂ ਸੀ ਉਹ ਆਪਣੇ ਆਮ ਘਰਾਂ ਦੇ ਵਿੱਚ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਜਾਂ ਕਰ ਦਿੱਤੀਆਂ। ਜਿਹੜੇ ਪਿਛਲੇ ਸਮੇਂ ਦੇ ਵਿੱਚ ਬੋਰ ਹੁੰਦੇ ਸੀ ਤਾਂ ਉਹਨਾਂ ਦੇ ਵਿੱਚ ਜਿਹੜੇ ਟੋਏ ਕਰੇ ਜਾਂਦੇ ਸੀ ਉਹ ਬੰਦ ਕਰ ਦਿੱਤੇ, ਜਾਂ ਖੂਹ ਹੁੰਦੇ ਸੀ ਜਿਹੜੇ ਖੂਹ ਸੀ ਜਿਹੜੇ ਉਹ ਬੰਦ ਕਰ ਦਿੱਤੇ। ਸਮਰਸੀਬਲ ਮੋਟਰਾਂ ਆਈਆਂ ਤਾਂ ਮੋਟਰਾਂ ਦੇ ਨਾਲ ਜਿਹੜੇ ਕਬੂਤਰ ਜਾਂ ਜਿਹੜੇ ਤੋਤੇ ਸੀਗੇ ਉਹਨਾਂ ਦੇ ਲਈ ਖੁੱਡਾਂ ਨਹੀਂ ਰਹੀਆਂ। ਅਤੇ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਉਸ ਦੌਰ ਦੇ ਵਿੱਚ ਦਰੱਖਤਾਂ ਨੂੰ ਕੱਟਣਾ ਵੱਢਣਾ ਸ਼ੁਰੂ ਕਰਤਾ ਅਤੇ ਸਰਕਾਰ ਦੇ ਵੱਲੋਂ ਵੱਡੇ ਜਿਹੜੇ ਰੋਡ ਸੀ ਉਹ ਕੱਢ ਦਿੱਤੇ ਗਏ ਅਤੇ ਜਿਹੜੇ ਦਰੱਖਤ ਸੀ ਉਹ ਅਲੋਪ ਕਰ ਦਿੱਤੇ ਗਏ ਅਤੇ ਅਨੇਕਾਂ ਜਿਹੜੇ ਜਾਨਵਰ ਸੀ ਉਹ ਬੇਘਰ ਕਰ ਦਿੱਤੇ ਗਏ। ਪਰ ਬਾਈ ਬੇਅੰਤ ਵਰਗੇ ਨੌਜਵਾਨ ਅੱਗੇ ਆਏ ਤਾਂ ਇਹਨਾਂ ਨੇ ਆਲਣੇ ਸੀ ਜਿਹੜੇ ਉਹ ਲੋਕਾਂ ਦੇ ਵਿੱਚ ਦੇਣੇ ਸ਼ੁਰੂ ਕਰੇ, ਤਾਂ ਲੋਕਾਂ ਨੂੰ ਵੰਡਣੇ ਸ਼ੁਰੂ ਕਰੇ। ਤਾਂ ਜਿਹੜੇ ਆਲਣੇ ਆ, ਆਲਣਿਆਂ ਦੇ ਵਿੱਚ ਜਿਹੜੇ ਪੰਛੀ ਆ ਉਹ ਅੱਜ ਰਹਿ ਰਹੇ ਨੇ। ਅਸੀਂ ਪਿਛਲੇ ਦਿਨੀ ਤੁਹਾਨੂੰ ਇੱਕ ਤਸਵੀਰ ਦਿਖਾਈ ਸੀ, ਜਿਸ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਬਾਈ ਸੰਦੀਪ ਅਤੇ ਉਹਨਾਂ ਦੀ ਟੀਮ ਪਿੰਡ ਜਾ ਕੇ ਜੰਗਲ ਲਾ ਰਹੇ ਨੇ ਅਤੇ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਕਿ ਲੋਕੋ ਦਰੱਖਤ ਲਗਾ ਲਓ, ਕੁਦਰਤ ਨੂੰ ਬਚਾ ਲਓ, ਜਾਨਵਰਾਂ ਨੂੰ ਬਚਾ ਲਓ। ਤਾਂ ਜਿਹੜੀ ਇਹ ਸੋਚ ਆ ਇਹ ਬਾਈ ਵਰਗੇ ਲੈ ਕੇ ਚੱਲੇ ਨੇ। ਤਾਂ ਅਸੀਂ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ ਕਿਉਂਕਿ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ। ਬਾਈ ਪੜ੍ਹਾਈ ਕਿੰਨੀ ਕੁ ਕਰੀ ਹੈਗੀ? ਜੇ ਅਸੀਂ ਤੁਹਾਡੇ ਸਕੂਲ ਦੀ ਜਾਂ ਤੁਹਾਡੇ ਕਾਲਜ ਦੀ ਗੱਲ ਕਰੀਏ ਤਾਂ ਕਿੰਨਾ ਕੁ ਪੜ੍ਹੇ ਹੋ? 8 ਹੀ ਪੜ੍ਹਿਆ ਜੀ, ਬਸ 10ਵੀਂ ਤਾਂ ਕਰੀ ਨਹੀਂ ਹੈ ਜੀ। ਬਸ ਇਹ ਉਦੋਂ ਬਾਅਦ 'ਚ
ਇਹਨਾਂ 'ਚ ਬਣਾਉਣ ਲੱਗ ਗਏ ਜੀ ਇਹ। ਬਾਕੀ ਜੇ ਆਪਾਂ ਗੱਲ ਕਰੀਏ ਵਿੱਚ ਵੀ ਆਪਾਂ ਕਹਿੰਦੇ ਨੇ ਵਿੱਚ ਪੰਛੀ ਆਲਸੀ ਕਹਿੰਦੇ ਆਲਸੀ ਬਣਾ ਦਿੰਦੇ ਜੀ ਆਪਾਂ। ਆਲਸੀ ਦਾ ਮਤਲਬ ਵੀ ਆਪਾਂ ਆਲਸੀ ਨਹੀਂ ਕਹਿ ਸਕਦੇ ਬਾਈ ਸੰਦੀਪ ਦੀ ਜਾਣਕਾਰੀ ਹੈ ਜੀ ਵੀ ਆਪਾਂ ਆਲਸੀ ਤਾਂ ਬਣਾਈਏ ਵੀ ਆਪਾਂ ਨੂੰ ਜੇ ਆਲ੍ਹਣਾ ਆਪ ਬਣਾ ਕੇ ਦਈਏ ਜੀ। ਜੇ ਮੰਨ ਲਓ ਤੁਸੀਂ ਇਹ 'ਚ ਪਰਾਲੀ ਧਰਤੀ ਜੀ ਤਾਂ ਪੰਛੀ ਨਹੀਂ ਆਉਂਦਾ, ਉਹਨੂੰ ਪਤਾ ਲੱਗ ਜੂ ਅਟੈਕ ਹੋ ਗਿਆ ਤਾਂ ਜੀ। ਉਹਨੇ ਆਪਾਂ ਤਾਂ ਇੱਕ ਜਗ੍ਹਾ ਦੇ ਸਕਦੇ ਇਹਨੂੰ ਵੀ ਜਿਵੇਂ ਅੱਗੇ ਕੱਚੀਆਂ ਉਹ ਹੁੰਦੀਆਂ ਛੱਤਾਂ ਕੜੀ ਵਾਲੇ ਦੀ ਉਹ 'ਚ ਆਲ੍ਹਣੇ ਪਾ ਲੈਂਦੀਆਂ ਸੀ ਜੀ ਚਿੜੀਆਂ। ਹੁਣ ਆਪਾਂ ਜਗ੍ਹਾ ਖਤਮ ਕਰਤੀ ਜੀ। ਜੇ ਵਿੱਚ ਕਹਿੰਦੇ ਵੀ ਦਰਖਤ ਵੱਢੀ ਜਾਣਾ, ਦਰਖਤ ਲਾ ਦਿਓ। ਦਰਖਤ ਦੀ ਜੇ ਹੁਣ ਆਪਾਂ ਦਰਖਤ 'ਤੇ ਆਲ੍ਹਣਾ ਲਾ ਦਿੰਦੇ ਹਾਂ, ਉੱਥੋਂ ਹੋਰ ਪੰਛੀ ਆਪਣਾ ਸੱਪ ਜਾਂ ਕੋਈ ਹੋਰ ਪੰਛੀ ਉਹ ਹੀ ਬੱਚੇ ਚੱਕ ਕੇ ਲੈ ਜਾਂਦਾ ਜਾਂਡੇ। ਠੀਕ ਹੈ ਜੀ, ਉਹ ਜਾਣੀ ਉਹਦੀ ਪੰਛੀਆਂ ਦਾ ਚਿੜੀਆਂ ਦਾ ਵਧਾਰਾ ਨਹੀਂ ਹੁੰਦਾ ਜੀ, ਖਤਮ ਹੋਈ ਜਾਂਦੇ ਨੇ। ਠੀਕ ਹੈ ਜੀ, ਆਪਾਂ ਅੱਗੇ ਜਗ੍ਹਾ ਹੁੰਦੀ ਸੀ ਇੱਥੇ ਕੰਧਾਂ 'ਚ ਹੁੰਦੀਆਂ ਸੀ, ਉੱਥੇ ਅਟੈਕ ਨਹੀਂ ਹੁੰਦਾ ਨਾ ਬਿੱਲੀ ਦਾ ਨਾ। ਜੇ ਆਪਾਂ ਹੁਣ ਖੰਭੇ 'ਤੇ ਲਾਉਣਾ ਜੀ ਆਪਾਂ ਜਗ੍ਹਾ ਦੇਤੀ ਉਹਨੂੰ, ਬਸ ਉਹਨੇ ਆਪਣਾ ਆਲ੍ਹਣਾ ਆਪ ਤਿਆਰ ਕਰਨਾ ਜੀ। ਤੁਸੀਂ ਐਂ ਹਿਸਾਬ ਲਓ ਬਾਈ ਸੰਦੀਪ ਦੀ ਜਾਣਕਾਰੀ ਹੈ ਵੀ 19 ਵਾਰ ਬੱਚੇ ਕੱਢ ਕੇ ਲੈ ਗਏ, ਇੰਨੀ ਉਹਨਾਂ ਨੂੰ ਪਤਾ ਵੀ 19 ਵਾਰ ਚਿੜੀ ਬੱਚੇ ਕੱਢ ਕੇ ਲੈ ਗਈ ਜੀ, ਵੀ ਸਾਰਾ ਉਹਨੂੰ ਪਤਾ ਹੈ। ਤਾਂ ਕਰਕੇ ਹੁਣ ਜੇ ਆਪਾਂ ਕਹਿੰਦੇ ਵੀ ਵਿੱਚ ਕਹਿੰਦੇ ਨੇ ਵੀ ਦਰਖਤ ਵੀ ਵੱਢੀ ਜਾਂਦੇ ਹੋ, ਆਹ ਜਿਹੜਾ ਜੀ ਅਸੀਂ ਡੇਕ ਦਾ ਬਣਾਉਣੇ ਆ ਆਲ੍ਹਣਾ, ਜਿਹੜਾ ਡੇਕ ਆ ਇਹ ਆਪਣਾ ਰੁੱਖ ਨਹੀਂ ਦੂਜਾ ਜੀ ਬਰਮਾ ਡੇਕ ਆ ਜੀ। ਜੇ ਆਪਾਂ ਹੁਣ ਟਾਹਲੀ ਦਾ ਵੱਢ ਕੇ ਬਣਾ ਦਈਏ ਉਹ ਕੁਛ ਇਹ ਜਿਹੜੀ ਡੇਕ ਵੱਢਦੇ ਨੇ ਜੀ ਆਪਾਂ ਲੱਗੀ ਵੀ ਰਹਿਣ ਦਿੰਦੇ ਹਾਂ, ਮੰਨ ਲਓ ਵੱਢਣੀ ਤਾਂ ਪੈਂਦੀ ਹੋਈ ਆ ਵੀ ਇਹ ਅੰਦਰੋਂ ਖੋਖਲੀ ਹੋ ਜਾਂਦੀ ਹੈ ਜੀ। ਠੀਕ ਹੈ ਜੀ, ਜੇ ਆਪਾਂ ਹੋਰ ਕੋਈ ਦਰਖਤ ਸੇੜਦੇ ਹਾਂ ਜੀ, ਹੁਣ ਮੰਨ ਲਓ ਜੀ ਬਾਈ ਸੰਦੀਪ ਤੇ ਪਤਾ ਜੀ ਦੋਨੋਂ ਤੁਹਾਨੂੰ ਦੱਸਿਆ ਵੀ ਹੁਣ ਗੁਰਦੁਆਰੇ ਵਾਲੇ ਵੀ ਕਹਿ ਦਿੰਦੇ ਨੇ ਵੀ ਆਪਾਂ ਸਾਨੂੰ ਜੀ ਸੈੱਡ ਪਾਉਣਾ ਜੀ, ਉਹ ਵੀ ਵੱਢ ਦਿੰਦੇ ਨੇ। ਜਿਹੜੇ ਪੁਰਾਣੇ ਰੁੱਖ ਹੈਗੇ ਨੇ ਬਣ ਜਾਂ ਕੋਈ ਹੋਰ ਕੋਈ ਰੁੱਖ ਨਹੀਂ ਹੈਗਾ ਜੀ, ਆਪਾਂ ਜਗ੍ਹਾ ਹੀ ਨਹੀਂ ਛੱਡੀ ਉਹਨਾਂ ਵਾਸਤੇ ਜੀ। ਅਤੇ ਉਸ ਤੋਂ ਬਾਅਦ ਜੀ ਜਿੱਥੇ ਮਰਜ਼ੀ ਦੱਸ ਲਓ ਵੀ ਆਪਾਂ ਕੋਈ ਧਾਰਮਿਕ ਜਗ੍ਹਾ ਵੀ ਉੱਥੇ ਦਰਖਤ ਹੋਣ ਠੀਕ ਹੈ ਜੀ। ਤਾਂ ਕਰਕੇ ਵੀ ਆਪਾਂ ਨੂੰ ਇਹ ਆਲ੍ਹਣੇ ਦਾ ਉਪਰਾਲਾ ਜੀ ਵੱਧ ਤੋਂ ਵੱਧ ਬੱਚਿਆਂ ਦੇ ਜਨਮ ਦਿਨ 'ਤੇ ਹੋਰ ਖਰਚਾ ਘਟਾ ਕੇ ਇਹ ਆਪਾਂ ਨੂੰ ਆਲ੍ਹਣੇ ਚਾਹੇ 2 ਲਾ ਦਿਓ ਜੀ, ਬਣਾ ਕੇ ਲਾ ਦਿਓ ਆਪ। ਠੀਕ ਹੈ ਜੀ, ਵੀ ਆਲ੍ਹਣੇ 'ਤੇ ਪਾਣੀ ਅਤੇ ਰੁੱਖ ਵੀ ਲਾਉਣੇ ਜ਼ਰੂਰੀ ਨੇ ਜੀ, ਵੀ ਆਪਾਂ ਇੱਕ ਜਗ੍ਹਾ ਦੇਤੀ ਜੀ। ਠੀਕ ਹੈ ਜੀ, ਆ ਚੱਕ ਕਦੇ ਘਰੋਂ ਨਹੀਂ ਇਹ ਕਿਹਾ ਸੀਗਾ ਛੋਟੇ ਹੁੰਦਿਆਂ ਨੂੰ ਜਦੋਂ ਤੁਸੀਂ 8ਵੀਂ ਤੋਂ ਹਟ ਗਏ ਵੀ ਹੋਰ ਪੜ੍ਹ ਲਾ ਕਿਤੇ ਚੰਗੀ ਨੌਕਰੀ 'ਤੇ ਲੱਗ ਜਾਏਗਾ, ਅਸੀਂ ਤਾਂ ਜਿਹੇ ਜਿਹੇ ਹੈਗੇ ਆ। ਬਸ ਜੀ ਉਦੋਂ ਹੁੰਦੇ ਆ ਐਂ ਸੀਗਾ ਜੀ ਨਾ ਸਾਡੀ ਸੀ, ਸਾਨੂੰ ਤਾਂ ਕਿਹਾ ਸੀ ਮੇਰੇ ਦਾਦਾ ਜੀ ਕੋਲ ਪੜ੍ਹਿਆ ਜੀ ਮੈਂ ਵੀ ਪੜ੍ਹ ਲਓ। ਅਤੇ ਬਸ ਕਿਤੇ ਜਿੰਨੇ ਅਸੀਂ ਮੁੰਡੇ ਪੜ੍ਹੇ ਸੀਗੇ ਜੀ ਕੋਈ ਆਪਦੇ ਖੇਤੀ ਕਰਨ ਲੱਗ ਗਿਆ, ਕੋਈ ਕੰਮ ਹੀ ਕਰਦੇ ਸੀ ਸਾਰੇ। ਕੋਈ ਇੱਕ ਦੋ ਮੁੰਡੇ ਹੋ ਗਏ ਫੌਜ ਪੁਲਿਸ 'ਚ ਭਰਤੀ, ਫੌਜ 'ਚ ਵੀ ਹੋਏ ਨੇ ਜੀ। ਬਸ ਜੀ ਉੱਧਰ ਨੂੰ ਰੁਝਾਨ ਹੀ ਨਹੀਂ ਹੋਇਆ। ਹੁਣ ਤਾਂ ਫਿਰ ਜੀ ਕਰਦਾ ਵੀ ਕੰਮ ਇਹੋ ਜਿਹਾ ਕਰ ਲੈਂਦੇ, ਪਰ ਹੁਣ ਚਲੋ ਇਹਦੇ ਨਾਲ ਹੀ ਵਧੀਆ ਜੀ। ਦਾਦਾ ਜੀ ਕੀ ਕੰਮ ਕਰਦੇ ਸੀ? ਦਾਦਾ ਜੀ ਕੋਲ ਪੜ੍ਹੇ ਮਾਸਟਰ ਸੀ ਉਹ? ਨਹੀਂ ਉਹ ਆਪਣੇ ਕਈਆਂ ਖੁਰਪੇ ਮਸ਼ਹੂਰ ਸੀ ਸਾਡੇ ਬਾਬਾ ਜੀ ਦੀ ਕਹੀ ਜੀ ਖੁਰਪਾ ਕਸੀ ਆ ਜੀ। ਹਾਂ ਮਸ਼ਹੂਰ। ਅੱਛਾ, ਉੱਧਰਲੀ ਡਿਗਰੀ ਨਹੀਂ ਹੋਈ, ਇੱਧਰਲੀ ਡਿਗਰੀ ਕਰ ਲਈ। ਹਾਂਜੀ ਫਿਰ ਉਹ ਜੀ ਹੁਣ ਇੰਨਾ ਥੋੜਾ ਚਲਾਉਂਦੇ ਸੀ ਦਿਨ ਰਾਤ, ਥੋੜਾ ਆਪਣੇ ਜਿਵੇਂ ਹੱਥਾਂ ਤੱਕ ਥੋੜਾ ਚੱਲੀ ਜਾਂਦਾ ਸੀ 2 ਕਿਲੋ ਦਾ ਜੀ। ਹੁਣ ਉਹ ਨਾ ਤਾਂ ਅਸੀਂ ਉਹਨੇ ਜਾਣ ਆਈ ਕਰ ਵੀ ਲੈਂਦੇ ਸੀ ਵੀ ਚਲੋ ਆਹ ਕੰਮ ਸਾਨੂੰ ਸੌਖਾ ਲੱਗਿਆ ਸੀ, ਇੱਧਰ ਹੋ ਗਈ ਵੀ ਚਲੋ ਵੀ ਠੀਕ ਹੈ। ਬਾਕੀ ਪਹਿਲਾਂ ਅਸੀਂ ਇਕੱਲੇ ਕਰਦੇ ਸੀਗੇ, ਬਾਅਦ 'ਚ ਅਸੀਂ ਲੇਬਰ ਬੰਦੇ ਮੁੰਡੇ ਰੱਖ ਲਏ ਜੀ, ਟਾਈਮ ਪਾਸ ਵਧੀਆ ਕਰੀ ਜਾਂਦੇ। ਕਦੇ ਆਇਆ ਨਹੀਂ ਮਨ ਦੇ ਵਿੱਚ ਵੀ ਸਾਡੇ ਪਿਤਾ ਜਾਂ ਸਾਡੇ ਦਾਦਾ ਜੀ ਆਹ ਕੰਮ ਕਰਦੇ ਸੀ ਤਾਂ ਅਸੀਂ ਕਿਸੇ ਪਾਸੇ ਨੂੰ ਹੋਰ ਜਾ ਰਹੇ ਹਾਂ, ਅਤੇ ਕਦੇ ਦਿਲ ਦੇ ਵਿੱਚ ਆਇਆ ਹੋ ਵੀ ਅਸੀਂ ਵੀ ਆਹ ਕੰਮ ਕਰ ਲਈਏ, ਸ਼ੁਰੂ ਕਰ ਦਈਏ ਜਾਂ ਨਾਲ ਜਾਂ ਥੋੜ੍ਹਾ ਬਹੁਤਾ ਕਰ ਲਈਏ? ਨਹੀਂ ਵੀਰ ਜੀ, ਪਤਾ ਗੱਲ ਕੀ ਕਹੀ ਪਹਿਲੀ ਹੁਣ ਉਹ ਵੀ ਗੱਲ ਸੁਣ ਲਓ ਜੀ, ਜਿਹੜੀ ਪਹਿਲਾਂ ਕਹੀ ਸੀਗੀ ਜ਼ਿਮੀਂਦਾਰ ਆਪ ਵਾਹੁੰਦਾ ਸੀਗਾ ਜੀ। ਵੀ ਅਗਲਾ ਕਹਿੰਦਾ ਜੀ ਕਹੀ ਵਧੀਆ ਦੇ ਦਿਓ ਜੀ, ਵਧੀਆ ਮਿੱਟੀ ਨਾ ਲੱਗੇ ਇਹ ਨਾ ਲੱਗੇ, ਜਿਵੇਂ ਸੁਣਦੇ ਰਹੇ ਆ ਜੀ ਮਾੜਾ ਮੋਟਾ ਬਣਵਾਈਆਂ ਵੀ ਨੇ ਨਾਲ। ਹੁਣ ਅਗਲਾ ਜੀ ਜਾ ਕੇ ਦਿਹਾੜੀ ਨੂੰ ਫੜਾ ਦਿੰਦਾ ਕਹੀ ਜਾਂ ਭਈਆਂ ਨੂੰ। ਬਾਕੀ ਅੱਗੇ ਵਾਲੇ ਕੰਮ ਕੱਢ ਕੇ ਅੱਗੇ ਮਿੱਟੀ ਕਈਆਂ ਨਾਲ ਆਪ ਭਰਦੇ ਜੀ। ਹੁਣ JCBਆਂ ਹੋਈਆਂ, ਰੇਹ ਵੀ JCB ਨਾਲ ਪੈਂਦਾ, ਇਹ ਕੰਮ ਘੱਟ ਗਏ ਜੀ। ਅੱਗੇ ਤਾਂ ਅਗਲਾ ਹੁਣ ਮਾੜੇ ਨੱਕੇ ਵੀ ਹੁਣ ਪੈਪ ਲੈਣਾ ਪਾ ਦੀਆਂ ਜੀ, ਕੰਮ ਘੱਟਦਾ ਹੀ ਤੁਰਿਆ ਗਿਆ ਜੀ ਉਹਦਾ ਜੀ। ਜਿਹੜਾ ਹੱਥਾਂ ਦਾ ਕੰਮ ਸੀ ਵੀ ਉਹ ਖਤਮ ਕਰਤਾ ਮਸ਼ੀਨੀ ਯੁੱਗ ਨੇ। ਹੁਣ ਜੀ ਕਹੀ ਬਹੁਤ ਕੰਮ ਘੱਟ ਗਿਆ। ਹੁਣ ਰੇਹ ਪਾਉਣਾ ਅਗਲਾ ਕੇ ਕਹੀ ਸਾਡੇ ਕੋਲ 5 ਰੁਪਏ ਸਾਈ ਦੇ ਕੇ ਜਾਂਦੇ ਹੁੰਦੇ ਸਾਈ, ਮੇਰੇ ਕਾਪੀਆਂ ਪਈਆਂ ਹੋਣਗੀਆਂ 5 ਰੁਪਏ ਸਾਈ 'ਤੇ ਕਹੀ ਲੈ ਕੇ ਜਾਣਾ ਮਹੀਨੇ ਬਾਅਦ। ਡੇਢ ਮਹੀਨੇ ਸਾਈਆਂ ਹੁੰਦੀਆਂ ਸਾਡੇ ਕੋਲ ਜੀ, ਸਾਰੇ ਭਿੱਖੀ ਇੱਧਰ ਵੱਡੀ ਸਾਰੇ ਕਹੀ ਜਾਂਦੀ ਜੀ। ਵੀ ਕਹੀ ਖੁਰਪਾ ਮਿੱਟੀ ਨਾ ਲੱਗੇ ਕੁੱਟ ਕੇ ਬਣਾਉਂਦੇ ਸੀ ਜੀ। 2 ਇੰਚ 1.5 ਇੰਚੀ ਪੱਤ ਵੱਧ ਜਾਂਦਾ ਸੀਗਾ। ਜੇ ਜਿਵੇਂ 14 ਦਾ ਤਾਂ ਇੱਕ ਪਾਸੇ ਨੂੰ 1.5 ਇੰਚ ਪੱਤ ਵਧਾਉਣਾ, ਦੇਖ ਲਓ ਸਾਰਾ 1.5 ਸੂਤ ਹੁੰਦਾ ਸੀ ਪੱਤ, ਹੁਣ ਵਧਾ ਕੇ ਫਿਰ ਬਣਾਉਂਦੇ ਸੀ ਜੀ। ਮਿੱਟੀ ਨਹੀਂ ਲੱਗਦੀ ਸੀ, ਬਸ ਜਾਣੀ ਜਿਉਂ ਚੱਲਦੀ ਸੀ ਅੰਦਰ ਝਮਕਦੀ ਤੁਰੀ ਜਾਂਦੀ ਜੀ, ਨਾ ਸੂਰੀ ਲਾਉਂਦੀ ਨਾ ਉਹਦੇ ਜਿੱਥੇ ਪੀਣ ਲੱਗਿਆ ਹੁੰਦਾ ਉੱਥੋਂ ਟੁੱਟਦੀ ਸੀ ਜੀ, ਵੀ ਮੌਜੂਦ ਵਾਲੀ ਸੀਗੀ। ਤਾਂ ਕਰਕੇ ਵੀ ਬਹੁਤ ਦੂਰ ਤੱਕ ਜਾਣੀ ਹੁਣ ਅਗਲਾ 5 ਰੁਪਏ ਨੂੰ ਸਮਝਦਾ ਨਹੀਂ, ਅੱਗੇ 5 ਰੁਪਏ 'ਤੇ ਵੀ ਸਾਈ 'ਤੇ ਲੈ ਕੇ ਜਾਂਦਾ ਸੀ ਜ਼ਿਮੀਂਦਾਰ ਵੀ ਯਾਰ ਸਾਨੂੰ ਕਹੀ ਦੇ ਦਿਓ, ਖੁਰਪਾ ਕਸੀਆ ਜਾਣੀ ਸਾਈ 'ਤੇ ਬਣਵਾਉਂਦੇ ਸੀਗੇ ਜੀ।
5 ਰੁਪਈਆਂ ਦੀ ਕਿੰਨੀ ਕੁ ਕੀਮਤ ਸੀ ਉਸ ਵਕਤ ਜੇ ਅੱਜ ਦੇ ਯੁੱਗ ਦੇ ਹਿਸਾਬ ਨਾਲ ਆਪਾਂ ਦੇਖਿਆ ਜਾਵੇ? ਉਦੋਂ ਜੀ ਜਾਣੀ ਦੇਖ ਲਓ ਤੁਸੀਂ ਸਾਈ 5 ਰੁਪਏ ਵੀ ਅਗਲਾ ਵੀ ਜਾਣੀ ਲੋਕ ਪਤਾ ਕੀ ਅਗਲਾ ਐਂ ਕਹਿੰਦਾ ਸੀ ਵੀ ਅਸੀਂ ਕਹੀ ਲੈ ਕੇ ਜਾਣੀ ਹੈ ਜੀ ਬਸ, ਸਾਨੂੰ ਵੱਧ ਵੀ ਦੇ ਕੇ ਜਾਂਦੇ 20-50 ਰੁਪਏ ਵੱਧ ਲੈ ਲਓ ਵੀ ਦੇ ਦਿਓ, ਕਿਉਂ ਉਦੋਂ ਆਪ ਕਹੀ ਦਾ ਕੰਮ ਵਧੀਆ ਚੱਲਦਾ ਸੀਗਾ ਜੀ। ਹੁਣ ਤਾਂ ਅਗਲਾ ਪੈਪ ਲਾਈਨਾਂ ਪੈ ਗਈਆਂ ਜਾਂ ਖਾਲ ਪੱਕੇ ਹੋ ਗਏ ਜੀ, ਉਦੋਂ ਖਾਲ ਘਟਦੇ ਸੀ ਵੀ ਜੀ ਲੱਗੇ। ਹੁਣ ਹੀ ਅਗਲਾ ਹੁਣ ਦੂਜੀਆਂ ਕਹੀਆਂ ਬਣਨ ਲੱਗ ਗਈਆਂ, ਅਗਲਾ ਕਿੱਥੋਂ ਮਰਜ਼ੀ ਲੈ ਲਈ। ਜਿਵੇਂ ਚੀਜ਼ ਅੱਗੇ ਮਸ਼ਹੂਰ ਹੁੰਦੀ ਸੀ ਦਾਤੀ ਲਾਲ ਮਾਜਰੀ ਮਸ਼ਹੂਰ ਹੁੰਦੀ ਸੀ ਜੀ, ਉਸ ਤਰ੍ਹਾਂ ਦੀ ਕਹੀ ਮਸ਼ਹੂਰ ਸੀ ਜੀ। ਬਿਲਕੁਲ। ਜਿਵੇਂ ਹੁਣ ਅਸੀਂ ਇੱਥੋਂ ਦੀ ਗੱਲ ਕਰਦੇ ਹਾਂ ਤੁਹਾਡੇ ਕਿੱਤੇ ਦੇ ਨਾਲ ਸੰਬੰਧਿਤ, ਇਹ ਜਿਹੜਾ ਟਰੈਕਟਰ ਪਏ ਨੇ ਇਹਨਾਂ ਦੇ ਉੱਪਰ ਜਿਹੜੇ ਟਾਇਰ ਚੜਾਏ ਹੋਏ ਨੇ ਪਲਾਸਟਿਕ ਦੇ ਨੇ, ਇਹ ਕਦੇ ਸੋਚਿਆ ਵੀ ਅਸੀਂ ਲੱਕੜ ਦੇ ਵੀ ਬਣਵਾ ਲਈਏ? ਪਹਿਲਾਂ ਲੱਕੜ ਦੇ ਬਣਦੇ ਰਹੇ ਨੇ ਜੀ, ਪਹਿਲਾਂ ਲੱਕੜ ਦੇ ਬਣਦੇ ਰਹੇ ਨੇ, ਫਿਰ ਐਂ ਵੀ ਲੱਕੜ ਵੀ ਮਹਿੰਗੀ ਹੋਈ ਜਾਂਦੀ ਹੈ ਜੀ, ਬਾਕੀ ਲੇਬਰ ਵੱਧ ਪੈਂਦੀ ਹੈ ਉਹ 'ਤੇ ਵੀ ਚਲੋ ਆਹ ਹੀ ਬਣਿਆ ਬਣਾਇਆ ਛੇਤੀ ਬਣ ਜਾਂਦਾ, ਨਾਲੇ ਵਧੀਆ ਵੀ ਸੋਹਣਾ ਲੱਗਦਾ ਜੀ। ਤਾਂ ਬਈ ਜਿਹੜੀ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਤੁਸੀਂ ਆਲਣਿਆਂ ਦੀ ਗੱਲ ਕਰੀ ਸੀਗੀ, ਆਲਣਿਆਂ ਦੇ ਵਿੱਚ ਜਿਵੇਂ ਜਿਹੜਾ ਸਾਈਜ਼ ਹੁੰਦਾ ਅੱਡੋ ਅੱਡ ਸਾਈਜ਼ ਹੁੰਦੇ ਨੇ, ਜਿਹੜੇ ਤੋਤੇ ਵਾਸਤੇ ਅਲੱਗ ਹੁੰਦਾ, ਘੁੱਗੀਆਂ ਵਾਸਤੇ ਅਲੱਗ ਹੁੰਦਾ ਹੈ ਨਾ। ਜਿਵੇਂ ਹੁਣ ਘੁੱਗੀ ਹੈ ਜਿਹੜੀ ਉਹ ਓਪਨ ਰਹਿਣਾ ਪਸੰਦ ਕਰਦੀ ਹੈ, ਜਾਂ ਕਬੂਤਰਾਂ ਦੀ ਗੱਲ ਕਰਦੇ ਹਾਂ, ਕਬੂਤਰ ਉਹ ਖੱਡਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਜ਼ਿਆਦਾਤਰ, ਤੋਤਾ ਵੀ ਖੱਡ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਨਾ। ਜਿਹੜੀਆਂ ਚਿੜੀਆਂ ਹੁੰਦੀਆਂ ਨੇ ਉਹ ਪਹਿਲਾਂ ਆਪਦੇ ਬੁਣਤੀ ਆਲਣੇ ਬਣਾਉਂਦੀਆਂ ਸੀ, ਅਤੇ ਹੁਣ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਵੀ ਇੱਦਾਂ ਦੇ ਸਾਈਜ਼ ਚਾਹੀਦੇ ਨੇ? ਕੁਝ ਕੁ ਸਾਈਜ਼ ਵੀ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਅਤੇ ਉਹਨਾਂ ਬਾਰੇ ਜਾਣਕਾਰੀ ਵੀ ਦੇ ਦਿਓ। ਹਾਂਜੀ ਵੀਰ ਜੀ, ਇੱਕ ਜਿਵੇਂ ਆਪਣਾ ਚਿੜੀ ਵਾਸਤੇ ਜਿਹੜਾ ਚਿੜੀ ਅੱਗੇ ਆਪਣੀ ਛੱਤਾਂ ਕੜੀਆਂ ਵਾਲੀਆਂ ਹੁੰਦੀਆਂ ਸੀ, ਛੱਤਾਂ ਉਹ 'ਚ ਰਹਿੰਦੀਆਂ ਸੀ, ਜਾਂ ਹੋਰ ਕੱਚੇ ਕੰਧਾਂ ਹੁੰਦੀਆਂ ਸੀਗੀਆਂ ਵੀ, ਜਾਂ ਦੂਜੇ ਰੁੱਖ ਹੁੰਦੇ ਸੀ ਕੰਡਿਆਂ ਵਾਲੇ, ਜਾਂ ਬੇਲ ਹੁੰਦੀ ਸੀ, ਬਾਈ ਸੰਦੀਪ ਜੀ ਕਹਿੰਦੇ ਨੇ ਬੋਗਲ ਬੇਲ, ਜਾਂ ਉਹ 'ਚ ਕੰਡਿਆਂ ਵਾਲੇ ਦਰਖਤ ਹੁੰਦੇ ਸੀ ਵੀ ਉਹ 'ਚ ਰਹਿੰਦੀਆਂ ਸੀਗੀਆਂ। ਹੁਣ ਆਪਾਂ ਜੀ ਉਹਨਾਂ ਨੂੰ ਜਗ੍ਹਾ ਦੇ ਦਿੱਤੀ, ਜਿਵੇਂ ਚਿੜੀ ਆਈ, ਚਿੜੀ ਦੇ ਆਲ੍ਹਣਾ ਬਣਾਉਣੇ, ਤੁਹਾਨੂੰ ਚਿੜੀ ਦੇ ਆਲ੍ਹਣੇ ਦਾ ਦੱਸਦੇ ਜੀ। ਜਿਵੇਂ ਆਈ ਹੁਣ ਇਹਦਾ ਸਰਾਖ ਹੈ 1.5 ਇੰਚੀ ਜੀ, ਠੀਕ ਹੈ ਜੀ। ਜੇ ਆਪਾਂ ਇਹ 'ਚੋਂ 2 ਇੰਚੀ ਕੱਢ ਦਿੰਦੇ ਹਾਂ, ਜਾਂ ਦੋਨਾਂ ਪਾਸੇ ਅਸੀਂ ਦੋਨਾਂ ਪਾਸੇ ਕੱਢ ਦਿੰਦੇ ਸੀਗੇ, ਫਿਰ ਬਾਈ ਸੰਦੀਪ ਜੀ ਨੇ ਦੱਸਿਆ ਵੀ ਉਹ ਫਿਰ ਹੁਣ ਚਿੜੀ ਨੂੰ ਇੱਥੇ ਹੋਰ ਪੰਛੀ ਅਟੈਕ ਨਹੀਂ ਕਰਦਾ, ਇੰਨੀ ਗਟਾਰ ਤੰਗ ਕਰਦੀ ਹੈ ਜੀ, ਉਹਨੂੰ ਲੜਨ ਲੱਗ ਜਾਂਦੀ ਹੈ। ਉਸ ਤੋਂ ਬਾਅਦ 'ਚ ਫਿਰ ਪੰਛੀ ਬੱਚੇ ਚੱਕ ਕੇ ਲੈ ਜਾਂਦਾ ਜੀ, ਚੁੰਝ ਲੰਬੀ ਚੁੰਝ ਵਾਲਾ ਜਾਂ ਸੇਗਰਾ ਪੰਛੀ ਇੱਕ ਉਹ ਚੱਕ ਕੇ ਲੈ ਜਾਂਦਾ ਜੀ, ਯਾਨੀ ਵੀ ਤੇ ਚਿੜੀ ਦੇ ਅਟੈਕ ਨਹੀਂ ਹੁੰਦਾ ਜੀ ਇਹਦੇ ਨਾਲ ਵੀ, ਤਾਂ ਇੰਚੀ ਇਹ 1.5 ਇੰਚੀ ਸਰਾਖ ਹੈ ਜੀ, ਹੋਰ ਪਾਸੇ ਕੋਈ ਅਟੈਕ ਨਹੀਂ ਇਹ 'ਤੇ। ਜੇ ਆਪਾਂ ਮੰਨ ਲਓ ਇਹਨੂੰ ਬਾਦਰ ਥੱਲੇ ਲਾਉਣੇ ਆ ਜਾਂ ਖੰਭੇ 'ਤੇ ਲਾਉਣੇ ਆ, ਜੇ ਆਪਾਂ ਇਹਨੂੰ ਤਾਂ ਗਰਿੱਲ 'ਤੇ ਲਾ ਦਿੰਦੇ ਜਮਾਂ ਨੁੱਕਰ 'ਤੇ, ਉੱਥੇ ਹੀ ਚਿੜੀ ਨੂੰ ਪਤਾ ਲੱਗ ਜੂ ਵੀ ਇੱਥੇ ਅਟੈਕ ਹੈ ਜੀ, ਉੱਥੇ ਚਿੜੀ ਆਉਂਦੀ ਨਹੀਂ ਹੈਗੀ। ਯਾਨੀ ਸਾਨੂੰ ਬਾਈ ਸੰਦੀਪ ਦਾ ਦੱਸਿਆ ਉਹਨਾਂ ਨੇ ਵੀ ਬਸ ਵੀ ਬਾਦਰੇ ਥੱਲੇ ਲਾਓ ਜਾਂ ਇਹਨੂੰ ਖੰਭੇ 'ਤੇ ਲਾਓ ਵੀ ਕਿੱਥੇ ਅਟੈਕ ਨਹੀਂ ਕੋਈ। ਬਾਕੀ ਤੁਸੀਂ ਉੱਥੇ ਲਾਉਣ ਸਾਰ ਧੌਲੇ ਲਾਉਣ, ਕਈ ਵਾਰ ਆਲ੍ਹਣੇ ਬਾਈ ਨੇ ਦੱਸਿਆ ਵੀ ਲਾਉਣ ਸਾਰ ਚਿੜੀਆਂ ਬਹਿ ਜਾਂਦੀਆਂ ਨੇ ਇਹ 'ਚ, ਜਿੱਦੇ ਲਾਤਾ। ਹੁਣ ਸਾਡੇ ਇੱਥੇ ਆਪਣੇ ਸਮਾਣੇ ਕੋਲੇ ਵੀ ਬਹੁਤ ਪਿੰਡਾਂ 'ਚ ਭੇਜੇ ਨੇ, ਸਰਪੰਚ ਵੀ ਲਾ ਰਹੇ ਨੇ ਵੀ, ਉਹ ਬਾਈ ਸਾਡੇ ਕੋਲੇ ਆ ਗਏ ਨੇ ਪਰਸੋਂ, ਉੱਥੇ ਦਸਤਖਤ ਕਰਾ ਕੇ ਰਹਿ ਗਏ ਸੀਗੇ, ਉਹ ਕਹਿੰਦੇ ਵੀ ਚਿੜੀਆਂ ਆਉਣ ਲੱਗ ਗਈਆਂ ਵੀ, ਦੇਖ ਲਓ ਇੰਨਾ ਵੀ ਜਾਣ ਕੇ ਪੰਛੀ ਨੂੰ ਇੰਨੀ ਸੂਝ ਹੈ। ਅਤੇ ਇੱਕ ਆਪਾਂ ਆ ਗਿਟਾਰ ਵਾਸਤੇ ਬਣਾਉਣਾ, ਗਿਟਾਰ ਵਾਸਤੇ 2 ਇੰਚੀ ਸਰਾਖ ਰੱਖਿਆ ਜੀ, ਇਹ 2 ਇੰਚੀ ਸਰਾਖ ਹੈ ਜੀ। ਉੱਦਾਂ ਇਹ ਸਾਰਾ ਸੇਮ ਹੀ ਹੈ ਜਿਵੇਂ ਚਿੜੀ ਦਾ ਅਤੇ ਇਹਦਾ ਗਿਟਾਰ ਦੀ ਸਾਈਜ਼ ਵੀ ਵੱਡਾ ਜੀ, ਸਾਈਜ਼ ਵੀ ਵੱਡਾ ਹੈ। ਬਾਕੀ ਜੇ ਹੁਣ ਆਪਾਂ ਜੇ ਵਿੱਚ ਆਹ ਘਟਾ ਵੀ ਦਿੰਦੇ ਜੀ, ਨੀਵਾਂ ਕਰ ਦਿੰਦੇ ਹਾਂ, ਫਿਰ ਵੀ ਪੰਛੀ ਬੱਚੇ ਡਿੱਗਣ ਦਾ ਡਰ ਰਹਿੰਦਾ ਬਾਹਰੇ। ਜਦੋਂ ਵੱਡੇ ਹੋ ਜਾਣ ਫਿਰ ਚੋਗਾ ਇੱਥੇ ਬਹਿ ਕੇ ਪੰਛੀ ਚੋਗਾ ਦਿੰਦਾ ਜੀ, ਚਿੜੀ ਉਹ ਡਿੱਗਦੇ ਵੀ ਨਹੀਂ ਹੈਗੇ, ਜਾਣੀ ਸੇਫ ਹੈ ਜੀ। ਅਤੇ ਉਸ ਤੋਂ ਬਾਅਦ ਜੀ ਆਪਾਂ ਇੱਕ ਘੁੱਗੀ ਦਾ ਬਣਾਉਂਦੇ ਜੀ, ਗਿਟਾਰ ਦਾ ਵੀ ਦਿਖਾਤਾ ਜੀ। ਉਹ ਤੋਂ ਬਾਅਦ ਆਪਾਂ ਘੁੱਗੀ ਭਾਲਦੀ ਜੀ ਓਪਨ, ਜਿਵੇਂ ਤਾਰਾਂ ਦੀ ਦੇ ਦਿੰਦੀ ਆਪਣੇ ਅੰਡੇ, ਇਹ ਆਪਣਾ ਜੀ ਓਪਨ ਹੈ, ਬਸ ਇਹਨੂੰ ਇਸ ਤਰ੍ਹਾਂ ਲੱਗ ਜਾਂਦਾ ਜੀ। ਉਸ ਤੋਂ ਬਾਅਦ 'ਚ ਅਸੀਂ ਬਾਹਰ ਲਾਇਆ ਸੀ ਘੁੱਗੀ ਦਾ ਆਲ੍ਹਣਾ ਜੀ, ਉਹ ਟਿਊਬ 'ਤੇ ਬੱਚੇ ਡੱਕੇ ਲਿਆ ਧਰੀ ਜਾਵੇ ਸੀ, ਲਾਤਾ ਜੀ, ਉਹਨੇ ਚੱਕ ਕੇ ਡੱਕੇ ਉਹਦੀ ਉੱਥੇ ਧਰ ਲਈ ਆਲ੍ਹਣੇ 'ਤੇ। ਸਾਡੇ ਦੇਖਣ ਦੀ ਗੱਲ ਹੈ, ਯਾਨੀ ਘੰਟੇ 2 ਘੰਟੇ ਬਾਅਦ ਉੱਥੇ ਧਰ ਲਈ। ਉਸ ਤੋਂ ਬਾਅਦ 'ਚ ਇਹ ਓਪਨ ਹੀ ਭਾਲਦੀ ਹੈ, ਇਸ ਤਰ੍ਹਾਂ ਹੀ ਲੱਗਦਾ ਜੀ। ਆਹ ਆਪਣਾ ਤੋਤੇ ਦਾ ਜੀ, ਤੋਤਾ ਇਹ ਥੱਲੇ ਨੂੰ ਖੁੱਡ ਪੜਦਾ ਜੀ, ਥੱਲੇ ਨੂੰ ਜਾਂਦਾ ਜੀ ਡੂੰਘਾ, ਇਹ ਡੂੰਘੇ ਤਰ੍ਹਾਂ ਜੀ। ਇਹ 'ਚ ਕੋਚਰ, ਨੀਲਕੰਠ ਅਤੇ ਤੋਤਾ ਉਹ ਅਡਾਪਟ ਕਰਦੇ ਇਹਨੂੰ ਜੀ। ਬਾਕੀ ਕੋਚਰ ਵੀ ਕਰ ਲੈਂਦੇ, ਗਿਟਾਰ ਵੀ ਲੈ ਲੈਂਦੇ ਇਹਨੂੰ ਜੀ। ਇਹਦੇ 'ਚ ਨਹੀਂ ਅਟੈਕ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਤੋਤਾ, ਨੀਲਕੰਠ, ਕੋਚਰ ਡਰਦੇ ਨੇ ਜੀ ਪੰਛੀ, ਜਿਵੇਂ ਤੋਤੇ ਤੋਂ ਪੰਛੀ ਦਾ, ਗਿਟਾਰ ਤੋਂ ਵੀ ਡਰਦਾ ਜੀ ਪੰਛੀ। ਬਾਕੀ ਡੂੰਘਾ ਵੱਧਦਾ ਜੀ ਇਹ, ਅਤੇ ਬਾਕੀ ਪੰਛੀ ਜਿਹੜਾ ਵੱਡਾ ਹੁੰਦਾ ਉਹ ਵਿੱਚ ਵੜਦੀ ਨਹੀਂ ਗਈ। ਜਿਹੜਾ ਚਿੜੀ ਹੈ, ਚਿੜੀ ਗਿਟਾਰ ਤੋਂ ਡਰਦੀ ਹੈ ਜੀ, ਵੀ ਤਾਂ ਕਰਕੇ ਵੀ ਅਸੀਂ ਇਹ ਵੀ ਡੂੰਘਾ ਬਣਾਉਣਾ ਜੀ। ਇਹ ਵੀ ਬਾਈ ਆਪਣੇ ਕੋਲ ਸ਼ਾਟ ਹੈਗੇ ਨੇ ਵੀ, ਵਧੀਆ ਰਿਜ਼ਲਟ ਇਹਨਾਂ ਦਾ ਵੀ। ਤਾਂ ਜਿਹੜੀ ਇਹ ਤਸਵੀਰ ਸੀ ਇਹ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬਾਈ ਦੇ ਨਾਲ, ਥੋੜ੍ਹੀ ਜਿਹੀ ਗੱਲਬਾਤ ਹੋਰ ਕਰਦੇ ਹਾਂ।
ਬਈ ਜਿਵੇਂ ਇਹ ਆਲ੍ਹਣੇ ਨੇ, ਆਲ੍ਹਣੇ ਜਦੋਂ ਤੁਸੀਂ ਟੰਗਦੇ ਹੋ ਜਾਂ ਕਿਤੇ ਰੱਖਦੇ ਹੋ, ਇਹਦਾ ਟੰਗਣ ਦਾ ਕੀ ਪ੍ਰੋਸੀਜਰ ਹੁੰਦਾ ਵੀ ਕਿੱਥੇ ਕਿੱਦਾਂ ਟੰਗੇ ਜਾਂਦੇ ਨੇ, ਇਹ ਕਿਵੇਂ ਬੰਨ੍ਹੇ ਜਾਂਦੇ ਨੇ? ਜਿਹੜਾ ਖੰਭੇ 'ਤੇ ਲਾਉਣੇ ਵੀਰ ਜੀ, ਖੰਭੇ 'ਤੇ ਲਾਉਣੇ ਆ, ਫਿਰ ਤਾਂ ਮਤਲਬ ਸਾਡਾ ਸਰਾਖ ਕੱਢੇ ਹੋਏ ਨੇ ਜੀ। ਇੱਥੋਂ ਦੀ ਤਾਰ ਜਿਹੜੀ ਆਪਣੀ ਫਲੈਕਸ ਵਾਲੀ ਤਾਰ ਹੁੰਦੀ ਹੈ ਜੀ, ਫਲੈਕਸ ਬੰਨ੍ਹਣ ਵਾਲੀ, ਉਹ ਐਲੂਮੀਨੀਅਮ ਦੀ ਤਾਰ ਹੁੰਦੀ ਹੈ ਜੀ। ਉਹ ਦੂਰੀ ਕਰਕੇ ਬਾਹਲੀ ਮੋਟੀ ਨਹੀਂ ਹੁੰਦੀ, ਉਹ ਲੰਘਾ ਕੇ ਮਗਰ ਖੰਭੇ 'ਤੇ ਮਰੋੜੀ ਵੱਜ ਜਾਂਦੀ ਹੈ ਜੀ। ਉਹ ਮਰੋੜੀ ਵੱਜ ਕੇ ਬਸ ਹਲਦਾ ਨਹੀਂ ਗਈ। ਜੇ ਆਪਾਂ ਮੰਨ ਲਓ ਬਾਦਰੇ ਥੱਲੇ ਲਾਉਣੇ ਆ, ਫਿਰ ਡਰਿੱਲ ਤੇ ਗਿੱਟੀ ਨਾਲ ਲੱਗ ਜਾਂਦਾ ਜੀ। ਕਈ ਵਾਰ ਹਨੇਰੀ ਆ ਜਾਏ ਜਾਂ ਕੁਛ ਹੋਰ ਕੁਛ ਨਹੀਂ ਹੁੰਦਾ ਜੀ। ਉਹਦੇ ਨਾਲ ਲੱਗ ਗਿਆ ਜੀ ਤਾਰ ਨਾਲ, ਫਿਰ ਆਲ੍ਹਣਾ ਹਲਦੇ ਨਹੀਂ। ਬਹੁਤ ਲੱਗਿਆ ਬਈ ਧੌਲੇ ਮੱਲਾ ਦੀ ਭੇਜਤਾ ਹੋਊਗਾ 10,000 ਆਲ੍ਹਣਾ ਜੀ ਬਾਈ ਸੰਦੀਪ ਦੇ, ਉਹਨੇ ਬਹੁਤ ਆਲ੍ਹਣੇ ਲਾਏ ਨੇ ਜੀ। ਬਾਕੀ ਉਹਦਾ ਜਨਮ ਦਿਨ 'ਤੇ ਵੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ, ਕਹਿ ਨਹੀਂ ਸਕਦੇ, ਇੰਨਾ ਕੋਈ ਕਰ ਨਹੀਂ ਸਕਦਾ ਜੀ। ਨਾਲ ਉਹਨਾਂ ਦੇ ਮੁੰਡੇ ਵੀ ਲੱਗਦੇ ਨੇ ਜੀ, ਬਹੁਤ ਵਧੀਆ ਉਪਰਾਲਾ ਜੀ। ਯਾਨੀ ਵੱਧ ਤੋਂ ਵੱਧ ਆਪਾਂ ਨੂੰ ਇਹੀ ਕਹਿੰਦੇ ਵੀ ਆਲ੍ਹਣੇ ਲਾਓ, ਬਣਵਾ ਕੇ ਲਾਓ, ਬੱਚਿਆਂ ਦੇ ਜਨਮ ਦਿਨ 'ਤੇ ਵੱਧ ਤੋਂ ਵੱਧ ਲਾਓ ਜੀ। ਤੁਸੀਂ ਖੁਦ ਵੀ ਜਾਣਕਾਰੀ ਦੇ ਦਿੰਦੇ ਹੋ? ਜੇਕਰ ਅਸੀਂ ਕਿਸੇ ਨੇ ਪੁੱਛਣਾ ਹੋਵੇ ਵੀ ਹਾਂ ਬਈ ਬੇਅੰਤ ਤੋਂ ਪੁੱਛ ਲੈਂਦੇ ਹਾਂ ਫੋਨ ਕਰਕੇ, ਅਤੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਦੇ ਦਿਓ ਆਲ੍ਹਣਿਆਂ ਬਾਰੇ। ਹਾਂਜੀ, ਅਸੀਂ ਸਾਈਜ਼ ਦੱਸ ਸਕਦੇ ਹਾਂ ਜੀ। ਵੀ ਬਾਹਲੀ ਦੂਰ ਹੁਣ ਸਾਡੇ ਕੋਲ ਕਹਿੰਦੇ ਨੇ ਵੀ ਅਸੀਂ 2 ਬਣਵਾਉਣੇ ਆ ਜੀ, 4 ਬਣਾਉਣੇ ਆ। ਜਦੋਂ ਵੀ ਕੋਈ 10 ਕਹਿੰਦਾ ਜੀ ਸਾਡੇ ਕੋਈ ਮੰਨ ਲਓ ਕੋਈ ਜਿਵੇਂ ਅੰਮ੍ਰਿਤਸਰ ਬਹੁਤ ਵਾਰੀ ਭੇਜਤੇ, ਬਠਿੰਡੇ ਵੀ ਬੱਸ ਜਾਂਦੀ ਹੈ ਤਾਂ ਅਸੀਂ ਭੇਜ ਵੀ ਦਿੰਦੇ ਹਾਂ ਜੀ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬਾਈ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਾਈ ਦੇ ਨਾਲ ਜਿਹੜੀ ਗੱਲਬਾਤ ਕਰੀ ਆ। ਤਾਂ ਇਸ ਦੇ ਵਿੱਚ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਈਆਂ ਨੇ, ਉਹ ਨੇ ਪੁਰਾਣੇ ਯੁੱਗ ਦੀਆਂ ਥੋੜ੍ਹੀਆਂ ਬਹੁਤੀਆਂ। ਜਿਵੇਂ ਕਿ ਇਹਨਾਂ ਦੇ ਦਾਦਾ ਜੀ ਕਈਆਂ ਦਾ ਕੰਮ ਕਰਦੇ ਸੀ, ਕਾਰੋਬਾਰੀ ਕਿੱਤਾ ਸੀਗਾ ਕੋਈ ਹੋਰ। ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਧਿਆਨ ਸੀ ਜਾਂ ਜਿਹੜਾ ਇਹਨਾਂ ਦਾ ਮਨ ਸੀਗਾ, ਉਹ ਇਹਨਾਂ ਆਲ੍ਹਣਿਆਂ ਦੇ ਵਿੱਚ ਜਾਂ ਇਹਨਾਂ ਟਰੈਕਟਰਾਂ ਦੇ ਵਿੱਚ, ਜਵਾਕਾਂ ਦੀਆਂ ਖੇਡਾਂ ਦੇ ਵਿੱਚ ਲੱਗਿਆ। ਤਾਂ ਬਾਈ ਦਾ ਦੱਸਣ ਦਾ ਮਤਲਬ ਸੀ, ਕਹਿੰਦਾ ਕਿ 8ਵੀਂ ਪੜ੍ਹੀ ਆ, ਉੱਧਰਲੀ ਡਿਗਰੀ ਨਹੀਂ ਹੋਈ ਕਾਲਜਾਂ ਵਾਲੀ, ਤਾਂ ਇੱਧਰਲੀ ਡਿਗਰੀ ਜ਼ਰੂਰ ਕਰ ਗਏ ਆ ਆਪਦੇ ਕਿੱਤੇ ਵਾਲੀ। ਤਾਂ ਅਜਿਹੇ ਲੋਕਾਂ ਦੇ ਨਾਲ ਅਸੀਂ ਤਾਂ ਕਰਕੇ ਮਿਲਾ ਰਹੇ ਹਾਂ ਤਾਂ ਕਿ ਜਿਹੜਾ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੇ ਆਉਣ ਵਾਲੇ ਲੋਕ ਨੇ, ਉਹ ਇਹ ਦੇਖਣ ਕਿ ਜਾਨਵਰਾਂ ਦੇ ਲਈ ਵੀ ਘਰ ਜ਼ਰੂਰੀ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਫਿਲਹਾਲ ਦੇ ਲਈ ਇਜਾਜ਼ਤ। ਧੰਨਵਾਦ। ਵੀ ਆਲ੍ਹਣੇ ਬਣਾ ਕੇ ਮੈਂ ਫਿਰ ਨਾ ਗੌਰ ਕਰੀ, ਫਿਰ ਕਹਿੰਦੇ ਵੀ ਬਣਾ ਕੇ ਦੇ ਤੇ ਉਹਨਾਂ ਨੇ ਦੱਸਿਆ ਵੀ 1.5 ਇੰਚ ਸਰਾਖ ਕੱਢੋ ਚਿੜੀ ਵਾਸਤੇ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਹੈ ਜੀ ਉਹਨਾਂ ਦਾ, ਤਾਂ ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ। ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ। ਹੁਣ ਵੱਡੇ ਪੈਡਲਾਂ ਵਾਲੇ ਬਣਾਉਣੇ ਆ। ਕਹਿੰਦੇ ਨੇ ਵਿੱਚ ਪੰਛੀ ਆਲਸੀ, ਕਹਿੰਦੇ ਆਲਸੀ ਬਣਾ ਦਿੰਦੇ ਜੀ ਆਪਾਂ। ਆਲਸੀ ਦਾ ਮਤਲਬ ਵੀ ਆਪਾਂ ਆਲਸੀ ਨਹੀਂ ਕਹਿ ਸਕਦੇ। ਬਾਈ ਸੰਦੀਪ ਦੀ ਜਾਣਕਾਰੀ ਹੈ ਜੀ ਵੀ ਆਪਾਂ ਆਲਸੀ ਦਾ ਤਾਂ ਬਣਾਈਏ ਵੀ ਆਪਾਂ ਨੂੰ ਜੇ ਆਲ੍ਹਣਾ ਆਪ ਬਣਾ ਕੇ ਦਈਏ। ਉਹਨੇ ਆਪਾਂ ਤਾਂ ਇੱਕ ਜਗ੍ਹਾ ਦੇ ਸਕਦੇ ਇਹਨੂੰ, ਵੀ ਜਿਵੇਂ ਅੱਗੇ ਕੱਚੀਆਂ ਉਹ ਨੇ ਛੱਤਾਂ ਕੜੀ ਵਾਲੇ ਦੀ, ਉਹ 'ਚ ਆਲ੍ਹਣੇ ਪਾ ਲੈਂਦੀਆਂ ਸੀ ਜੀ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਹੈ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਵਾਰ ਅਜਿਹੇ ਕਿਰਤੀ ਦੇ ਕੋਲ ਪਹੁੰਚੇ ਹਾਂ ਜਿਹੜੇ ਆਪਣੇ 10 ਨੋਹਾਂ ਦੀ ਕਿਰਤ ਕਰਕੇ ਇਕੱਲਾ ਆਪਣਾ ਘਰ ਨਹੀਂ, ਦੂਜਿਆਂ ਦਾ ਘਰ ਵੀ ਚਲਾ ਰਹੇ ਨੇ, ਅਤੇ ਇਕੱਲਾ ਇਨਸਾਨਾਂ ਦਾ ਘਰ ਨਹੀਂ ਅਤੇ ਦੂਜਿਆਂ ਦਾ ਘਰ ਵੀ ਜਿਹੜਾ ਕਿ ਉਹ ਪਾਲ ਰਹੇ ਨੇ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ। ਪਿਛਲੇ ਦਿਨੀ ਤੁਹਾਨੂੰ ਇੰਡੋਜ਼ TV ਦੀ ਟੀਮ ਨੇ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਾਇਆ ਸੀ, ਜਿਹੜਾ ਨੌਜਵਾਨ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਆਲ੍ਹਣੇ ਲਾਉਂਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਦਰੱਖਤ ਲਗਾਉਂਦਾ, ਅਤੇ ਜਿਹੜਾ ਨੌਜਵਾਨ ਬਾਈ ਸੰਦੀਪ ਜਾਨਵਰਾਂ ਦੇ ਲਈ ਜਗ੍ਹਾ ਜਗ੍ਹਾ 'ਤੇ ਜਾ ਕੇ ਲੋਕਾਂ ਦੇ ਵਿੱਚ ਹੋਕਾ ਦਿੰਦਾ। ਤਾਂ ਬਾਈ ਸੰਦੀਪ ਆਲ੍ਹਣੇ ਕਿੱਥੋਂ ਲੈਂਦਾ, ਤਾਂ ਅਸੀਂ ਅੱਜ ਉਹਨਾਂ ਦਾ ਘਰ ਵੀ ਭਾਲ ਲਿਆ। ਬਾਈ ਬੇਅੰਤ ਸਾਡੇ ਨਾਲ ਮੌਜੂਦ ਆ। ਅਸੀਂ ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਸਾਡਾ ਜਿਹੜਾ ਕਿੱਤਾ ਗਾ ਉਹ ਅਸੀਂ
ਅਜਿਹੇ ਲੋਕਾਂ ਨੂੰ ਤੁਹਾਡੇ ਰੂਬਰੂ ਕਰੀਏ ਜਿਹੜੇ ਕੁਦਰਤ ਦੇ ਨਾਲ ਪਿਆਰ ਕਰਦੇ ਨੇ ਤੇ ਕੁਦਰਤ ਨੂੰ ਆਪਣਾ ਸਭ ਕੁਝ ਮੰਨਦੇ ਨੇ। ਸਾਡੇ ਨਾਲ ਬਾਈ ਬੇਅੰਤ ਮੌਜੂਦ ਆ, ਪਹਿਲਾਂ ਅਸੀਂ ਉਹਦਾ ਸਵਾਗਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੇ ਅਸੀਂ ਗੱਲ ਕਰੀਏ ਬਾਈ ਸੰਦੀਪ ਦੇ ਨਾਲ ਪਹਿਲਾਂ ਮੁਲਾਕਾਤ ਕਦੋਂ ਹੁੰਦੀ ਹੈ? ਜੇ ਬਾਈ ਸੰਦੀਪ ਦੀ ਗੱਲ ਕਰਦੇ ਹਾਂ ਤਾਂ ਬਾਈ ਸੰਦੀਪ ਦੀ ਜੀ ਉਹ ਸਾਡੇ ਮੇਰੇ ਡੈਡੀ ਦੇ ਨਾਨਕੇ ਨੇ, ਉੱਥੋਂ ਦੇ ਰਹਿਣ ਵਾਲੇ ਨੇ। ਬਾਕੀ ਮੈਨੂੰ ਜਾਣਦੇ ਤਾਂ ਹੈਗੇ ਸੀ ਪਹਿਲਾਂ ਤੋਂ। ਬਾਕੀ ਉਹਨੇ ਸਾਡੇ ਕੋਲ ਆਏ ਵੀ ਆਲ ਨੇ ਬਣਾ ਕੇ ਦਿਓ ਸਾਨੂੰ। ਚਲੋ ਮੈਂ ਗੌਰ ਨਾ ਕਰੀ ਵੀ ਆਲ ਨਾ ਵਿਕਦਾ ਨਹੀਂ ਹੈਗਾ, ਵੀ ਅਸੀਂ ਜੇ ਜਾਂਦੇ ਸੀਗੇ ਥੋੜ੍ਹੇ ਬਣਾ ਕੇ ਰੱਖਦੇ ਸੀ, ਵਿਕਦੇ ਨਹੀਂ ਸੀਗੇ। ਵਿਕਣ ਦਾ ਕਾਰਨ ਇਹ ਸੀ ਵੀ ਦੋਨਾਂ ਵਿੱਚ ਸਰਾਹ ਕੱਢਣ ਦੇ ਸੀਗੇ ਜੀ। ਉਸ ਤੋਂ ਬਾਅਦ ਸੰਦੀਪ ਵੀਰ ਜੀ ਨੇ ਦੱਸਿਆ ਵੀ ਆਲ ਨੇ ਬਣਾ ਕੇ ਦਿਓ। ਮੈਂ ਫੇਰ ਨਾ ਗੌਰ ਕਰੀ, ਫੇਰ ਕਹਿੰਦੇ ਵੀ ਬਣਾ ਕੇ ਦੇ ਤੇ ਉਹਨਾਂ ਨੇ ਦੱਸਿਆ ਵੀ 1.5 ਇੰਚ ਸਰਾਖ ਕੱਢੋ ਚਿੜੀ ਵਾਸਤੇ। ਅਤੇ ਉਸ ਤੋਂ ਬਾਅਦ 'ਚ ਫਿਰ ਅਸੀਂ ਬਣਾ ਕੇ ਦੇ, ਫਿਰ ਉਹਨਾਂ ਨੇ ਬਹੁਤ ਵਧੀਆ ਰਿਜ਼ਲਟ ਮਿਲਿਆ ਉਹਨਾਂ ਨੂੰ ਜੀ। ਫਿਰ ਸਾਨੂੰ ਪਤਾ ਲੱਗਿਆ ਵੀ ਚਿੜੀ 1.5 ਇੰਚ ਸਰਾਖ ਭਾਲਦੀ ਹੈ ਜੀ, ਵੀ ਇਹ ਵੱਧ ਸਰਾਖ ਨਾਲ ਅਟੈਕ ਹੋਰ ਪੰਛੀ ਅਟੈਕ ਕਰਦਾ ਜੀ। ਤਾਂ ਕਰਕੇ ਵੀ ਅਸੀਂ ਫਿਰ ਆਉਣ ਲਈ ਵਧੀਆ ਵਿਕਣ ਲੱਗ ਗਈ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਹੈ ਜੀ ਉਹਨਾਂ ਦਾ, ਤਾਂ ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ। ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ ਜੀ। ਵੀ ਹਰੇਕ ਯਾਨੀ ਆਪਣਾ ਚਿੜੀ ਦਿਵਸ ਆਉਂਦਾ ਜੀ, ਉਦੋਂ 1000 ਆਲਣਾ 500 ਆਲਣਾ ਲਾਉਂਦੇ ਨੇ ਜੀ। ਯਾਨੀ ਬਹੁਤ ਹੀ ਵੱਡਾ ਉਪਰਾਲਾ ਜੀ ਉਹਨਾਂ ਦਾ। ਨਾਲ ਉਹਨਾਂ ਦੇ ਧੌਲਾ ਟੀਮ ਤੋਂ ਹੋਰ ਵੀ ਨਾਲ ਮੁੰਡੇ ਕੰਮ ਕਰਦੇ ਆ, ਬਹੁਤ ਵਧੀਆ ਜੀ। ਜੀ ਬਈ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਤੁਹਾਡਾ ਪਿਤਾ ਪੁਰਖੀ ਕਿੱਤਾ ਇਹ ਕਿੱਤੇ ਦੇ ਨਾਲ ਤੁਸੀਂ ਜੁੜੇ ਹੋ। ਧਨੌਲੇ ਦੇ ਵਿੱਚ ਜੇਕਰ ਅਸੀਂ ਤੁਹਾਡੇ ਪਿੰਡ ਦੀ ਗੱਲ ਕਰੀਏ ਤਾਂ ਕਾਫੀ ਮਸ਼ਹੂਰ ਨੇ ਇੱਥੋਂ ਦੇ ਟਰੈਕਟਰ ਜਵਾਕਾਂ ਦੇ ਖੇਡਣ ਵਾਲੇ, ਟਰਾਲੀਆਂ ਜਵਾਕਾਂ ਦੇ ਲਈ ਜਾਂ ਕੋਈ ਹੋਰ ਗੱਡੀਆਂ ਜਾਂ ਕਾਰਾਂ ਜੀਪਾਂ ਕਾਫੀ ਮਸ਼ਹੂਰ ਨੇ ਜਿਹੜੀਆਂ ਕਿ ਜਵਾਕਾਂ ਦੇ ਲਈ ਬਣਾਈਆਂ ਜਾਂਦੀਆਂ ਨੇ। ਪਿਤਾ ਪੁਰਖੀ ਕਿੱਤੇ ਨੇ, ਤਾਂ ਕਦੋਂ ਇਸ ਕਿੱਤੇ ਦੇ ਨਾਲ ਤੁਸੀਂ ਜੁੜੇ ਹੋਏ ਜੇ ਅਸੀਂ ਤੁਹਾਡੀ ਗੱਲ ਕਰ ਲਈਏ? ਅਸੀਂ ਵੀਰ ਜੀ ਹੁਣ ਤਾਂ ਜੁੜੇ ਤਾਂ ਕਾਫੀ ਚਿਰਾਂ ਤੋਂ ਆਈ। ਜਾਣੀ ਅਸੀਂ ਰੋਡ ਵਾਲੇ ਪਹਿਲਾਂ ਬਣਾਉਣ ਲੱਗੇ ਨੇ ਜੀ, ਅਸੀਂ ਬਾਅਦ 'ਚ ਬਣਾਉਣ ਲੱਗੇ ਹਾਂ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ। ਹੁਣ ਵੱਡੇ ਪੈਡਲ ਵਾਲੇ ਬਣਾਉਣੇ ਆ, ਪੈਡਲ ਵਾਲੇ। ਬਾਕੀ ਹੋ ਗਏ 10-12 ਸਾਲ ਤਾਂ ਹੋ ਗਏ ਜੀ। ਪਹਿਲਾਂ ਅਸੀਂ ਘੱਟ ਬਣਾਉਂਦੇ ਤਾਂ ਅਸੀਂ 15 ਸਾਲ ਤੋਂ ਹੀ ਜੀ। ਜਾਣੀ ਹੁਣ ਅਸੀਂ ਜ਼ਿਆਦਾ ਕੰਮ ਵਧਾ ਲਿਆ ਜੀ, ਵੀ ਕੰਮ ਚੱਲੀ ਜਾਂਦੇ। ਬਸ ਸਾਰਾ ਪਰਿਵਾਰ ਵੀ ਨਾਲ ਮਿਹਨਤ ਕਰਦਾ ਜੀ, ਨਾਲ ਵਾਈਫ ਮਿਹਨਤ ਕਰਾਉਂਦੇ ਨੇ ਮੇਰੇ। ਕਦੇ ਐਂ ਸੋਚਿਆ ਵੀ ਜਿਹੜਾ ਇਹ ਕਿੱਤਾ ਕਿਤੇ ਨਾ ਕਿਤੇ ਜਾ ਕੇ ਕਈ ਕਿੱਤੇ ਅਜਿਹੇ ਹੁੰਦੇ ਨੇ ਕਿ ਬੰਦ ਹੋ ਜਾਂਦੇ ਨੇ ਜਾਂ ਅਲੋਪ ਹੋ ਜਾਂਦੇ ਨੇ, ਜੇ ਅਸੀਂ ਗੱਲ ਕਰਦੇ ਹਾਂ ਅਜਿਹੇ ਕਿੱਤਿਆਂ ਦੀ? ਨਹੀਂ ਵੀਰੇ, ਅਲੋਪ ਤਾਂ ਨਹੀਂ ਹੁੰਦੇ ਵੀਰੇ, ਕੰਮ ਤਾਂ ਖੈਰ ਚੱਲੀ ਜਾਂਦਾ ਜੀ। ਕਿਉਂ ਬੱਚੇ ਨੇ, ਜਿਹੜਾ ਛੋਟਾ ਬੱਚਾ ਉਹਨੇ 2 ਸਾਲ ਦਾ ਵੀ ਹੋਣਾ ਜੀ, ਹੈ ਨਾ ਜੀ। ਕੰਮ ਤਾਂ ਖੈਰ ਚੱਲੀ ਜਾਂਦੇ ਨੇ, ਥੋੜ੍ਹਾ ਕਿਤੇ ਮੰਦਾ ਠੰਡਾ ਤਾਂ ਪੈਂਦੀ ਰਹਿੰਦਾ ਮਾਰਕੀਟ 'ਚ ਜੀ ਖੈਰ। ਬਾਕੀ ਮਜ਼ਬੂਤ ਚੀਜ਼ ਆ ਜੀ, ਟੁੱਟਣ ਵਾਲੀ ਚੀਜ਼ ਨਹੀਂ ਹੈਗੀ ਬੱਚਿਆਂ ਦੇ। ਬਾਕੀ ਜਿਵੇਂ ਆਪਾਂ ਪੁਰਾਣਾ ਸੱਭਿਆਚਾਰਕ ਵਾਂਗੂ ਬੱਚੇ ਨਾ ਖੇਡਣਗੇ ਵਧੀਆ, ਬੱਚਿਆਂ 'ਚ ਜੀ ਆਉਂਦਾ ਫੁਰਤੀ ਆਉਂਦੀ ਹੈ ਬੱਚਿਆਂ ਦੇ, ਰੋੜਨਗੇ ਜਾਨ ਪੈਂਦੀ ਹੈ ਸਾਰੇ। ਜਦੋਂ ਪੁਰਾਣਾ ਤੁਸੀਂ ਸੱਭਿਆਚਾਰ ਦੀ ਗੱਲ ਕਰੀ ਆ, ਪੁਰਾਣੇ ਸੱਭਿਆਚਾਰ ਤਾਂ ਤੁਸੀਂ ਇੱਕ ਪਿਤਾ ਪੁਰਖੀ ਕਿੱਤੇ ਦੇ ਨਾਲ ਜੁੜੇ ਹੋ। ਪੁਰਾਣੇ ਸੱਭਿਆਚਾਰ ਦੇ ਵਿੱਚ ਤੁਸੀਂ ਹਾਲ ਟਰੈਕਟਰ ਟਰਾਲੀਆਂ ਅਜਿਹਾ ਕੁਛ ਬਣਾਉਂਦੇ ਹੋ, ਕਦੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਵੀ ਕੁਛ ਹੋਰ ਵੀ ਕਰ ਲੈਣਾ ਚਾਹੀਦਾ? ਹੁਣ ਤਾਂ ਜਿਵੇਂ ਕਾਰਾਂ ਦਾ ਯੁੱਗ ਆ ਗਿਆ, ਜੀਪਾਂ ਦਾ ਯੁੱਗ ਆ ਗਿਆ, ਅਜਿਹਾ ਕੁਛ ਨਹੀਂ ਆਇਆ ਦਿਮਾਗ ਦੇ ਵਿੱਚ? ਨਹੀਂ ਵੀਰ ਜੀ, ਪਹਿਲਾਂ ਤਾਂ ਵੀ ਅਸੀਂ ਇਹੀ ਕਰਦੇ ਸੀਗੇ ਜੀ। ਬਸ ਧਨੌਲੇ ਬਹੁਤ ਮਿਸਤਰੀ ਕਰਦੇ ਨੇ ਜੀ, ਜਾਣੀ ਹੋਰ ਕੰਮ ਛੱਡ ਕੇ ਇੱਧਰ ਖੜਿਆਉਣੇ ਕਿੰਨੀ ਪੈ ਗਈ ਜੀ। ਚਲੋ ਉੱਧਰ ਰੋਡ ਕਰਕੇ ਵਿਕਣ ਲੱਗ ਗਏ ਜੀ। ਹੁਣ ਅਸੀਂ ਅੰਦਰ ਬੈਠੇ, ਸਾਡੇ ਕੋਲ ਥੋਕ ਦਾ ਗਾਹਕ ਹੀ ਆਉਂਦਾ ਜੀ। ਅਸੀਂ ਫਿਰ ਜਿਹੜਾ ਥੋਕ ਦਾ ਗਾਹਕ ਆਉਂਦਾ ਉਹ ਧਨੌਲੇ ਵਾਲਾ ਮਿਸਤਰੀਆਂ ਨੂੰ ਦਿੰਦੇ ਹੋ ਜਾਂ ਫਿਰ ਪਿੰਡਾਂ ਦੇ ਵਿੱਚ ਜਾਈ ਜਾਂਦਾ ਜੀ? ਸਾਰੇ ਜਿਵੇਂ ਰਾਜਸਥਾਨ, ਸ਼ਿਮਲਾ ਸਾਰੀ ਜਾਈ ਜਾਂਦਾ ਜੀ। ਬਾਕੀ ਰੋਡ 'ਤੇ ਵੀ ਕਿਸੇ ਨੂੰ ਦੇ ਦਿੰਦੇ ਜੀ। ਬਾਕੀ ਰੋਡ ਵਾਲੇ ਵੇਚ ਰਹੇ ਨੇ ਰਿਟੇਲ 'ਚ ਜੀ। ਮਾਰਕੀਟਿੰਗ ਦਾ ਕੀ ਜਿਹੜਾ ਤੁਸੀਂ ਕਿਹਾ ਕਿ ਰਾਜਸਥਾਨ ਜਾਂਦਾ, ਸ਼ਿਮਲੇ ਜਾਂਦਾ, ਤੁਹਾਡੇ ਆਲਣੇ ਵੀ ਬੜੇ ਸੋਹਣੇ ਨੇ ਜਿਹੜੇ ਤੁਸੀਂ ਪਿੱਛੇ ਰੱਖੇ ਆ, ਅਤੇ ਟਰੈਕਟਰ ਟਰਾਲੀਆਂ ਵੀ ਬੜੀਆਂ ਸੋਹਣੀਆਂ ਨੇ। ਮਾਰਕੀਟਿੰਗ ਦਾ ਕੀ ਜਿਹੜਾ ਕਿ ਸੋਰਸ ਆ ਉਹ ਕਿਵੇਂ ਆ? ਜਿਵੇਂ ਹੁਣ ਰਾਜਸਥਾਨ ਜਾਂ ਸ਼ਿਮਲੇ ਦੀ ਗੱਲ ਕਰਦੇ ਹੋ ਤਾਂ ਉੱਥੇ ਕਿਵੇਂ ਪਤਾ ਲੱਗਦਾ ਲੋਕਾਂ ਨੂੰ ਕਿ ਬਾਈ ਬੇਅੰਤ ਸਿੰਘ ਅਜਿਹਾ ਕੰਮ ਵੀ ਕਰ ਰਹੇ ਨੇ? ਬਾਕੀ ਜੀ ਰੋਡ 'ਤੇ ਆਉਂਦੇ ਨੇ ਜੀ, ਫਿਰ ਉੱਥੋਂ ਜਾਣੀ ਇੱਧਰ ਹੀ ਭੇਜ ਦਿੰਦੇ ਨੇ ਸਾਡੇ ਕੋਲ, ਆ ਵੀ ਜਾਂਦੇ ਨੇ ਪੁੱਛ ਕੇ ਵੀ ਧਨੌਲੇ ਕੋਈ ਹੋਰ ਬਣਾਉਂਦਾ ਹੋਵੇ, ਸਾਡੇ ਕੋਲ ਵੀ ਆ ਜਾਂਦੇ ਨੇ ਜੀ, ਸਾਥੋਂ ਵੀ ਲੈ ਜਾਂਦੇ ਨੇ ਜੀ। ਫਿਰ ਉਸ ਤੋਂ ਬਾਅਦ 'ਚ ਫੋਨ 'ਤੇ ਗੱਲ ਹੁੰਦੀ ਹੈ ਜੀ, ਫੋਨ ਤੋਂ ਅਸੀਂ ਗੱਡੀ ਭਰ ਕੇ ਭੇਜ ਦਿੰਦੇ ਜੀ ਕੋਲ। ਗੱਡੀ ਭਰ ਕੇ ਭੇਜ ਦਿੰਦੇ ਹੋ? ਕਿੰਨਾ ਕੁ ਖਰਚਾ ਕਿੰਨਾ ਕੁ ਆ ਜਾਂਦਾ ਜੇਕਰ ਅਸੀਂ ਇੱਕ ਟਰੈਕਟਰ ਦੀ ਜਾਂ ਇੱਕ ਆਲਣੇ ਦੀ ਗੱਲ ਕਰੀਏ? ਕਿੰਨਾ ਕੁ ਖਰਚਾ ਆ ਜਾਂਦਾ? ਕਈ ਅਜਿਹੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਇਹ ਤਾਂ ਤੂੰ ਜ਼ਿਆਦਾ ਲਾ ਰਿਹਾ। ਨਹੀਂ ਵੀਰ ਜੀ, ਜ਼ਿਆਦਾ ਤਾਂ ਨਹੀਂ। ਫਿਰ ਜਿਵੇਂ ਅਸੀਂ ਸਾਡਾ ਰੇਟ ਸਹੀ ਰੱਖਿਆ ਹੋਇਆ ਆਲਣੇ ਦਾ, ਵਿੱਚ ਆਲਣਾ ਕਈ 200 ਵੀ ਦਿੰਦੇ ਨੇ ਜੀ, ਅਤੇ ਅਸੀਂ 130 ਰੁਪਏ ਦੱਸਿਆ ਹੋਇਆ ਹਜੇ ਤਾਂ। ਬਾਕੀ ਹੁਣ ਫੱਟੀ ਮਹਿੰਗੀ ਹੋ ਗਈ, ਹੁਣ ਹਜੇ ਤਾਂ ਨਹੀਂ ਵਧਾਇਆ। ਅਤੇ ਬਾਕੀ ਵੀ ਆਲਣੇ ਦਾ ਵੀ ਰਿਜ਼ਲਟ ਵਧੀਆ ਜੀ। ਬਾਕੀ ਬਣਾਉਣ ਦਾ ਤਰੀਕਾ ਵੀ ਸਾਡਾ ਹੈਗਾ। ਬਾਕੀ ਹੋਰ ਵੀ ਬਥੇਰੇ ਬਣਾਉਂਦੇ ਨੇ ਜੀ। ਬਾਕੀ ਸਾਡਾ ਤਰੀਕਾ ਵਧੀਆ, ਜਾਣੀ ਬਾਈ ਸੰਦੀਪ ਜੀ ਦੇ ਨਾਲ ਉਹਨਾਂ ਦੀ ਅਸੀਂ ਨੌਲੇਜ ਨਾਲ ਚੱਲਿਆ ਜੀ,
ਤਾਂ ਕਰਕੇ ਸਾਡਾ ਰਿਜ਼ਲਟ ਆਉਣ ਲੱਗਿਆ ਜੀ। ਨਹੀਂ ਹੁਣ ਜਿਵੇਂ ਤੋਤਾ ਜੀ ਸਾਨੂੰ ਦੱਸਿਆ ਵੀ ਘੁੱਗੀ ਇਸ ਤਰ੍ਹਾਂ ਕਟਾਰ ਦਾ ਸਰਾਖ ਇੰਨਾ ਚਾਹੀਦਾ, ਅਲੱਗ-ਅਲੱਗ ਤਰੀਕੇ ਨਾਲ ਬਣਾਉਣੇ ਜੀ। ਕਰੋਨਾ ਦਾ ਟਾਈਮ ਆਇਆ, ਕਰੋਨਾ ਦੇ ਟਾਈਮ ਦੇ ਵਿੱਚ ਲੋਕਡਾਊਨ ਲੱਗ ਗਿਆ, ਘਰਾਂ ਦੇ ਵਿੱਚ ਬੰਦ ਹੋ ਗਏ। ਇੱਥੋਂ ਤੱਕ ਸੀਗਾ ਕਿ ਇੱਕ ਟਾਈਮ ਦੇ ਲਈ ਜਿਹੜੇ ਵੱਡੇ ਆਪਦੇ ਆਪ ਨੂੰ ਮਹਾਰਾਜੇ ਰਾਜੇ ਕਹਾਉਂਦੇ ਸੀ ਉਹ ਵੀ ਖਤਮ ਹੋਣ ਦੀ ਕਗਾਰ 'ਤੇ ਹੋ ਗਈ ਸੀ। ਅਤੇ ਬੇਅੰਤ ਸਿੰਘ ਦਾ ਕਿਵੇਂ ਟਾਈਮ ਲੰਘਿਆ ਉਦੋਂ? ਠੀਕ ਹੈ ਜੀ, ਅਸੀਂ ਆਲ੍ਹਣੇ ਬਣਾਈ ਗਏ, ਸਾਡਾ ਆਲ੍ਹਣੇ ਨਾਲ ਲੋਕ ਚਲੋ ਆਲ੍ਹਣੇ ਲਾਈ ਗਏ, ਬਣਾਈ ਵੀ ਗਈ। ਚਲੋ ਮੈਂ ਇਕੱਲਾ ਕਰੀ ਗਿਆ, ਉਦੋਂ ਬੰਦੇ ਤਾਂ ਹੈ ਨਹੀਂ ਸੀ ਘਰ ਵੀ ਚਲੋ ਬਣਾਈ ਗਏ, ਇਕੱਲਾ ਵੀ ਮੈਂ ਬਣਾਈ ਗਿਆ, ਰੰਗ ਕਰੀ ਗਏ, ਵਿੱਚ ਵਿਕੀ ਗਈ। ਜਿੰਨੇ ਕੁ ਬਣਾਉਂਦੇ ਸੀਗੇ ਥੋੜ੍ਹੇ ਬਹੁਤੇ ਵਿਕੀ ਗਏ, ਵਧੀਆ ਠੀਕ ਲੰਘਿਆ ਜੀ। ਬਾਕੀ ਸੁੱਖ ਸ਼ਾਂਤੀ ਚਾਹੀਦੀ, ਸਭ ਤੋਂ ਵੱਡੀ ਤਾਂ ਗੱਲ ਇਹ ਹੈ ਨਾ ਜੀ, ਵਧੀਆ ਲੰਘਿਆ ਜੀ। ਦਿਲ ਜਾਣੀ ਟੁੱਟਿਆ ਵੀ ਇੰਨੇ ਕੰਮ ਚੱਲਦਾ ਇੱਕਦਮ ਹੀ ਠੱਪ ਹੋ ਗਿਆ? ਨਹੀਂ ਜੀ ਵੀਰ ਜੀ, ਲੋਕਾਂ ਦੇ ਵੀ ਸੀ, ਲੋਕਾਂ ਨਾਲ ਹੀ ਸੀ। ਬਾਕੀ ਤੰਦਰੁਸਤੀ ਭਾਲਦਾ ਹਰੇਕ ਨਾ, ਅਗਲਾ ਕਹਿੰਦਾ ਕੰਮ ਤਾਂ ਚਲੋ ਫਿਰ ਵੀ ਹੋਈ ਜਾਣੇ ਜੀ। ਜਿਹੜੇ ਹੁਣ ਲੋਕ ਹੋਸਪੀਟਲਾਂ 'ਚ ਪਏ ਸੀ ਉਹਨਾਂ ਦਾ ਵੀ, ਉਹਨਾਂ ਨੂੰ ਪਸੰਦ ਚਾਹੀਦਾ ਸੀ ਨਾ ਵੀ ਕਿਵੇਂ ਆਈ ਵੀ ਕੰਮ ਤਾਂ ਚਲੋ ਨਾਲ ਕੰਮ ਵੀ ਚੱਲੀ ਜਾਣੇ, ਤੰਦਰੁਸਤੀ ਤਾਂ ਕੰਮ ਚੰਗਾ ਲੱਗੂਗਾ ਜੀ। ਬਹੁਤ ਵਧੀਆ ਜੀ। ਘਰ ਦੇ ਵਿੱਚ ਨਹੀਂ ਐਂ ਕਿਹਾ ਕਿ ਹੁਣ ਕੰਮ ਕਈ ਵਾਰ ਦਿਲ ਇੱਦਾਂ ਹੋ ਜਾਂਦਾ, ਬੁੜੀਆਂ ਜ਼ਿਆਦਾਤਰ ਕਰ ਜਾਂਦੀਆਂ ਨੇ ਵੀ ਆਪਣਾ ਕੰਮ ਨਾ ਕਿਤੇ ਖੜ ਜੇ ਜਾਂ ਆਪਣੇ ਜਿਹੜੇ ਰੁਜ਼ਗਾਰ ਆ ਉਹ ਨਾ ਕਿਤੇ ਮਰ ਜੇ? ਨਹੀਂ ਯਾਰ, ਮਾੜਾ ਮੋਟਾ ਤਾਂ ਹੁੰਦਾ ਜੀ, ਬੁੜੀਆਂ ਦੇ ਕਰਦੀਆਂ ਨੇ। ਬਾਕੀ ਕਿਤੇ ਸਾਨੂੰ ਵੀ ਫੀਲ ਹੁੰਦਾ ਸੀਗਾ ਵੀ ਯਾਰ ਬੰਦੇ ਬੈਠੇ ਨੇ ਲੇਬਰ, ਵੀ ਯਾਰ ਕੰਮ ਬੰਦ ਕਰਤਾ, ਉਹਨਾਂ ਦਾ ਐਂ ਕਰਤਾ ਵੀ ਕਹਿੰਦੇ ਜੀ ਕੋਈ 6 ਮਹੀਨੇ ਕੋਈ ਕਿੰਨਾ। ਚਲੋ ਟਾਈਮ ਲੰਘ ਗਿਆ ਜੀ, ਸਭ ਦੀ ਲੰਘ ਗਿਆ ਜੀ, ਕਿਸੇ ਦਾ ਮੰਦਾ ਕਿਸੇ ਦਾ ਠੰਡਾ ਲੰਘ ਹੀ ਗਿਆ ਜੀ। ਕਿਸੇ ਲੇਬਰ ਦਾ ਕਿਵੇਂ ਫਿਰ ਜਿਹੜਾ ਘਰ ਪੂਰਾ ਹੋਇਆ? ਕਈ ਵਾਰ ਕੰਮ ਕਰਦੇ ਤੁਹਾਡੇ ਯਾਰ ਦੋਸਤ ਤੁਹਾਡੇ ਕੋਲ ਆਉਂਦੇ ਹੋਣੇ ਆ ਵੀ ਯਾਰ ਬੇਅੰਤ ਸਿੰਘ ਸਾਨੂੰ ਤਾਂ ਅੱਜ ਪੈਸਿਆਂ ਦੀ ਲੋੜ ਹੈਗੀ, ਜਾਂ ਸਾਡੇ ਘਰੇ ਤਾਂ ਅੱਜ ਆਟਾ ਨਹੀਂ ਹੈਗਾ। ਲੇਬਰ ਦਾ ਕਿਵੇਂ ਜਿਹੜਾ ਸੀਗਾ ਕਾਰੋਬਾਰ ਉਹ ਕਿਵੇਂ ਚੱਲਿਆ? ਐਂ ਵੀ ਜੀ ਮੈਂ ਦੇ ਵੀ ਦਿੰਦਾ ਸੀਗਾ ਵੀ ਚਲੋ ਕੋਈ ਨਾ ਲੈ ਜਾਓ, ਕੋਈ ਸੌਦੇ ਦੀ ਲੋੜ ਆ ਵੀ ਦੱਸਿਓ ਵੀ ਜਿੰਨੇ ਕੁ ਜੋਗਰੇ ਹੈਗੇ ਆ, ਹੈ ਨਾ। ਵੀ ਜਿਵੇਂ ਸਾਡੇ ਕੋਲ ਇੱਕ ਰੰਗ ਵਾਲੀ ਕੁੜੀ ਸੀ, ਉਹਨੂੰ ਸੌਦਾ ਵੀ ਦੇ ਕੇ ਆਏ ਘਰੇ ਵੀ ਚਲੋ ਕੋਈ ਗੱਲ ਨਹੀਂ, ਵੀ ਆਪਾਂ ਜੀ ਵਧੀਆ ਸੋਚ ਰੱਖੀ ਹੈ ਜੀ ਵੀ ਬਸ ਗਰੀਬ ਦੀ ਮਦਦ ਕਰੋ ਜਿੰਨੇ ਕੁ ਜੋਗਰੇ ਹੈਗੇ ਆ। ਵਧੀਆ ਆਲ੍ਹਣੇ ਵੀ ਵੀਰ ਜੀ ਨੂੰ, ਸੰਦੀਪ ਜੀ, ਮੈਂ ਬੇਟੀ ਦੇ ਜਨਮ ਦਿਨ 'ਤੇ ਵੀ ਲਾਉਣਾ। ਪਤਾ ਇਹ ਕਹਿੰਦੇ ਵੀ ਆਲ੍ਹਣੇ ਵੀ ਲਾਓ ਵੀ ਹੋਰ ਖਰਚਾ ਕਰਨੋਂ। ਅਸੀਂ ਤਾਂ ਵੀਡੀਓ 'ਚ ਇਹ ਵੀ ਕਿਹਾ ਵੀ ਸਾਥੋਂ ਸਾਈਜ਼ ਪੁੱਛੋ, ਜੇ ਇਹੋ ਜਿਹਾ ਮਰਜ਼ੀ ਆਪ ਬਣਵਾ ਸਕਦੇ ਹੋ। ਜੇ ਸਾਥੋਂ ਨਹੀਂ ਵੀ ਲੈਣ ਆ ਸਕਦੇ ਵੀ ਸਾਥੋਂ ਸਾਈਜ਼ ਪੁੱਛ ਲਓ, ਵੀ ਅਸੀਂ ਦੱਸ ਵੀ ਦੇਵਾਂਗੇ ਵੀ ਆਹ ਸਰਾ ਕੱਢ ਲਓ, ਠੀਕ ਹੈ ਜੀ, ਵੀ ਇੰਨਾ ਚਿੜੀ ਵਾਸਤੇ ਕਿ ਤੋਤੇ ਵਾਸਤੇ ਵੀ ਆਪ ਵੀ ਬਣਾ ਸਕਦੇ ਹੋ। ਅਤੇ ਅਸੀਂ ਬੱਸ 'ਤੇ ਹੀ ਭੇਜ ਦਿੰਦੇ ਜੀ ਵੀ ਵੀਡੀਓ ਜਿੰਨੇ ਚਾਹੀਦਾ, ਕੋਈ 10 ਕੋਈ 20 ਕੋਈ 50 ਬੱਸ 'ਤੇ ਭੇਜ ਦਿੰਦੇ ਜੀ। ਜਿਹੜਾ ਟਰੈਕਟਰ ਟਰਾਲੀਆਂ ਵਾਲਾ ਰੁਝਾਨ ਆ ਜਾਂ ਖੇਡਾਂ ਵਾਲਾ ਰੁਝਾਨ ਆ, ਇਹਦੇ ਵੱਲੋਂ ਇਹ ਲੱਗਦਾ ਜ਼ਿਆਦਾ ਆਲ੍ਹਣਿਆਂ ਵੱਲ ਰੁਝਾਨ ਲੱਗਦਾ ਜਾਂ ਫਿਰ ਇਹ ਖੇਡਾਂ ਵੱਲ ਵੀ ਚੱਲਦਾ? ਖੈਰ ਜੀ, ਹੁਣ ਅਸੀਂ ਆਲ੍ਹਣਾ ਵੀ ਵਧੀਆ ਬਣਾ ਰਹੇ ਹਾਂ ਜੀ, ਅਤੇ ਰਿਜ਼ਲਟ ਵੀ ਵਧੀਆ ਆ ਰਿਹਾ। ਬਾਕੀ ਬਾਈ ਸੰਦੀਪ ਜੀ ਦਾ, ਉਹਨਾਂ ਨੇ ਬਹੁਤ ਉਪਰਾਲਾ ਜੀ। ਉਹਨਾਂ ਨੇ ਜਿਵੇਂ ਉਹਨਾਂ ਦਾ ਮੇਰੇ ਸੁਨੇਹਾ ਸੀਗਾ ਵੀ ਅਸੀਂ ਪਿੰਡ ਆਲ੍ਹਣਾ ਲੱਗਣ ਲਾ ਦਈਏ ਜੀ, ਵੀ ਪੰਛੀਆਂ ਦਾ ਸੋਚ ਰਹੇ ਨੇ ਜੀ। ਬਾਕੀ ਮੈਨੂੰ ਵੀ ਉਹੀ ਸੋਚ ਬਣਾਤੀ ਮੇਰੀ ਵੀ ਮਨ 'ਚ ਹੀ ਰਹਿੰਦਾ ਵੀ ਆਲ੍ਹਣਾ ਵੱਧ ਤੋਂ ਵੱਧ ਪਿੰਡਾਂ 'ਚ ਲਾ ਦਈਏ ਜੀ। ਕਿਤੇ ਐਂ ਸੋਚਿਆ ਨਹੀਂ ਹੈਗਾ, ਬਿਜ਼ਨਸ ਤਾਂ ਸਮਝੇ ਨਹੀਂ ਕਿਤੇ ਆਲ੍ਹਣੇ ਦਾ ਜੀ ਅਸੀਂ, ਵੀ ਵੱਧ ਤੋਂ ਵੱਧ ਵਧੀਆ ਕੰਮ ਠੀਕ ਹੈ ਜੀ, ਵਧੀਆ ਟਾਈਮ ਪਾਸ ਹੋਈ ਜਾਂਦਾ ਜੀ। ਨਾਲੇ ਨਾਲੇ ਬੰਦੇ ਜਿਹੜੇ ਨਾਲ ਕੰਮ ਕਰਦੇ ਨੇ, ਆਹ ਕੁੜੀਆਂ ਰੰਗ ਵਾਲੀਆਂ ਨੇ, ਸਾਰਿਆਂ ਦਾ ਇਹਨਾਂ ਨਾਲ ਹੀ ਮਿਲ ਕੇ ਸਾਡਾ ਕੰਮ ਚੱਲੀ ਜਾਂਦਾ ਜੀ, ਇਹਨਾਂ ਦੀ ਸਾਡੇ ਨਾਲ ਚੱਲੀ ਜਾਂਦਾ ਜੀ। ਜੇ ਇਹ ਕਰਦੇ ਨੇ ਤਾਂ ਸਾਡਾ ਚੱਲਦਾ ਜੀ। ਬਾਕੀ ਸਾਰਿਆਂ ਦਾ ਰੁਜ਼ਗਾਰ ਮਿਲਿਆ ਹੋਇਆ ਸਾਨੂੰ ਜੀ, ਵਧੀਆ। ਬਿਲਕੁਲ। ਤਾਂ ਜਿਹੜੀ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵਕਤ, ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਜਿਹੜੇ ਟਰੈਕਟਰ ਜਾਂ ਜਿਹੜੇ ਆਲ੍ਹਣੇ ਜਾਂ ਜਿਹੜੀਆਂ ਖੇਡਾਂ ਪਈਆਂ ਨੇ ਜਵਾਕਾਂ ਵਾਲੀਆਂ, ਇੱਥੇ ਜਿਹੜੇ ਕਾਰੀਗਰ ਲੱਗੇ ਹੋਏ ਨੇ, ਕਾਰੀਗਰ ਇਹ ਬਾਈ ਬੇਅੰਤ ਉਹਨਾਂ ਨੂੰ ਲੀਡ ਕਰ ਰਹੇ ਨੇ, ਤਾਂ ਕਾਰੀਗਰ ਜਿਹੜੇ ਇੱਥੇ ਕੰਮ ਕਰਦੇ ਨੇ। ਤਾਂ ਜਿਹੜੀ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਤਾਂ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਇਹ ਜਿਹੜੀ ਤਸਵੀਰ ਆ ਇਹ ਕੁਦਰਤ ਦੇ ਨਾਲ ਇੱਕ ਜੁੜੀ ਹੋਈ ਤਸਵੀਰ ਆ। ਕੁਦਰਤ ਦੇ ਨਾਲ ਕਿਵੇਂ ਜੁੜੀ ਹੋਈ ਆ? ਇਸ ਦੇ ਵਿੱਚ ਜਿਹੜੇ ਆਲ੍ਹਣੇ ਨੇ ਉਹ ਪੰਛੀਆਂ ਦੇ ਲਈ ਬਣਾਏ ਜਾਂਦੇ ਨੇ। ਜਿਹੜੇ ਪੰਛੀ ਨੇ ਉਹ ਖੁੱਡਾਂ ਦੇ ਵਿੱਚ ਰਹਿਣ ਵਾਲੇ ਪੰਛੀਆਂ ਦੇ ਲਈ ਅੱਜ ਕੱਲ੍ਹ ਜਿਹੜੀ ਕੁਦਰਤੀਆਂ ਖੁੱਡਾਂ ਸੀ ਉਹ ਆਪਣੇ ਆਮ ਘਰਾਂ ਦੇ ਵਿੱਚ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਜਾਂ ਕਰ ਦਿੱਤੀਆਂ। ਜਿਹੜੇ ਪਿਛਲੇ ਸਮੇਂ ਦੇ ਵਿੱਚ ਬੋਰ ਹੁੰਦੇ ਸੀ ਤਾਂ ਉਹਨਾਂ ਦੇ ਵਿੱਚ ਜਿਹੜੇ ਟੋਏ ਕਰੇ ਜਾਂਦੇ ਸੀ ਉਹ ਬੰਦ ਕਰ ਦਿੱਤੇ, ਜਾਂ ਖੂਹ ਹੁੰਦੇ ਸੀ, ਜਿਹੜੇ ਖੂਹ ਸੀ ਜਿਹੜੇ ਉਹ ਬੰਦ ਕਰ ਦਿੱਤੇ। ਸਮਰਸੀਬਲ ਮੋਟਰਾਂ ਆਈਆਂ ਤਾਂ ਮੋਟਰਾਂ ਦੇ ਨਾਲ ਜਿਹੜੇ ਕਬੂਤਰ ਜਾਂ ਜਿਹੜੇ ਤੋਤੇ ਸੀਗੇ ਉਹਨਾਂ ਦੇ ਲਈ ਖੁੱਡਾਂ ਨਹੀਂ ਰਹੀਆਂ। ਅਤੇ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਉਸ ਦੌਰ ਦੇ ਵਿੱਚ ਦਰੱਖਤਾਂ ਨੂੰ ਕੱਟਣਾ ਵੱਢਣਾ ਸ਼ੁਰੂ ਕਰਤਾ ਅਤੇ ਸਰਕਾਰ ਦੇ ਵੱਲੋਂ ਵੱਡੇ ਜਿਹੜੇ ਰੋਡ ਸੀ ਉਹ ਕੱਢ ਦਿੱਤੇ ਗਏ ਅਤੇ ਜਿਹੜੇ ਦਰੱਖਤ ਸੀ ਉਹ ਅਲੋਪ ਕਰ ਦਿੱਤੇ ਗਏ ਅਤੇ ਅਨੇਕਾਂ ਜਿਹੜੇ ਜਾਨਵਰ ਸੀ ਉਹ ਬੇਘਰ ਕਰ ਦਿੱਤੇ ਗਏ। ਪਰ ਬਾਈ ਬੇਅੰਤ ਵਰਗੇ ਨੌਜਵਾਨ ਅੱਗੇ ਆਏ ਤਾਂ ਇਹਨਾਂ ਨੇ ਆਲ੍ਹਣੇ ਸੀ ਜਿਹੜੇ ਉਹ ਲੋਕਾਂ ਦੇ ਵਿੱਚ
ਦੇਣੇ ਸ਼ੁਰੂ ਕਰੇ, ਤਾਂ ਲੋਕਾਂ ਨੂੰ ਵੰਡਣੇ ਸ਼ੁਰੂ ਕਰੇ, ਤਾਂ ਜਿਹੜੇ ਆਲ੍ਹਣੇ ਆ, ਆਲ੍ਹਣਿਆਂ ਦੇ ਵਿੱਚ ਹੀ ਜਿਹੜੇ ਪੰਛੀ ਆ ਉਹ ਅੱਜ ਰਹਿ ਰਹੇ ਨੇ। ਅਸੀਂ ਪਿਛਲੇ ਦਿਨੀ ਤੁਹਾਨੂੰ ਇੱਕ ਤਸਵੀਰ ਦਿਖਾਈ ਸੀ, ਜਿਸ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਬਾਈ ਸੰਦੀਪ ਤੇ ਉਹਨਾਂ ਦੀ ਟੀਮ ਪਿੰਡ ਪਿੰਡ ਜਾ ਕੇ ਜੰਗਲ ਲਾ ਰਹੇ ਨੇ ਅਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਕਿ ਲੋਕੋ ਦਰੱਖਤ ਲਗਾ ਲਓ, ਕੁਦਰਤ ਨੂੰ ਬਚਾ ਲਓ, ਜਾਨਵਰਾਂ ਨੂੰ ਬਚਾ ਲਓ। ਤਾਂ ਜਿਹੜੀ ਇਹ ਸੋਚ ਆ ਇਹ ਬਾਈ ਵਰਗੇ ਲੈ ਕੇ ਚੱਲੇ ਨੇ। ਤਾਂ ਅਸੀਂ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ, ਕਿਉਂਕਿ ਇਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਾਂਗੇ। ਬਾਈ ਪੜ੍ਹਾਈ ਕਿੰਨੀ ਕੁ ਕਰੀ ਹੈਗੀ? ਜੇ ਅਸੀਂ ਤੁਹਾਡੇ ਸਕੂਲ ਦੀ ਜਾਂ ਤੁਹਾਡੇ ਕਾਲਜ ਦੀ ਗੱਲ ਕਰੀਏ ਤਾਂ ਕਿੰਨਾ ਕੁ ਪੜ੍ਹੇ ਹੋ? 8ਵੀਂ ਪੜ੍ਹਿਆ ਜੀ ਬਸ, 10ਵੀਂ ਤਾਂ ਕਰੀ ਨਹੀਂ ਹੈ ਜੀ। ਬਸ ਇਹ ਉਦੋਂ ਬਾਅਦ 'ਚ ਇਹਨਾਂ 'ਚ ਬਣਾਉਣ ਲੱਗ ਗਏ ਇਹ। ਬਾਕੀ ਜੇ ਆਪਾਂ ਗੱਲ ਕਰੀਏ ਵਿੱਚ ਵੀ ਆਪਾਂ ਕਹਿ ਦਿੰਦੇ ਵਿੱਚ ਪੰਛੀ ਆਲਸੀ, ਕਹਿੰਦੇ ਆਲਸੀ ਬਣਾ ਦਿੰਦੇ ਜੀ ਆਪਾਂ। ਆਲਸੀ ਦਾ ਮਤਲਬ ਵੀ ਆਪਾਂ ਆਲਸੀ ਨਹੀਂ ਕਹਿ ਸਕਦੇ। ਬਾਈ ਸੰਦੀਪ ਦੀ ਜਾਣਕਾਰੀ ਹੈ ਜੀ ਵੀ ਆਪਾਂ ਆਲਸੀ ਦਾ ਤਾਂ ਬਣਾਈਏ ਵੀ ਆਪਾਂ ਨੂੰ ਜੇ ਆਲ੍ਹਣਾ ਆਪ ਬਣਾ ਕੇ ਦਈਏ। ਜੇ ਮੰਨ ਲਓ ਤੁਸੀਂ ਇਹ 'ਚ ਪਰਾਲੀ ਧਰਤੀ ਜੀ ਤਾਂ ਪੰਛੀ ਨਹੀਂ ਆਉਂਦਾ, ਉਹਨੂੰ ਪਤਾ ਲੱਗ ਜੂ ਅਟੈਕ ਹੋ ਗਿਆ ਤਾਂ ਜੀ। ਉਹਨੇ ਆਪਾਂ ਤਾਂ ਇੱਕ ਜਗ੍ਹਾ ਦੇ ਸਕਦੇ ਇਹਨੂੰ ਵੀ ਜਿਵੇਂ ਅੱਗੇ ਕੱਚੀਆਂ ਉਹ ਹੁੰਦੀਆਂ ਛੱਤਾਂ ਕੜੀ ਵਾਲੇ ਦੀ, ਉਹ 'ਚ ਆਲ੍ਹਣੇ ਪਾ ਲੈਂਦੀਆਂ ਸੀ ਜੀ ਚਿੜੀਆਂ। ਹੁਣ ਆਪਾਂ ਜਗ੍ਹਾ ਖਤਮ ਕਰਤੀ ਜੀ। ਜੇ ਵਿੱਚ ਕਹਿੰਦੇ ਵੀ ਦਰਖਤ ਵੱਢੀ ਜਾਣਾ, ਦਰਖਤ ਲਾ ਦਿਓ। ਦਰਖਤ ਦੀ ਜੇ ਹੁਣ ਆਪਾਂ ਦਰਖਤ ਦੇ ਆਲ੍ਹਣਾ ਲਾ ਦਿੰਦੇ ਹਾਂ, ਉੱਥੋਂ ਹੋਰ ਪੰਛੀ ਆਪਣਾ ਸੱਪ ਜਾਂ ਕੋਈ ਹੋਰ ਪੰਛੀ ਉਹ ਹੀ ਬੱਚੇ ਚੱਕ ਕੇ ਲੈ ਜਾਂਦਾ ਜਾਂਡੇ। ਠੀਕ ਹੈ ਜੀ, ਉਹ ਜਾਣੀ ਉਹਦੀ ਪੰਛੀਆਂ ਦਾ ਚਿੜੀਆਂ ਦਾ ਵਧਾਰਾ ਨਹੀਂ ਹੁੰਦਾ ਜੀ, ਖਤਮ ਹੋਈ ਜਾਂਦੇ ਨੇ। ਠੀਕ ਹੈ ਜੀ, ਆਪਾਂ ਅੱਗੇ ਜਗ੍ਹਾ ਹੁੰਦੀ ਸੀ ਇੱਥੇ ਕੰਧਾਂ 'ਚ ਹੁੰਦੀਆਂ ਸੀ, ਉੱਥੇ ਅਟੈਕ ਨਹੀਂ ਹੁੰਦਾ ਨਾ ਬਿੱਲੀ ਦਾ ਨਾ। ਜੇ ਆਪਾਂ ਹੁਣ ਖੰਭੇ 'ਤੇ ਲਾਉਣਾ ਜੀ, ਆਪਾਂ ਜਗ੍ਹਾ ਦੇਤੀ ਉਹਨੂੰ, ਬਸ ਉਹਨੇ ਆਪਣਾ ਆਲ੍ਹਣਾ ਆਪ ਤਿਆਰ ਕਰਨਾ ਜੀ। ਤੁਸੀਂ ਐਂ ਹਿਸਾਬ ਲਓ ਬਾਈ ਸੰਦੀਪ ਦੀ ਜਾਣਕਾਰੀ ਹੈ ਵੀ 19 ਵਾਰ ਬੱਚੇ ਕੱਢ ਕੇ ਲੈ ਗਏ। ਇੰਨੀ ਉਹਨਾਂ ਨੂੰ ਪਤਾ ਵੀ 19 ਵਾਰ ਚਿੜੀ ਬੱਚੇ ਕੱਢ ਕੇ ਲੈ ਗਈ ਜੀ, ਵੀ ਸਾਰਾ ਉਹਨੂੰ ਪਤਾ ਹੈ। ਤਾਂ ਕਰਕੇ ਹੁਣ ਜੇ ਆਪਾਂ ਕਹਿੰਦੇ ਵੀ ਵਿੱਚ ਕਹਿੰਦੇ ਨੇ ਵੀ ਦਰਖਤ ਵੀ ਵੱਢੀ ਜਾਂਦੇ ਹੋ, ਆਹ ਜਿਹੜਾ ਜੀ ਅਸੀਂ ਡੇਕ ਦਾ ਬਣਾਉਣੇ ਆ ਆਲ੍ਹਣਾ, ਜਿਹੜਾ ਡੇਕ ਆ ਇਹ ਆਪਣਾ ਰੁੱਖ ਨਹੀਂ, ਦੂਜਾ ਜੀ ਬਰਮਾ ਡੇਕ ਆ ਜੀ। ਜੇ ਆਪਾਂ ਹੁਣ ਟਾਹਲੀ ਦਾ ਵੱਢ ਕੇ ਬਣਾ ਦਈਏ ਉਹ ਕੁਛ ਇਹ ਜਿਹੜੀ ਡੇਕ ਵੱਢਦੇ ਨੇ ਜੀ, ਆਪਾਂ ਲੱਗੀ ਵੀ ਰਹਿਣ ਦਿੰਦੇ ਹਾਂ, ਮੰਨ ਲਓ ਵੱਢਣੀ ਤਾਂ ਪੈਂਦੀ ਹੋਈ ਆ ਵੀ ਇਹ ਅੰਦਰੋਂ ਖੋਖਲੀ ਹੋ ਜਾਂਦੀ ਹੈ ਜੀ। ਠੀਕ ਹੈ ਜੀ, ਜੇ ਆਪਾਂ ਹੋਰ ਕੋਈ ਦਰਖਤ ਸੇੜਦੇ ਹਾਂ ਜੀ, ਹੁਣ ਮੰਨ ਲਓ ਜੀ ਬਾਈ ਸੰਦੀਪ ਤੇ ਪਤਾ ਜੀ ਦੋਨੋਂ ਨੇ ਤੁਹਾਨੂੰ ਦੱਸਿਆ ਵੀ ਹੁਣ ਗੁਰਦੁਆਰੇ ਵਾਲੇ ਵੀ ਕਹਿ ਦਿੰਦੇ ਨੇ ਵੀ ਆਪਾਂ ਸਾਨੂੰ ਜੀ ਸੈੱਡ ਪਾਉਣਾ ਜੀ, ਉਹ ਵੀ ਵੱਢ ਦਿੰਦੇ ਨੇ। ਜਿਹੜੇ ਪੁਰਾਣੇ ਰੁੱਖ ਹੈਗੇ ਨੇ ਬਣ ਜਾਂ ਕੋਈ ਹੋਰ ਕੋਈ ਰੁੱਖ ਨਹੀਂ ਹੈਗਾ ਜੀ, ਆਪਾਂ ਜਗ੍ਹਾ ਹੀ ਨਹੀਂ ਛੱਡੀ ਉਹਨਾਂ ਵਾਸਤੇ ਜੀ। ਅਤੇ ਉਦੋਂ ਬਾਅਦ ਜੀ ਜਿੱਥੇ ਮਰਜ਼ੀ ਦੱਸ ਲਓ ਵੀ ਆਪਾਂ ਕੋਈ ਧਾਰਮਿਕ ਜਗ੍ਹਾ ਵੀ ਉੱਥੇ ਦਰਖਤ ਹੋਣ। ਠੀਕ ਹੈ ਜੀ, ਤਾਂ ਕਰਕੇ ਵੀ ਆਪਾਂ ਨੂੰ ਇਹ ਆਲ੍ਹਣੇ ਦਾ ਉਪਰਾਲਾ ਜੀ ਵੱਧ ਤੋਂ ਵੱਧ ਬੱਚਿਆਂ ਦੇ ਜਨਮ ਦਿਨ 'ਤੇ ਹੋਰ ਖਰਚਾ ਘਟਾ ਕੇ ਇਹ ਆਪਾਂ ਨੂੰ ਆਲ੍ਹਣੇ ਚਾਹੇ 2 ਲਾ ਦਿਓ ਜੀ, ਬਣਾ ਕੇ ਲਾ ਦਿਓ ਆਪ। ਠੀਕ ਹੈ ਜੀ, ਵੀ ਆਲ੍ਹਣੇ 'ਤੇ ਪਾਣੀ ਅਤੇ ਰੁੱਖ ਵੀ ਲਾਉਣੇ ਜ਼ਰੂਰੀ ਨੇ ਜੀ, ਵੀ ਆਪਾਂ ਇੱਕ ਜਗ੍ਹਾ ਦੇਤੀ ਜੀ। ਠੀਕ ਹੈ ਜੀ, ਆ ਚੱਕ ਕਦੇ ਘਰੋਂ ਨਹੀਂ ਇਹ ਕਿਹਾ ਸੀਗਾ ਛੋਟੇ ਹੁੰਦਿਆਂ ਨੂੰ ਜਦੋਂ ਤੁਸੀਂ 8ਵੀਂ ਤੋਂ ਹਟ ਗਏ ਵੀ ਹੋਰ ਪੜ੍ਹ ਲਾ, ਕਿਤੇ ਚੰਗੀ ਨੌਕਰੀ 'ਤੇ ਲੱਗ ਜਾਏਗਾ, ਅਸੀਂ ਤਾਂ ਜਿਹੇ ਜਿਹੇ ਹੈਗੇ ਆ? ਬਸ ਜੀ ਉਦੋਂ ਹੁੰਦੇ ਆ ਐਂ ਸੀਗਾ ਜੀ ਨਾ ਸਾਡੀ ਸਾਨੂੰ ਤਾਂ ਕਿਹਾ ਸੀ ਮੇਰੇ ਦਾਦਾ ਜੀ ਕੋਲ ਪੜ੍ਹਿਆ ਜੀ ਮੈਂ ਵੀ ਪੜ੍ਹ ਲਓ। ਅਤੇ ਬਸ ਕਿਤੇ ਜਿੰਨੇ ਅਸੀਂ ਮੁੰਡੇ ਪੜ੍ਹੇ ਸੀਗੇ ਜੀ, ਕੋਈ ਆਪਦੇ ਖੇਤੀ ਕਰਨ ਲੱਗ ਗਿਆ, ਕੋਈ ਕੰਮ ਹੀ ਕਰਦੇ ਸੀ ਸਾਰੇ। ਕੋਈ ਇੱਕ ਦੋ ਮੁੰਡੇ ਹੋ ਗਏ ਫੌਜ 'ਚ ਪੁਲਿਸ 'ਚ ਭਰਤੀ, ਫੌਜ 'ਚ ਵੀ ਹੋਏ ਨੇ ਜੀ। ਬਸ ਜੀ ਉੱਧਰ ਨੂੰ ਰੁਝਾਨ ਹੀ ਨਹੀਂ ਹੋਇਆ। ਹੁਣ ਤਾਂ ਫਿਰ ਜੀ ਕਰਦਾ ਵੀ ਕੰਮ ਇਹੋ ਜਿਹੇ ਕਰ ਲਏ, ਪਰ ਹੁਣ ਚਲੋ ਇਹਦੇ ਨਾਲ ਹੀ ਵਧੀਆ ਜੀ। ਦਾਦਾ ਜੀ ਕੀ ਕੰਮ ਕਰਦੇ ਸੀ? ਦਾਦਾ ਜੀ ਕੋਲ ਪੜ੍ਹੇ ਮਾਸਟਰ ਸੀ ਉਹ? ਨਹੀਂ ਉਹ ਆਪਣੇ ਕਈਆਂ ਖੁਰਪੇ ਮਸ਼ਹੂਰ ਸੀ ਸਾਡੇ ਬਾਬਾ ਜੀ ਦੀ ਕਹੀ ਜੀ, ਖੁਰਪਾ ਕਸੀ ਆ ਜੀ। ਹਾਂ ਮਸ਼ਹੂਰ। ਅੱਛਾ, ਉੱਧਰਲੀ ਡਿਗਰੀ ਨਹੀਂ ਹੋਈ, ਇੱਧਰਲੀ ਡਿਗਰੀ ਕਰ ਲਈ? ਹਾਂਜੀ। ਫਿਰ ਉਹ ਹੀ ਹੁਣ ਇੰਨਾ ਥੋੜਾ ਚਲਾਉਂਦੇ ਸੀ, ਦਿਨ ਰਾਤ ਥੋੜਾ ਆਪਣੇ ਜਿਵੇਂ ਹੱਥਾਂ ਤੱਕ ਥੋੜਾ ਚੱਲੀ ਜਾਂਦਾ ਸੀ 2 ਕਿਲੋ ਦਾ ਜੀ। ਹੁਣ ਉਹ ਨਾ ਤਾਂ ਅਸੀਂ ਉਹਨੇ ਜਾਣ ਆਈ ਕਰ ਵੀ ਲੈਂਦੇ ਸੀ ਵੀ ਚਲੋ ਆਹ ਕੰਮ ਸਾਨੂੰ ਸੌਖਾ ਲੱਗਿਆ ਸੀ, ਇੱਧਰ ਹੋ ਗਈ ਵੀ ਚਲੋ ਵੀ ਠੀਕ ਹੈ। ਬਾਕੀ ਪਹਿਲਾਂ ਅਸੀਂ ਇਕੱਲੇ ਕਰਦੇ ਸੀਗੇ, ਬਾਅਦ 'ਚ ਅਸੀਂ ਲੇਬਰ ਬੰਦੇ ਮੁੰਡੇ ਰੱਖ ਲਏ ਜੀ, ਟਾਈਮ ਪਾਸ ਵਧੀਆ ਕਰੀ ਜਾਂਦੇ। ਕਦੇ ਆਇਆ ਨਹੀਂ ਮਨ ਦੇ ਵਿੱਚ ਵੀ ਸਾਡੇ ਪਿਤਾ ਜਾਂ ਸਾਡੇ ਦਾਦਾ ਜੀ ਆਹ ਕੰਮ ਕਰਦੇ ਸੀ ਤਾਂ ਅਸੀਂ ਕਿਸੇ ਪਾਸੇ ਨੂੰ ਹੋਰ ਜਾ ਰਹੇ ਹਾਂ, ਅਤੇ ਕਦੇ ਦਿਲ ਦੇ ਵਿੱਚ ਆਇਆ ਹੋਵੇ ਅਸੀਂ ਵੀ ਆਹ ਕੰਮ ਕਰ ਲਈਏ, ਸ਼ੁਰੂ ਕਰ ਦਈਏ, ਜਾਂ ਨਾਲ ਜਾਂ ਥੋੜ੍ਹਾ ਬਹੁਤਾ ਕਰ ਲਈਏ? ਨਹੀਂ ਵੀਰ ਜੀ, ਪਤਾ ਗੱਲ ਕੀ ਕਹੀ ਪਹਿਲੀ ਹੁਣ ਉਹ ਵੀ ਗੱਲ ਸੁਣ ਲਓ ਜੀ, ਜਿਹੜੀ ਪਹਿਲਾਂ ਕਹੀ ਸੀਗੀ ਜ਼ਿਮੀਂਦਾਰ ਆਪ ਵਾਹੁੰਦਾ ਸੀਗਾ ਜੀ। ਵੀ ਅਗਲਾ ਕਹਿੰਦਾ ਜੀ ਕਹੀ ਵਧੀਆ ਦੇ ਦਿਓ ਜੀ, ਵਧੀਆ ਮਿੱਟੀ ਨਾ ਲੱਗੇ, ਇਹ ਨਾ ਲੱਗੇ, ਜਿਵੇਂ ਸੁਣਦੇ ਰਹੇ ਆ ਜੀ, ਮਾੜਾ ਮੋਟਾ ਬਣਵਾਈਆਂ ਵੀ ਨੇ ਨਾਲ। ਹੁਣ ਅਗਲਾ ਜੀ ਜਾ ਕੇ ਦਿਹਾੜੀ ਨੂੰ ਫੜਾ ਦਿੰਦਾ ਕਹੀ ਜਾਂ ਭਈਆਂ ਨੂੰ। ਬਾਕੀ ਅੱਗੇ ਵਾਲੇ ਕੰਮ ਕੱਢ ਕੇ ਅੱਗੇ ਮਿੱਟੀ ਕਈਆਂ ਨਾਲ ਆਪ ਭਰਦੇ ਜੀ। ਹੁਣ JCBਆਂ ਹੋਈਆਂ, ਰੇਹ ਵੀ JCB ਨਾਲ ਪੈਂਦਾ, ਇਹ ਕੰਮ ਘੱਟ ਗਏ ਜੀ। ਅੱਗੇ ਤਾਂ ਅਗਲਾ ਹੁਣ ਮਾੜੇ ਨੱਕੇ ਵੀ ਹੁਣ ਪੈਪ ਲੈਣਾ ਪਾ ਦੀਆਂ ਜੀ, ਕੰਮ ਘੱਟਦਾ ਹੀ ਤੁਰਿਆ ਗਿਆ ਜੀ ਉਹਦਾ ਜੀ। ਜਿਹੜਾ ਹੱਥਾਂ ਦਾ ਕੰਮ ਸੀ ਵੀ ਉਹ ਖਤਮ ਕਰਤਾ ਮਸ਼ੀਨੀ ਯੁੱਗ ਨੇ। ਹੁਣ ਜੀ ਕਹੀ ਬਹੁਤ ਕੰਮ ਘੱਟ ਗਿਆ। ਹੁਣ ਰੇਹ ਪਾਉਣਾ ਅਗਲਾ ਕੇ ਕਹੀ ਸਾਡੇ ਕੋਈ 5 ਰੁਪਏ ਸਾਈ ਦੇ ਕੇ ਜਾਂਦੇ ਹੁੰਦੇ ਸਾਈ।
ਮੇਰੇ ਕਾਪੀਆਂ ਪਈਆਂ ਹੋਣਗੀਆਂ 5 ਰੁਪਏ ਸਾਈ ਤੇ ਕਹੀ ਲੈ ਕੇ ਜਾਣਾ ਮਹੀਨੇ ਬਾਅਦ, ਡੇਢ ਮਹੀਨੇ ਸਾਈਆਂ ਹੁੰਦੀਆਂ ਸਾਡੇ ਕੋਲ ਜੀ। ਸਾਰੇ ਭਿੱਖੀ ਇੱਧਰ ਓਡੋਡੀ ਪਿੰਡਾਂ 'ਚ ਸਾਰੇ ਕਹੀ ਜਾਂਦੀ ਜੀ ਵੀ ਕਹੀ ਖੁਰਪਾ ਮਿੱਟੀ ਨਾ ਲੱਗੇ, ਕੁੱਟ ਕੇ ਬਣਾਉਂਦੇ ਸੀ ਜੀ। 2 ਇੰਚ 1.5 ਇੰਚੀ ਪੱਤ ਵੱਧ ਜਾਂਦਾ ਸੀਗਾ। ਜੇ ਜਿਵੇਂ 14 ਦਾ ਤਾਂ ਇੱਕ ਪਾਸੇ ਨੂੰ 1.5 ਇੰਚੀ ਪੱਤ ਵਧਾਉਣਾ, ਦੇਖ ਲਓ ਸਾਰਾ 1.5 ਸੂਤ ਹੁੰਦਾ ਸੀ ਪੱਤ, ਹੁਣ ਵਧਾ ਕੇ ਫਿਰ ਬਣਾਉਂਦੇ ਸੀ ਜੀ। ਮਿੱਟੀ ਨਹੀਂ ਲੱਗਦੀ ਸੀ ਬਸ, ਜਾਣੀ ਜਿਉਂ ਚੱਲਦੀ ਸੀ ਉਹਦੀ ਝਮਕਦੀ ਤੁਰੀ ਜਾਂਦੀ ਜੀ, ਨਾ ਸੂਰੀ ਲਾਉਂਦੀ, ਨਾ ਉਹਦੇ ਜਿੱਥੇ ਪੀਣ ਲੱਗਿਆ ਹੁੰਦਾ ਉੱਥੋਂ ਟੁੱਟਦੀ ਸੀ ਜੀ, ਵੀ ਮਜ਼ਬੂਤ ਵਾਲੀ ਸੀਗੀ। ਤਾਂ ਕਰਕੇ ਵੀ ਬਹੁਤ ਦੂਰ ਤੱਕ ਜਾਣੀ ਹੁਣ ਅਗਲਾ 5 ਰੁਪਏ ਨੂੰ ਸਮਝਦਾ ਨਹੀਂ, ਅੱਗੇ 5 ਰੁਪਏ 'ਤੇ ਵੀ ਸਾਈ 'ਤੇ ਲੈ ਕੇ ਜਾਂਦਾ ਸੀ ਜ਼ਿਮੀਂਦਾਰ ਵੀ ਯਾਰ ਸਾਨੂੰ ਕਹੀ ਦੇ ਦਿਓ, ਖੁਰਪਾ ਕਸੀਆ ਜਾਣੀ ਸਾਈ 'ਤੇ ਬਣਵਾਉਂਦੇ ਸੀਗੇ ਜੀ। 5 ਰੁਪਈਆਂ ਦੀ ਕਿੰਨੀ ਕੁ ਕੀਮਤ ਸੀ ਉਸ ਵਕਤ ਜੇ ਅੱਜ ਦੇ ਯੁੱਗ ਦੇ ਹਿਸਾਬ ਨਾਲ ਆਪਾਂ ਦੇਖਿਆ ਜਾਵੇ? ਉਦੋਂ ਜੀ ਜਾਣੀ ਦੇਖ ਲਓ ਤੁਸੀਂ ਸਾਈ 5 ਰੁਪਏ ਵੀ ਅਗਲਾ ਵੀ ਜਾਣੀ ਲੋਕ ਪਤਾ ਕੀ ਅਗਲਾ ਐਂ ਕਹਿੰਦਾ ਸੀ ਵੀ ਅਸੀਂ ਕਹੀ ਲੈ ਕੇ ਜਾਣੀ ਹੈ ਜੀ, ਬਸ ਸਾਨੂੰ ਵੱਧ ਵੀ ਦੇ ਕੇ ਜਾਂਦੇ 20-50 ਰੁਪਏ ਵੱਧ ਲੈ ਲਓ ਵੀ ਦੇ ਦਿਓ, ਕਿਉਂ ਉਦੋਂ ਆਪ ਕਹੀ ਦਾ ਕੰਮ ਵਧੀਆ ਚੱਲਦਾ ਸੀਗਾ ਜੀ। ਹੁਣ ਤਾਂ ਅਗਲਾ ਪੈਪ ਲਾਈਨਾਂ ਪੈ ਗਈਆਂ ਜਾਂ ਖਾਲ ਪੱਕੇ ਹੋ ਗਏ ਜੀ, ਉਦੋਂ ਖਾਲ ਘੱਟਦੇ ਸੀ ਵੀ ਜੀ ਲੱਗੇ। ਹੁਣ ਹੀ ਅਗਲਾ ਹੁਣ ਦੂਜੀਆਂ ਕਹੀਆਂ ਬਣਨ ਲੱਗ ਗਈਆਂ, ਅਗਲਾ ਕਿੱਥੋਂ ਮਰਜ਼ੀ ਲੈ ਲਈ। ਜਿਵੇਂ ਚੀਜ਼ ਅੱਗੇ ਮਸ਼ਹੂਰ ਹੁੰਦੀ ਸੀ ਦਾਤੀ ਲਾਲ ਮਾਜਰੀ ਮਸ਼ਹੂਰ ਹੁੰਦੀ ਸੀ ਜੀ, ਉਸ ਤਰ੍ਹਾਂ ਦੀ ਕਹੀ ਮਸ਼ਹੂਰ ਸੀ ਜੀ। ਜਿਵੇਂ ਹੁਣ ਅਸੀਂ ਇੱਥੋਂ ਦੀ ਗੱਲ ਕਰਦੇ ਹਾਂ ਤੁਹਾਡੇ ਕਿੱਤੇ ਦੇ ਨਾਲ ਸੰਬੰਧਿਤ, ਇਹ ਜਿਹੜਾ ਟਰੈਕਟਰ ਪਏ ਨੇ ਇਹਨਾਂ ਦੇ ਉੱਪਰ ਜਿਹੜਾ ਟਾਇਰ ਚੜਾਏ ਹੋਏ ਨੇ ਪਲਾਸਟਿਕ ਦੇ ਨੇ, ਇਹ ਕਦੇ ਸੋਚਿਆ ਵੀ ਅਸੀਂ ਲੱਕੜ ਦੇ ਵੀ ਬਣਵਾ ਲਈਏ? ਪਹਿਲਾਂ ਲੱਕੜ ਦੇ ਬਣਦੇ ਰਹੇ ਨੇ ਜੀ, ਪਹਿਲਾਂ ਲੱਕੜ ਦੇ ਬਣਦੇ ਰਹੇ ਨੇ, ਫਿਰ ਜੀ ਫਿਰ ਐਂ ਵੀ ਲੱਕੜ ਵੀ ਮਹਿੰਗੀ ਹੋਈ ਜਾਂਦੀ ਹੈ ਜੀ, ਬਾਕੀ ਲੇਬਰ ਵੱਧ ਪੈਂਦੀ ਹੈ ਉਹ 'ਤੇ ਵੀ ਚਲੋ ਆਹ ਹੀ ਬਣਿਆ ਬਣਾਇਆ ਛੇਤੀ ਬਣ ਜਾਂਦਾ, ਨਾਲੇ ਵਧੀਆ ਵੀ ਸੋਹਣਾ ਲੱਗਦਾ ਜੀ। ਤਾਂ ਬਈ ਜਿਹੜੀ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਤੁਸੀਂ ਆਲਣਿਆਂ ਦੀ ਗੱਲ ਕਰੀ ਸੀਗੀ, ਆਲਣਿਆਂ ਦੇ ਵਿੱਚ ਜਿਵੇਂ ਜਿਹੜਾ ਸਾਈਜ਼ ਹੁੰਦਾ ਅੱਡੋ ਅੱਡ ਸਾਈਜ਼ ਹੁੰਦੇ ਨੇ, ਜਿਹੜੇ ਤੋਤੇ ਵਾਸਤੇ ਅਲੱਗ ਹੁੰਦਾ, ਘੁੱਗੀਆਂ ਵਾਸਤੇ ਅਲੱਗ ਹੁੰਦਾ ਹੈ ਨਾ। ਜਿਵੇਂ ਹੁਣ ਘੁੱਗੀ ਹੈ ਜਿਹੜੀ ਉਹ ਓਪਨ ਰਹਿਣਾ ਪਸੰਦ ਕਰਦੀ ਹੈ, ਜਾਂ ਕਬੂਤਰਾਂ ਦੀ ਗੱਲ ਕਰਦੇ ਹਾਂ, ਕਬੂਤਰ ਉਹ ਖੱਡਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਜ਼ਿਆਦਾਤਰ, ਤੋਤਾ ਵੀ ਖੱਡ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਨਾ। ਜਿਹੜੀਆਂ ਚਿੜੀਆਂ ਹੁੰਦੀਆਂ ਨੇ ਉਹ ਪਹਿਲਾਂ ਆਪਦੇ ਬੁਣਤੀ ਆਲਣੇ ਬਣਾਉਂਦੀਆਂ ਸੀ, ਅਤੇ ਹੁਣ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਵੀ ਇੱਦਾਂ ਦੇ ਸਾਈਜ਼ ਚਾਹੀਦੇ ਨੇ? ਕੁਝ ਕੁ ਸਾਈਜ਼ ਵੀ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਅਤੇ ਉਹਨਾਂ ਬਾਰੇ ਜਾਣਕਾਰੀ ਵੀ ਦੇ ਦਿਓ। ਹਾਂਜੀ ਵੀਰ ਜੀ, ਇੱਕ ਜਿਵੇਂ ਆਪਣਾ ਚਿੜੀ ਵਾਸਤੇ ਜਿਹੜਾ ਚਿੜੀ ਅੱਗੇ ਆਪਣੀ ਛੱਤਾਂ ਕੜੀਆਂ ਵਾਲੀਆਂ ਹੁੰਦੀਆਂ ਸੀ, ਛੱਤਾਂ ਉਹ 'ਚ ਰਹਿੰਦੀਆਂ ਸੀ, ਜਾਂ ਹੋਰ ਕੱਚੇ ਕੰਧਾਂ ਹੁੰਦੀਆਂ ਸੀਗੀਆਂ ਵੀ, ਜਾਂ ਦੂਜੇ ਰੁੱਖ ਹੁੰਦੇ ਸੀ ਕੰਡਿਆਂ ਵਾਲੇ, ਜਾਂ ਬੇਲ ਹੁੰਦੀ ਸੀ, ਬਾਈ ਸੰਦੀਪ ਜੀ ਕਹਿੰਦੇ ਨੇ ਬੋਗਲ ਬੇਲ, ਜਾਂ ਉਹ 'ਚ ਕੰਡਿਆਂ ਵਾਲੇ ਦਰਖਤ ਹੁੰਦੇ ਸੀ ਵੀ ਉਹ 'ਚ ਰਹਿੰਦੀਆਂ ਸੀਗੀਆਂ। ਹੁਣ ਆਪਾਂ ਜੀ ਉਹਨਾਂ ਨੂੰ ਜਗ੍ਹਾ ਦੇ ਦਿੱਤੀ, ਜਿਵੇਂ ਚਿੜੀ ਆਈ, ਚਿੜੀ ਦੇ ਆਲ੍ਹਣਾ ਬਣਾਉਣੇ, ਤੁਹਾਨੂੰ ਚਿੜੀ ਦੇ ਆਲ੍ਹਣੇ ਦਾ ਦੱਸਦੇ ਜੀ। ਜਿਵੇਂ ਆਈ ਹੁਣ ਇਹਦਾ ਸਰਾਖ ਹੈ 1.5 ਇੰਚੀ ਜੀ, ਠੀਕ ਹੈ ਜੀ। ਜੇ ਆਪਾਂ ਇਹ 'ਚੋਂ 2 ਇੰਚੀ ਕੱਢ ਦਿੰਦੇ ਹਾਂ, ਜਾਂ ਦੋਨਾਂ ਪਾਸੇ ਕੱਢ ਸਕੇ ਅਸੀਂ ਦੋਨਾਂ ਪਾਸੇ ਕੱਢ ਦਿੰਦੇ ਸੀਗੇ, ਫਿਰ ਬਾਈ ਸੰਦੀਪ ਜੀ ਨੇ ਦੱਸਿਆ ਵੀ ਉਹ ਫਿਰ ਹੁਣ ਚਿੜੀ ਨੂੰ ਇੱਥੇ ਹੋਰ ਪੰਛੀ ਅਟੈਕ ਨਹੀਂ ਕਰਦਾ, ਇੰਨੀ ਗਟਾਰ ਤੰਗ ਕਰਦੀ ਹੈ ਜੀ, ਉਹਨੂੰ ਲੜਨ ਲੱਗ ਜਾਂਦੀ ਹੈ। ਉਸ ਤੋਂ ਬਾਅਦ 'ਚ ਫਿਰ ਪੰਛੀ ਬੱਚੇ ਚੱਕ ਕੇ ਲੈ ਜਾਂਦਾ ਜੀ, ਚੁੰਝ ਲੰਬੀ ਚੁੰਝ ਵਾਲਾ ਜਾਂ ਸੇਗਰਾ ਪੰਛੀ ਇੱਕ ਉਹ ਚੱਕ ਕੇ ਲੈ ਜਾਂਦਾ ਜੀ, ਜਾਣੀ ਵੀ ਤੇ ਚਿੜੀ ਦੇ ਅਟੈਕ ਨਹੀਂ ਹੁੰਦਾ ਜੀ ਇਹਦੇ ਨਾਲ ਵੀ, ਤਾਂ ਇੰਚੀ ਇਹ 1.5 ਇੰਚੀ ਸਰਾਖ ਹੈ ਜੀ, ਹੋਰ ਪਾਸੇ ਕੋਈ ਅਟੈਕ ਨਹੀਂ ਇਹ 'ਤੇ। ਜੇ ਆਪਾਂ ਮੰਨ ਲਓ ਇਹਨੂੰ ਬਾਦਰ ਥੱਲੇ ਲਾਉਣੇ ਆ ਜਾਂ ਖੰਭੇ 'ਤੇ ਲਾਉਣੇ ਆ, ਜੇ ਆਪਾਂ ਇਹਨੂੰ ਤਾਂ ਗਰਿੱਲ 'ਤੇ ਲਾ ਦਿੰਦੇ ਜਮਾਂ ਨੁੱਕਰ 'ਤੇ, ਉੱਥੇ ਵੀ ਚਿੜੀ ਨੂੰ ਪਤਾ ਲੱਗ ਜੂ ਵੀ ਇੱਥੇ ਅਟੈਕ ਹੈ ਜੀ, ਉੱਥੇ ਚਿੜੀ ਆਉਂਦੀ ਨਹੀਂ ਹੈਗੀ। ਜਾਣੀ ਸਾਨੂੰ ਬਾਈ ਸੰਦੀਪ ਦਾ ਦੱਸਿਆ ਉਹਨਾਂ ਨੇ ਵੀ ਬਸ ਵੀ ਬਾਦਰੇ ਥੱਲੇ ਲਾਓ ਜਾਂ ਇਹਨੂੰ ਖੰਭੇ 'ਤੇ ਲਾਓ ਵੀ ਕਿੱਥੇ ਅਟੈਕ ਨਹੀਂ ਕੋਈ। ਬਾਕੀ ਤੁਸੀਂ ਉੱਥੇ ਲਾਉਣ ਸਾਰ ਧੌਲੇ ਲਾਉਣ, ਕਈ ਵਾਰ ਆਲ੍ਹਣੇ ਬਾਈ ਨੇ ਦੱਸਿਆ ਵੀ ਲਾਉਣ ਸਾਰ ਚਿੜੀਆਂ ਬਹਿ ਜਾਂਦੀਆਂ ਨੇ ਇਹ 'ਚ, ਜਿੱਦਾਂ ਲਾਤਾ। ਹੁਣ ਸਾਡੇ ਇੱਥੇ ਆਪਣੇ ਸਮਾਣੇ ਕੋਲੇ ਵੀ ਬਹੁਤ ਪਿੰਡਾਂ 'ਚ ਭੇਜੇ ਨੇ, ਸਰਪੰਚ ਵੀ ਲਾ ਰਹੇ ਨੇ ਵੀ, ਉਹ ਬਾਈ ਸਾਡੇ ਕੋਲੇ ਆ ਗਏ ਨੇ ਪਰਸੋਂ, ਉੱਥੇ ਦਸਤਖਤ ਕਰਾ ਕੇ ਰਹਿ ਗਏ ਸੀਗੇ, ਉਹ ਕਹਿੰਦੇ ਵੀ ਚਿੜੀਆਂ ਆਉਣ ਲੱਗ ਗਈਆਂ ਵੀ, ਦੇਖ ਲਓ ਇੰਨਾ ਵੀ ਜਾਣ ਕੇ ਪੰਛੀ ਨੂੰ ਇੰਨੀ ਸੂਝ ਹੈ। ਅਤੇ ਇੱਕ ਆਪਾਂ ਆ ਗਿਟਾਰ ਵਾਸਤੇ ਬਣਾਉਣਾ, ਗਿਟਾਰ ਵਾਸਤੇ 2 ਇੰਚੀ ਸਰਾਖ ਰੱਖਿਆ ਜੀ, ਇਹ 2 ਇੰਚੀ ਸਰਾਖ ਹੈ ਜੀ। ਉੱਦਾਂ ਇਹ ਸਾਰਾ ਸੇਮ ਹੀ ਹੈ ਜਿਵੇਂ ਚਿੜੀ ਦਾ ਅਤੇ ਇਹਦਾ ਗਿਟਾਰ ਦੀ ਸਾਈਜ਼ ਵੀ ਵੱਡਾ ਜੀ, ਸਾਈਜ਼ ਹੀ ਵੱਡਾ ਹੈ। ਬਾਕੀ ਜੇ ਹੁਣ ਆਪਾਂ ਜੇ ਵਿੱਚ ਆਹ ਘਟਾ ਵੀ ਦਿੰਦੇ ਜੀ, ਨੀਵਾਂ ਕਰ ਦਿੰਦੇ ਹਾਂ, ਫਿਰ ਵੀ ਪੰਛੀ ਬੱਚੇ ਡਿੱਗਣ ਦਾ ਡਰ ਰਹਿੰਦਾ ਬਾਹਰੇ, ਜਦੋਂ ਵੱਡੇ ਹੋ ਜਾਂਦੇ ਫਿਰ ਚੋਗਾ ਇੱਥੇ ਬਹਿ ਕੇ ਪੰਛੀ ਚੋਗਾ ਦਿੰਦਾ ਜੀ, ਚਿੜੀ ਉਹ ਡਿੱਗਦੇ ਵੀ ਨਹੀਂ ਹੈਗੇ, ਜਾਣੀ ਸੇਫ ਹੈ ਜੀ। ਅਤੇ ਉਸ ਤੋਂ ਬਾਅਦ ਜੀ ਆਪਾਂ ਇੱਕ ਘੁੱਗੀ ਦਾ ਬਣਾਉਣਾ ਜੀ, ਗਿਟਾਰ ਦਾ ਵੀ ਦਿਖਾਤਾ ਜੀ। ਉਸ ਤੋਂ ਬਾਅਦ ਆਪਾਂ ਘੁੱਗੀ ਭਾਲਦੀ ਜੀ ਓਪਨ, ਜਿਵੇਂ ਤਾਰਾਂ ਦੀ ਦੇ ਦਿੰਦੀ ਆਪਣੇ ਅੰਡੇ, ਇਹ ਆਪਣਾ ਜੀ ਓਪਨ ਹੈ, ਬਸ ਇਹਨੂੰ ਇਸ ਤਰ੍ਹਾਂ ਲੱਗ ਜਾਂਦਾ ਜੀ। ਉਸ ਤੋਂ ਬਾਅਦ 'ਚ ਅਸੀਂ ਬਾਹਰ ਲਾਇਆ ਸੀ ਘੁੱਗੀ ਦਾ ਆਲ੍ਹਣਾ ਜੀ, ਉਹ ਟਿਊਬ 'ਤੇ ਬੱਚੇ ਡੱਕੇ ਲਿਆ ਧਰੀ ਜਾਵੇ ਸੀ, ਲਾਤਾ ਜੀ, ਉਹਨੇ ਚੱਕ ਕੇ ਡੱਕੇ ਉਹਦੀ ਉੱਥੇ ਧਰ ਲਈ ਆਲ੍ਹਣੇ 'ਤੇ, ਸਾਡੇ ਦੇਖਣ ਦੀ ਗੱਲ ਹੈ, ਯਾਨੀ ਘੰਟੇ 2 ਘੰਟੇ ਬਾਅਦ ਉੱਥੇ ਧਰ ਲਈ। ਉਸ ਤੋਂ ਬਾਅਦ 'ਚ ਇਹ ਓਪਨ ਹੀ ਭਾਲਦੀ ਹੈ, ਇਸ ਤਰ੍ਹਾਂ ਹੀ ਲੱਗਦਾ ਜੀ। ਆਹ ਆਪਣਾ ਤੋਤੇ ਦਾ ਜੀ, ਤੋਤਾ ਇਹ ਥੱਲੇ ਨੂੰ ਖੁੱਡ ਪੜਦਾ ਜੀ, ਥੱਲੇ ਨੂੰ ਜਾਂਦਾ ਜੀ ਡੂੰਘਾ, ਇਹ ਡੂੰਘੇ ਤਰ੍ਹਾਂ ਜੀ, ਇਹ 'ਚ ਕੋਚਰ ਨੀਲਕੰਠ ਅਤੇ ਤੋਤਾ ਉਹ ਅਡਾਪਟ ਕਰਦੇ ਇਹਨੂੰ ਜੀ।
ਬਾਕੀ ਕੋਚਰ ਵੀ ਕਰ ਲੈਂਦੇ, ਗਿਟਾਰ ਵੀ ਲੈ ਲੈਂਦੇ ਇਹਨੂੰ ਜੀ। ਇਹਦੇ 'ਚ ਨਹੀਂ ਅਟੈਕ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਤੋਤਾ, ਨੀਲਕੰਠ, ਉਹ ਕੋਚਰ? ਡਰਦੇ ਨੇ ਜੀ ਪੰਛੀ, ਜਿਵੇਂ ਤੋਤੇ ਤੋਂ ਪੰਛੀ ਦਾ, ਗਿਟਾਰ ਤੋਂ ਵੀ ਡਰਦਾ ਜੀ ਪੰਛੀ। ਬਾਕੀ ਡੂੰਘਾ ਵੱਧਦਾ ਜੀ ਇਹ ਜੀ। ਹਾਂ, ਅਤੇ ਬਾਕੀ ਪੰਛੀ ਜਿਹੜਾ ਵੱਡਾ ਹੁੰਦਾ ਉਹ ਵਿੱਚ ਵੜਦੀ ਨਹੀਂ ਗਈ। ਜਿਹੜਾ ਚਿੜੀ ਹੈ, ਚਿੜੀ ਗਿਟਾਰ ਤੋਂ ਡਰਦੀ ਹੈ ਜੀ। ਵੀ ਤਾਂ ਕਰਕੇ ਵੀ ਅਸੀਂ ਇਹ ਵੀ ਡੂੰਘਾ ਬਣਾਉਣਾ ਜੀ। ਇਹ ਵੀ ਬਾਈ ਆਪਣੇ ਕੋਲ ਸ਼ਾਟ ਹੈਗੇ ਨੇ ਵੀ ਵਧੀਆ ਰਿਜ਼ਲਟ ਇਹਨਾਂ ਦਾ ਵੀ। ਤਾਂ ਜਿਹੜੀ ਇਹ ਤਸਵੀਰ ਸੀ ਇਹ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਬਾਈ ਦੇ ਨਾਲ, ਥੋੜ੍ਹੀ ਜਿਹੀ ਗੱਲਬਾਤ ਹੋਰ ਕਰਦੇ ਹਾਂ। ਬਾਈ ਜਿਵੇਂ ਇਹ ਆਲ੍ਹਣੇ ਨੇ ਜਦੋਂ ਤੁਸੀਂ ਟੰਗਦੇ ਹੋ ਜਾਂ ਕਿਤੇ ਰੱਖਦੇ ਹੋ, ਇਹਦਾ ਟੰਗਣ ਦਾ ਕੀ ਪ੍ਰੋਸੀਜਰ ਹੁੰਦਾ ਵੀ ਕਿੱਥੇ ਕਿੱਦਾਂ ਟੰਗੇ ਜਾਂਦੇ ਨੇ ਇਹ, ਕਿਵੇਂ ਬੰਨ੍ਹੇ ਜਾਂਦੇ ਨੇ? ਜਿਹੜਾ ਖੰਭੇ 'ਤੇ ਲਾਉਣੇ ਵੀਰ ਜੀ, ਖੰਭੇ 'ਤੇ ਲਾਉਣੇ ਆ, ਫਿਰ ਤਾਂ ਮਤਲਬ ਸਾਡਾ ਸਰਾਖ ਕੱਢੇ ਹੋਏ ਨੇ ਜੀ। ਇੱਥੋਂ ਦੀ ਤਾਰ ਜਿਹੜੀ ਆਪਣੀ ਫਲੈਕਸ ਵਾਲੀ ਤਾਰ ਹੁੰਦੀ ਹੈ ਜੀ, ਫਲੈਕਸ ਬੰਨ੍ਹਣ ਵਾਲੀ, ਉਹ ਐਲੂਮੀਨੀਅਮ ਦੀ ਤਾਰ ਹੁੰਦੀ ਹੈ ਜੀ। ਉਹ ਦੂਰੀ ਕਰਕੇ ਬਾਹਲੀ ਮੋਟੀ ਨਹੀਂ ਹੁੰਦੀ, ਉਹ ਲੰਘਾ ਕੇ ਮਗਰ ਖੰਭੇ 'ਤੇ ਮਰੋੜੀ ਵੱਜ ਜਾਂਦੀ ਹੈ ਜੀ। ਉਹ ਮਰੋੜੀ ਵੱਜ ਕੇ ਬਸ ਹਲਦਾ ਨਹੀਂ ਗਈ। ਜੇ ਆਪਾਂ ਮੰਨ ਲਓ ਬਾਦਰੇ ਥੱਲੇ ਲਾਉਣੇ ਆ, ਫਿਰ ਡਰਿੱਲ ਤੇ ਗਿੱਟੀ ਨਾਲ ਲੱਗ ਜਾਂਦਾ ਜੀ। ਕਈ ਵਾਰ ਹਨੇਰੀ ਆ ਜਾਏ ਜਾਂ ਕੁਛ ਹੋਰ, ਕੁਛ ਨਹੀਂ ਹੁੰਦਾ ਜੀ। ਉਹਦੇ ਨਾਲ ਲੱਗ ਗਿਆ ਜੀ ਤਾਰ ਨਾਲ, ਫਿਰ ਆਲ੍ਹਣਾ ਹਲਦੇ ਨਹੀਂ। ਬਹੁਤ ਲੱਗਿਆ ਬਈ ਧੌਲੇ ਮੱਲਾ ਦੇ ਭੇਜਤਾ ਹੋਊਗਾ 10,000 ਆਲ੍ਹਣਾ ਜੀ ਬਾਈ ਸੰਦੀਪ ਦੇ, ਉਹਨਾਂ ਨੇ ਬਹੁਤ ਆਲ੍ਹਣੇ ਲਾਏ ਨੇ ਜੀ। ਬਾਕੀ ਉਹਦਾ ਜਨਮ ਦਿਨ 'ਤੇ ਵੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ, ਕਹਿ ਨਹੀਂ ਸਕਦੇ, ਇੰਨਾ ਕੋਈ ਕਰ ਨਹੀਂ ਸਕਦਾ ਜੀ। ਨਾਲ ਉਹਨਾਂ ਦੇ ਮੁੰਡੇ ਵੀ ਲੱਗਦੇ ਨੇ ਜੀ। ਬਹੁਤ ਵਧੀਆ ਉਪਰਾਲਾ ਜੀ। ਯਾਨੀ ਵੱਧ ਤੋਂ ਵੱਧ ਆਪਾਂ ਨੂੰ ਇਹੀ ਕਹਿੰਦੇ ਵੀ ਆਲ੍ਹਣੇ ਲਾਓ, ਬਣਵਾ ਕੇ ਲਾਓ, ਬੱਚਿਆਂ ਦੇ ਜਨਮ ਦਿਨ 'ਤੇ ਵੱਧ ਤੋਂ ਵੱਧ ਲਾਓ ਜੀ। ਤੁਸੀਂ ਖੁਦ ਵੀ ਜਾਣਕਾਰੀ ਦੇ ਦਿੰਦੇ ਹੋ? ਜੇਕਰ ਅਸੀਂ ਕਿਸੇ ਨੇ ਪੁੱਛਣਾ ਹੋਵੇ ਵੀ ਹਾਂ ਬਈ ਬੇਅੰਤ ਤੋਂ ਪੁੱਛ ਲੈਂਦੇ ਹਾਂ ਫੋਨ ਕਰਕੇ, ਅਤੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਦੇ ਦਿਓ ਆਲ੍ਹਣਿਆਂ ਬਾਰੇ। ਹਾਂਜੀ, ਅਸੀਂ ਸਾਈਜ਼ ਦੱਸ ਸਕਦੇ ਹਾਂ ਜੀ। ਵੀ ਬਾਹਲੀ ਦੂਰ ਹੁਣ ਸਾਡੇ ਕੋਲ ਕਹਿੰਦੇ ਨੇ ਵੀ ਅਸੀਂ 2 ਬਣਵਾਉਣੇ ਆ ਜੀ, 4 ਬਣਾਉਣੇ ਆ। ਜਦੋਂ ਅਸੀਂ ਕੋਈ 10 ਕਹਿੰਦਾ ਜੀ, ਸਾਡੇ ਕੋਈ ਮੰਨ ਲਓ ਕੋਈ ਜਿਵੇਂ ਅੰਮ੍ਰਿਤਸਰ ਬਹੁਤ ਵਾਰੀ ਭੇਜਤੇ, ਬਠਿੰਡੇ ਵੀ ਬੱਸ ਜਾਂਦੀ ਹੈ ਤਾਂ ਅਸੀਂ ਭੇਜ ਵੀ ਦਿੰਦੇ ਹਾਂ ਜੀ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬਾਈ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਾਈ ਦੇ ਨਾਲ ਜਿਹੜੀ ਗੱਲਬਾਤ ਕਰੀ ਆ। ਤਾਂ ਇਸ ਦੇ ਵਿੱਚ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਈਆਂ ਨੇ, ਉਹ ਨੇ ਪੁਰਾਣੇ ਯੁੱਗ ਦੀਆਂ ਥੋੜ੍ਹੀਆਂ ਬਹੁਤੀਆਂ। ਜਿਵੇਂ ਕਿ ਇਹਨਾਂ ਦੇ ਦਾਦਾ ਜੀ ਕਈਆਂ ਦਾ ਕੰਮ ਕਰਦੇ ਸੀ, ਕਾਰੋਬਾਰੀ ਕਿੱਤਾ ਸੀਗਾ ਕੋਈ ਹੋਰ। ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਧਿਆਨ ਸੀ ਜਾਂ ਜਿਹੜਾ ਇਹਨਾਂ ਦਾ ਮਨ ਸੀਗਾ, ਉਹ ਇਹਨਾਂ ਆਲ੍ਹਣਿਆਂ ਦੇ ਵਿੱਚ ਜਾਂ ਇਹਨਾਂ ਟਰੈਕਟਰਾਂ ਦੇ ਵਿੱਚ, ਜਵਾਕਾਂ ਦੀਆਂ ਖੇਡਾਂ ਦੇ ਵਿੱਚ ਲੱਗਿਆ। ਤਾਂ ਬਾਈ ਦਾ ਦੱਸਣ ਦਾ ਮਤਲਬ ਸੀ, ਕਹਿੰਦਾ ਕਿ 8ਵੀਂ ਪੜ੍ਹੀ ਆ, ਉੱਧਰਲੀ ਡਿਗਰੀ ਨਹੀਂ ਹੋਈ ਕਾਲਜਾਂ ਵਾਲੀ, ਤਾਂ ਇੱਧਰਲੀ ਡਿਗਰੀ ਜ਼ਰੂਰ ਕਰ ਗਏ ਆ ਆਪਦੇ ਕਿੱਤੇ ਵਾਲੀ। ਤਾਂ ਅਜਿਹੇ ਲੋਕਾਂ ਦੇ ਨਾਲ ਅਸੀਂ ਤਾਂ ਕਰਕੇ ਮਿਲਾ ਰਹੇ ਹਾਂ ਤਾਂ ਕਿ ਜਿਹੜਾ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੇ ਆਉਣ ਵਾਲੇ ਲੋਕ ਨੇ, ਉਹ ਇਹ ਦੇਖਣ ਕਿ ਜਾਨਵਰਾਂ ਦੇ ਲਈ ਵੀ ਘਰ ਜ਼ਰੂਰੀ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਫਿਲਹਾਲ ਦੇ ਲਈ ਇਜਾਜ਼ਤ। ਧੰਨਵਾਦ। ਵੀ ਆਲ੍ਹਣੇ ਬਣਾ ਕੇ ਮੈਂ ਫੇਰ ਨਾ ਗੌਰ ਕਰੀ, ਫੇਰ ਕਹਿੰਦੇ ਵੀ ਬਣਾ ਕੇ ਦੇ ਤੇ ਉਹਨਾਂ ਨੇ ਦੱਸਿਆ ਵੀ 1.5 ਇੰਚ ਸਰਾਖ ਕੱਢੋ ਚਿੜੀ ਵਾਸਤੇ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਹੈ ਜੀ ਉਹਨਾਂ ਦਾ, ਤਾਂ ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ। ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ। ਹੁਣ ਵੱਡੇ ਪੈਡਲਾਂ ਵਾਲੇ ਬਣਾਉਣੇ ਆ। ਕਹਿੰਦੇ ਨੇ ਵਿੱਚ ਪੰਛੀ ਆਲਸੀ, ਕਹਿੰਦੇ ਆਲਸੀ ਬਣਾ ਦਿੰਦੇ ਜੀ ਆਪਾਂ। ਆਲਸੀ ਦਾ ਮਤਲਬ ਵੀ ਆਪਾਂ ਆਲਸੀ ਨਹੀਂ ਕਹਿ ਸਕਦੇ। ਬਾਈ ਸੰਦੀਪ ਦੀ ਜਾਣਕਾਰੀ ਹੈ ਜੀ ਵੀ ਆਪਾਂ ਆਲਸੀ ਦਾ ਤਾਂ ਬਣਾਈਏ ਵੀ ਆਪਾਂ ਨੂੰ ਜੇ ਆਲ੍ਹਣਾ ਆਪ ਬਣਾ ਕੇ ਦਈਏ। ਉਹਨੇ ਆਪਾਂ ਤਾਂ ਇੱਕ ਜਗ੍ਹਾ ਦੇ ਸਕਦੇ ਇਹਨੂੰ ਵੀ, ਜਿਵੇਂ ਅੱਗੇ ਕੱਚੀਆਂ ਉਹ ਹੁੰਦੀਆਂ ਛੱਤਾਂ ਕੜੀ ਵਾਲੇ ਦੀ, ਉਹ 'ਚ ਆਲ੍ਹਣੇ ਪਾ ਲੈਂਦੀਆਂ ਸੀ ਜੀ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਹੈ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਫੇਰ ਇੱਕ ਵਾਰ ਅਜਿਹੇ ਕਿਰਤੀ ਦੇ ਕੋਲ ਪਹੁੰਚੇ ਹਾਂ ਜਿਹੜੇ ਆਪਣੇ 10 ਨੌਹਾਂ ਦੀ ਕਿਰਤ ਕਰਕੇ ਇਕੱਲਾ ਆਪਣਾ ਘਰ ਨਹੀਂ, ਦੂਜਿਆਂ ਦਾ ਘਰ ਵੀ ਚਲਾ ਰਹੇ ਨੇ
ਤੇ ਇਕੱਲਾ ਇਨਸਾਨਾਂ ਦਾ ਘਰ ਨਹੀਂ ਤੇ ਦੂਜਿਆਂ ਦਾ ਘਰ ਵੀ ਜਿਹੜਾ ਕਿ ਉਹ ਭਾਲ ਰਹੇ ਨੇ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ। ਪਿਛਲੇ ਦਿਨੀ ਤੁਹਾਨੂੰ ਇੰਡੋਜ਼ ਟੀਵੀ ਦੀ ਟੀਮ ਨੇ ਇੱਕ ਅਜਿਹੇ ਨੌਜਵਾਨ ਦੇ ਨਾਲ ਮਿਲਾਇਆ ਸੀ ਜਿਹੜਾ ਨੌਜਵਾਨ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਆਲ ਨਹੀਂ ਲਾਉਂਦਾ, ਜਿਹੜਾ ਨੌਜਵਾਨ ਜਾਨਵਰਾਂ ਦੇ ਲਈ ਦਰਖਤ ਲਗਾਉਂਦਾ, ਤੇ ਜਿਹੜਾ ਨੌਜਵਾਨ ਬਾਈ ਸੰਦੀਪ ਜਾਨਵਰਾਂ ਦੇ ਲਈ ਜਗ੍ਹਾ ਜਗ੍ਹਾ 'ਤੇ ਜਾ ਕੇ ਲੋਕਾਂ ਦੇ ਵਿੱਚ ਹੋਕਾ ਦਿੰਦਾ। ਤਾਂ ਬਾਈ ਸੰਦੀਪ ਆਲ ਨੇ ਕਿੱਥੋਂ ਲੈਂਦਾ, ਤਾਂ ਅਸੀਂ ਅੱਜ ਉਹਨਾਂ ਦਾ ਘਰ ਵੀ ਭਾਲ ਲਿਆ। ਬਾਈ ਬੇਅੰਤ ਸਾਡੇ ਨਾਲ ਮੌਜੂਦ ਆ। ਅਸੀਂ ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਸਾਡਾ ਜਿਹੜਾ ਕਿੱਤਾ ਗਾ ਉਹ ਅਸੀਂ ਅਜਿਹੇ ਲੋਕਾਂ ਨੂੰ ਤੁਹਾਡੇ ਰੂਬਰੂ ਕਰੀਏ ਜਿਹੜੇ ਕੁਦਰਤ ਦੇ ਨਾਲ ਪਿਆਰ ਕਰਦੇ ਨੇ ਤੇ ਕੁਦਰਤ ਨੂੰ ਆਪਣਾ ਸਭ ਕੁਝ ਮੰਨਦੇ ਨੇ। ਸਾਡੇ ਨਾਲ ਬਾਈ ਬੇਅੰਤ ਮੌਜੂਦ ਆ। ਪਹਿਲਾਂ ਅਸੀਂ ਉਹਦਾ ਸਵਾਗਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੇ ਅਸੀਂ ਗੱਲ ਕਰੀਏ ਬਾਈ ਸੰਦੀਪ ਦੇ ਨਾਲ ਪਹਿਲਾਂ ਮੁਲਾਕਾਤ ਕਦੋਂ ਹੁੰਦੀ ਹੈ? ਜੇ ਬਾਈ ਸੰਦੀਪ ਦੀ ਗੱਲ ਕਰਦੇ ਹਾਂ ਤਾਂ ਬਾਈ ਸੰਦੀਪ ਦੀ ਜੀ ਉਹ ਸਾਡੇ ਮੇਰੇ ਡੈਡੀ ਦੇ ਨਾਨਕੇ ਨੇ, ਉੱਥੋਂ ਦੇ ਰਹਿਣ ਵਾਲੇ ਨੇ। ਬਾਕੀ ਮੈਨੂੰ ਜਾਣਦੇ ਤਾਂ ਹੈਗੇ ਸੀ ਪਹਿਲਾਂ ਤੋਂ। ਬਾਕੀ ਉਹਨੇ ਸਾਡੇ ਕੋਲ ਆਏ ਵੀ ਆਲ ਨੇ ਬਣਾ ਕੇ ਦਿਓ ਸਾਨੂੰ। ਚਲੋ ਮੈਂ ਗੌਰ ਨਾ ਕਰੀ ਵੀ ਆਲ ਨਾ ਵਿਕਦਾ ਨਹੀਂ ਹੈਗਾ, ਵੀ ਅਸੀਂ ਜੇ ਜਾਂਦੇ ਸੀਗੇ ਥੋੜ੍ਹੇ ਬਣਾ ਕੇ ਰੱਖਦੇ ਸੀ, ਵਿਕਦੇ ਨਹੀਂ ਸੀਗੇ। ਵਿਕਣ ਦਾ ਕਾਰਨ ਇਹ ਸੀ ਵੀ ਦੋਨਾਂ ਪਾਸੇ ਸਰਾਖ ਕੱਢਣ ਦੇ ਸੀਗੇ ਜੀ। ਉਸ ਤੋਂ ਬਾਅਦ ਸੰਦੀਪ ਵੀਰ ਜੀ ਨੇ ਦੱਸਿਆ ਵੀ ਆਲ ਨੇ ਬਣਾ ਕੇ ਦਿਓ। ਮੈਂ ਫੇਰ ਨਾ ਗੌਰ ਕਰੀ, ਫੇਰ ਕਹਿੰਦੇ ਵੀ ਬਣਾ ਕੇ ਦੇ ਤੇ ਉਹਨਾਂ ਨੇ ਦੱਸਿਆ ਵੀ 1.5 ਇੰਚ ਸਰਾਖ ਕੱਢੋ ਚਿੜੀ ਵਾਸਤੇ। ਅਤੇ ਉਸ ਤੋਂ ਬਾਅਦ 'ਚ ਫਿਰ ਅਸੀਂ ਬਣਾ ਕੇ ਦੇ, ਫਿਰ ਉਹਨਾਂ ਜਾਨੀ ਬਹੁਤ ਵਧੀਆ ਰਿਜ਼ਲਟ ਮਿਲਿਆ ਉਹਨਾਂ ਨੂੰ ਜੀ। ਫਿਰ ਸਾਨੂੰ ਪਤਾ ਲੱਗਿਆ ਵੀ ਚਿੜੀ 1.5 ਇੰਚ ਸਰਾਖ ਭਾਲਦੀ ਹੈ ਜੀ, ਵੀ ਇਹ ਵੱਧ ਸਰਾਖ ਨਾਲ ਅਟੈਕ ਹੋਰ ਪੰਛੀ ਅਟੈਕ ਕਰਦਾ ਜੀ। ਤਾਂ ਕਰਕੇ ਵੀ ਅਸੀਂ ਫਿਰ ਆਲ ਨੇ ਵਧੀਆ ਵਿਕਣ ਲੱਗ ਗਈ। ਬਾਕੀ ਜਾਣਕਾਰੀ ਉਹਨਾਂ ਦੀ ਬਹੁਤ ਵੱਡੀ ਜਾਣਕਾਰੀ, ਜਿਵੇਂ PhD ਵਾਲਾ ਕੰਮ ਆ ਜੀ ਉਹਨਾਂ ਦਾ, ਤਾਂ ਵੀ 14-15 ਸਾਲ ਤੋਂ ਬਹੁਤ ਉਪਰਾਲਾ ਜੀ। ਇੰਨਾ ਉਪਰਾਲਾ ਕੋਈ ਕਰ ਨਹੀਂ ਸਕਦਾ ਜਿੰਨਾ ਉਹ ਕਰ ਰਹੇ ਨੇ ਜੀ। ਵੀ ਹਰੇਕ ਯਾਨੀ ਆਪਣਾ ਚਿੜੀ ਦਿਵਸ ਆਉਂਦਾ ਜੀ, ਉਦੋਂ 1000 ਆਲ ਨਾਲ 500 ਆਲ ਨਾਲ ਲਾਉਂਦੇ ਨੇ ਜੀ। ਯਾਨੀ ਬਹੁਤ ਹੀ ਵੱਡਾ ਉਪਰਾਲਾ ਜੀ ਉਹਨਾਂ ਦਾ। ਨਾਲ ਉਹਨਾਂ ਦੇ ਧੌਲਾ ਟੀਮ ਤੋਂ ਹੋਰ ਵੀ ਨਾਲ ਮੁੰਡੇ ਕੰਮ ਕਰਦੇ ਆ, ਬਹੁਤ ਵਧੀਆ ਜੀ। ਜੇ ਬਈ ਅਸੀਂ ਗੱਲ ਕਰਦੇ ਹਾਂ ਜਿਵੇਂ ਹੁਣ ਤੁਹਾਡਾ ਪਿਤਾ ਪੁਰਖੀ ਕਿੱਤਾ, ਇਹ ਕਿੱਤੇ ਦੇ ਨਾਲ ਤੁਸੀਂ ਜੁੜੇ ਹੋ। ਧਨੌਲੇ ਦੇ ਵਿੱਚ ਜੇਕਰ ਅਸੀਂ ਤੁਹਾਡੇ ਪਿੰਡ ਦੀ ਗੱਲ ਕਰੀਏ ਤਾਂ ਕਾਫੀ ਮਸ਼ਹੂਰ ਨੇ ਇੱਥੋਂ ਦੇ ਟਰੈਕਟਰ ਜਵਾਕਾਂ ਦੇ ਖੇਡਣ ਵਾਲੇ, ਟਰਾਲੀਆਂ ਜਵਾਕਾਂ ਦੇ ਲਈ ਜਾਂ ਕੋਈ ਹੋਰ ਗੱਡੀਆਂ ਜਾਂ ਕਾਰਾਂ ਜੀਪਾਂ ਕਾਫੀ ਮਸ਼ਹੂਰ ਨੇ ਜਿਹੜੀਆਂ ਕਿ ਜਵਾਕਾਂ ਦੇ ਲਈ ਬਣਾਈਆਂ ਜਾਂਦੀਆਂ ਨੇ। ਪਿਤਾ ਪੁਰਖੀ ਕਿੱਤੇ ਨੇ, ਤਾਂ ਕਦੋਂ ਇਸ ਕਿੱਤੇ ਦੇ ਨਾਲ ਤੁਸੀਂ ਜੁੜੇ ਹੋਏ? ਜੇ ਅਸੀਂ ਤੁਹਾਡੀ ਗੱਲ ਕਰ ਲਈਏ। ਅਸੀਂ ਵੀਰ ਜੀ ਹੁਣ ਤਾਂ ਜੁੜੇ ਤਾਂ ਕਾਫੀ ਚਿਰਾਂ ਤੋਂ ਆਈ। ਜਾਨੀ ਅਸੀਂ ਰੋਡ ਵਾਲੇ ਪਹਿਲਾਂ ਬਣਾਉਣ ਲੱਗੇ ਨੇ ਜੀ, ਅਸੀਂ ਬਾਅਦ 'ਚ ਬਣਾਉਣ ਲੱਗੇ ਹਾਂ। ਪਹਿਲਾਂ ਅਸੀਂ ਲੋਹੇ ਦੇ ਬਣਾਉਂਦੇ ਸੀ, ਫਿਰ ਲੱਕੜ ਦੇ ਬਣਾਉਣ ਲੱਗ ਗਏ ਜੀ। ਹੁਣ ਵੱਡੇ ਪੈਡਲ ਵਾਲੇ ਬਣਾਉਣੇ ਆ, ਪੈਡਲ ਵਾਲੇ। ਬਾਕੀ ਹੋ ਗਏ 10-12 ਸਾਲ ਤਾਂ ਹੋ ਗਏ ਜੀ। ਪਹਿਲਾਂ ਅਸੀਂ ਘੱਟ ਬਣਾਉਂਦੇ ਤਾਂ ਅਸੀਂ 15 ਸਾਲ ਤੋਂ ਹੀ ਜੀ। ਜਾਨੀ ਹੁਣ ਅਸੀਂ ਜ਼ਿਆਦਾ ਕੰਮ ਵਧਾ ਲਿਆ ਜੀ, ਵੀ ਕੰਮ ਚੱਲੀ ਜਾਂਦੇ। ਬਸ ਸਾਰਾ ਪਰਿਵਾਰ ਵੀ ਨਾਲ ਮਿਹਨਤ ਕਰਦਾ ਜੀ, ਨਾਲ ਵਾਈਫ ਮਿਹਨਤ ਕਰਾਉਂਦੇ ਨੇ ਮੇਰੇ। ਕਦੇ ਐਂ ਸੋਚਿਆ ਵੀ ਜਿਹੜਾ ਇਹ ਕਿੱਤਾ ਕਿਤੇ ਨਾ ਕਿਤੇ ਜਾ ਕੇ ਕਈ ਕਿੱਤੇ ਅਜਿਹੇ ਹੁੰਦੇ ਨੇ ਕਿ ਬੰਦ ਹੋ ਜਾਂਦੇ ਨੇ ਜਾਂ ਅਲੋਪ ਹੋ ਜਾਂਦੇ ਨੇ, ਜੇ ਅਸੀਂ ਗੱਲ ਕਰਦੇ ਹਾਂ ਅਜਿਹੇ ਕਿੱਤਿਆਂ ਦੀ? ਨਹੀਂ ਵੀਰੇ, ਅਲੋਪ ਤਾਂ ਨਹੀਂ ਹੁੰਦੇ ਵੀਰੇ, ਕੰਮ ਤਾਂ ਖੈਰ ਚੱਲੀ ਜਾਂਦਾ ਜੀ। ਕਿਉਂ ਬੱਚੇ ਨੇ, ਜਿਹੜਾ ਛੋਟਾ ਬੱਚਾ ਉਹਨੇ 2 ਸਾਲ ਦਾ ਵੀ ਹੋਣਾ ਜੀ, ਹੈ ਨਾ ਜੀ। ਕੰਮ ਤਾਂ ਕਰਕੇ ਚੱਲੀ ਜਾਂਦੇ ਨੇ, ਥੋੜ੍ਹਾ ਕਿਤੇ ਮੰਦਾ ਠੰਡਾ ਤਾਂ ਪੈਂਦੀ ਰਹਿੰਦਾ ਮਾਰਕੀਟ 'ਚ ਹੀ ਖੈਰ। ਬਾਕੀ ਮਜ਼ਬੂਤ ਚੀਜ਼ ਆ ਜੀ, ਟੁੱਟਣ ਵਾਲੀ ਚੀਜ਼ ਨਹੀਂ ਹੈਗੀ ਬੱਚਿਆਂ ਦੇ। ਬਾਕੀ ਜਿਵੇਂ ਆਪਾਂ ਪੁਰਾਣਾ ਸੱਭਿਆਚਾਰਕ ਵਾਂਗੂ ਬੱਚੇ